फरीदा बार पराए वैसना साई मुझे ना दे जे तू इवें रखसी जियो शरीरोले जुगो जग अटल धन धन साहिब श्री गुरु ग्रंथ साहिब जी की पावन गोद का आनंद मान रहे गुरु खालसा जी। आओ गुरु कलगीधर पातशाह की बख्शी हुई फतेह बुलंद करिए, गज के आखो जी वाहिगुरू जी का खालसा वाहिगुरू जी की फतेह। खालसा जी अज एक विशेष प्रोग्राम के लिए असीं गुरु चरणों के विच इकट्ठित होए हैं। प्रोग्राम जिहड़ा वो शुरू करन तो पहला एक तो बेनतियां मैं जरूर करनियां चाहुंदा। हले कि ये जिहड़ा प्रोग्राम आ वो अलग अलग ईवेंट्स से जिहड़ा उलीकिया गया सीगा। पहला यूनीवर्सिटी दे विच करन दी कोशिश सी, उत्थों समहाउ ना हुई। उस तो बाद एक दो होर वैन्यू हुए, समहाउ जिहड़े आ नहीं जिहड़े वर्कआउट हो सके। ਉਹਦੀ ਜਿਹੜੀ ਵਜ੍ਹਾ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ, ਪਰ ਮੈਂ ਇੱਕ ਜ਼ਰੂਰ ਗੱਲ ਆਪਣੇ ਵੱਲੋਂ ਕਹਿ ਦਿੰਦਾ। ਭਾਈ ਸਾਹਿਬ ਭਾਈ ਪ੍ਰਭ ਸ਼ਰਨਵੀਰ ਸਿੰਘ ਜੀ PhD ਨੇ ਔਰ ਪੜ੍ਹਾਉਂਦੇ ਨੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਵਿੱਚ। ਮੈਂ ਇਹਨਾਂ ਵੱਲੋਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹਨਾਂ ਦਾ ਇਹ ਫਾਰਮੈਟ ਨਹੀਂ ਆ ਕੰਮ ਕਰਨ ਦਾ ਕਿ ਗੁਰੂ ਘਰ ਦੀ ਹਜ਼ੂਰੀ ਦੇ ਵਿੱਚ ਅਸੀਂ ਇਹ ਪ੍ਰੋਗਰਾਮ ਕਰੀਏ। ਇਸੇ ਕਰਕੇ ਜਿਹੜਾ ਵੈਨਿਊ ਬਾਹਰ ਰੱਖਿਆ ਸੀਗਾ, पर हुण मजबूरी इस तरह की हुई आ। सिख नूं जदों आपां सारे जानते हैं कि सारे पासों राह बंद हो जाण, फिर जिहड़ी गुरु की हजूरी है, गुरु की गोद आ, उही साडा घर बन जाती है। फिर सानूं इत्थे ये करना ही पिया, क्योंकि इन्हां नाल जदों मेरी गल हुई कहंदे प्रैजेंटेशन करनी, उस तो बाद सवाल जवाब करने, गुरु की हजूरी दे विच इहनूं प्रैफर नहीं करते। एक अपनी इन्हां दी काम करन दा ढंग आ, गुरु लई जिहड़ा अदब आ उहनूं जिहड़ा ध्यान च रखदे होया, पर सानू ये करना पैना। जिहड़ा प्रोग्राम आ प्रभ शरणवीर सिंह हुणी जिहड़ा साडा अज दा टाइटल है प्रोग्राम का, जिहड़ा मजमूम है वो हैगा मॉडर्निटी ते सिख, मॉडर्निटी एंड सिखिज्म की जिहड़ी सो कॉल्ड जो कुछ भी हुण समाज दे विच मॉडर्निटी दे नाम दे उत्ते चल रहा, ਉਹਦੇ ਲਈ ਜਿਹੜਾ ਉਦੋਂ ਤੋਂ ਸਿੱਖਾਂ ਦਾ ਜਿਹੜਾ ਪ੍ਰਭਾਵਿਤ ਹੋਣਾ ਕਿੰਨਾ ਕੁ ਲਾਜ਼ਮੀ ਹੈ ਕਿ ਸਾਨੂੰ ਵਾਕਈ ਉਹ ਤੋਂ ਜਿਹੜਾ ਸਾਨੂੰ ਪ੍ਰਭਾਵਿਤ ਹੋਣਾ ਚਾਹੀਦਾ, ਜਾਂ ਉਹ ਤੋਂ ਜਿਹੜੇ ਅਸੀਂ ਪ੍ਰਭਾਵ ਲੈਂਦੇ ਆ ਕਿਤੇ ਸਾਡਾ ਆਪਣਾ ਜਿਹੜਾ ਗੁਰੂ ਪਾਤਸ਼ਾਹ ਦਾ ਬਖਸ਼ਿਆ ਹੋਇਆ ਫਲਸਫਾ ਉਹਦੇ ਵਿਪਰੀਤ ਤਾਂ ਨਹੀਂ ਜਾ ਰਹੇ। ਇਹ ਜਿਹੜੀ ਗੱਲਬਾਤ ਆ ਸਾਰੀ ਉਹ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਦੱਸਣਗੇ ਕਿ ਸਾਨੂੰ ਕੀ ਕਰਨਾ ਚਾਹੀਦਾ, ਜਿੱਥੇ ਅੱਜ ਦੇ ਯੁੱਗ ਦੇ ਵਿੱਚ ਮੋਡਰਨਿਟੀ ਤੋਂ ਜਿਹੜਾ ਬਿਲਕੁਲ ਹੀ ਕਿਨਾਰਾ ਕਰਨਾ ਉਹ ਵੀ ਇੱਕ ਤਰ੍ਹਾਂ ਦੀ। ਪਰ ਅਸਲ ਦੇ ਵਿੱਚ ਗੱਲ ਇਹ ਕਰਨ ਦੀ ਕੋਸ਼ਿਸ਼ ਕਰਨ ਕਿ ਮੋਡਰਨਿਟੀ ਹੈ ਕੀ ਤੇ ਅਸੀਂ ਸਮਝ ਕੀ ਰਹੇ ਹਾਂ। ਇਸ ਗੱਲ ਨੂੰ ਕਿੱਦਾਂ ਨਿਖੇੜ ਕੇ ਦੇਖਿਆ ਜਾ ਸਕਦਾ, ਔਰ ਹਰ ਇੱਕ ਸਰਕਮਸਟੈਂਸਿਸ ਦੇ ਵਿੱਚ ਸਿੱਖ ਨੂੰ ਕਿਵੇਂ ਰਹਿਣਾ ਚਾਹੀਦਾ, ਕਿਵੇਂ ਜਿਹੜਾ ਆਪਣੇ ਜੀਵਨ ਨੂੰ ਉਹਦੇ ਅਨੁਸਾਰ ਜਿਹੜਾ ਆਪਣੇ ਗੁਰਮਤਿ ਦੇ ਰਹਿੰਦੇ ਵਿੱਚ ਰਹਿੰਦਿਆਂ ਹੋਇਆ ਉਹਨੂੰ ਬਤੀਤ ਕਰਨਾ ਚਾਹੀਦਾ। ਤਾਂ ਮੇਨ ਜਿਹੜੀ ਗੱਲ ਆ ਉਹ ਇਹ ਅਸੀਂ ਕਰਨੀ ਚਾਹੁੰਦੇ ਆ ਕਿ ਜਿਵੇਂ ਅਸੀਂ ਇਹ ਦੇਖਿਆ ਵਰਤਾਰਾ ਕੀ ਆ ਕਿ ਸਾਨੂੰ ਸਾਡਾ ਇਹ ਜਿਹੜਾ ਸ਼ੀਰਸ਼ਕ ਆ, ਜਿਹੜਾ ਹੈਡਿੰਗ ਆ ਪ੍ਰੋਗਰਾਮ ਦਾ, ਉਹਦਾ ਜੇ ਤੁਸੀਂ ਉਹਨੂੰ ਪੜ੍ਹਦੇ ਹੋ ਸਾਰਾ ਮਜ਼ਮੂਨ ਦਾ ਜਿਹੜਾ ਪੋਸਟਰ ਪੜ੍ਹਦੇ ਹੋ, ਉਹਦੇ ਵਿੱਚੋਂ ਕਿਤੇ ਵੀ ਜਿਹੜੀ ਆ ਕੋਈ ਇਸ ਤਰ੍ਹਾਂ ਦੀ ਝਲਕ ਨਹੀਂ ਪੈਂਦੀ ਕਿ ਅਸੀਂ ਇੱਥੇ ਕੋਈ ਆਪਣੀ ਆਜ਼ਾਦੀ ਦੀ ਗੱਲ ਕਰਨੀ ਆ ਜਾਂ ਅਸੀਂ ਖਾਲਿਸਤਾਨ ਦੀ ਗੱਲ ਕਰਨੀ ਆ। ਉਹਦੇ ਬਾਵਜੂਦ ਸਾਡਾ ਜਿਹੜਾ ਦੁਸ਼ਮਣ ਆ, ਜਿਹੜੀ ਤਾਕਤ ਸਾਨੂੰ ਖਤਮ ਕਰਨਾ ਚਾਹੁੰਦੀ ਆ, ਉਹਦੀਆਂ ਨਜ਼ਰਾਂ ਜਿਹੜੀਆਂ ਉਹ ਇਸ ਪ੍ਰੋਗਰਾਮ ਤੇ ਪਈਆਂ ਤੇ ਉਹਨਾਂ ਨੇ ਇਹਨੂੰ ਹਰ ਤਰੀਕੇ ਰੋਕਣ ਦੀ ਕੋਸ਼ਿਸ਼ ਕੀਤੀ। ਵੈਨਿਊ ਕੈਂਸਲ ਕਰਨਾ ਇੱਕ ਤਰ੍ਹਾਂ ਦਾ ਇਹੀ ਪ੍ਰਭਾਵ ਦੇਣਾ ਹੁੰਦਾ ਕਿ ਅਸੀਂ ਤੁਹਾਨੂੰ ਕਰਨ ਨਹੀਂ ਦੇਣਾ, ਔਰ ਇੱਕ ਤੋਂ ਵੱਧ ਵਾਰ ਇਹ ਹੋਇਆ। ਅਸੀਂ ਹੁਣ ਇਹ ਦੇਖਣਾ ਕਿ ਉਹ ਕੀ ਵਜ੍ਹਾ ਹੈ। ਸਾਡੇ ਸਾਰਿਆਂ ਦੇ ਸੋਚਣ ਦੀ ਗੱਲ ਹੈ ਕਿ ਕੀ ਵਜ੍ਹਾ ਹੈ ਕਿ ਅਸੀਂ ਇੱਕ ਸਿੱਖ ਕੈਨੇਡਾ ਦੀ ਆਜ਼ਾਦ ਧਰਤੀ ਦੇ ਉੱਤੇ ਵੀ ਇੰਨਾ ਇਨਫਲੂਐਂਸ ਜਿਹੜਾ ਉਸ ਜਮਾਤ ਦਾ ਹੈਗਾ, ਜਿਹੜੀ ਸਾਨੂੰ ਜਿਉਂਦੇ ਵਸਦੇ ਦੇਖਣਾ ਨਹੀਂ ਚਾਹੁੰਦੀ, ਕਿ ਸਾਡੇ ਇੱਕ ਕਾਮਨ ਜਿਹਾ ਵਿਸ਼ਾ ਜਿਹੜਾ ਅਸੀਂ ਚੁਣਿਆ ਗੱਲ ਕਰਨ ਲਈ ਉਹ ਵੀ ਉਹਨਾਂ ਨੂੰ ਨਕਾਰਾ ਨਹੀਂ ਹੋਇਆ, ਉਹਨੂੰ ਵੀ ਰੋਕਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਹੈ। ਅਸੀਂ ਜ਼ਰੂਰ
ਇਹ ਕਿਉਂ ਹੋਇਆ, ਕਿਵੇਂ ਹੋਇਆ, ਇਹਨੂੰ ਕਿਵੇਂ ਰੋਕਿਆ ਜਾਵੇ, ਇਹਦੇ ਬਾਰੇ ਵੀ ਜਿਹੜੀ ਗੱਲ ਆ ਬਾਅਦ ਚ ਕਰਾਂਗੇ। ਇਹਨੂੰ ਕਿਵੇਂ ਹੈਂਡਲ ਕਰਨਾ ਇਸ ਤਰ੍ਹਾਂ ਦੇ ਵਰਤਾਰੇ ਨੂੰ, ਉਹਦੇ ਤੇ ਵੀ ਗੱਲ ਕਰਾਂਗੇ। ਪਰ ਅਸੀਂ ਆਪਣੇ ਆਪ ਦੇ ਵਿੱਚ ਵੀ ਸੋਚੀਏ ਕਿ ਕਿਉਂ ਸਾਡੇ ਨਾਲ ਇਹ ਸਾਰਾ ਕੁਝ ਹੋ ਰਿਹਾ। ਕੈਨੇਡਾ ਦੇ ਵਿੱਚ ਇੱਕ ਵੱਡੇ ਲੈਵਲ ਦੇ ਉੱਤੇ ਇਨਕੁਆਇਰੀ ਚੱਲ ਰਹੀ ਹੈ ਫੋਰਨ ਇੰਟਰਫੇਰੈਂਸ ਦੀ। ਆਪਾਂ ਸਾਰੇ ਜਾਣਦੇ ਹਾਂ ਕਿ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦੇ ਕਤਲ ਦੇ ਮਾਮਲੇ ਦੇ ਵਿੱਚ ਜੋ ਵੀ ਘਟਨਾਕ੍ਰਮ ਹੋਇਆ, ਉਹਦੇ ਚੱਲਦਿਆਂ ਬਹੁਤ ਕੁਝ ਜਿਹੜਾ ਇੱਥੇ ਦੀਆਂ ਏਜੰਸੀਆਂ ਕਰ ਰਹੀਆਂ, ਉਸ ਸਾਰੇ ਨੈਟਵਰਕ ਨੂੰ ਫਰੋਲਣ ਦੇ ਲਈ, ਉਹਨਾਂ ਦਾ ਪਰਦਾਫਾਸ਼ ਕਰਨ ਲਈ, ਉਹਨੂੰ ਰੋਕਣ ਲਈ ਕਿ ਸਿੱਖਾਂ ਦੇ ਮਾਮਲਿਆਂ ਦੇ ਵਿੱਚ, ਕਿਉਂਕਿ ਇਹ ਇਕੱਲਾ ਸਿੱਖਾਂ ਦੇ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਨਹੀਂ, ਇਹ ਕੈਨੇਡੀਅਨ ਸਿਟੀਜ਼ਨਸ ਹੈ ਜਿਹੜੇ ਅਸੀਂ ਸਿੱਖ, ਸਾਡੇ ਜਿਹੜੇ ਪਰਸਨਲ ਅਫੇਅਰਸ ਹੈਗੇ ਆ, ਉਹ ਉਸ ਤਰੀਕੇ ਦੇ ਨਾਲ ਉਹਨੂੰ ਗਵਰਨਮੈਂਟ ਲੈਂਦੀ ਆ ਕਿ ਇਹ ਸਾਡੇ ਸਿਟੀਜ਼ਨਸ ਦੇ ਪਰਸਨਲ ਅਫੇਅਰ ਦੇ ਉੱਤੇ ਇਹ ਕਿਉਂ ਇੰਨਾ ਪ੍ਰਭਾਵ ਆ ਭਾਰਤੀ ਏਜੰਸੀਆਂ ਦਾ, ਉਹਦੇ ਉੱਤੇ ਇਨਕੁਆਇਰੀਆਂ ਜਿਹੜੀਆਂ ਚੱਲ ਰਹੀਆਂ। ਉਹਦੇ ਬਾਵਜੂਦ ਵੀ ਪ੍ਰੋਗਰਾਮ ਜਿਹੜਾ ਸਾਡਾ ਰੋਕਣ ਦੀ ਜਿਹੜੀ ਕੋਸ਼ਿਸ਼ ਹੋਈ ਆ। ਸੋ ਜ਼ਰੂਰ ਅਸੀਂ ਇਹਦਾ ਜਿਹੜਾ ਨੋਟਿਸ ਆ ਇਹ ਵੀ ਉਸ ਟੀਮ ਨੂੰ ਜਿਹੜਾ ਉਹਨਾਂ ਨੂੰ ਦੇਵਾਂਗੇ, ਉਹਨਾਂ ਨੂੰ ਰਿਟਨ ਕੰਪਲੇਂਟ ਵੀ ਕਰਾਂਗੇ ਕਿ ਤੁਸੀਂ ਦੇਖੋ ਕਿ ਇਹਦੇ ਪਿੱਛੇ ਕਿਹੜੀ ਤਾਕਤ ਕੰਮ ਕਰ ਰਹੀ ਹੈ ਕਿ ਸਾਡੇ ਜਿਹੜੇ ਇੱਕ ਰੈਗੂਲਰ ਪ੍ਰੋਗਰਾਮ ਆ, ਸਿੰਪਲ ਫਾਰਮੈਟ ਦੇ ਪ੍ਰੋਗਰਾਮ ਆ, ਅਸੀਂ ਕੋਈ ਇੱਦਾਂ ਦਾ ਆਪਣੇ ਪੋਸਟਰ ਦੇ ਵਿੱਚ ਜਿਹੜਾ ਕੋਈ ਵੀ ਇੱਦਾਂ ਦਾ ਇਸ਼ਾਰਾ ਨਹੀਂ ਦਿੱਤਾ ਕਿ ਅਸੀਂ ਕੋਈ ਇੱਥੇ ਖਾਲਿਸਤਾਨ ਦੀ ਜਾਂ ਸੈਪਰੇਟਿਜ਼ਮ ਦੀ, ਜਦ ਕਿ ਅਸੀਂ ਉਹ ਵੀ ਕਰ ਸਕਦੇ ਹਾਂ। ਐਜ਼ ਏ ਕੈਨੇਡੀਅਨ ਸਿਟੀਜ਼ਨ ਸਾਡੇ ਹੱਕ ਬਣਦੇ ਆ ਕਿ ਅਸੀਂ ਜੋ ਵੀ ਸਾਡੀ ਫਰੀडम ਆਫ ਐਕਸਪ੍ਰੈਸ਼ਨ ਆ, ਫਰੀडम ਸਾਡਾ ਰਾਈਟ ਆਫ ਫਰੀडम ਆ, ਅਸੀਂ ਉਹਨੂੰ ਕਿਤੇ ਵੀ ਜਿਹੜਾ ਉਹ ਕਰ ਸਕਦੇ ਆ, ਉਹਨੂੰ ਪ੍ਰੈਕਟਿਸ ਕਰ ਸਕਦੇ ਆ। ਪਰ ਉਹਦੇ ਬਾਵਜੂਦ ਫੋਰਨ ਇੰਟਰਫੇਰੈਂਸ ਆ ਜਿਹੜੀ ਉਹ ਇੰਨੀ ਵਧੀ ਆ ਕਿ ਸਾਨੂੰ ਆਪਣੇ ਜਿਹੜੇ ਪਰਸਨਲ ਕੰਮ ਆ ਉਹ ਵੀ ਕਰਨ ਤੋਂ ਜਿਹੜਾ ਰੋਕਿਆ ਜਾਂਦਾ। ਸੋ ਮੈਂ ਆਪ ਜੀ ਦਾ ਬਹੁਤ ਜ਼ਿਆਦਾ ਸਮਾਂ ਨਹੀਂ ਲੈਣਾ। ਭਾਈ ਪ੍ਰੋਫੈਸਰ ਸ਼ਰਨਵੀਰ ਸਿੰਘ ਜੀ ਸਾਡੇ ਵਿੱਚ ਹਾਜ਼ਰ ਨੇ, ਉਹਨਾਂ ਦੇ ਪ੍ਰੈਜੈਂਟੇਸ਼ਨ ਹੈ ਜਿਹੜੀ ਉਹ ਵੀ ਤਿਆਰ ਕੀਤੀ ਹੈ। ਸੋ ਉਹ ਬਹੁਤਾ ਸਮਾਂ ਉਹੀ ਲੈਣਗੇ ਕਿਉਂਕਿ ਇਹ ਜਿਹੜਾ ਸਬਜੈਕਟ ਹੈ ਇਹ ਬਹੁਤ ਬਰੋਡਰ ਹੈ, ਉਹਦੇ ਬਾਰੇ ਕੋਰਸ ਵੀ ਪੜ੍ਹਾਉਂਦੇ ਆ ਤੇ ਉਹਦੇ ਬਾਰੇ ਵੀ ਆਪ ਜੀ ਨੂੰ ਦੱਸਣਗੇ। ਸੋ ਮੈਂ ਆਪ ਜੀ ਦਾ ਬਹੁਤਾ ਸਮਾਂ ਨਹੀਂ ਲੈਣਾ। ਸੋ ਇੰਨੀਆਂ ਹੀ ਮੈਂ ਬੇਨਤੀਆਂ ਜਿਹੜਾ ਕਰਦਾ ਹੋਇਆ ਮੈਂ ਭਾਈ ਸਾਹਿਬ ਭਾਈ ਪ੍ਰੋਫੈਸਰ ਸ਼ਰਨਵੀਰ ਸਿੰਘ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਸਟੇਜ ਤੇ ਆਉਣ ਤੇ ਮਾਈਕ ਸਾਂਭਣ ਤੇ ਆਪਣੀ ਜਿਹੜੀ ਪ੍ਰੈਜੈਂਟੇਸ਼ਨ ਆ ਉਹ ਸੰਗਤ ਦੇ ਰੂਬਰੂ ਕਰਨ। ਤੇ ਇਹਦੇ ਵਿੱਚ ਇਹਨਾਂ ਦੀ ਪ੍ਰੈਜੈਂਟੇਸ਼ਨ ਤੋਂ ਬਾਅਦ ਜੇ ਕਿਸੇ ਵੀ ਵੀਰ ਨੂੰ, ਕਿਸੇ ਵੀ ਭੈਣ ਨੂੰ ਕੋਈ ਸਵਾਲ ਹੋਵੇ ਤੇ ਉਹ ਸਵਾਲ ਕਰ ਸਕਦੇ ਆ। ਪਰ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠੇ ਆ, ਸੋ ਗੁਰੂ ਸਾਹਿਬ ਦਾ ਜਿਹੜਾ ਸਤਿਕਾਰ ਆ ਉਹਨੂੰ ਜ਼ਰੂਰ ਸਵਾਲ ਕਰਨ ਲੱਗੇ ਜਿਹੜਾ ਮੁੱਖ ਰੱਖਣਾ ਤੇ ਉਸ ਤਰੀਕੇ ਦੇ ਨਾਲ ਕੋਈ ਵੀ ਕਿਸੇ ਦਾ ਸਵਾਲ ਹੋਵੇ ਬਾਅਦ 'ਚ ਕਰ ਸਕਦਾ। ਤੇ ਇੰਨੀਆਂ ਹੀ ਬੇਨਤੀਆਂ ਨੇ ਜੀ। ਹੁਣ ਮੈਂ ਬੇਨਤੀ ਕਰੂੰਗਾ ਭਾਈ ਸਾਹਿਬ ਭਾਈ ਪ੍ਰਭ ਸ਼ਰਨਵੀਰ ਸਿੰਘ ਉਹਨਾਂ ਨੂੰ ਕਿ ਉਹ ਮਾਈਕ ਦੇਣ ਤੇ ਆਪਣੀ ਜਿਹੜੀ ਪ੍ਰੈਜੈਂਟੇਸ਼ਨ ਆ ਉਹ ਸ਼ੁਰੂ ਕਰਨ ਤੇ ਆਪਣੇ ਵੱਲੋਂ ਜਿਹੜੇ ਦੋ ਲਫ਼ਜ਼ ਜ਼ਰੂਰ ਕਹਿਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਪ੍ਰਭ ਸ਼ਰਨਵੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਵੇਂ ਭਾਈ ਮਨਵੀਰ ਸਿੰਘ ਉਹਨਾਂ ਨੇ ਆਪ ਜੀ ਨੂੰ ਦੱਸਿਆ ਕਿ ਕੁਛ ਮਜਬੂਰੀਆਂ ਕਰਕੇ ਇਹਨਾਂ ਨੂੰ ਆਖਰੀ ਸਮੇਂ ਦੇ ਉੱਤੇ ਵੈਨਿਊ ਬਦਲਣਾ ਪਿਆ। ਮਾਈਕ ਚੱਲ ਰਿਹਾ। ਮੈਂ ਇਹ ਪੇਸ਼ਕਾਰੀ ਹੈ ਜਿਹੜੀ ਇਹ ਥੋੜੀ ਜਿਹੀ ਇਸ ਹਿਸਾਬ ਨਾਲ ਤਿਆਰ ਕੀਤੀ ਸੀ ਕਿ ਕਿਸੇ ਦਰਬਾਰ ਹਾਲ ਤੋਂ ਬਾਹਰ ਕਿਸੇ ਹਾਲ ਦੇ ਵਿੱਚ ਪ੍ਰੋਗਰਾਮ ਹੋਊਗਾ, ਕਿਉਂਕਿ ਮੈਂ ਇਹ ਸਮਝਦਾ ਕਿ ਪਹਿਲੀ ਤਾਂ ਗੱਲ ਮੈਂ ਮਾਫੀ ਚਾਹਣਾ ਕਿ ਮੈਂ ਇਹ ਸਮਝਦਾ ਕਿ ਦਰਬਾਰ ਹਾਲ ਦੇ ਵਿੱਚ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸਿਰਫ ਤੇ ਸਿਰਫ ਨਿਰੋਲ ਧਾਰਮਿਕ ਗੱਲ ਹੀ ਹੋਣੀ ਚਾਹੀਦੀ ਹੈ। ਜਿਹੜੀ ਹਾਲਾਂਕਿ ਮੇਰਾ ਜਿਹੜਾ ਸਿੱਖੀ ਨਾਲ ਸੰਬੰਧਿਤ ਅੱਜ ਦੇ ਲੈਕਚਰ ਦਾ ਵਿਸ਼ਾ, ਪਰ ਫਿਰ ਵੀ ਜਦੋਂ ਸਾਡੇ ਵਰਗੇ ਲੋਕ ਬੋਲਦੇ ਆ ਤਾਂ ਕਈ ਵਾਰੀ ਕੋਈ ਇਹੋ ਜਿਹੀ ਗੱਲ ਜਿਹੜੀ ਉਹ ਮੂੰਹ ਦੇ ਵਿੱਚੋਂ ਨਿਕਲ ਸਕਦੀ ਹੈ ਜਿਹੜੀ ਅਪਰੋਪਰੀਏਟ ਨਾ ਹੋਵੇ। ਸੋ ਉਹਦੇ ਕਰਕੇ ਮੈਂ ਜਿਹੜੀ ਪੂਰੀ ਪੇਸ਼ਕਾਰੀ ਹੈ ਜਿਹੜੀ ਉਹ ਨਹੀਂ ਤੁਹਾਨੂੰ ਵਿਖਾਉਣੀ ਕਿ ਅੱਜ ਕੁਛ ਇੱਕ ਗੱਲਾਂ ਜਿਹੜੀਆਂ ਜ਼ਰੂਰੀ ਨੇ, ਉਹਦੇ ਵਿੱਚੋਂ ਕੁਛ ਇੱਕ ਤਸਵੀਰਾਂ ਜਿਹੜੀਆਂ ਉਹ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰੂੰਗਾ। ਕੋਈ ਵੀ ਕੌਮ ਹੈ ਜਿਹੜੀ ਉਹਦਾ ਭਵਿੱਖ ਇਸ ਗੱਲ ਤੇ ਨਿਰਭਰ ਕਰਦਾ ਹੁੰਦਾ ਕਿ ਜਿਹੜੇ ਯੁੱਗ ਦੇ ਵਿੱਚ ਉਹ ਕੌਮ ਜਿਉਂ ਰਹੀ ਹੈ
ਉਹ ਪੀੜ੍ਹੀ ਉਸ ਯੁੱਗ ਨੂੰ ਸਮਝ ਕੇ ਉਸ ਯੁੱਗ ਨਾਲ ਕਿੰਨਾ ਕੁ ਸੰਵਾਦ ਰਚਾਉਂਦੀ ਹੈ, ਕਿੰਨਾ ਕੁ ਉਹਦੇ ਰੰਗ ਤੋਂ ਆਪਦੇ ਆਪ ਨੂੰ ਬਚਾ ਕੇ ਰੱਖਦੀ। ਜਿਵੇਂ ਗੁਰਬਾਣੀ ਦੇ ਵਿੱਚ ਯੁੱਗਾਂ ਦੀ ਗੱਲ ਆਉਂਦੀ ਹੈ, ਸੋ ਅੱਜ ਕੱਲ੍ਹ ਆਪਾਂ ਆਮ ਹੀ ਕਹਿੰਦੇ ਹਾਂ ਕਿ ਅਸੀਂ ਮਾਡਰਨ ਯੁੱਗ ਦੇ ਵਿੱਚ ਰਹਿੰਦੇ ਹਾਂ, ਆਧੁਨਿਕ ਯੁੱਗ ਦੇ ਵਿੱਚ ਰਹਿੰਦੇ ਹਾਂ, ਪਰ ਇਹ ਕਿਤੋਂ ਸੁਣਨ ਨੂੰ ਸਮਝਣ ਨੂੰ ਮਿਲਦਾ ਨਹੀਂ ਗਾ ਕਿ ਇਹ ਆਧੁਨਿਕ ਯੁੱਗ ਹੈ ਕੀ, ਇਹਦੀ ਖਸਲਤ ਕੀ ਹੈ, ਇਹਦੀ ਅਸਲੀਅਤ ਕੀ ਹੈ। ਕਿ ਆਧੁਨਿਕ ਯੁੱਗ ਹੈ ਜਿਹੜਾ ਉਹਦਾ ਸਿੱਖੀ ਦੇ ਨਾਲ ਸੰਬੰਧ ਹੈ ਜਿਹੜਾ ਉਹ ਸੁਖਾਵਾਂ, ਜਾਂ ਆਧੁਨਿਕ ਯੁੱਗ ਦਾ ਸਿੱਖੀ ਨਾਲ ਸੰਬੰਧ ਹੈ ਜਿਹੜਾ ਉਹ ਵਿਰੋਧ ਵਾਲਾ। ਸੋ ਇੱਕ ਕਿਸਮ ਨਾਲ ਸਿੱਖ ਆਧੁਨਿਕ ਯੁੱਗ ਦੇ ਵਿੱਚ ਬੇਸੁੱਧ ਹੋ ਕੇ ਵਿਚਰ ਰਹੇ ਆ, ਜਿਵੇਂ ਅਸੀਂ ਕਿਤੇ ਜਾਂਦੇ ਹੋਈਏ ਪਰ ਸਾਨੂੰ ਦਿਸਦਾ ਕੁਛ ਨਾ ਹੋਵੇ। ਹਨੇਰੇ ਦੇ ਵਿੱਚ ਅਸੀਂ ਜੋ ਕੁਛ ਸਾਡੇ ਨਾਲ ਹੋਈ ਜਾਂਦਾ, ਕਦੇ ਅਸੀਂ ਕਿਸੇ ਕੰਧ 'ਚ ਵੱਜਦੇ ਹਾਂ, ਕਦੇ ਅਸੀਂ ਕਿਸੇ ਦਰਖਤ 'ਚ ਵੱਜਦੇ ਹਾਂ, ਕਿਸੇ ਕਾਸੇ 'ਚ ਵੱਜਦੇ ਹਾਂ। ਉਹਦਾ ਕਾਰਨ ਇਹ ਹੈ ਕਿ ਮਾਡਰਨਿਜ਼ਮ ਹੈ ਕਿ ਮੋਡਰਨਿਟੀ ਹੈ ਕਿ ਇਹਦੇ ਬਾਰੇ ਹਜੇ ਆਪਣੀ ਕੌਮ ਦੇ ਵਿੱਚ ਗੱਲ ਹੀ ਨਹੀਂ ਚੱਲੀ। ਸੋ ਅੱਜ ਮੇਰੀ ਕੋਸ਼ਿਸ਼ ਇਹ ਹੈ ਕਿ ਇਹਦੇ ਬਾਰੇ ਥੋੜੀ ਜਿਹੀ ਗੱਲ ਕੀਤੀ ਜਾਵੇ। ਤੇ ਮੈਂ ਪਰ ਪਹਿਲਾਂ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਮੋਡਰਨਿਟੀ ਹੈ, ਜਿਹੜੀ ਆਧੁਨਿਕਤਾ ਹੈ, ਜਿਹੜੀ ਮਾਡਰਨ ਜ਼ਮਾਨਾ ਜਿਹੜਾ, ਇਹ ਇੱਕ ਕਿਸਮ ਦੀ ਦੋ ਧਾਰੀ ਤਲਵਾਰ ਹੈ। ਇਹਦੇ ਸਾਨੂੰ ਨੁਕਸਾਨ ਵੀ ਬਹੁਤ ਹੈ, ਪਰ ਇਹਦੇ ਨਾਲ ਸਾਨੂੰ ਨਵੀਆਂ ਅਪਰਚੂਨਿਟੀਜ਼, ਨਵੇਂ ਮੌਕੇ ਵੀ ਮਿਲੇ ਆ। ਸੋ ਉਹਨਾਂ ਮੌਕਿਆਂ ਦਾ ਅਸੀਂ ਕੀ ਕਰ ਸਕਦੇ ਹਾਂ, ਪੇਸ਼ਕਾਰੀ ਦੇ ਅਖੀਰ ਤੇ ਮੈਂ ਉਹ ਗੱਲ ਸਾਂਝੀ ਕਰੂੰਗਾ ਤੁਹਾਡੇ ਨਾਲ। ਸੋ ਸਭ ਤੋਂ ਪਹਿਲਾਂ ਕਿ ਸਿੱਖਾਂ ਦਾ ਮੋਡਰਨਿਟੀ ਨਾਲ ਟਾਕਰਾ ਕਦੋਂ ਹੋਇਆ? ਜਦੋਂ ਪੰਜਾਬ ਦੇ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋਇਆ। ਪੰਜਾਬ ਤੇ ਅੰਗਰੇਜ਼ਾਂ ਦਾ ਕਬਜ਼ਾ ਕਦੋਂ ਹੋਇਆ? 1849 ਦੇ ਵਿੱਚ, ਅੱਜ ਤੋਂ ਕਰੀਬ ਪੌਣੇ 2 ਸਦੀਆਂ ਪਹਿਲਾਂ। ਉਸ ਕਬਜ਼ੇ ਤੋਂ 10 ਸਾਲ ਬਾਅਦ ਦੇ ਵਿੱਚ ਜੋ ਕੁਝ ਸਿੱਖਾਂ ਨਾਲ ਹੋਇਆ, 1849 ਤੋਂ ਲੈ ਕੇ ਤੁਸੀਂ ਕਹਿ ਲਓ 1857 ਤੱਕ, ਉਹਦੇ ਵਿੱਚ ਅੱਜ ਦੀ ਸਿੱਖ ਰਾਜਨੀਤੀ ਹੈ ਜਿਹੜੀ ਉਹ ਸਿੱਧੀ ਕਿਉਂ ਨਹੀਂ ਚੱਲ ਰਹੀ? ਇਹਦੇ ਸਾਰੇ ਦੇ ਸਾਰੇ ਕਾਰਨ ਜਿਹੜੇ ਉਸ ਪੀਰੀਅਡ ਦੇ ਵਿੱਚ ਪਏ। ਜੇ ਉਹ ਘਟਨਾਵਾਂ ਨਾ ਵਾਪਰਦੀਆਂ, ਜੇ ਅੰਗਰੇਜ਼ ਉਦੋਂ ਸਿੱਖ ਉਦੋਂ ਨਾ ਹਾਰਦੇ, ਅੰਗਰੇਜ਼ ਨਾ ਜਿੱਤਦੇ, ਤਾਂ ਕੱਲਾ ਸਿੱਖਾਂ ਦਾ ਨਹੀਂ ਬਲਕਿ ਉਹ ਸਾਰੇ ਇਲਾਕੇ ਦਾ ਇਤਿਹਾਸ ਆ ਜਿਹੜਾ ਉਹ ਹੋਰ ਹੋਣਾ ਸੀ ਅੱਜ। ਸੋ ਕੀ ਹੋਇਆ ਉਦੋਂ? ਇਹ ਤਸਵੀਰ ਹੈ ਜਿਹੜੀ ਇਹ ਜਦੋਂ 29 ਮਾਰਚ 1849 ਨੂੰ ਮਹਾਰਾਜਾ ਦਲੀਪ ਸਿੰਘ ਦੀ ਤਸਵੀਰ ਹੈ। ਇਹ ਉਹਨਾਂ ਤੋਂ ਸਰੈਂਡਰ ਕਰਵਾਇਆ ਗਿਆ ਲਾਰਡ ਡਲਹੌਜ਼ੀ ਵੱਲੋਂ, ਉਦੋਂ ਦੀ ਇਹ ਤਸਵੀਰ ਹੈ। ਤੇ ਇਹ ਤਸਵੀਰ ਲਗਭਗ ਜਿਹੜੇ ਸਿੱਖ ਇਤਿਹਾਸ ਦੇ ਸਭ ਤੋਂ ਦੁਖਦਾਈ ਪੱਖ ਹੈ ਜਿਹੜੇ ਉਹਨਾਂ ਦੇ ਵਿੱਚੋਂ ਇੱਕ ਤਸਵੀਰ ਹੈ। ਪਰ ਆਮ ਸਿੱਖ ਨੂੰ ਅੱਜ ਇਹ ਤਸਵੀਰ ਆਮ ਸਿੱਖ ਦੇ ਚੇਤੇ ਦਾ ਹਿੱਸਾ ਨਹੀਂ ਗੀ। ਇਸੇ ਕਰਕੇ ਮੈਂ ਵਿਖਾ ਰਿਹਾ। ਸਾਡਾ ਰਾਜ ਕਦੋਂ ਗਿਆ, ਕਿਉਂ ਗਿਆ, ਇਹੀ ਸਿੱਖ ਕੌਨਸ਼ੀਅਸਨੈਸ ਦਾ ਪਾਰਟ ਨਹੀਂ ਰਿਹਾ। ਇਹ ਬਹੁਤ ਵੱਡੀ ਗੱਲ ਹੈ। ਦੂਜੀ ਗੱਲ ਵੀ, ਜਿਹੜਾ ਬੰਦਾ ਲਾਰਡ ਡਲਹੌਜ਼ੀ ਸੀ, ਜਿਹੜਾ ਉਦੋਂ ਇੰਡੀਆ ਦਾ ਗਵਰਨਰ ਜਨਰਲ ਸੀ, ਉਹ ਨਿੱਤ 2 ਜਣਿਆਂ ਨੂੰ ਚਿੱਠੀਆਂ ਲਿਖਦਾ ਸੀ, ਇੱਕ ਆਪਦੀ ਘਰ ਵਾਲੀ ਨੂੰ ਤੇ ਇੱਕ ਆਪਦੇ ਕਿਸੇ ਖਾਸ ਦੋਸਤ ਨੂੰ। ਉਹਨਾਂ ਚਿੱਠੀਆਂ ਦੇ ਵਿੱਚ ਉਹਨੇ ਉਹ ਕਿਤਾਬ ਦੇ ਸ਼ੁਰੂ ਦੇ ਵਿੱਚ ਲਿਖਿਆ, ਉਹ ਕਹਿੰਦਾ ਵੀ ਇਹਨਾਂ ਚਿੱਠੀਆਂ ਦੇ ਰਾਹੀਂ ਮੈਂ ਆਪਦੇ ਦਿਲ ਦੀ ਗੱਲ ਕਰਦਾ। ਵੀ ਜਿਹੜੇ ਤਾਂ ਓਫੀਸ਼ੀਅਲ ਚਿੱਠੀਆਂ ਲਿਖਦਾ ਸੀ ਉਹ ਸਰਕਾਰੀ, ਉਹਨਾਂ ਦੇ ਵਿੱਚ ਤਾਂ ਉਹਨੂੰ ਫਾਰਮਲ ਰਹਿਣਾ ਪੈਂਦਾ ਸੀ, ਉਹੋ ਜਿਹੀ ਭਾਸ਼ਾ ਵਰਤਣੀ ਪੈਂਦੀ ਸੀ। ਪਰ ਇਹਨਾਂ ਚਿੱਠੀਆਂ ਦੇ ਵਿੱਚ ਜੋ ਵੀ ਸੋਚਦਾ ਸੀ ਉਹ ਗੱਲ ਲਿਖਦਾ ਸੀ। ਸੋ ਸਿੱਖਾਂ ਬਾਰੇ ਉਹ ਕੀ ਸੋਚਦਾ ਸੀ? ਇਹ ਪੰਜਾਬ ਤੇ ਕਬਜ਼ਾ ਹੋਣ ਤੋਂ ਕਰੀਬ 1 ਮਹੀਨਾ ਬਾਅਦ ਦੀ ਚਿੱਠੀ ਹੈ, 7 ਮਈ 1849 ਦੀ। ਸੋ 7 ਮਈ 1849 ਦੇ ਵਿੱਚ ਲਾਰਡ ਡਲਹੌਜ਼ੀ ਲਿਖ ਰਿਹਾ ਕਿ ਸਿੱਖਾਂ ਦੇ ਗੁਰੂ ਗੋਬਿੰਦ ਸਿੰਘ ਜੀ ਨੇ ਜਾਤ ਪਾਤੀ ਸਿਸਟਮ ਜਿਹੜਾ ਖਤਮ ਕਰਤਾ, ਤੇ ਬਹੁਤ ਹੱਦ ਤੱਕ ਇਹ ਗੱਲ ਜਿਹੜੀ ਕਾਮਯਾਬ ਹੋ ਗਈ। ਪਰ ਹੁਣ ਸਿੱਖ ਹੌਲੀ ਹੌਲੀ ਹਿੰਦੂਇਜ਼ਮ ਦੇ ਵਿੱਚ ਜਜ਼ਬ ਹੋਈ ਜਾਂਦੇ, ਤੇ ਜਿੱਥੇ ਉਹ ਹਜੇ ਸਿੱਖੀ ਉਹਨਾਂ ਨੇ ਬਚਾ ਕੇ ਵੀ ਰੱਖੀ ਹੈ, ਉੱਥੇ ਵੀ ਹਰ ਸਾਲ ਉਹਨਾਂ ਦਾ ਹਿੰਦੂਕਰਨ ਹੋਈ ਜਾਂਦਾ। ਤੇ ਲਾਰਡ ਡਲਹੌਜ਼ੀ, ਖਾਸ ਗੱਲ ਇਹ ਹੈ ਵੀ ਲਾਰਡ ਡਲਹੌਜ਼ੀ ਇਹ ਗੱਲ ਇਸ ਤਰੀਕੇ ਨਾਲ ਲਿਖ ਰਿਹਾ ਵੀ ਇਹ ਚੰਗੀ ਗੱਲ ਆ। ਕਿਉਂ? ਕਿਉਂਕਿ ਇੱਕ ਹੋਰ ਚਿੱਠੀ ਦੇ ਵਿੱਚ, ਜਿਹਦੀ ਮੈਂ ਤਸਵੀਰ ਨਹੀਂ ਇੱਥੇ ਲਾਈ, ਇੱਕ ਹੋਰ ਚਿੱਠੀ 'ਚੋਂ ਲਿਖਦਾ ਵੀ ਕਹਿੰਦਾ ਜਿੰਨਾ ਚਿਰ ਸਿੱਖ ਐਜ਼ ਅ ਪੋਲੀਟੀਕਲ ਨੇਸ਼ਨ
ਪੂਰੀ ਤਰ੍ਹਾਂ ਖਤਮ ਨਹੀਂ ਹੋ ਜਾਂਦੇ ਉਹਨਾਂ ਚਿਰ ਸਾਡਾ ਰਾਜ ਹਿੰਦੁਸਤਾਨ ਦੇ ਵਿੱਚ ਪੱਕਾ ਨਹੀਂ ਹੋ ਸਕਦਾ। ਸੋ ਉਹਨਾਂ ਦਾ ਨਿਸ਼ਾਨਾ ਕੀ ਸੀ ਕਿ ਸਿੱਖ ਐਜ਼ ਅ ਪੋਲੀਟੀਕਲ ਨੇਸ਼ਨ ਪੂਰੀ ਤਰ੍ਹਾਂ ਖਤਮ ਹੋ ਜਾਣ, ਹਿੰਦੂਇਜ਼ਮ ਦੇ ਵਿੱਚ ਜਜ਼ਬ ਹੋ ਜਾਣ, ਤੇ ਉਹਨਾਂ ਦਾ ਅੰਦਾਜ਼ਾ ਸੀਗਾ ਵੀ ਅਗਲੇ 50 ਸਾਲ ਦੇ ਵਿੱਚ ਸਿੱਖ ਜਿਹੜੇ ਉਹ ਬਿਲਕੁਲ ਖਤਮ ਹੋ ਜਾਣਗੇ। ਪਰ ਇਹ ਹੋਇਆ ਨਹੀਂ। ਇਹ ਸਿੱਖਾਂ ਦੀ ਬਹੁਤ ਵੱਡੀ ਪ੍ਰਾਪਤੀ ਹੈ ਕਿ ਇਹ ਹੋਇਆ ਨਹੀਂ। ਪਰ ਇਹ ਵੀ ਨਹੀਂ ਹੋਇਆ ਕਿ ਸਿੱਖ ਪੂਰੀ ਤਰ੍ਹਾਂ ਇਸ ਕੰਮ ਤੋਂ ਬਚ ਗਏ। ਜਿਹੜਾ ਸਾਰਾ ਧਾਰਾ 25 ਦਾ ਮਸਲਾ ਉਹ ਕੀ ਹੈ? ਹਿੰਦੁਸਤਾਨ ਦੀ ਕਨਸਟੀਟਿਊਸ਼ਨ ਦੇ ਵਿੱਚ ਕਿਉਂ ਲਿਖਿਆ ਵੀ ਸਿੱਖ ਹਿੰਦੂਆਂ ਦਾ ਪਾਰਟ ਹੈ? ਆਰਐਸਐਸ ਦੇ ਲੀਡਰ ਕਿਉਂ ਵਾਰੀ-ਵਾਰੀ ਕਹਿੰਦੇ ਆ ਕਿ ਸਿੱਖ ਹਿੰਦੂਆਂ ਦਾ ਪਾਰਟ ਹੈ? ਕਿਉਂ? ਇਹ ਗੱਲ ਦਾ ਭੇਦ ਅੱਜ ਤੋਂ ਪੌਣੇ 2 ਸਦੀਆਂ ਪਹਿਲਾਂ ਲਾਰਡ ਡਲਹੌਜ਼ੀ ਨੇ ਆਪਣੀਆਂ ਚਿੱਠੀਆਂ 'ਚ ਲਿਖਿਆ। ਉਹ ਕਹਿੰਦਾ ਜਿੰਨਾ ਚਿਰ ਸਿੱਖਾਂ ਦੀ ਪੋਲੀਟੀਕਲ ਹਸਤੀ ਬਚੀ ਹੈ ਉਹਨਾਂ ਚਿਰ ਹਿੰਦੁਸਤਾਨ ਦੇ ਵਿੱਚ ਕਿਸੇ ਦਾ ਰਾਜ ਪੱਕਾ ਨਹੀਂ ਹੋ ਸਕਦਾ। ਤੇ ਇਸ ਕਰਕੇ ਇਹਨਾਂ ਦੀ ਪੋਲੀਟੀਕਲ ਹਸਤੀ ਨੂੰ ਮਿਟਾਉਣਾ ਜ਼ਰੂਰੀ ਹੈ ਜੇ ਕਿਸੇ ਨੇ ਹਿੰਦੁਸਤਾਨ ਤੇ ਰਾਜ ਕਰਨਾ। ਤੇ ਇਸੇ ਗੱਲ ਕਰਕੇ ਆਰਐਸਐਸ ਦੀ ਜਿਹੜੀ ਸਾਰੀ ਅਪਰੋਚ ਆ, ਜਿਹੜੀ ਇੰਡੀਅਨ ਨੇਸ਼ਨ ਸਟੇਟ ਦੀ ਸਾਰੀ ਅਪਰੋਚ ਆ ਕਿ ਸਿੱਖਾਂ ਦੀ ਵੱਖਰੀ ਹਸਤੀ ਨਾ ਰਵੇ, ਉਹਦੀਆਂ ਜੜ੍ਹਾਂ ਦੀਆਂ ਉਹ ਪੰਜਾਬ ਦੀ ਕੋਲੋਨਾਈਜੇਸ਼ਨ ਦੇ ਵਿੱਚ 1849 ਦੇ ਵਿੱਚ ਪਈਆਂ। ਦੂਜੀ ਗੱਲ ਜਿਹੜੀ ਸਮਝਣ ਵਾਲੀ ਹੈ ਵੀ ਉਦੋਂ ਇੰਡੀਆ ਦੇ ਵਿੱਚ 3 ਮੁੱਖ ਧਰਮ ਸੀ ਜਦੋਂ ਅੰਗਰੇਜ਼ ਭਾਰਤ ਦੇ ਵਿੱਚ ਆਏ, ਹਿੰਦੂ, ਮੁਸਲਮਾਨ ਤੇ ਸਿੱਖ। ਇੰਡੀਆ ਦੇ ਬਹੁਤੇ ਹਿੱਸੇ ਉੱਤੇ ਮੁਸਲਮਾਨਾਂ ਦਾ ਕਬਜ਼ਾ ਸੀ, ਇੱਕ ਹਿੱਸੇ ਦੇ ਉੱਤੇ ਸਿੱਖਾਂ ਦਾ ਕਬਜ਼ਾ ਸੀ ਪੰਜਾਬ ਤੇ ਹਿੰਦੂਆਂ ਦਾ ਐਜ਼ ਹਿੰਦੂ ਬਹੁਤੇ ਇਲਾਕੇ ਤੇ ਕਬਜ਼ਾ ਨਹੀਂ ਸੀ। ਮਰਾਠਿਆਂ ਦੀ ਸਲਤਨਤ ਸੀਗੀ, ਕੁਝ ਹੋਰ ਇਲਾਕੇ ਸੀ, ਪਰ ਇੰਡੀਆ ਦਾ ਵੱਡਾ ਹਿੱਸਾ ਜਿਹੜਾ ਉਹ ਮੁਸਲਮਾਨਾਂ ਤੇ ਸਿੱਖਾਂ ਕੋਲੇ ਸੀ। ਐਂਡ ਰਿਜ਼ਲਟ ਕੀ ਹੋਇਆ ਕੋਲੋਨਾਈਜੇਸ਼ਨ ਦਾ ਕਿ ਜਿਹੜਾ ਅੱਜ ਕੱਲ੍ਹ ਇੰਡੀਆ ਉਹ ਸਾਰਾ ਰਾਜ ਮੁਸਲਮਾਨਾਂ ਤੋਂ ਤੇ ਸਿੱਖਾਂ ਤੋਂ ਲੈ ਕੇ ਹਿੰਦੂ ਰਾਸ਼ਟਰ ਬਣ ਗਿਆ। ਪਾਕਿਸਤਾਨ ਦਾ ਕੁਛ ਹਿੱਸਾ ਮੁਸਲਮਾਨ ਪਾਕਿਸਤਾਨ ਬਣ ਗਿਆ ਤੇ ਸਿੱਖ ਜਿਹੜੇ ਉਹ ਕਿਤੇ ਨਹੀਂ ਗਏ। ਇਹ ਕੋਈ ਐਕਸੀਡੈਂਟ ਨਹੀਂ ਗਾ ਹਿਸਟਰੀ ਦਾ। ਅੰਗਰੇਜ਼ ਜਿਸ ਦਿਨ ਉਹਨਾਂ ਨੇ ਇੰਡੀਆ ਦੇ ਵਿੱਚ ਪੈਰ ਰੱਖਿਆ, ਪਹਿਲੇ ਦਿਨ ਤੋਂ ਉਹਨਾਂ ਦਾ ਹਿੰਦੂਇਜ਼ਮ ਪ੍ਰਤੀ ਐਟੀਟਿਊਡ ਉਹ ਬਹੁਤ ਪੋਜ਼ਿਟਿਵ ਸੀ ਤੇ ਉਹਨਾਂ ਦੇ ਪੱਖ ਵਾਲਾ ਸੀ। ਸਿੱਖਾਂ ਪ੍ਰਤੀ ਐਟੀਟਿਊਡ ਜਿਹੜਾ ਉਹ ਬਹੁਤ ਜ਼ਿਆਦਾ ਨੈਗੇਟਿਵ ਸੀ, ਕਿਉਂਕਿ ਸਿੱਖ ਇੱਕ ਬਹੁਤ ਵੱਡੀ ਪਾਵਰ ਸੀ, ਪਲੱਸ ਉਹਨਾਂ ਨੇ ਟੱਕਰ ਬਹੁਤ ਤਕੜੀ ਦਿੱਤੀ। ਇਸ ਕਰਕੇ ਸਿੱਖਾਂ ਨੂੰ ਉਹ ਖਤਰਾ ਸਮਝਦੇ ਰਹੇ ਤੇ ਅੱਜ ਵੀ ਸਮਝਦੇ ਆ। ਜਿਹੜੀ ਅੱਜ ਆ ਕਰੰਟ ਕੰਟੈਕਸਟ ਚੱਲ ਰਿਹਾ ਨਾ ਭਾਈ ਨਿੱਜਰ ਦੀ ਸ਼ਹੀਦੀ ਤੋਂ ਬਾਅਦ, ਇਹਦੇ ਬਾਰੇ ਆਪਾਂ ਅਖੀਰ ਤੇ ਗੱਲ ਕਰਾਂਗੇ, ਪਰ ਉਹਦੇ ਤੋਂ ਪਹਿਲਾਂ ਜਿਹੜੀ ਗੱਲ ਸਮਝਣ ਵਾਲੀ ਹੈ ਉਹ ਜ਼ਰੂਰੀ ਹੈ। ਕਾਰਨ ਉਹਦਾ ਕੀ ਆ? ਕਾਰਨ ਉਹਦਾ ਇਹ ਹੈ ਕਿ ਜਿਹੜੇ ਮਾਡਰਨ ਵਰਲਡ 'ਚ ਆਪਾਂ ਰਹਿ ਰਹੇ ਹਾਂ, ਇਹ ਦੁਨੀਆ 'ਚ ਜਿੰਨੇ ਵੀ ਬਾਕੀ ਰਾਜ ਹੋਏ ਆ, ਪਹਿਲਾਂ ਚੰਗੇਜ਼ ਖਾਨ ਦਾ ਬਹੁਤ ਵੱਡਾ ਰਾਜ ਸੀ, ਉਦੋਂ ਪਹਿਲਾਂ ਪਰਸ਼ੀਅਨ ਐਮਪਾਇਰ ਬਹੁਤ ਵੱਡਾ ਸੀ, ਮੰਗੋਲ ਐਮਪਾਇਰ ਬਹੁਤ ਵੱਡਾ ਸੀ, ਬਹੁਤ ਲੋਕਾਂ ਦੇ ਰਾਜ ਰਹੇ ਆ, ਪਰ ਕਦੇ ਵੀ ਆਏ ਨਹੀਂ ਹੋਇਆ ਕਿ ਕਿਸੇ ਇੱਕ ਸੱਭਿਆਚਾਰ ਦੇ ਲਾਈਫ ਸਟਾਈਲ ਨੂੰ ਇਸ ਹੱਦ ਤੱਕ ਸਾਰੀ ਦੁਨੀਆ ਦੇ ਲੋਕਾਂ ਨੇ ਅਪਣਾ ਲਿਆ ਹੋਵੇ ਵੀ ਜਿੱਥੇ ਉਹਨਾਂ ਦਾ ਰਾਜ ਬਣ ਰਿਹਾ ਹੋਵੇ, ਜਿਵੇਂ ਚਾਈਨਾ, ਜਾਪਾਨ, ਜਿੱਥੇ ਸਿੱਧਾ ਰਾਜ ਨਹੀਂ ਰਿਹਾਗਾ ਪਰ ਸਿਸਟਮ ਸਾਰਾ ਇਹੀ ਹੈ। ਉਹਦੇ ਪਿੱਛੇ ਕਾਰਨ ਕੀ ਹੈ? ਇਹੀ ਮੋਡਰਨਿਟੀ ਹੈ, ਇਹੀ ਅਸਲੀ ਗੱਲ ਹੈ ਜਿਹੜੀ ਜਿਹਦੇ ਨਾਲ ਸਿੱਖੀ ਦਾ, ਜਿਹਦੇ ਕਰਕੇ ਸਿੱਖ ਜਿਹੜੇ ਉਹ ਇਸ ਅਵਸਥਾ ਦੇ ਵਿੱਚ ਪਹੁੰਚੇ ਆ। ਜੇ ਮਾਡਰਨ ਮਿਲਟਰਾਈਜ਼ਡ ਸਟੇਟ ਪੈਦਾ ਨਾ ਹੁੰਦੀ ਤਾਂ ਫਿਰ ਲੜਾਈ ਦੇ ਵਿੱਚ ਤਾਂ ਸਿੱਖਾਂ ਨੇ ਕਿਸੇ ਤੋਂ ਹਾਰਨਾ ਨਹੀਂ ਸੀ। ਜਿਹੜੀ ਗੱਲ ਨੇ, ਜੇ ਤੁਸੀਂ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਲੈ ਕੇ ਪੰਜਾਬ ਤੇ ਕਬਜ਼ਾ ਹੋਣ ਤੱਕ ਦੇ 10 ਸਾਲ ਆ ਜਿਹੜੇ, ਉਹ 10 ਸਾਲ ਦਾ ਬਹੁਤ ਬਰੀਕੀ ਨਾਲ ਇਤਿਹਾਸ ਪੜ੍ਹੋ ਤਾਂ ਤੁਹਾਨੂੰ ਇਹ ਪਤਾ ਲੱਗੂਗਾ ਵੀ ਸਿੱਖ ਇਸ ਕਰਕੇ ਨਹੀਂ ਹਾਰੇ ਵੀ ਉਹ ਲੜਾਈ ਦੇ ਵਿੱਚ ਉਹਨੇ ਲੜਨ 'ਚ ਚੰਗੇ ਨਹੀਂ ਸੀ ਜਾਂ ਉਹ ਦਲੇਰ ਨਹੀਂ ਸੀ, ਤੇ ਨਾ ਉਹ ਇਸ ਗੱਲ ਕਰਕੇ ਹਾਰੇ ਵੀ ਉਹਨਾਂ ਦੇ ਹਥਿਆਰ ਮਾੜੇ ਸੀ। ਜਿਹੜੀ ਚੀਜ਼ ਸਿੱਖਾਂ ਕੋਲੇ ਹੈ ਨਹੀਂ ਸੀ ਉਹ ਇਹ ਸੀ ਬਈ ਉਹਨਾਂ ਨੇ ਆਪਦੇ ਐਥਿਕਸ ਨੂੰ, ਆਪਦੀ ਨੈਤਿਕਤਾ ਨੂੰ ਜੰਗ ਦੀ ਪ੍ਰੈਕਟੀਕੈਲਿਟੀ ਦੇ ਅਧੀਨ ਨਹੀਂ ਸੀ ਕੀਤਾ ਹੋਇਆ। ਉਹਦੇ 'ਚ ਮੈਂ ਹੁਣ ਇੱਕ ਉਦਾਹਰਨ ਤੁਹਾਨੂੰ ਦੇਣੀ ਚਾਹੁੰਦਾ। ਸਿੱਖਾਂ ਨਾਲ ਜੰਗ 1845 ਦਸੰਬਰ ਦੇ ਵਿੱਚ ਲੱਗੀ। ਉਹਦੇ ਤੋਂ ਪਹਿਲਾਂ ਅੰਗਰੇਜ਼ਾਂ ਨੇ ਅਫਗਾਨਿਸਤਾਨ ਤੇ ਹਮਲਾ ਕੀਤਾ। ਉਹਦੇ 'ਚ ਉਹਨਾਂ ਨੇ ਕਿਹਾ ਕਿ ਸਿੱਖਾਂ ਨੂੰ ਸਾਡੀ ਮਦਦ ਕਰੋ ਅਫਗਾਨਿਸਤਾਨ ਦੇ ਵਿਰੁੱਧ।
ਉਹਨਾਂ ਨੇ 5000 ਫੌਜੀ ਮੰਗਿਆ, ਪਰ ਸਿੱਖਾਂ ਨੇ 15000 ਫੌਜੀ ਦਿੱਤਾ ਤੇ ਅਫਗਾਨਿਸਤਾਨ ਦੇ ਵਿੱਚ ਅੰਗਰੇਜ਼ਾਂ ਦੀ ਮਦਦ ਕੀਤੀ। ਉਧਰੋਂ ਉਸੇ ਟਾਈਮ ਤੇ ਜਦੋਂ 15000 ਸਿੱਖ ਰਾਜ ਦਾ ਫੌਜੀ ਆ ਜਿਹੜਾ ਉਹ ਅੰਗਰੇਜ਼ਾਂ ਵਾਸਤੇ ਅਫਗਾਨਿਸਤਾਨ ਚ ਲੜ ਰਿਹਾ, ਉਸੇ ਟਾਈਮ ਤੇ ਅੰਗਰੇਜ਼ ਜਿਹੜੇ ਉਹ ਅਫਗਾਨਿਸਤਾਨ ਆਪਣਾ ਫਿਰੋਜ਼ਪੁਰ ਤੇ ਲੁਧਿਆਣੇ ਦੇ ਨੇੜੇ ਬਹੁਤ ਵੱਡੀ ਗਿਣਤੀ ਦੇ ਵਿੱਚ ਫੌਜ ਜਮ੍ਹਾਂ ਕਰ ਰਹੇ ਆ, ਕਿਉਂਕਿ ਉਹਨਾਂ ਦਾ ਪਹਿਲਾਂ ਹੀ ਪਲਾਨ ਆ ਵੀ ਪੰਜਾਬ ਤੇ ਕਬਜ਼ਾ ਕਰਨਾ ਸੀ। ਸੋ ਉਧਰੋਂ ਤਾਂ ਸਿੱਖ ਉਹਨਾਂ ਦੀ ਮਦਦ ਵਾਸਤੇ ਮਰ ਰਹੇ ਆ, ਤੇ ਉਧਰੋਂ ਉਹ ਸਤਲੁਜ ਦੇ ਨਾਲ ਨਾਲ ਆਪਦੀ ਲਿਆ ਕੇ ਸਾਰੀ ਹਿੰਦੁਸਤਾਨ ਤੋਂ ਫੌਜ ਆ ਜਿਹੜੀ ਉਹ ਸਤਲੁਜ ਦੇ ਕਿਨਾਰਿਆਂ ਤੇ ਬਾਹਰ ਆਈ ਹੈ, ਤੇ ਅਗਲੇ ਸਾਲ ਹੀ ਫਿਰ ਲੜਾਈ ਲੱਗ ਜਾਂਦੀ ਤੇ ਪੰਜਾਬ ਤੇ ਕਬਜ਼ਾ ਹੋ ਜਾਂਦਾ। ਸੋ ਸਾਡੇ ਜਿਹੜੀ ਪੂਰਬ ਸਾਰੇ ਦੇ ਵਿੱਚ, ਪਰ ਸਿੱਖਾਂ ਦੇ ਵਿੱਚ ਖਾਸ ਤੌਰ ਤੇ ਜਿਹੜੀ ਜੰਗ ਹੈ ਨਾ, ਜਦੋਂ ਲੜਾਈ ਚੱਲਦੀ ਹੈ, ਜਿਵੇਂ ਅੱਜ ਕੱਲ੍ਹ ਫਲਸਤੀਨ ਤੇ ਗਾਜ਼ਾ ਦੀ ਲੜਾਈ ਚੱਲ ਰਹੀ ਆ, ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਦੇ ਕਤਲ ਹੋਏ ਆ ਗਾਜ਼ਾ ਦੇ ਵਿੱਚ। ਸਾਰੀ ਦੁਨੀਆ ਇਹ ਗੱਲ ਕਹਿ ਰਹੀ ਹੈ ਵੀ ਇਹ ਕੰਮ ਗਲਤ ਹੈ। ਕਿਉਂ? ਕਾਰਨ ਇਹ ਕਿ ਜੇ ਤੁਸੀਂ ਲੜਨਾ ਵੀ ਆ ਤਾਂ ਤੁਸੀਂ ਜਿਹੜੇ ਲੜਨ ਵਾਲੇ ਬੰਦੇ ਆ, ਫੌਜਾਂ ਦੋਵੇਂ ਪਾਸੇ ਦੀਆਂ, ਉਹ ਆਪਸ ਦੇ ਵਿੱਚ ਲੜਨ। ਆਮ ਜਿਹੜਾ ਸਿਵਲੀਅਨ ਜਾਂ ਬੱਚਾ ਜਿਹੜਾ ਕਿ ਮਾਸੂਮ ਹੈ, ਜਿਹੜਾ ਇਨੋਸੈਂਟ ਆ, ਉਹਨੂੰ ਨਹੀਂ ਮਾਰਨਾ ਚਾਹੀਦਾ। ਇਹ ਜੰਗ ਦੇ ਅਸੂਲ ਆ, ਪਰ ਮਾਡਰਨ ਜ਼ਮਾਨੇ 'ਚ ਕੋਈ ਮੰਨਦਾ ਨਹੀਂ, ਪਰ ਇਹ ਅਸੂਲ ਸ਼ੁਰੂ ਤੋਂ ਤੁਰੇ ਆਉਂਦੇ ਰਹੇ ਆ। ਸਿੱਖ ਇਹਨਾਂ ਅਸੂਲਾਂ ਨੂੰ ਮੰਨਦੇ ਸੀ। ਉਸ ਨੈਤਿਕਤਾ ਨੇ ਸਿੱਖਾਂ ਦੀ ਹਾਰ ਨਿਸ਼ਚਿਤ ਕਰ ਦਿੱਤੀ। ਕਾਰਨ ਕੀ? ਵੀ ਸਿੱਖਾਂ ਦੀ ਚੰਗਿਆਈ ਸਿੱਖਾਂ ਦੀ ਹਾਰ ਦਾ ਕਾਰਨ ਬਣ ਗਈ। ਹੁਣ ਇਹ ਸਵਾਲ ਆ ਜਿਹੜਾ ਉਹ ਇੰਨਾ ਟੇਢਾ ਵੀ ਇਹਦੇ ਤੋਂ ਇਮੀਡੀਏਟਲੀ ਜਿਹੜਾ ਬੰਦਾ ਵੀ ਇਹ ਗੱਲ ਸੁਣਦਾ, ਉਹ ਇਹਦੇ ਤੋਂ ਇਹ ਨਤੀਜਾ ਆਪੇ ਕੱਢ ਲੈਂਦਾ ਵੀ ਜਿਵੇਂ ਮੈਂ ਇਹ ਕਹਿ ਰਿਹਾ ਵੀ ਸਿੱਖਾਂ ਨੂੰ ਚੰਗੇ ਨਹੀਂ ਹੋਣਾ ਚਾਹੀਦਾ, ਵੀ ਕੀ ਉਹਨਾਂ ਨੂੰ ਵੀ ਲੋਕਾਂ ਨੂੰ ਧੋਖੇ ਕਰਨੇ ਚਾਹੀਦੇ? ਨਹੀਂ, ਬਿਲਕੁਲ ਨਹੀਂ। ਪਰ ਸਿੱਖਾਂ ਨੂੰ ਇਸ ਗੱਲ ਬਾਰੇ ਕੌਨਸ਼ੀਅਸ ਹੋਣਾ ਚਾਹੀਦਾ ਕਿ ਸਾਡੀ ਚੰਗਿਆਈ ਸਾਡੀ ਹਾਰ ਦਾ ਕਾਰਨ ਬਣ ਜਾਂਦੀ। ਤੇ ਜਿਵੇਂ ਲੋੜ ਤੋਂ ਵੱਧ ਹਰ ਚੀਜ਼ ਮਾੜੀ ਹੈ, ਉਵੇਂ ਹੀ ਕਈ ਵਾਰੀ ਜਿਹੜੀ ਲੋੜ ਤੋਂ ਵੱਧ ਚੰਗਿਆਈ ਆ ਉਹ ਵੀ ਸੈਲਫ ਡਿਸਟਰਕਟਿਵ ਹੋ ਜਾਂਦੀ। ਤੇ ਜਿਹੜਾ ਸਾਰਾ ਇਤਿਹਾਸ ਦਾ ਇਹ ਦੌਰ ਆ, ਇਹ ਗੱਲ ਸਾਨੂੰ ਦੱਸਦਾ ਬਈ ਸੈਲਫ ਡਿਸਟਰਕਟਿਵ ਹੋ ਗਿਆ। ਤੇ ਈਵਨ ਜਿਹੜਾ ਇੰਡੀਅਨ ਨੈਸ਼ਨਲਿਜ਼ਮ ਦੇ ਸੰਬੰਧ ਦੇ ਵਿੱਚ ਵੀ ਤਾਂ ਇਹੀ ਗੱਲ ਆ ਨਾ, ਜਿਹੜੇ ਬੰਦੇ ਇੰਡੀਅਨ ਨੈਸ਼ਨਲਿਜ਼ਮ ਵਾਸਤੇ ਆਪਦੀਆਂ ਜਾਨਾਂ ਦਿੰਦੇ ਆ, ਇੰਡੀਅਨ ਨੇਸ਼ਨ ਦੀ ਸੇਫਟੀ ਤੇ ਸਿਕਿਉਰਿਟੀ ਵਾਸਤੇ ਜਾਨਾਂ ਦਿੰਦੇ ਆ, ਉਹਨਾਂ ਨੂੰ ਤੁਸੀਂ ਕੀ ਕਹੋਗੇ? ਐਟ ਦੀ ਸੇਮ ਟਾਈਮ ਉਹੀ ਇੰਡੀਅਨ ਨੇਸ਼ਨ ਜਿਹੜਾ ਉਹ ਸਿੱਖਾਂ ਨੂੰ ਮਾਰਦੇ ਆ। ਐਟ ਦੀ ਸੇਮ ਟਾਈਮ ਇਹੋ ਜਿਹੇ ਬੰਦੇ ਵੀ ਸਿੱਖਾਂ ਦੇ ਵਿੱਚ ਹੈਗੇ, ਈਵਨ ਮੈਂ ਕਹਿੰਦਾ ਵੀ ਬਹੁਤ ਵੱਡੀ ਗਿਣਤੀ 'ਚ। ਸੋ ਇਹ ਜਿਹੜੀ ਇੱਕ ਕਿਸਮ ਦੀ ਮੈਂਟਲ ਸ਼ਿਫਟ ਲੈਣੀ ਹੈ, ਸਾਈਕੋਲੋਜੀਕਲ ਸ਼ਿਫਟ ਲੈਣੀ ਹੈ, ਜਿਹੜੀ ਇਹ ਸਿੱਖਾਂ ਤੋਂ ਲਈ ਨਹੀਂ ਜਾ ਰਹੀ। ਤੇ ਵਾਰੀ ਉਹੀ ਕੰਮ ਹੋਈ ਜਾਂਦੇ ਸਿੱਖਾਂ ਨੂੰ। ਪਹਿਲਾਂ 1849, ਫਿਰ 1947, ਫਿਰ 1984, ਹੁਣ ਫਿਰ। ਪਰ ਜਿਹੜਾ ਫਿਊਚਰ ਹੈ ਉਹ ਜਿਵੇਂ ਕਾਫੀ ਜ਼ਿਆਦਾ ਤੁਸੀਂ ਕਹਿ ਲਓ ਵੀ ਬਲੀਕ ਹੈ, ਬਹੁਤ ਜ਼ਿਆਦਾ ਹਨੇਰਾ ਹੈ। ਇਸ ਗੱਲ ਨੂੰ ਢਹਿੰਦੀ ਕਲਾ ਵਾਲੀ ਗੱਲ ਨਹੀਂ ਸਮਝਣੀ ਚਾਹੀਦਾ। ਅਸਲੀ ਚੜ੍ਹਦੀ ਕਲਾ ਇਹ ਹੁੰਦੀ ਹੈ ਵੀ ਜਦੋਂ ਤੁਹਾਡੇ ਸਾਹਮਣੇ ਬਹੁਤ ਵੱਡੀ ਸਮੱਸਿਆ ਖੜੀ ਹੈ, ਤੁਸੀਂ ਉਹਦੇ ਤੋਂ ਮੂੰਹ ਫੇਰਨ ਦੀ ਬਜਾਏ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਵੇਖਣੀ, ਇਹ ਚੜ੍ਹਦੀ ਕਲਾ ਹੁੰਦੀ ਹੈ। ਪਰ ਆਪਣੇ ਪਿਛਲੇ ਲੰਮੇ ਸਮੇਂ ਤੋਂ ਮੈਂ ਬਹੁਤ ਜ਼ਿਆਦਾ ਨੇੜੇ ਆਬਜ਼ਰਵ ਕਰ ਰਿਹਾ ਕਿ ਅੱਖਾਂ ਮੀਚਣ ਨੂੰ ਚੜ੍ਹਦੀ ਕਲਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਵੀ ਸਮੱਸਿਆ ਆ ਰਹੀ ਹੈ ਪਰ ਉਹਨੂੰ ਮੰਨਣਾ ਨਹੀਂ ਗਾ, ਕੋਈ ਨਹੀਂ, ਕੁਛ ਨਹੀਂ ਹੁੰਦਾ, ਉਹਨੂੰ ਐਕਨੋਲੇਜ ਨਹੀਂ ਕਰਨਾ ਗਾ ਸਮੱਸਿਆ ਨੂੰ। ਕਿਉਂ? ਕਿਉਂਕਿ ਜੇ ਐਕਨੋਲੇਜ ਕਰਦੇ ਆ, ਜੇ ਉਹਨੂੰ ਮੰਨਦੇ ਆ, ਤਾਂ ਜਿਹੜਾ ਦਿਲ ਨੂੰ ਹੌਲ ਪੈਂਦਾ ਉਹਨੂੰ ਝੱਲਣਾ ਹਰੇਕ ਬੰਦੇ ਦੇ ਵੱਸ ਦਾ ਕੰਮ ਨਹੀਂ। ਉਹਨਾਂ ਮਨ ਤਕੜਾ ਨਹੀਂ ਹੁੰਦਾ। ਸੋ ਕਮਜ਼ੋਰ ਮਨ ਦੀ ਨਿਸ਼ਾਨੀ ਹੁੰਦੀ ਹੈ ਇਹ ਵੀ ਸਮੱਸਿਆ ਵੇਖ ਕੇ ਮੂੰਹ ਫੇਰ ਲਓ। ਜਿਹੜਾ ਤਕੜਾ ਮਨ ਆ ਉਹ ਸਮੱਸਿਆ ਵੇਖ ਕੇ ਮੂੰਹ ਨਹੀਂ ਫੇਰਦਾਗਾ, ਉਹ ਅੱਖ ਚੱਕ ਪਾ ਕੇ ਵੇਂਦਾ, ਈਵਨ ਭਾਵੇਂ ਸਾਹਮਣੇ ਮੌਤ ਖੜੀ ਹੋਵੇ। ਸੋ ਸਮੂਹਕ ਤੌਰ ਤੇ ਸਿੱਖ ਇਹ ਕੰਮ ਨਹੀਂ ਕਰ ਰਹੇ ਅੱਜ, ਤੇ ਜਿੰਨਾ ਅਵੋਇਡ ਕਰੀ ਜਾਣਗੇ ਉਨੀ ਸਿਚੁਏਸ਼ਨ ਖਰਾਬ ਹੁੰਦੀ ਹੈ। ਸੋ ਸਿਚੁਏਸ਼ਨ ਹੈ ਕਿ ਉਹ ਆਪਾਂ ਹੁਣ ਕੁਝ ਕਰਨ ਦੀ ਕੋਸ਼ਿਸ਼ ਕਰਾਂਗੇ ਸਮਝਣ ਦੀ ਵੀ ਮੋਡਰਨਿਟੀ ਹੈ ਕਿ ਮੋਡਰਨਿਟੀ ਹੈ ਜਿਹੜੀ, ਜੇ ਮੈਨੂੰ ਪਹਿਲਾਂ ਪਤਾ ਹੁੰਦਾ ਫਿਰ ਮੈਂ ਇੰਗਲਿਸ਼ 'ਚ ਨਹੀਂ ਸੀ ਲਿਖਣਾ। ਸੋ ਮੋਡਰਨਿਟੀ ਬੇਸਿਕਲੀ ਇਹ ਹੈ ਬਈ ਇੱਕ ਇਹੋ ਜਿਹਾ ਪ੍ਰਬੰਧ ਜਿਹਨੇ ਸਾਰਾ ਸਮਾਜ, ਰਾਜਨੀਤਿਕ ਸੰਸਥਾਵਾਂ ਤੇ ਸਭ ਤੋਂ ਜ਼ਿਆਦਾ ਮੇਨ ਤੁਹਾਡੀ ਸਾਈਕੀ, ਤੁਹਾਡੀ ਸੋਚ ਆ ਜਿਹੜੀ, ਉਹਦੇ ਤੇ ਆਪਦੇ ਫਰੇਮਵਰਕ ਆ ਜਿਹੜੇ ਉਹ ਇੰਪੋਜ਼ ਕਰ।
इस चीज का नाम वंडण दी। ये कोई बाहर नहीं की चीज ਜਿਹੜੀ ਹੁਣ ਤੁਸੀਂ ਅਸੀਂ ਜਿਹੜੀ ਥਾਂ ਤੇ ਜਿਹੜੀ ਧਰਤੀ ਤੇ ਕੈਨੇਡਾ ਤੇ ਜਾਂ ਅਮਰੀਕਾ ਦੇ ਵਿੱਚ ਜਾਂ ਹੋਰ ਸਾਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਸਿੱਖ ਕੌਮ ਖਿਲਰ ਰਹੀ ਹੈ ਉੱਥੇ ਉੱਥੇ ਅਸੀਂ ਮਾਡਰਨ ਸਿਸਟਮ ਦਾ ਜਿਹੜਾ ਉਹ ਹਿੱਸਾ ਬਣੀ ਜਾਂਦੇ ਆ ਤੇ ਉਹ ਮਾਡਰਨ ਸਿਸਟਮ ਆ ਜਿਹੜਾ ਉਹਦੀਆਂ ਵੈਲਿਊਜ਼ ਉਹਦੇ ਵੇਜ਼ ਆਫ ਥਿੰਕਿੰਗ ਆ ਜਿਹੜੇ ਉਹ ਸਾਡੇ ਅੰਦਰ ਆਈ ਜਾਂਦੇ। ਜਿਵੇਂ ਮੈਂ ਪਹਿਲਾਂ ਕਿਹਾ ਵੀ ਇਹ ਚੈਲੰਜ ਵੀ ਹੈ ਅਪਰਚੂਨਿਟੀ ਵੀ ਹੈ, ਇਹਦੇ ਦੋ ਪੱਖ ਆ, ਪਰ ਹੁਣ ਤੱਕ ਇਹਦਾ ਨੈਗੇਟਿਵ ਪੱਖ ਥੋੜਾ ਜਿਹਾ ਜ਼ਿਆਦਾ ਭਾਰੂ ਆ ਤੇ ਨੈਗੇਟਿਵ ਪੱਖ ਕਿਹੜੇ ਢੰਗ ਨਾਲ ਸਾਹਮਣੇ ਆਉਂਦਾ ਉਹਦਾ ਨਾਮ ਹੈ ਸੈਲਫ ਹੇਟ। ਸੋ ਮਾਡਰਨ ਏਜ ਦੇ ਅੰਡਰ ਰਹਿਣ ਦਾ ਇੱਕ ਕਨਸੀਕੁਐਂਸ ਹੈ ਵੀ ਕਮਿਊਨਿਟੀ ਆ ਜਿਹੜੀ ਉਹ ਸੈਲਫ ਹੇਟਿੰਗ ਬਣ ਗਈ। ਮੈਂ ਇੱਕ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹੁੰਦਾ। ਮੈਂ 2007 ਦੇ ਵਿੱਚ ਕੈਨੇਡਾ ਆਇਆ ਤੇ ਮੈਂ ਜਦੋਂ ਕਿਸੇ ਨੂੰ ਵੀ ਮਿਲਣਾ ਉਹਨੇ ਕਹਿਣਾ ਵੀ ਸਾਡੀ ਕਮਿਊਨਿਟੀ ਕੈਨੇਡਾ ਦੇ ਵਿੱਚ ਬਹੁਤ ਗਲਤ ਚੱਲਦੇ ਆ, ਐਵੇਂ ਨਗਰ ਕੀਰਤਨ ਕੱਢੀ ਜਾਂਦੇ ਆ, ਨਗਰ ਕੀਰਤਨ ਕੱਢਦੇ ਆ ਉੱਥੇ ਖਾ ਖਾ ਕੇ ਸੜਕਾਂ ਤੇ ਸਿੱਟੀ ਜਾਂਦੇ ਆ, ਗੰਦ ਪਾ ਦਿੰਦੇ ਆ ਤੇ ਬਹੁਤ ਮਾੜਾ ਕੰਮ ਕਰ ਰਹੇ, ਏਡਾ ਵਧੀਆ ਮੁਲਕ ਇਹਨੂੰ ਵਿਗਾੜ ਰਹੇ ਆ। ਮੈਨੂੰ ਸੱਚੀ, ਕਿਉਂਕਿ ਮੈਂ ਨਵਾਂ ਸੀ ਮੈਨੂੰ ਪਤਾ ਨਹੀਂ ਸੀ, ਮੈਨੂੰ ਸੱਚੀ ਲੱਗਿਆ ਵੀ ਬਹੁਤ ਮਾੜੀ ਗੱਲ ਆ ਵੀ ਜੇ ਐਂ ਕਰਦੇ ਆ ਤਾਂ ਗਲਤ ਗੱਲ ਆ, ਇਹ ਨਹੀਂ ਕਰਨਾ ਚਾਹੀਦਾ। ਸੋ ਮੈਨੂੰ ਕਈ ਬੰਦਿਆਂ ਨੇ ਇਹ ਗੱਲ ਕਹੀ। ਮੈਂ ਆਇਆ ਸੀਗਾ ਜੁਲਾਈ ਦੇ ਵਿੱਚ ਤੇ ਅਗਲੇ ਸਾਲ 2008 ਦੇ ਵਿੱਚ ਅਪ੍ਰੈਲ ਦੇ ਵਿੱਚ ਮੈਂ ਸਰੀ ਦੇ ਵਿੱਚ ਨਗਰ ਕੀਰਤਨ ਦੇ ਵਿੱਚ ਮੈਨੂੰ ਸ਼ਾਮਲ ਹੋਣ ਦਾ ਪਹਿਲੀ ਵਾਰੀ ਮੌਕਾ ਮਿਲਿਆ। ਜਦੋਂ ਮੈਂ ਐਕਚੁਅਲੀ ਉਹ ਨਗਰ ਕੀਰਤਨ ਵੇਖਿਆ ਤੇ ਸਵੇਰ ਤੋਂ ਸ਼ਾਮ ਤੱਕ ਮੈਂ ਨਗਰ ਕੀਰਤਨ ਦੇ ਵਿੱਚ ਰਿਹਾ ਤਾਂ ਅਸਲ ਦੇ ਵਿੱਚ ਸਿਚੁਏਸ਼ਨ ਕੀ ਸੀ ਕਿ ਨਗਰ ਕੀਰਤਨ ਦੇ ਪਿੱਛੇ 40 ਜਾਣੇ ਗਾਰਬੇਜ ਬੈਗ ਪਾ ਕੇ ਤੇ ਨਿੱਕਾ ਵੀ ਕਾਗਜ਼ ਦਾ ਟੋਟਾ ਚੁਗੀ ਜਾਂਦੇ ਸੀ ਤੇ ਉਹਨਾਂ ਦੇ ਪਿੱਛੇ ਇੱਕ ਗਾਰਬੇਜ ਟਰੱਕ ਆਉਂਦਾ ਸੀ ਤੇ ਉਹ ਭਰ ਕੇ ਬੈਗ ਆ ਜਿਹੜੇ ਉਹ ਟਰੱਕ ਦੇ ਵਿੱਚ ਸਿੱਟੀ ਜਾਂਦੇ ਸੀ ਤੇ ਸਫਾਈ ਜਿਵੇਂ ਪਹਿਲਾਂ ਨਾਲੋਂ ਵੀ ਜ਼ਿਆਦਾ ਹੋ ਜਾਂਦੀ ਸੀ। ਸਫਾਈ ਸੜਕਾਂ ਜਿਹੜੀਆਂ ਉਹ ਜਿੰਨੀਆਂ ਇੱਕ ਦਿਨ ਪਹਿਲਾਂ ਸਾਫ਼ ਸੀ ਉਹਦੇ ਨਾਲੋਂ ਵੀ ਨਗਰ ਕੀਰਤਨ ਤੋਂ ਅਗਲੇ ਦਿਨ ਜ਼ਿਆਦਾ ਸਾਫ਼ ਸੀ। BC ਦੇ ਇੱਕ ਮਿਨਿਸਟਰ ਮਾਈਕ ਡੀ ਜੌਂਗ ਨੇ ਅਗਲੇ ਦਿਨ ਬਿਆਨ ਦਿੱਤਾ ਬਈ ਨਗਰ ਕੀਰਤਨ ਦੀ ਸਭ ਤੋਂ ਵਧੀਆ ਗੱਲ ਹੈ ਕਿ ਇਹ ਹੈ ਬਈ ਉੱਥੇ ਉਹ ਸਿੱਖ ਵੀ ਇੰਨਾ ਵਧੀਆ ਤਰੀਕੇ ਨਾਲ ਸਫਾਈ ਕਰਦੇ ਆ ਵੀ ਪਹਿਲਾਂ ਨਾਲੋਂ ਵੀ ਸੜਕਾਂ ਸਾਫ਼ ਹੁੰਦੀਆਂ। ਇਹ ਇੰਗਲਿਸ਼ ਅਖਬਾਰਾਂ ਦੇ ਵਿੱਚ ਛਪਿਆ। ਇਸ ਗੱਲ ਨੂੰ 15 ਸਾਲ ਹੋ ਗਏ, ਅੱਜ ਤੱਕ ਮੈਂ ਇਹ ਗੱਲ ਸੁਣਦਾ ਆ ਰਿਹਾ ਵੀ ਸਿੱਖ ਨਗਰ ਕੀਰਤਨ ਤੇ ਗੰਦ ਪਾਉਂਦੇ ਆ ਤੇ ਬਹੁਤ ਮਾੜੀ ਗੱਲ। ਇਹ ਝੂਠ ਜਿਹੜਾ ਸਾਡੀਆਂ ਜਮਾਂ ਅੱਖਾਂ ਦੇ ਸਾਹਮਣੇ ਸਾਨੂੰ ਹੀ ਮਨਾਇਆ ਜਾ ਰਿਹਾ ਤੇ ਅਸੀਂ ਮੰਨੀ ਜਾਂਦੇ ਆ ਤੇ ਅਸੀਂ ਆਪ ਹੀ ਰਿਪੀਟ ਕਰੀ ਜਾਂਦੇ ਆ। ਇਹ ਮਾਨਸਿਕ ਗੁਲਾਮੀ ਹੈ, ਇਹ ਸੈਲਫ ਹੇਟ ਹੈ। ਇਹਨੇ ਜੇ ਸਿੱਖ ਕੌਮ ਨੂੰ ਸਭ ਤੋਂ ਵੱਧ ਨੁਕਸਾਨ ਕੀਤਾ ਤਾਂ ਇਹ ਇੱਕ ਕਿਸਮ ਦੀ ਸਿਉਂਕ ਹੈ। ਇਹ ਸੈਲਫ ਹੇਟ ਵਾਲੀ ਇਹ ਅੰਦਰ ਹੀ ਅੰਦਰ ਸਾਨੂੰ ਖਾਈ ਜਾਂਦੀ। ਬਾਹਰੋਂ ਵੇਖਣ ਨੂੰ ਅਸੀਂ ਬਹੁਤ ਵਧੀਆ ਲੱਗਦੇ ਹਾਂ, ਬਾਹਰੋਂ ਵੇਖਣ ਨੂੰ ਸਾਨੂੰ ਲੱਗਦਾ ਸਾਡੇ ਬੜੇ ਇੱਥੇ ਝੰਡੇ ਝੂਲਦੇ ਆ, ਪਰ ਅੰਦਰੋਂ ਅਸੀਂ ਖਾਦੇ ਪਏ ਆ ਇਸ ਚੀਜ਼ ਨੂੰ। ਇਹਦੀਆਂ ਮੈਂ ਇੱਥੇ ਖੜ ਕੇ ਤੁਹਾਨੂੰ 1 ਘੰਟਾ ਵੀ ਉਦਾਹਰਨ ਦੇਈ ਜਾਵਾਂ ਸੈਲਫ ਹੇਟ ਵਾਲੇ ਕੰਮ ਦੀਆਂ ਤਾਂ ਉਦਾਹਰਨਾਂ ਮੁੱਕਣੀਆਂ ਨਹੀਂ ਆ। ਜਿਹੜਾ ਇੱਥੇ ਕੈਨੇਡਾ ਦੇ ਵਿੱਚ ਕੁਰਸੀਆਂ ਮੇਜ਼ਾਂ ਦਾ ਰੌਲਾ ਪਿਆ ਸੀ ਉਹ ਕੀ ਸੀਗਾ? ਸੈਲਫ ਹੇਟ 'ਚ ਹੀ ਪੈਦਾ ਹੋਇਆ ਸੀ ਨਾ ਵੀ ਸਾਡੇ ਆਪ ਦਾ ਤਰੀਕਾ ਜਿਹੜਾ ਥੱਲੇ ਬਹਿ ਕੇ ਲੰਗਰ ਛਕਣ ਦਾ ਉਹ ਠੀਕ ਨਹੀਂ ਗਾ, ਇਸ ਕਰਕੇ ਸਾਨੂੰ ਮਾਡਰਨ ਤਰੀਕਾ ਜਿਹੜਾ ਉਹ ਅਪਣਾਉਣਾ ਪਊਗਾ ਤੇ ਹੋਰ ਇਹੋ ਜਿਹੀਆਂ ਬਹੁਤ ਗੱਲਾਂ। ਤੁਸੀਂ ਉਦਾਹਰਨਾਂ ਜਿੰਨੀਆਂ ਮਰਜ਼ੀ ਦੇਈ ਚੱਲੋ, ਪਰ ਜਿਹੜਾ ਬੰਦਾ ਸੈਲਫ ਹੇਟ ਦੇ ਜਾਲ 'ਚ ਫਸਿਆ ਪਿਆ ਉਹਦਾ ਮਨ ਨਹੀਂ ਮੰਨਦਾ। ਉਹਦੀ ਸੂਈ ਉੱਥੇ ਹੀ ਰਹਿੰਦੀ ਆ, ਨਹੀਂ ਅਸੀਂ ਵੀ ਬਹੁਤ ਮਾੜੇ ਆ, ਅਸੀਂ ਬਹੁਤ ਗਲਤ ਕਰਦੇ ਆ। ਉਹਦੇ ਕੋਲ ਦਲੀਲ ਨਹੀਂ ਹੁੰਦੀ ਕੋਈ, ਪਰ ਉਹਦੇ ਬਾਵਜੂਦ ਵੀ ਉਸ ਗੱਲ ਤੇ ਕਿਉਂ ਅੜਿਆ ਰਹਿੰਦਾ? ਕਿਉਂਕਿ ਇਮੋਸ਼ਨਲ ਰਿਸਪੌਂਸ ਆ, ਇੰਟੈਲੈਕਚੁਅਲ ਰਿਸਪੌਂਸ ਨਹੀਂ। ਜਿਹੜਾ ਇਮੋਸ਼ਨਲ ਰਿਸਪੌਂਸ ਆ ਉਹਨੂੰ ਬੰਦਾ ਸਮਝ ਕੇ ਦੂਰ ਨਹੀਂ ਕਰ ਸਕਦਾ। ਸੋ ਇਹ ਸੈਲਫ ਹੇਟ ਆ ਜਿਹੜੀ, ਇਹ ਵੀ ਬੰਦੇ ਦਾ ਇਮੋਸ਼ਨਲ ਰਿਸਪੌਂਸ। ਇਹਨੂੰ ਦੂਰ ਕੀਤੇ ਬਿਨਾ ਸਿੱਖਾਂ ਦੀ ਪਾਵਰ ਜਿਹੜੀ ਬਣਨੀ ਹੈ ਉਹ ਬਣ ਨਹੀਂ ਸਕਦੀ ਗੀ। ਅਦਰਵਾਈਜ਼ ਜਿਹੜੇ ਸਿੱਖ ਉਹ ਇੰਨੀ ਜ਼ਿਆਦਾ ਐਕਟਿਵ ਕਮਿਊਨਿਟੀ ਆ ਬਈ ਗਿਣਤੀ ਮੈਟਰ ਨਹੀਂ ਕਰਦੀ। ਜਿਹੜੇ ਸਿੱਖਾਂ ਦੀ ਖਾਸ ਗੱਲ ਇਹ ਹੈ ਵੀ ਸਿੱਖਾਂ ਦੇ ਵਿੱਚ ਇੰਨਾ ਕੁ ਜ਼ਿਆਦਾ ਜ਼ੋਰ ਹੈ ਬਈ ਉਹ ਜੇ ਜ਼ੋਰ ਉਹਨਾਂ ਦੇ ਆਪ ਦੇ ਹੀ ਖਿਲਾਫ ਨਾ ਲੱਗ ਰਿਹਾ ਹੋਵੇ ਤੇ ਫਿਰ ਉਹ ਕੁਝ ਵੀ ਕਰ ਸਕਦੇ ਆ।
ਹੁਣ ਤਾਂ ਸਾਡੀ ਸਿਚੁਏਸ਼ਨ ਇਹ ਹੈ ਵੀ ਮੋਸਟਲੀ ਜਿਹੜੀ ਸਾਡੀ ਲੜਾਈ ਹੈ ਉਹ ਸਾਡੇ ਆਪ ਦੇ ਨਾਲ ਹੀ ਬਣੀ ਪਈ ਹੈ। ਇੱਕ ਧਿਰ ਹੈ ਜਿਹੜੀ ਉਹ ਹਰ ਥਾਂ ਤੇ ਪ੍ਰੋ ਇੰਡੀਆ ਸਿੱਖਾਂ ਦਾ ਪਾਰਟ ਹੈ ਜਿਹੜੇ ਹੁਣ ਗੁਰਦੁਆਰਿਆਂ 'ਚ ਕੌਂਸਲੇਟ ਨੂੰ ਸੱਦ ਰਹੇ ਆ, ਤੇ ਦੂਜੇ ਪਾਸੇ ਆ ਜਿਹੜੇ ਪੰਥਕ ਸਿੱਖ ਆ ਜਿਹੜੇ ਉਹ ਨੇ। ਜੇ ਇਹ ਡਿਵੀਜ਼ਨ ਨਾ ਹੋਵੇ, ਮੰਨ ਲਓ ਜਿਹੜੀ ਅੱਜ ਕੱਲ੍ਹ ਇਜ਼ਰਾਈਲ ਤੇ ਫਲਸਤੀਨ ਦੀ ਲੜਾਈ ਚੱਲ ਰਹੀ ਹੈ, ਕਿੰਨੇ ਮੁਸਲਮਾਨ ਆ ਜਿਹੜੇ ਇਜ਼ਰਾਈਲ ਦੇ ਪੱਖ 'ਚ ਆ? ਉਹਦੇ ਵੇਖਿਆ ਕੋਈ? ਕਦੇ ਵੇਖਿਆ ਕੋਈ ਇਹ ਕਹਿੰਦਾ ਬਈ ਇਜ਼ਰਾਈਲ ਤਾਂ ਹੀ ਮਾਰ ਰਿਹਾ ਤੁਹਾਨੂੰ, ਤੁਸੀਂ ਪਹਿਲਾਂ ਜਾ ਕੇ ਹਮਲਾ ਕੀਤਾ? ਕਦੇ ਵੇਖਿਆ ਕੋਈ? ਕਿੰਨੇ ਸਿੱਖ ਤੁਸੀਂ ਆਪਦੀ ਜ਼ਿੰਦਗੀ 'ਚ ਸੁਣੇ ਆ ਜਿਹੜੇ ਕਹਿਣਗੇ ਵੀ 1984 'ਚ ਅਟੈਕ ਤਾਂ ਹੋਇਆ ਵੀ ਸਿੱਖਾਂ ਦਾ ਕਸੂਰ ਸੀ? ਹਜ਼ਾਰਾਂ। ਇਸ ਗੱਲ ਨੇ ਸਿੱਖਾਂ ਨੂੰ ਇਹੋ ਜਿਹੇ ਕਸੂਤੇ ਥਾਂ ਤੇ ਫਸਾਤਾ ਬਈ ਸਿੱਖ ਹੁਣ ਸੰਘਰਸ਼ ਕਰਦੇ ਰਹਿਣਗੇ, ਲੜਦੇ ਰਹਿਣਗੇ, ਪਰ ਹਰ ਵਾਰੀ ਹਾਰਦੇ ਰਹਿਣਗੇ। ਸੋ ਇਸ ਕਰਕੇ ਮੈਂ ਬੇਨਤੀ ਇਹ ਕਰਦਾ ਵੀ ਜਿਹੜੀ ਸਿੱਖਾਂ ਦੇ, ਜੇ ਅਸੀਂ ਸੰਘਰਸ਼ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ, ਸਾਡਾ ਪਹਿਲਾ ਸਟੈਪ ਇਹ ਹੋਣਾ ਚਾਹੀਦਾ ਬਈ ਆਹ ਗੱਲ ਹੈ ਜਿਹੜੀ ਉਹ ਦੂਰ ਕੀਤੀ ਜਾਵੇ ਕਿ ਸਿੱਖ ਸਿੱਖੀ ਦੇ ਵਿਰੁੱਧ ਚ ਨਾ ਚੱਲਣ। ਜਿਹੜੇ ਸਿੱਖ ਸਿੱਖੀ ਦੇ ਵਿਰੋਧ ਚ ਚੱਲਦੇ ਆ, ਕੀ ਉਹ ਸਾਰੇ ਸਰਕਾਰ ਕੋਲੇ ਵਿਕੇ ਹੋਏ ਆ ਜਾਂ ਸਰਕਾਰੀ ਹੈ? ਨਹੀਂ, ਉਹ ਮਾਨਸਿਕ ਦਬਾਅ ਹੇਠਾਂ ਨੇ। ਉਹਨਾਂ ਚੋਂ ਬਹੁਤੇ ਕੁਛ ਵਿਕੇ ਹੋਣਗੇ ਗਿਣਤੀ ਦੇ, ਪਰ ਬਹੁਤੇ ਉਹਨਾਂ ਚੋਂ ਮਾਨਸਿਕ ਦਬਾਅ ਹੇਠਾਂ ਨੇ। ਜਿਹੜਾ ਬੰਦਾ ਇਹ ਗੱਲ ਦਾ ਪ੍ਰਚਾਰ ਕਰਦਾ ਇਸ ਝੂਠ ਦਾ ਵੀ ਸਿੱਖ ਨਗਰ ਕੀਰਤਨਾਂ ਤੇ ਗੰਦ ਪਾਉਂਦੇ ਆ ਤੇ ਨਗਰ ਕੀਰਤਨ ਨਹੀਂ ਹੋਣੇ ਚਾਹੀਦੇ, ਕੀ ਉਹਨੂੰ ਇੰਡੀਅਨ ਗਵਰਨਮੈਂਟ ਪੈਸਾ ਦਿੰਦੀ ਹੈ ਇਸ ਕੰਮ ਦਾ? ਨੂੰ ਉਹ ਆਪ ਹੀ ਕਨਵਿੰਸਡ ਆ ਅੰਦਰੋਂ, ਉਹਦੇ ਅੰਦਰ ਹੀ ਸੈਲਫ ਹੇਟ ਇੰਨੀ ਭਰੀ ਵੀ ਆ ਵੀ ਉਹਨੂੰ ਹੋਰ ਕੁਝ ਸੋਚਦਾ ਹੀ ਨਹੀਂ। ਤੇ ਇਹ ਸੰਘਰਸ਼ ਹੈ ਜਿਹੜਾ ਸਿੱਖਾਂ ਨੂੰ ਕੋਈ ਵੀ ਜਿੱਤ ਉਦੋਂ ਪ੍ਰਾਪਤ ਹੋਣੀ ਹੈ ਜਿਸ ਦਿਨ ਸਿੱਖਾਂ ਨੇ ਇਹ ਸੰਘਰਸ਼ ਜਿੱਤ ਲਿਆ ਆਪਦੇ ਅੰਦਰ ਨੂੰ। ਉਦੋਂ ਅਸਲੀ ਸੰਘਰਸ਼ ਸਿੱਖਾਂ ਦਾ ਸ਼ੁਰੂ ਹੋਣਾ। ਉਹਨਾਂ ਚਿਰ ਸਿੱਖਾਂ ਦਾ ਸੰਘਰਸ਼ ਕਿਤੇ ਨਹੀਂ ਜਾ ਸਕਦਾ। ਉਹਨਾਂ ਚਿਰ ਸਿੱਖ ਜਿੰਨੀ ਮਰਜ਼ੀ ਵੱਡੀ ਗਿਣਤੀ ਦੇ ਵਿੱਚ ਹੋ ਜਾਣ, ਫਿਰ ਉਹਨਾਂ ਨੇ ਹੁਣ ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਸਿੱਖਾਂ ਦੇ ਵਿੱਚ ਜਾਗਰਤੀ ਆ ਰਹੀ ਹੈ ਤੇ ਇੰਡੀਅਨ ਸਟੇਟ ਨੈਰੇਟਿਵ ਇਹਦਾ ਇਹ ਬਣਾ ਦਿੰਦੀ ਹੈ ਵੀ ਦੇਖੋ ਜੀ ਇਹ ਤਾਂ ਬਾਹਰਲੇ ਖਰਾਬ ਕਰਦੇ ਆ, ਪੰਜਾਬ 'ਚ ਤਾਂ ਕੋਈ ਗੱਲ ਨਹੀਂ ਕਰਦਾ। ਪਰ ਪੰਜਾਬ 'ਚ ਗੱਲ ਕਿਉਂ ਨਹੀਂ ਕਰਦਾ? ਕਿਉਂਕਿ ਉੱਥੇ ਓਪਰੇਸ਼ਨ, ਕਿਉਂਕਿ ਉੱਥੇ ਪ੍ਰੈਸ਼ਰ ਬਹੁਤ ਜ਼ਿਆਦਾ, ਕਿਉਂਕਿ ਉੱਥੇ ਗੱਲ ਕਰਨ ਦੀ ਆਜ਼ਾਦੀ ਨਹੀਂ। ਤੇ ਇਸ ਗੱਲ ਦੇ ਵਿੱਚੋਂ ਹੀ ਉਹਨਾਂ ਨੇ ਸਿੱਖਾਂ ਦੇ ਵਿੱਚ ਫਿਰ ਇੱਕ ਡਿਵੀਜ਼ਨ ਜਿਹੜੀ ਹੋਰ ਕ੍ਰੀਏਟ ਕਰ ਦੇਣੀ ਹੈ, ਜਿੱਥੇ ਪੰਜਾਬ ਵਾਲੇ ਕਹਿਣ ਲੱਗ ਜਾਣਗੇ ਕਿ ਨਹੀਂ ਜੀ ਤੁਸੀਂ ਤਾਂ ਬਾਹਰਲੇ ਸਾਨੂੰ ਖਰਾਬ ਕਰ ਰਹੇ ਆ, ਤੁਸੀਂ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰੋ, ਤੇ ਇਸ ਕਰਕੇ ਅਸੀਂ ਨਹੀਂ ਤੁਹਾਡੇ ਨਾਲ ਹੈਗੇ। ਜਿੱਥੇ ਜਿੱਥੇ ਵੀ ਦੁਨੀਆ 'ਚ ਸੰਘਰਸ਼ ਚੱਲ ਰਹੇ ਆ, ਕਸ਼ਮੀਰ 'ਚ ਸੰਘਰਸ਼ ਚੱਲ ਰਿਹਾ, ਆਪਣੇ ਬਿਲਕੁਲ ਨਾਲ ਆ ਪੰਜਾਬ ਦੇ, ਹੱਦ ਲੱਗਦੀ ਹੈ। ਆਮ ਕਸ਼ਮੀਰੀ ਬੰਦੇ ਦਾ ਕਸ਼ਮੀਰੀ ਸੰਘਰਸ਼ ਪ੍ਰਤੀ ਐਟੀਟਿਊਡ ਆ ਜਿਹੜਾ ਉਹ ਸਿੱਖਾਂ ਦੇ ਸੰਘਰਸ਼ ਪ੍ਰਤੀ ਐਟੀਟਿਊਡ ਤੋਂ ਬਿਲਕੁਲ ਡਿਫਰੈਂਟ ਕਿਉਂ ਆ? ਕੀ ਕਾਰਨ ਹੈ ਕਿ ਆਮ 90-95% ਕਸ਼ਮੀਰੀ ਆ ਜਿਹੜੇ ਉਹ ਆਪਦੇ ਸੰਘਰਸ਼ ਦੇ ਬਿਲਕੁਲ ਹੱਕ 'ਚ ਆ ਤੇ ਸਿੱਖ ਨਹੀਂਗੇ? ਕਿਉਂ? ਕਿਉਂਕਿ ਕਸ਼ਮੀਰੀਆਂ ਨੇ, ਹੋਰਾਂ ਕੌਮਾਂ ਨੇ ਉਸ ਹੱਦ ਤੱਕ ਗੁਲਾਮੀ ਨੂੰ ਆਤਮਸਾਤ ਨਹੀਂ ਕੀਤਾ, ਆਪਦੇ ਅੰਦਰ ਨਹੀਂ ਉਤਰਨ ਦਿੱਤਾ ਜਿਸ ਹੱਦ ਤੱਕ ਇਹ ਕੰਮ ਸਿੱਖਾਂ ਨਾਲ। ਉਹਦੇ ਇੱਕ ਦੋ ਕਾਰਨ ਜਿਹੜੇ ਉਹ ਹੈਗੇ ਆ ਕਿ ਇੱਕ ਤਾਂ ਸਿੱਖਾਂ ਦੀ ਕਿਤੇ ਵੀ ਸਪੋਰਟ ਕੋਈ ਨਹੀਂ ਸੀ। ਇੱਕ ਹੀ ਰਾਜ ਸੀਗਾ ਸਿੱਖਾਂ ਦਾ, 1849 ਚ ਖਤਮ ਹੋ ਗਿਆ। ਮੁਸਲਮਾਨਾਂ ਬਾਰੇ ਆਏ ਨਹੀਂਗਾ ਕਿਉਂਕਿ ਉਹਨਾਂ ਦੇ ਤਾਂ 55 ਮੁਲਕ ਆ। ਦੂਜੀ ਗੱਲ ਆ ਵੀ ਉਹਨਾਂ ਦੀ ਜਿਹੜੀ ਸਿਵਿਲਾਈਜੇਸ਼ਨਲ ਡਿਵੈਲਪਮੈਂਟ ਹੈ ਪੁਰਾਣਾ ਧਰਮ ਹੋਣ ਕਰਕੇ, ਉਹ 1500 ਸਾਲ ਪੁਰਾਣਾ, ਸਿੱਖ 550 ਸਾਲ ਪੁਰਾਣਾ ਧਰਮ ਹੋਣ ਕਰਕੇ ਉਹਨਾਂ ਦੀ ਸਿਵਿਲਾਈਜੇਸ਼ਨਲ ਡਿਵੈਲਪਮੈਂਟ ਜ਼ਿਆਦਾ ਹੋਈ ਵੀ ਹੈ। ਜਿਹੜੀ ਸਿਵਿਲਾਈਜੇਸ਼ਨਲ ਡਿਵੈਲਪਮੈਂਟ ਆ ਨਾ, ਇਹਦੇ ਤੋਂ ਬਿਨਾਂ ਮਾਡਰਨ ਏਜ ਦੇ ਵਿੱਚ ਸਰਵਾਈਵ ਕਰਨਾ ਬਹੁਤ ਜ਼ਿਆਦਾ ਔਖਾ। ਨਹੀਂ ਤਾਂ ਜਿਹੜੀ ਸਟੇਟ ਹੈ ਜਾਂ ਜਿਹੜੀ ਵੀ ਤੁਹਾਡੀ ਦੁਸ਼ਮਣ ਧਿਰ ਹੈ ਉਹ ਤੁਹਾਨੂੰ ਇਹੋ ਜਿਹੇ ਜਾਲ ਦੇ ਵਿੱਚ ਉਲਝਾ ਲੈਂਦੀ ਹੈ ਕਿ ਤੁਹਾਨੂੰ ਪਤਾ ਹੀ ਨਹੀਂ ਲੱਗਦਾਗਾ ਕਿ ਸਾਡੇ ਨਾਲ ਹੋਈ ਕੀ ਜਾਂਦਾ। ਉਹਦੀ ਇੱਕ ਉਦਾਹਰਨ ਮੈਂ ਹੋਰ ਦੇ ਦਿੰਦਾ। ਤੁਸੀਂ ਪੰਜਾਬੀ ਬੋਲੀ ਦੇ ਇਤਿਹਾਸ ਦੀ ਕੋਈ ਵੀ ਕਿਤਾਬ ਪੜ੍ਹ ਲਓ, ਉਹ ਕਿਸੇ ਸਿੱਖ ਨੇ ਲਿਖੀ ਹੋਵੇ, ਮੁਸਲਮਾਨ ਨੇ ਲਿਖੀ ਹੋਵੇ, ਹਿੰਦੂ ਨੇ ਲਿਖੀ ਹੋਵੇ, ਗੋਰੇ ਨੇ ਲਿਖੀ ਹੋਵੇ, ਉਹਦੇ 'ਚ ਲਿਖਿਆ ਹੋਊਗਾ ਵੀ ਪੰਜਾਬੀ ਆ ਜਿਹੜੀ ਉਹ ਸੰਸਕ੍ਰਿਤ ਦੇ ਵਿੱਚੋਂ ਨਿਕਲੀ ਹੈ।
ਤੇ ਕੀ ਵਾਕਈ ਪੰਜਾਬੀ ਸੰਸਕ੍ਰਿਤ ਚ ਨਿਕਲੀ ਆ? ਮੈਂ ਤੇ ਥੋੜੀ ਜਿਹੀ ਖੋਜ ਕੀਤੀ, ਉਹਦੇ ਸੰਬੰਧ ਚ ਮੈਂ ਤੁਹਾਨੂੰ ਆਹ ਤਸਵੀਰ ਵਿਖਾਉਣੀ ਚਾਹੁੰਦਾ। ਹੁਣ ਇਹ ਤਸਵੀਰ ਦੇ ਵਿੱਚ ਜਿਹੜੀਆਂ ਸਾਰੀਆਂ ਬੋਲੀਆਂ ਯੂਰਪ ਤੇ ਜਿਹੜਾ ਪਾਕਿਸਤਾਨ, ਈਰਾਨ, ਨਾਰਥ ਇੰਡੀਆ, ਇਹ ਸਾਰੇ ਇਲਾਕੇ ਦੀਆਂ ਬੋਲੀਆਂ ਜਿਹੜੀਆਂ ਉਹਨਾਂ ਦੀ ਜੜ ਸਾਂਝੀ ਇੰਡੋ ਆਰੀਅਨ ਬੋਲੀਆਂ ਚ। ਹੁਣ ਇਹਦੇ ਚ ਤੁਹਾਨੂੰ ਪੰਜਾਬੀ ਤਾਂ ਆਹ ਦਿਸ ਗਈ ਹੋਣੀ ਹੈ ਇੱਥੇ, ਪੰਜਾਬੀ। ਹੁਣ ਮੈਨੂੰ ਸੰਸਕ੍ਰਿਤ ਲੱਭ ਕੇ ਵਿਖਾਓ ਇੱਥੇ ਕਿੱਥੇ ਹੈ, ਲੱਭਣੀ ਨਹੀਂ। ਉਹਦਾ ਕਾਰਨ ਕੀ ਹੈ? ਸੰਸਕ੍ਰਿਤ ਜਿਹੜੀ ਆ ਉਹ ਉੱਥੇ ਵਿਚਾਲੇ ਜੇ ਉੱਥੇ ਪਈ। ਹੁਣ ਇਹ ਲੈਂਗੁਏਜ ਦਾ ਟਰੀ ਹੈ ਜਿਹੜਾ ਡਿਵੈਲਪਮੈਂਟ ਦਾ, ਵੀ ਕਿੱਥੋਂ ਚੱਲਿਆ ਕੰਮ। ਆਹ ਬੋਲੀ ਜਾਂਦੀ ਨੂੰ ਕਹਿੰਦੇ ਪ੍ਰੋਟੋ ਇੰਡੋ ਯੂਰਪੀਅਨ, ਉਹਦੇ ਚੋਂ ਨਿਕਲੀ ਇੰਡੋ ਆਰੀਅਨ, ਇੰਡੋ ਇਰਾਨੀਅਨ, ਫਿਰ ਇੰਡੋ ਆਰੀਅਨ, ਤੇ ਉਹਦੇ ਵਿੱਚੋਂ ਜਿਹੜਾ ਉਹਦਾ ਨਾਰਥ ਵੈਸਟਰਨ ਜ਼ੋਨ ਆ ਉਹਦੇ ਚ ਪੰਜਾਬੀ ਆ। ਤੇ ਸੰਸਕ੍ਰਿਤ ਜਿਹੜੀ ਉਹ ਕਾਫੀ ਪਾਸੇ ਤੇ ਦੂਰ ਆ, ਪਹਿਲੀ ਗੱਲ। ਦੂਜੀ ਗੱਲ ਹੈ ਵੀ ਜਿਹੜੀ ਬੋਲੀ, ਜਿਹੜੀ ਹੁਣ ਇਹ ਸੰਸਕ੍ਰਿਤ ਵਾਲਾ ਮਸਲਾ ਕਿਉਂ ਇੰਪੋਰਟੈਂਟ ਹੈ? ਕਿਉਂਕਿ ਇਹ ਮਸਲਾ ਜਿਹੜਾ ਗਾਂਹ ਜਾ ਕੇ ਫਿਰ ਇਸ ਨਾਲ ਗੱਲ ਨਾਲ ਵੀ ਜੁੜ ਜਾਂਦਾ ਵੀ ਕੀ ਹਿੰਦੂ ਧਰਮ, ਸਿੱਖ ਧਰਮ ਹਿੰਦੂ ਧਰਮ ਚੋਂ ਨਿਕਲਿਆ ਜਾਂ ਉਹ ਕੋਈ ਇੰਡੀਪੈਂਡੈਂਟ ਚੀਜ਼ ਹੈ। ਤੇ ਉਹੀ ਹਸਤੀ ਦਾ ਹੀ ਤਾਂ ਰੌਲਾ ਸਾਰਾ। ਜਿਹੜੀ ਪੋਲੀਟੀਕਲ ਫਾਈਟ ਆ ਉਹ ਵੀ ਤਾਂ ਤੁਹਾਡੀ ਆਇਡੈਂਟੀਟੀ ਦੇ ਸਰਵਾਈਵਲ ਦੀ ਫਾਈਟ ਹੀ ਆ ਨਾ। ਅਲਟੀਮੇਟਲੀ ਤਾਂ ਸਿੱਖ ਇੱਕ ਵੱਖਰੀ ਕੌਮ ਹੈ ਜਾਂ ਨਹੀਂ, ਗੱਲ ਤਾਂ ਇਸ ਗੱਲ ਦੀ ਹੈ ਸਾਰੀ। ਜੇ ਸਿੱਖ ਮੰਨ ਲੈਣ ਵੀ ਹਾਂਜੀ ਅਸੀਂ ਤਾਂ ਹਿੰਦੂ ਧਰਮ ਦਾ ਪਾਰਟ ਹੀ ਆ, ਫਿਰ ਤਾਂ ਸਾਰਾ ਰੌਲਾ ਹੀ ਮੁੱਕ ਜਾਵੇ। ਸੋ ਕੀ ਕਾਰਨ ਹੈ ਕਿ ਲਗਭਗ ਸਾਰੀਆਂ ਕਿਤਾਬਾਂ ਜਿਹੜੀਆਂ ਪੰਜਾਬੀ ਲੈਂਗੁਏਜ ਦੀ ਹਿਸਟਰੀ ਤੇ ਲਿਖੀਆਂ ਗਈਆਂ ਉਹ ਇਹ ਗੱਲ ਕਹਿੰਦੀਆਂ ਕਿ ਪੰਜਾਬੀ ਜਿਹੜੀ ਉਹ ਸੰਸਕ੍ਰਿਤ ਦੇ ਵਿੱਚੋਂ ਪੈਦਾ ਹੋਈ। ਕਿਉਂ? ਉਹਦੇ ਦੋ ਤਿੰਨ ਕਾਰਨ। ਇੱਕ ਤਾਂ ਇਹ ਵੀ ਕਿਉਂਕਿ ਸਿੱਖਾਂ ਨੇ ਇਹਨੂੰ ਚੈਲੰਜ ਨਹੀਂ ਕੀਤਾ, ਵੈਸੇ ਹੀ ਆਪਦਾ ਡਿਸਕੋਰਸ ਸਿਰਜਣ ਦੇ ਵਿੱਚ ਸਿੱਖ ਹੈ ਜਿਹੜੇ ਉਹ ਪਿੱਛੇ ਰਹਿ ਗਏ। ਆਮ ਕਰਕੇ ਆਪਣੇ ਬਾਰੇ ਇਹ ਗੱਲ ਮਸ਼ਹੂਰ ਹੈ ਵੀ ਅਸੀਂ ਬੰਦੇ ਨੂੰ ਸਤਿਕਾਰ ਬਹੁਤ ਦੇ ਦਿੰਦੇ ਆ ਪਰ ਉਹਦੀ ਗੱਲ ਨਹੀਂ ਸੁਣਦੇ। ਹੁਣ ਪਿੱਛੇ ਜਿਹੜਾ ਆਪਣਾ ਦੀਪ ਸਿੱਧੂ ਦੀ ਮੌਤ ਹੋਈ ਜਦੋਂ, ਤੇ ਉਸ ਤੋਂ ਬਾਅਦ ਚ ਕੀ ਹੋਇਆ ਵੀ ਆਮ ਨੌਜਵਾਨ ਆ ਜਿਹੜਾ ਉਹਦੇ ਮਨ ਦੇ ਵਿੱਚ ਇੱਕ ਕਾਈਂਡ ਆਫ ਆਈਕਨ ਬਣ ਗਿਆ ਹਨਾ, ਬਹੁਤ ਜ਼ਿਆਦਾ ਸਤਿਕਾਰ ਪੈਦਾ ਹੋ ਗਿਆ। ਪਰ ਕੀ ਗੱਲ ਸੁਣੀ, ਇੱਕ ਗੱਲ ਜਿਹੜਾ ਇੱਕ ਦੀਪ ਸਿੱਧੂ ਨੇ ਜਿਹੜਾ ਇੱਕ ਵਾਰੀ ਇੱਕ ਫਰੇਜ਼ ਸ਼ਬਦ ਵਰਤਿਆ, ਉਹ ਸੀ ਡਿਸਕੋਰਸ ਨੈਰੇਟਿਵ। ਜੇ ਮੈਂ ਇੱਕ ਆਮ 20-25-30 ਸਾਲ ਦੇ ਮੁੰਡੇ ਨੂੰ ਪੁੱਛਾਂ ਮੈਨੂੰ ਦੱਸ ਵੀ ਇਹ ਹੁੰਦਾ ਕੀ ਹੈ, ਕਿੰਨੇ ਬੰਦੇ ਦੱਸ ਸਕਣਗੇ ਵੀ ਕੀ ਹੁੰਦਾ ਹੈ? ਜੇ ਉਹ ਕਹਿੰਦਾ ਸੀ ਵੀ ਸਾਰਾ ਕੁਝ ਡਿਸਕੋਰਸ ਹੈ, ਡਿਸਕੋਰਸ ਦੀ ਲੜਾਈ ਅਸਲੀ, ਨੈਰੇਟਿਵ ਦੀ ਲੜਾਈ ਅਸਲੀ ਲੜਾਈ ਹੈ, ਪਰ ਇੰਨਾ ਸਮਾਂ ਲੰਘਣ ਦੇ ਬਾਵਜੂਦ ਵੀ ਜੇ ਮੈਜੋਰਟੀ ਬੰਦੇ ਇਹ ਗੱਲ ਵਾਸਤੇ ਤਕਲੀਫ ਹੀ ਨਹੀਂ ਕਰ ਰਹੇ ਕੋਈ ਕਿ ਇਹ ਨੈਰੇਟਿਵ ਚੀਜ਼ ਕੀ ਹੈ, ਇਹ ਜਿਹਨੂੰ ਆਹ ਬੰਦਾ, ਜਿਹਨੂੰ ਮੈਂ ਇੰਨਾ ਸਤਿਕਾਰ ਦਿੰਦਾ, ਜਿਹੜਾ ਬੰਦਾ ਇਹਨੂੰ ਇੰਨੀ ਜ਼ਿਆਦਾ ਅਹਿਮੀਅਤ ਦੇ ਰਿਹਾ ਵੀ ਮੈਨੂੰ ਪਤਾ ਤਾਂ ਲੱਗੇ ਵੀ ਇਹ ਹੈ ਕੀ, ਕੋਈ ਜਿਗਿਆਸਾ ਨਹੀਂ। ਤੇ ਜੇ ਜਿਗਿਆਸਾ ਨਹੀਂ ਤੇ ਫਿਰ ਉਹਨੂੰ ਨੈਰੇਟਿਵ ਨੂੰ ਵਰਤਣਾ, ਉਹਨੂੰ ਖੜੇ ਕਰਨਾ, ਉਹਨੂੰ ਡਿਸਕੋਰਸ ਬਣਾਉਣਾ, ਫਿਰ ਉਹ ਤਾਂ ਬਹੁਤ ਦੂਰ ਦੀਆਂ ਗੱਲਾਂ, ਉਹ ਤਾਂ ਹੋ ਹੀ ਨਹੀਂ ਸਕਦਾ। ਸੋ ਆਹ ਸਾਰੇ ਡਿਸਕੋਰਸ ਆ ਜਿਹੜਾ ਕਿ ਹੁਣ ਬਹੁਤ ਵੱਡੇ ਪੱਧਰ ਤੇ ਬੀਜੇਪੀ ਨੇ ਸਾਰੀ ਦੁਨੀਆ ਦੇ ਵਿੱਚ ਆ ਜਿਹੜਾ ਸੰਸਕ੍ਰਿਤ ਵਾਲਾ ਤੇ ਹਿੰਦੂਇਜ਼ਮ ਵਾਲਾ ਡਿਸਕੋਰਸ ਆ ਬਹੁਤ ਵੱਡੇ ਪੱਧਰ ਤੇ ਰਿਵਾਈਵ ਕੀਤਾ ਜਾ ਰਿਹਾ ਹੈ ਬਾਹਰਲੇ ਮੁਲਕਾਂ 'ਚ ਵੀ ਤੇ ਇੰਡੀਆ 'ਚ ਵੀ, ਇਹ ਸਾਬਤ ਕਰਨ ਵਾਸਤੇ ਕਿ ਸਿੱਖ ਜਿਹੜੇ ਉਹ ਹਿੰਦੂਆਂ ਦਾ ਅੰਗ ਹੀ ਆ। ਪਰ ਸਾਡੇ ਵੱਲੋਂ ਜਿਹੜਾ ਉਹਦਾ ਐਪਰੋਪਰੀਏਟ ਰਿਸਪੌਂਸ ਹਜੇ ਤੱਕ ਜਿਹੜਾ ਉਹ ਨਹੀਂ ਆ ਰਿਹਾ। ਉਹਦਾ ਕਾਰਨ ਕੀ ਹੈ ਬਈ, ਜਿਹੜੀ ਮਾਡਰਨਾਈਜੇਸ਼ਨ ਹੈ, ਤੁਸੀਂ ਇਹ ਵੇਖੋ ਨਾ ਵੀ ਮਾਡਰਨਾਈਜੇਸ਼ਨ ਦੇ ਵਿੱਚ ਅਸੀਂ ਖੜੇ ਕਿੱਥੇ ਆ। ਉਹ ਮਾਡਰਨਾਈਜੇਸ਼ਨ ਨਾਲ ਕਈ ਬੰਦੇ ਤਾਂ, ਕਈ ਕੌਮਾਂ ਜਿਹੜੀਆਂ ਉਹ ਤਾਂ ਸਿਸਟਮ ਕੈਪਚਰ ਕਰ ਗਈਆਂ। ਜਿਵੇਂ ਆਹ ਪ੍ਰੋਗਰਾਮ ਹੈ ਜਿਹੜਾ ਮੈਂ ਤੁਹਾਡੇ ਸਾਹਮਣੇ ਬੋਲ ਰਿਹਾ, ਇਹ ਯੂਨੀਵਰਸਿਟੀ ਆਫ ਵੈਸਟਰਨ ਇੰਟਾਰੀਆ 'ਚ ਹੋਣਾ ਸੀ। ਇਹਨਾਂ ਨੇ ਉੱਥੇ ਹਾਲ ਬੁੱਕ ਕਰਨ ਦੀ ਐਪਲੀਕੇਸ਼ਨ ਦਿੱਤੀ, ਉਹ ਕਹਿੰਦੇ ਨਹੀਂ ਜੀ ਅਸੀਂ ਹਾਲ ਨਹੀਂ ਬੁੱਕ ਕਰਨਾ, ਤੁਸੀਂ ਖਾਲਿਸਤਾਨ ਦੀ ਗੱਲ ਕਰੋਗੇ। ਉਹਨਾਂ ਨੇ ਹਾਲ ਨਹੀਂ ਦਿੱਤਾ। ਕਿਉਂ ਨਹੀਂ ਦਿੱਤਾ? ਕਿਉਂਕਿ ਉੱਥੇ ਜਿਹੜਾ ਬੰਦਾ ਉਹਨਾਂ ਦੇ ਉੱਤੇ ਲੱਗਾ ਹੋਇਆ
ਉਹ ਕੌਣ ਆ, ਇਸ ਗੱਲ ਦਾ ਸੰਬੰਧ ਇਹਦੇ ਨਾਲ। ਸੋ ਜਿਹੜੀ ਸਾਨੂੰ ਇੱਕ ਕਿਸਮ ਦੀ ਨਾ ਐਡਿਕਸ਼ਨ ਹੋ ਗਈ ਹੈ, ਇੱਕ ਖਾਸ ਕਿਸਮ ਦੀ ਪੋਲੀਟੀਕਲ ਐਕਟੀਵਿਟੀ ਹੈ ਜਿਹੜੀ ਉਹ ਅਸੀਂ ਕਰਦੇ ਹਾਂ ਪ੍ਰੋਟੈਸਟ ਟਾਈਪ, ਤੇ ਉਹਦੇ ਤੋਂ ਕਿਉਂਕਿ ਇੱਕ ਇਮੋਸ਼ਨਲ ਸੈਟੀਸਫੈਕਸ਼ਨ ਮਿਲੀ ਜਾਂਦੀ ਹੈ। ਬਾਕੀ ਪਰ ਅਸੀਂ ਕੇਅਰ ਨਹੀਂ ਕਰਦੇ ਕਿ ਵੀ ਸਾਡਾ ਜਿਹੜੀ ਸੋਸਾਇਟੀ 'ਚ ਅਸੀਂ ਰਹਿੰਦੇ ਹਾਂ ਉੱਥੇ ਸਾਡਾ ਕੋਈ ਪੁੱਛ ਦੱਸ ਹੈ ਜਾਂ ਨਹੀਂ ਹੈ, ਜਾਂ ਕੋਈ ਗੱਲਬਾਤ ਹੈ ਜਾਂ ਨਹੀਂ ਹੈ, ਉਹਦੇ ਬਾਰੇ ਕੋਈ ਕੇਅਰ ਨਹੀਂ, ਕਿਉਂਕਿ ਉੱਧਰ ਸਾਡਾ ਧਿਆਨ ਨਹੀਂ ਗਾ। ਤੇ ਡਿਸਕੋਰਸ ਬਿਲਡ ਹੈ ਜਿਹੜਾ ਉਹ ਇਸ ਤਰੀਕੇ ਨਾਲ ਹੋਣਾ ਨਹੀਂ ਗਾ। ਜਿਸ ਰਾਹ ਤੇ ਅਸੀਂ ਅੱਜ ਚੱਲ ਰਹੇ ਹਾਂ ਉਸ ਰਾਹ ਤੇ ਹੋਣਾ ਨਹੀਂ। ਬਹੁਤ ਵੱਡੀ ਸਾਈਕੋਲੋਜੀਕਲ ਸ਼ਿਫਟ ਦੀ ਲੋੜ ਆ। ਉਹ ਸ਼ਿਫਟ ਕੀ ਆ ਉਹਦੇ ਬਾਰੇ ਥੋੜ੍ਹੀਆਂ ਜਿਹੀਆਂ ਗੱਲਾਂ ਕਰਕੇ ਫਿਰ ਆਪਾਂ ਅੱਜ ਕੱਲ੍ਹ ਦੀ ਜਿਹੜੀ ਕਰੰਟ ਸਿਚੁਏਸ਼ਨ ਚੱਲ ਰਹੀ ਹੈ ਉਹਦੇ ਬਾਰੇ ਗੱਲ ਕਰਾਂਗੇ। ਸੋ ਜਿਹੜੀ ਸੁਸਾਇਟੀ ਦੇ ਵਿੱਚ ਅੱਜ ਕੱਲ੍ਹ ਰਹਿ ਰਹੇ ਹਾਂ ਆਪਾਂ, ਇਹਨੂੰ ਕਹਿੰਦੇ ਸਾਈਕੋ ਪੋਲੀਟੀਕਲ ਸੁਸਾਇਟੀ, ਮਨੋਰਾਜਨੀਤਿਕ ਸਮਾਜ। ਭਾਵ ਕੀ ਹੈ ਕਿ ਤਿੰਨ ਤਰ੍ਹਾਂ ਦੇ ਸਿਸਟਮ ਹੈ। ਪੁਰਾਣਾ ਸਿਸਟਮ ਸੀ ਜਿਹੜਾ ਅੱਜ ਤੋਂ 200-300 ਸਾਲ ਪਹਿਲਾਂ, ਉਹ ਇਹ ਸੀ ਵੀ ਤੁਸੀਂ ਧਰਤੀ ਤੇ ਕਬਜ਼ਾ ਕਰਨਾ, ਉਹਦੇ ਨਾਲ ਤੁਸੀਂ ਇਲਾਕੇ ਤੇ ਕਬਜ਼ਾ ਕਰ ਲਿਆ, ਉਹਦੇ ਨਾਲ ਜਿਹੜੇ ਵੀ ਇਲਾਕੇ 'ਚ ਰਹਿੰਦੇ ਆ ਬੰਦੇ ਉਹ ਤੁਹਾਡੇ ਅੰਡਰ ਆ ਗਏ। ਇਲਾਕਾ ਮੇਨ ਚੀਜ਼ ਸੀ। ਫਿਰ ਕੀ ਹੋਇਆ ਵੀ 20ਵੀਂ ਸਦੀ ਦੇ ਵਿੱਚ ਇੱਕ ਨਵਾਂ ਸਿਸਟਮ ਆਇਆ ਜਿਹਨੂੰ ਕਹਿੰਦੇ ਬਾਇਓਪੋਲੀਟੀਕਲ। ਉਹਦੇ 'ਚ ਕੀ ਆ ਵੀ ਤੁਸੀਂ ਬੰਦੇ ਦੇ ਸਰੀਰ ਤੇ ਕਬਜ਼ਾ ਕਰਨਾ, ਵੀ ਬੰਦੇ ਦੇ ਸਰੀਰ ਨੂੰ ਗੁਲਾਮ ਬਣਾਉਣਾ। ਜੇ ਉਹ ਗੱਲ ਨਹੀਂ ਮੰਨੂਗਾ ਉਹਨੂੰ ਜੇਲ੍ਹ 'ਚ ਕਰ ਦੇਣਾ, ਜੇ ਉਹ ਨਹੀਂ ਮੰਨਦਾ ਤੁਹਾਡੀ ਉਹਨੂੰ ਟੌਰਚਰ ਕਰਨਾ ਜਾਂ ਐਕਸਟ੍ਰੀਮ ਸਿਚੁਏਸ਼ਨ 'ਚ ਮਾਰ ਦੇਣਾ। ਵੀ ਸਰੀਰ ਜਿਹੜਾ ਉਹ ਫੋਕਸ ਆ ਜ਼ਿਆਦਾ। 21ਵੀਂ ਸਦੀ ਦੇ ਵਿੱਚ ਜਿਹੜਾ ਸਾਰੀ ਪੋਲੀਟੀਕਲ ਲੜਾਈ ਆ ਉਹਦਾ ਰਣ ਖੇਤਰ ਬੰਦੇ ਦਾ ਮਨ ਆ। ਇਹ ਸਾਈਕੋਪੋਲੀਟੀਕਲ ਸੁਸਾਇਟੀ ਹੈ ਵੀ ਬੰਦੇ ਦਾ ਮਨ ਕਾਬੂ ਕਰਨਾ। ਜਿਹੜੀ ਮੈਂ ਹੁਣ ਪਿੱਛੇ ਸਾਰੀ ਗੱਲ ਦੱਸ ਕੇ ਹਟਿਆ ਜਿਹੜੀ ਸੈਲਫ ਹੇਟ ਵਾਲੀ, ਉਹ ਕੀ ਆ ਵੀ ਸਿੱਖਾਂ ਦੇ ਇੱਕ ਵੱਡੇ ਹਿੱਸੇ ਦਾ ਮਨ ਕਾਬੂ ਕਰ ਲਿਆ ਤੇ ਉਹ ਮਨ ਕਾਬੂ ਕਰਕੇ ਉਹਨੂੰ ਹੀ ਸਿੱਖਾਂ ਦੇ ਵਿਰੁੱਧ ਵਰਤਿਆ ਜਾ ਰਿਹਾ। ਉਹ ਡੋਮੈਸਟੀਕੇਟ ਹੋ ਗਏ। ਇਹ ਸ਼ਬਦ ਹੈ ਜਿਹੜਾ ਡੋਮੈਸਟੀਕੇਸ਼ਨ, ਇਹ ਆਮ ਕਰਕੇ ਤਾਂ ਜਾਨਵਰਾਂ ਵਾਸਤੇ ਵਰਤਿਆ ਜਾਂਦਾ ਵੀ ਜਿਵੇਂ ਪਹਿਲਾਂ ਜਾਨਵਰ ਹੁੰਦੇ ਆ ਜੰਗਲੀ, ਜੰਗਲਾਂ 'ਚ ਰਹਿੰਦੇ ਸੀ, ਜਿਵੇਂ ਜਿਹੜੇ ਆਪਾਂ ਪਸ਼ੂ ਰੱਖਦੇ ਆ ਮੱਝਾਂ ਗਾਵਾਂ, ਇਹ ਕੁਦਰਤੀ ਤੌਰ ਤੇ ਘਰਾਂ 'ਚ ਰਹਿਣ ਵਾਲੇ ਸੰਗਲਾਂ ਨਾਲ ਬੱਝ ਕੇ ਰਹਿਣ ਵਾਲੀਆਂ ਚੀਜ਼ਾਂ ਥੋੜੀ ਆ। ਘੋੜਾ ਵੀ ਕੁਦਰਤੀ ਤੌਰ ਤੇ ਤਾਂ ਹਰ ਜਾਨਵਰ ਜੰਗਲੀ ਆ, ਪਰ ਬੰਦੇ ਨੇ ਉਹਨਾਂ ਨੂੰ ਲਿਆ ਕੇ ਗੁਲਾਮ ਬਣਾ ਕੇ ਉਹਨੂੰ ਡੋਮੈਸਟੀਕੇਟ ਕਰਕੇ ਪਾਲਤੂ ਬਣਾ ਲਿਆ। ਪਾਲਤੂ ਬਣ ਜਾਂਦਾ ਜਦੋਂ ਕੋਈ ਜਾਨਵਰ, ਤੇ ਉਹਦੀ ਆਉਣ ਵਾਲੀ ਜਿਹੜੀ ਗਾਂ ਵਾਲੀ ਪੀੜ੍ਹੀ ਹੈ ਉਹਦੇ ਹੌਲੀ ਹੌਲੀ ਉਹਦੀ ਜੈਨੇਟਿਕ ਤਬਦੀਲੀਆਂ ਹੁੰਦੀਆਂ ਰਹਿੰਦੀਆਂ। ਜੇ ਹੁਣ ਮੰਨ ਲਓ ਵੀ ਜੇ ਆਪਾਂ ਇੱਕ ਮੱਝ ਆ ਜਾਂ ਗਾਂ ਹੈ ਜਿਹੜੀ ਕਿ ਸਦੀਆਂ ਤੋਂ ਪਾਲਤੂ ਬਣੀ ਹੋਈ ਵੰਸ਼ ਜਿਹੜੀ ਉਹਦੇ ਵਿੱਚੋਂ ਆਈ ਹੈ, ਉਹਦਾ ਜਿਹੜੀ ਹਮੇਸ਼ਾ ਜੰਗਲਾਂ ਦੇ ਵਿੱਚ ਜਾਨਵਰ ਰਿਹਾ ਜਿਹੜਾ ਉਹਦੇ ਨਾਲੋਂ ਬਹੁਤ ਫਰਕ ਹੁੰਦਾ, ਉਹਦੇ ਜੈਨੇਟਿਕਲੀ ਫਰਕ ਪੈ ਜਾਂਦਾ ਉਹਦਾ। ਉਵੇਂ ਹੀ ਬੰਦੇ ਆ। ਜਦੋਂ ਕੋਈ ਕੌਮ ਇਸੇ ਕਰਕੇ ਜਿਹੜਾ ਇੰਨਾ ਜ਼ਿਆਦਾ ਜ਼ੋਰ ਹੈ ਇਸ ਗੱਲ ਤੇ ਵੀ ਗੁਲਾਮੀ ਮੰਨਣੀ ਨਹੀਂ। ਸੰਤ ਜਰਨੈਲ ਸਿੰਘ ਜੀ ਭਿੰਡਰਾਣੇ ਦੇ ਲੈਕਚਰ ਸੁਣੋ ਤੁਸੀਂ ਵਾਰੀ ਇਹ ਗੱਲ, ਉਹ ਕਿਉਂ ਕਹਿੰਦੇ ਵੀ ਗੁਲਾਮੀ ਨਹੀਂ ਮੰਨਣੀ। ਜਿਸ ਮੂਵਮੈਂਟ ਤੇ ਤੁਸੀਂ ਡੋਮੈਸਟੀਕੇਟ ਹੋ ਗਏ, ਜਿਸ ਮੂਵਮੈਂਟ ਤੇ ਤੁਸੀਂ ਗੁਲਾਮੀ ਮੰਨ ਲਈ, ਉਸ ਮੂਵਮੈਂਟ ਤੋਂ ਤੁਹਾਡੀ ਪੀੜ੍ਹੀ ਬਦਲਣ ਲੱਗ ਜਾਣੀ ਆ ਅੱਗੋਂ ਜੈਨੇਟਿਕਲੀ। ਇਹ ਵੱਡੀ ਗੱਲ ਆ। ਅਨਫੋਰਚੂਨੇਟਲੀ ਸਿੱਖਾਂ ਦਾ ਕਾਫੀ ਵੱਡਾ ਹਿੱਸਾ ਹੋ ਗਿਆ ਆਈ ਗੁਲਾਮ ਹੋ ਗਿਆ, ਤੇ ਉਹਨਾਂ ਨੂੰ ਜੋ ਮਰਜ਼ੀ ਦਲੀਲਾਂ ਦੇ ਚਲੋ, ਜੋ ਮਰਜ਼ੀ ਕਹੀ ਚਲੋ, ਮੰਨਦੇ ਨਹੀਂ। ਤੇ ਹੁਣ ਮੈਨੂੰ ਲੱਗਦਾ ਜੇ 6 ਮਹੀਨੇ ਹੋਏ ਨੀ ਗੇ ਤੇ ਗੁਰਦੁਆਰੇ ਇੰਡੀਅਨ ਕੌਂਸਲੇਟ ਨੂੰ ਬੁਲਾ ਰਹੇ ਜਿਹੜੇ ਬੰਦੇ, ਉਹ ਕੀ ਆ, ਉਹ ਗੁਲਾਮੀ ਮੰਨੀ ਗਈ ਹੈ ਨਾ ਉਹਨਾਂ ਨੇ। ਇਹ ਗੱਲ ਕਹਿਣ ਨੂੰ ਚੰਗੀ ਲੱਗਦੀ ਹੈ ਵੀ ਅਸੀਂ ਬਹੁਤ ਵਧੀਆ ਘੈਂਟ ਆ ਅਸੀਂ, ਪਰ ਐਕਚੁਅਲ ਸਿਚੁਏਸ਼ਨ ਜਿਹੜੀ ਉਹ ਪੰਥ ਦੇ ਵਿੱਚ ਡਿਵੀਜ਼ਨ ਹੋਈ ਵੀ ਹੈ ਵੀ ਇੱਕ ਕਿਸੇ ਨੇ ਗੁਲਾਮੀ ਸਵੀਕਾਰ ਕਰ ਲਈ, ਇੱਕ ਨੇ ਨਹੀਂ ਕੀਤੀ, ਤੇ ਉਹ ਡਿਵੀਜ਼ਨ ਹੈ ਜਿਹੜੀ ਉਹ ਸਿੱਖਾਂ ਨੂੰ ਕਿਤੇ ਨਹੀਂ ਜਾਣ ਦਿੰਦੀ। ਸੋ ਇਹਦੇ 'ਚ ਡਿਵੀਜ਼ਨ ਆਏ ਤਾਂ ਦੂਰ ਹੋ ਨਹੀਂ ਸਕਦੀ ਕਿ ਕੋਈ ਮਿਡਲ ਗਰਾਊਂਡ ਬਣ ਜਾਵੇ। ਨੋ, ਇੱਕ ਹੀ ਤਰੀਕੇ ਨਾਲ ਦੂਰ ਹੋ ਸਕਦੀ ਹੈ, ਜਿਨ੍ਹਾਂ ਨੇ ਗੁਲਾਮੀ ਸਵੀਕਾਰ ਕੀਤੀ ਹੈ ਉਹਨਾਂ ਕਰਨ, ਠੀਕ ਹੈ ਨਾ। ਸੋ ਉਹਦੇ ਕਰਕੇ ਉਹਦੇ ਵਾਸਤੇ ਜਿਹੜਾ ਸੋਸ਼ਲ ਪ੍ਰੈਸ਼ਰ ਜਿੰਨਾ ਸਾਨੂੰ ਕ੍ਰੀਏਟ ਕਰਨ ਦੇ ਜਿਹੜੇ ਤਰੀਕੇ ਲੱਭਣੇ ਚਾਹੀਦੇ ਸੀ, ਉਹ ਸਾਡੇ ਤੋਂ ਲੱਭੇ ਨਹੀਂ ਗਏ। ਕੋਈ ਫਲਸਤੀਨੀ ਇਹ ਸੋਚ ਵੀ ਨਹੀਂ ਸਕਦਾ ਵੀ ਉਹ ਕਿਸੇ ਇਜ਼ਰਾਈਲੀ ਨਾਲ ਸਹਿਚਾਰ ਕਰ ਲਵੇ, ਜਾਂ ਕੋਈ ਫਲਸਤੀਨੀ ਸੰਸਥਾ ਜਿਹੜੀ ਉਹ ਇਜ਼ਰਾਈਲ ਦੇ ਕਿਸੇ ਬੰਦੇ ਨੂੰ ਬੁਲਾ ਲਵੇ। ਇਹ ਸੁਪਨਾ ਨਹੀਂ ਲਿਆ ਜਾ ਸਕਦਾ, ਪਰ ਸਿੱਖਾਂ ਦੇ ਵਿੱਚ ਇਹ ਆਮ ਗੱਲ। ਕਿਉਂਕਿ ਸਿੱਖਾਂ ਦਾ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਉਹ ਡੋਮੈਸਟੀਕੇਟ ਹੋ ਚੁੱਕਿਆ।
ਓਕੇ ਦੂਜੀ ਗੱਲ ਜਿਹੜੀ ਅਸੀਂ ਪਿਛਲੇ ਸਮੇਂ ਦੇ ਵਿੱਚ ਭੁੱਲ ਗਏ ਆ ਉਹ ਹੈਗੀ ਆ ਪਾਵਰ ਆਫ ਸਿੰਬਲਸ। ਹਰ ਕੌਮ ਦੇ ਕੁਝ ਪ੍ਰਤੀਕ ਹੁੰਦੇ ਆ ਤੇ ਉਹ ਪ੍ਰਤੀਕ ਐਵੇਂ ਗੱਲ ਕਹਿਣ ਦੀ ਗੱਲ ਨਹੀਂ ਹੁੰਦੀ, ਉਹ ਪ੍ਰਤੀਕਾਂ ਦੇ ਵਿੱਚ ਵਾਕਈ ਪਾਵਰ ਹੁੰਦੀ ਆ। ਜਿਵੇਂ ਸਿੱਖਾਂ ਵਾਸਤੇ ਇੱਕ ਪ੍ਰਤੀਕ ਆ ਬਾਜ਼, ਤੇ ਆ ਹੁਣ ਮੈਂ ਜਿਹੜੀ ਤੁਹਾਨੂੰ ਤਸਵੀਰ ਵਿਖਾਉਣ ਲੱਗਾ ਇਹ ਸੁਪਰੀਮ ਕੋਰਟ ਆਫ ਇੰਡੀਆ ਦੀ ਜੱਜਮੈਂਟ ਹੈ, ਕੇਰ ਸਿੰਘ ਐਂਡ ਅਦਰਸ ਵਰਸਸ ਸਟੇਟ ਆਫ ਇੰਡੀਆ। ਤੇ ਉਸ ਜੱਜਮੈਂਟ ਦੇ ਵਿੱਚ ਆਹ ਗੱਲ ਲਿਖੀ ਹੈ ਕਿ ਸਤੰਬਰ 1984 ਦੇ ਪਹਿਲੇ ਹਫ਼ਤੇ ਪ੍ਰਾਈਮ ਮਿਨਿਸਟਰ ਦੇ ਘਰ ਦੇ ਵਿੱਚ ਇੱਕ ਬਾਜ਼ ਆਇਆ 1:30 ਵਜੇ, ਤੇ ਬਲਬੀਰ ਸਿੰਘ ਜਿਹੜੇ ਸਬ ਇੰਸਪੈਕਟਰ ਸੀ ਉਹਨਾਂ ਨੇ ਬਾਜ਼ ਵੇਖਿਆ ਤੇ ਉਹਨਾਂ ਨੇ ਭਾਈ ਬੇਅੰਤ ਸਿੰਘ ਨੂੰ ਬੁਲਾ ਕੇ ਕਿਹਾ ਵੀ ਆਹ ਵੇਖ ਬਾਜ਼ ਬੈਠਾ ਜੀ। ਤੇ ਉਹ ਦੋਵੇਂ ਇਸ ਗੱਲ ਤੇ ਐਗਰੀ ਹੋ ਗਏ ਕਿ ਇਹ ਬਾਜ਼ 10ਵੇਂ ਪਾਤਸ਼ਾਹ ਨੇ ਭੇਜਿਆ ਤੇ ਉਹਨਾਂ ਨੂੰ ਕੁਝ ਕਰਨਾ ਚਾਹੀਦਾ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਲੈਣ ਵਾਸਤੇ। ਇਹ ਸੁਨੇਹਾ, ਇਹ ਬਾਜ਼ ਆ ਜਿਹੜਾ ਇਹ ਸੁਨੇਹਾ ਲੈ ਕੇ ਆਇਆ ਬਈ ਉਹਨਾਂ ਨੂੰ ਕੁਝ ਕਰਨਾ ਚਾਹੀਦਾ। ਤੇ ਉਹਨਾਂ ਨੇ ਦੋਵਾਂ ਨੇ ਉੱਥੇ ਖੜ ਕੇ ਅਰਦਾਸ ਕੀਤੀ ਵੀ ਸਾਨੂੰ ਬਲ ਬਖਸ਼ੋ ਕਿ ਅਸੀਂ ਕੁਝ ਕਰ ਸਕੀਏ। ਹੁਣ ਮੈਨੂੰ ਦੱਸੋ ਵੀ ਇਹ ਗੱਲ ਨੂੰ ਤਾਂ ਇਹ ਗੱਲ ਕਹਿ ਕੇ ਵੀ ਟਾਲ ਸਕਦੇ ਸੀ ਵੀ ਇੱਕ ਪੰਛੀ ਆ ਤਾਂ ਜਿੱਥੇ ਮਰਜ਼ੀ ਬਹਿ ਸਕਦਾ, ਪਰ ਨਹੀਂ, ਉਹ ਕੋਈ ਆਮ ਪੰਛੀ ਨਹੀਂ ਸੀ। ਉਹ ਸਿੱਖਾਂ ਵਾਸਤੇ ਉਹਦੀ ਸਿੰਬੋਲਿਕ ਵੈਲਿਊ ਹੈ। ਸਿੱਖਾਂ ਵਾਸਤੇ ਉਹ ਇੱਕ ਬਹੁਤ ਵੱਡਾ ਸਿੰਬਲ ਆ ਜਿਹੜਾ ਕਿ ਸਿੱਖ ਹਿਸਟਰੀ ਦੇ ਵਿੱਚ ਬਹੁਤ ਪਿੱਛੋਂ ਤੱਕ 6ਵੇਂ ਪਾਤਸ਼ਾਹ ਤੱਕ ਚੱਲਦਾ। ਉਸ ਬਾਜ਼ ਨੇ ਉਹਨਾਂ ਦੇ ਅੰਦਰੋਂ ਕੁਝ ਜਗਾਇਆ, ਉਹਦੇ ਕਰਕੇ ਉਹਨਾਂ ਦਾ ਜਿਹੜਾ ਉਹਨਾਂ ਦੇ ਵਿੱਚ ਉਹ ਬਲ ਪੈਦਾ ਹੋਇਆ ਕਿ ਉਹਨਾਂ ਨੇ ਇਤਿਹਾਸਕ ਕਾਰਨਾਮਾ ਕੀਤਾ। ਹੁਣ ਜਿਹੜੀ ਮਾਡਰਨ ਏਜ ਦੇ ਵਿੱਚ ਜਿਹੜੇ ਸਿੱਖ ਰਹਿੰਦੇ ਆ ਉਹਨਾਂ ਦਾ ਸਿੱਖਾਂ ਦੇ ਜਿਹੜੇ ਪਰੰਪਰਾਗਤ ਪ੍ਰਤੀਕ ਹੈ, ਸਿੰਬਲ ਆ ਜਿਹੜੇ, ਉਹਨਾਂ ਨਾਲ ਰਿਸ਼ਤਾ ਜਿਹੜਾ ਉਹ ਕਮਜ਼ੋਰ ਪੈ ਜਾਂਦਾ। ਜਿਵੇਂ ਜਿਵੇਂ ਉਹ ਮਾਡਰਨਾਈਜ਼ ਹੋ ਜਾਂਦੇ, ਜਿਵੇਂ ਜਿਵੇਂ ਉਹ ਅੰਦਰੋਂ ਗੁਲਾਮੀ ਸਵੀਕਾਰ ਕਰੀ ਜਾਂਦੇ ਆ, ਉਹਨਾਂ ਨੂੰ ਫਿਰ ਗੁਲਾਮੀ ਸਵੀਕਾਰ ਕਰ ਲਈ ਜਿਹੜੇ ਬੰਦੇ ਨੇ ਉਹਦੇ ਵਾਸਤੇ ਉਹ ਪ੍ਰਤੀਕ ਉਵੇਂ ਨਹੀਂ ਬੋਲਦਾ, ਫਿਰ ਉਹ ਉਵੇਂ ਰਿਸਪੌਂਸ ਨਹੀਂ ਦੇ ਸਕਦਾ ਅੰਦਰੋਂ, ਕਿਉਂਕਿ ਉਹਦਾ ਸਾਰਾ ਇਮੋਸ਼ਨਲ ਰਿਸਪੌਂਸ ਸਿਸਟਮ ਹੀ ਬਦਲ ਜਾਂਦਾ ਹੈ ਗੁਲਾਮ ਦਾ। ਜਿਹੜਾ ਜੰਗਲ ਦੇ ਸ਼ੇਰ ਤੇ ਸਰਕਸ ਦੇ ਸ਼ੇਰ ਦਾ ਫਰਕ ਕਿਉਂ ਹੁੰਦਾ? ਉਹੀ ਸ਼ੇਰ, ਉਹੀ ਫਰਕ ਹੈ ਜਿਹੜਾ ਉਹ ਗੁਲਾਮ ਮਾਨਸਿਕਤਾ ਵਾਲੇ ਬੰਦੇ ਤੇ ਆਜ਼ਾਦ ਮਾਨਸਿਕਤਾ ਵਾਲੇ ਬੰਦੇ ਦਾ ਫਰਕ ਹੈ। ਸਰਕਸ ਵਾਲਾ ਸ਼ੇਰ ਕਹਿਣ ਨੂੰ ਸ਼ੇਰ ਹੁੰਦਾ ਪਰ ਵੈਸੇ ਨਹੀਂ ਹੁੰਦਾ। ਸੋ ਜਿਹੜੀ ਹੁਣ ਸਵਾਲ ਇਹ ਪੈਦਾ ਹੁੰਦਾ ਮੇਨ ਅਗਲੀ ਗੱਲ ਕਿ ਹੁਣ ਇਸ ਹਾਲਤ ਦੇ ਵਿੱਚ ਕੀਤਾ ਕੀ ਜਾਵੇ। ਸਿੱਖਾਂ ਦਾ ਇੱਕ ਹਿੱਸਾ ਜਿਹੜਾ ਉਹ ਵਾਰੀ-ਵਾਰੀ ਬਹੁਤ ਜ਼ੋਰ ਨਾਲ ਉੱਠਦਾ। ਪਿਛਲੇ 100 ਸਾਲ ਦਾ ਇਤਿਹਾਸ ਵੇਖ ਲਓ। ਗੁਰਦੁਆਰਾ ਸੁਧਾਰ ਲਹਿਰ ਚੱਲੀ, ਜਿਹਦੇ ਚ ਸ਼੍ਰੋਮਣੀ ਕਮੇਟੀ ਬਣੀ, ਸਿੱਖਾਂ ਨੇ ਬਹੁਤ ਜ਼ਿਆਦਾ ਕੁਰਬਾਨੀਆਂ ਕੀਤੀਆਂ, ਬਹੁਤ ਸ਼ਾਨਦਾਰ ਇਤਿਹਾਸ ਲੜਿਆ, ਪਰ ਇਵੈਂਚੁਅਲੀ ਪੂਰਨ ਜਿੱਤ ਨਹੀਂ ਪ੍ਰਾਪਤ ਹੋਈ। ਉਹ ਸ਼੍ਰੋਮਣੀ ਕਮੇਟੀ ਇਸ ਢੰਗ ਨਾਲ ਬਣੀ ਵੀ ਸਿੱਖਾਂ ਦਾ ਪੂਰੀ ਤਰ੍ਹਾਂ ਉਹਦੇ ਤੇ ਤੰਤਰਤਾ ਨਹੀਂ ਸੀ ਸਿੱਖਾਂ ਨੂੰ। ਉਹ ਵੀ ਗੁਰਦੁਆਰਾ ਐਕਟ ਬਣਾ ਕੇ ਉਹਨਾਂ ਨੇ ਸਰਕਾਰ ਨੇ ਆਪਦੇ ਅੰਡਰ ਲੈ ਲਈ। ਤੇ ਜੇ ਤੁਸੀਂ ਉਸ ਵੇਲੇ ਦੀਆਂ ਜਿਹੜੀਆਂ ਸਰਕਾਰੀ ਚਿੱਠੀਆਂ ਪੜ੍ਹਦੇ ਆ, ਉਹਦੇ ਚੋਂ ਲਿਖਦੇ ਆ ਵੀ ਇਹ ਗੱਲ ਦਾ ਤਾਂ ਮਤਲਬ ਹੀ ਨਹੀਂ ਆ ਅਸੀਂ ਸਟੇਟ ਵਿਦਿਨ ਸਟੇਟ ਕਿਵੇਂ ਬਣ ਦੇ ਦਿਆਂਗੇ, ਵੀ ਅਸੀਂ ਪੂਰਨ ਤੌਰ ਤੇ ਤਾਂ ਅਸੀਂ ਸਿੱਖਾਂ ਨੂੰ ਆਜ਼ਾਦੀ, ਧਾਰਮਿਕ ਆਜ਼ਾਦੀ ਵੀ ਨਹੀਂ ਦੇ ਸਕਦੇ। ਤੇ ਇਹੀ ਗੱਲ ਆ ਜਿਹੜੀ ਉਹ ਇੰਡੀਅਨ ਸਟੇਟ ਨੇ ਲਾਗੂ ਕੀਤੀ ਵੀ ਹੈ ਵੀ ਸ਼੍ਰੋਮਣੀ ਕਮੇਟੀ ਆ ਜਿਹੜੀ ਤੇ ਹੋਰ ਸਿੱਖ ਸੰਸਥਾਵਾਂ ਜਿਹੜੀਆਂ ਉਹ ਪੂਰਨ ਤੌਰ ਤੇ ਆਜ਼ਾਦ ਨਹੀਂ ਕੀਆਂ। ਇਹਦਾ ਹੁਣ ਕੀਤਾ ਕੀ ਜਾਵੇ, ਇਹ ਆਪਣੇ ਸਾਹਮਣੇ ਵੱਡਾ ਸਵਾਲ ਹੈ, ਜਿਹਦੇ ਬਾਰੇ ਮੈਂ 2-4 ਗੱਲਾਂ ਕਰਕੇ ਜਿਹੜੀ ਗੱਲ ਹੈ ਜਿਹੜੀ ਉਹ ਆਪਦੀ ਖਤਮ ਕਰੂੰਗਾ। ਜਿਹੜੀ ਗੱਲ ਹੈਗੀ ਹੈ ਡਿਸਕੋਰਸ ਦੀ, ਉਹਦੇ ਵਿੱਚ ਫਿਰ ਮੈਂ ਇੱਕ ਵਾਰੀ ਗੱਲ ਕਰਦਾ ਫਲਸਤੀਨ ਤੇ ਇਜ਼ਰਾਈਲ ਦੀ, ਕਿ ਬਹੁਤੇ ਲੋਕਾਂ ਨੂੰ ਲੱਗਦਾ ਹੋਊਗਾ ਵੀ ਇਜ਼ਰਾਈਲ, ਉਹਨਾਂ ਨੇ ਫਲਸਤੀਨੀ ਇੰਨੇ ਵੱਡੀ ਗਿਣਤੀ 'ਚ ਮਾਰਤੇ ਤੇ ਦੁਨੀਆ ਨੇ ਕੀ ਕੀਤਾ, ਕੁਛ ਵੀ ਨਹੀਂ, ਤੇ ਇਜ਼ਰਾਈਲ ਜਿੱਤ ਗਿਆ। ਲੋ, ਇਜ਼ਰਾਈਲ ਆਲਰੇਡੀ ਹਾਰ ਗਿਆ। ਸਾਰੀ ਦੁਨੀਆ ਲਗਭਗ ਅੱਜ ਫਲਸਤੀਨ ਦੇ ਹੱਕ ਦੇ ਵਿੱਚ, ਸਾਰੀ ਇੰਟਰਨੈਸ਼ਨਲ ਸਿਵਲ ਸੁਸਾਇਟੀ ਜਿਹੜੀ ਉਹ ਫਲਸਤੀਨ ਦੇ ਹੱਕ 'ਚ ਹੈ। ਬਹੁਤ ਵੱਡੀ ਗਿਣਤੀ 'ਚ ਮੁਲਕ ਆ ਜਿਹੜੇ
ਅਮਰੀਕਾ ਦੇ ਹੋਰ ਕੁਝ ਪੱਛਮੀ ਮੁਲਕਾਂ ਨੂੰ ਛੱਡ ਕੇ, ਉਹ ਫਲਸਤੀਨ ਦੇ ਹੱਕ ਦੇ ਵਿੱਚ ਹੋ ਗਏ। ਤੇ ਅਲਟੀਮੇਟਲੀ ਜਿਹੜਾ ਉਹਨਾਂ ਦਾ ਆਬਜੈਕਟਿਵ ਸੀ ਕਿ ਅਸੀਂ ਹਮਾਸ ਨੂੰ ਡਿਸਟਰੋਏ ਕਰਨਾ, ਤੇ ਅੰਦਰੋਂ ਤਾਂ ਪਰ ਉਹਨਾਂ ਦਾ ਆਬਜੈਕਟਿਵ ਇਹ ਸੀ ਵੀ ਗਾਜ਼ਾ ਦੇ ਵਿੱਚੋਂ ਸਾਰੀ ਦੁਨੀਆ ਨੂੰ ਉਜਾੜ ਕੇ ਜਿੰਨੇ ਵੀ ਲੋਕੀ ਉੱਥੇ 20 ਲੱਖ ਰਹਿੰਦਾ ਬੰਦਾ ਤੇ ਉਹਨੂੰ ਖਾਲੀ ਕਰਾ ਕੇ ਉਹਨੂੰ ਇਜ਼ਰਾਈਲ ਦਾ ਪਾਰਟ ਬਣਾ ਲਈਏ। ਉਹ ਦੋਵੇਂ ਗੱਲਾਂ ਪੂਰੀਆਂ ਨਹੀਂ ਹੋਈਆਂ। ਜੰਗ ਦੇ ਵਿੱਚ ਠੀਕ ਹੈ ਕਿਉਂਕਿ ਫਲਸਤੀਨੀ ਆ ਜਿਹੜੀ ਉਹ ਘੱਟ ਤਾਕਤ ਵਾਲੀ ਧਿਰ ਆ, ਉਹਨਾਂ ਦਾ ਨੁਕਸਾਨ ਜ਼ਿਆਦਾ ਹੋਇਆ, ਉਹਨਾਂ ਦੇ ਬੰਦੇ ਜ਼ਿਆਦਾ ਮਰੇ, ਪਰ ਇਵੈਂਚੁਅਲੀ ਜਿਹੜੀ ਲੰਮੀ ਫਾਈਟ ਹੈ ਜਿਹੜੀ ਲੌਂਗ ਟਰਮ ਦੇ ਵਿੱਚ ਫਲਸਤੀਨੀ ਲੜਾਈ ਜਿੱਤ ਗਈ। ਜਿੰਨਾ ਨੁਕਸਾਨ, ਜਿੰਨਾ ਇਜ਼ਰਾਈਲ ਦੀ ਇਮੇਜ ਨੂੰ ਨੁਕਸਾਨ ਇਸ ਲੜਾਈ ਨੇ ਕਰਤਾ, ਉਹਨਾਂ ਪਿਛਲੇ 50 ਸਾਲ 'ਚ ਨਹੀਂ ਸੀ ਹੋਇਆ। ਤੇ ਅੱਜ ਫਲਸਤੀਨੀ ਸਟੇਟ ਬਣਨ ਦੀ ਸੰਭਾਵਨਾ ਜਿਹੜੀ ਉਹ ਕਿਤੇ ਵੱਧ ਗਈ 7 ਅਕਤੂਬਰ ਤੋਂ ਪਹਿਲਾਂ। ਉਹਦਾ ਕਾਰਨ ਕੀ ਹੈ? ਉਹਦਾ ਇੱਕ ਕਾਰਨ ਹੈ ਵੀ ਇਹ ਸਾਡੀ ਸਿਚੁਏਸ਼ਨ ਦਾ ਉਹਨਾਂ ਦੀ ਸਿਚੁਏਸ਼ਨ ਨਾਲੋਂ ਫਰਕ ਕਿਉਂ? ਉਹਦਾ ਕਾਰਨ ਇਹ ਹੈ ਵੀ ਜਿਹੜਾ ਆਹ 2-3 ਗੱਲਾਂ ਜਿਹੜੀਆਂ ਵੀ, ਇੱਕ ਤਾਂ ਜਿਹੜਾ ਲੈਫਟਿਸਟ ਸਟੈਂਸ ਆ ਉਹਨੇ ਸਿੱਖਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ। ਖੱਬੇ ਪੱਖੀ ਆ ਜਿਹੜੇ, ਜਾਂ ਜਿਹਨਾਂ ਨੂੰ ਕਾਮਰੇਡ ਕਹਿੰਦੇ ਆ, ਉਹਨਾਂ ਦੀ ਪਹਿਲੇ ਦਿਨੋਂ ਪੋਜੀਸ਼ਨ ਆ ਜਿਹੜੀ ਸਿੱਖਾਂ ਦੀ, ਜਿਹੜੀ ਇੰਡੀਅਨ ਸਟੇਟ ਨਾਲ ਕੌਨਫਲਿਕਟ ਆ, ਉਹਦੇ ਵਿੱਚ ਪ੍ਰੋ ਇੰਡੀਆ ਰਹੀ ਹੈ। ਹੁਣ ਉਹ ਖੱਬੇ ਪੱਖੀ ਆ ਜਿਹੜੇ, ਉਹਨਾਂ ਨੂੰ ਸਾਡੇ ਬੰਦੇ ਜਿਹੜੇ, ਸਾਡੇ ਜਿਵੇਂ ਸਿੱਖ ਜਿਹੜੀ ਪੋਲੀਟੀਕਲ ਕਲਾਸ ਆ ਜਿਹੜੀ, ਉਹ ਉਹਨਾਂ ਨੂੰ ਇਹ ਕਹਿ ਕੇ ਰੱਦ ਕਰ ਦਿੰਦੇ ਵੀ ਇਹਨਾਂ ਨੂੰ ਕੌਣ ਪੁੱਛਦਾ। ਪਰ ਅਸਲ 'ਚ ਗੱਲ ਇਹ ਨਹੀਂ। ਅਸਲ ਦੇ ਵਿੱਚ ਤਾਂ ਉਹਨਾਂ ਨੇ ਸਾਰਾ ਮਾਹੌਲ ਹੀ ਉਹਨਾਂ ਨੇ ਬਣਾਇਆ ਕਿ ਸਿੱਖਾਂ ਤੇ ਤਸ਼ੱਦਦ ਵੀ ਹੋਵੇ ਤੇ ਗੱਲ ਬਾਹਰ ਬਣਾ ਨਿਕਲੇ। ਉਹਦੇ 'ਚੋਂ ਫਿਰ ਸਟੇਟ ਨੂੰ ਜਿਹੜੀ ਉਹ ਇੱਕ ਇਹੋ ਜਿਹੀ ਉਹਨੂੰ ਰਾਹ ਮਿਲ ਗਿਆ ਕਿ ਜੇ ਅਸੀਂ ਮਾਰੀ ਵੀ ਜਾਵਾਂਗੇ ਤਾਂ ਕੋਈ ਸਾਨੂੰ ਕੌਨਸੀਕੁਐਂਸ ਜਿਹੜਾ ਉਹ ਭੁਗਤਣਾ ਨਹੀਂ ਪੈਣਾ। ਇੰਡੀਆ ਦੇ ਵਿੱਚ 2-2.5 ਲੱਖ ਸਿੱਖ ਜਿਹੜਾ ਉਹ ਇੰਡੀਆ ਨੇ ਮਾਰਿਆ, ਓਡਾ ਮਸਲਾ ਨਹੀਂ ਬਣਿਆ। ਕੈਨੇਡਾ ਦੇ ਵਿੱਚ 1 ਸਿੱਖ ਮਾਰਿਆ ਤੇ ਮਸਲਾ ਬਣ ਗਿਆ। ਕੀ ਕਾਰਨ ਉਹਦਾ? ਕਿਉਂਕਿ ਇੰਡੀਆ ਦੇ ਵਿੱਚੋਂ ਜਿਹੜੀ ਕਿ ਸਿੱਖ ਇੱਕ ਓਪਰੈਸਡ ਮਾਈਨੋਰਿਟੀ ਆ, ਇਹ ਗੱਲ ਜਿਹੜੀ ਵਰਗ ਨੇ ਕਰਨੀ ਸੀ ਉਹ ਵਰਗ ਹੀ ਸਾਡੇ ਅਗੇਂਸਟ ਸੀ। ਤੇ ਅਸੀਂ ਆਪ ਇਸ ਸਿਚੁਏਸ਼ਨ 'ਚ ਹੈਗੇ ਨਹੀਂ ਸੀ ਕਿ ਅਸੀਂ ਆਪਦਾ ਡਿਸਕੋਰਸ ਖੜਾ ਕਰ ਸਕੀਏ, ਅਸੀਂ ਆਪਦਾ ਨੈਰੇਟਿਵ ਆਪ ਬਣਾ ਸਕੀਏ। ਤੇ ਅੱਜ ਵੀ ਅਸੀਂ ਇਸ ਸਿਚੁਏਸ਼ਨ 'ਚ ਨਹੀਂ। ਹੁਣ ਇਹਦੇ 'ਚੋਂ ਫਿਰ ਗਾਂਹ ਕੀਤਾ ਕੀ ਜਾਵੇ? ਇਹਦੇ 'ਚ ਜਿਹੜਾ ਇਹ ਮੈਂ ਸ਼ਬਦ ਵਰਤਿਆ ਸਿੱਖ ਰੈਨੇਸਾਂਸ, ਇਹ ਬਹੁਤ ਲੌਂਗ ਟਰਮ, ਮਿਨੀਮਮ 100 ਸਾਲ ਦਾ ਪ੍ਰੋਜੈਕਟ ਹੈ। ਪਰ ਇਹਦੇ ਬਿਨਾਂ ਕੋਈ ਵੀ ਕੌਮ ਹੈ ਜਿਹੜੀ ਉਹ ਵਰਲਡ ਸਟੇਜ ਦੇ ਉੱਤੇ ਪਾਵਰ ਬਣ ਕੇ ਉੱਭਰ ਨਹੀਂ ਸਕਦੀ। ਤੇ ਇਹ ਜਿਹੜੀ ਆਪਣੀ ਸਿੱਖ ਰੈਨੇਸਾਂਸ ਦੇ ਜਿਹੜੇ 4 ਪਾਰਟ ਆ, ਜਿਹੜੀ ਸਿੱਖ ਪੋਲੀਟੀਕਲ ਕਲਾਸ ਹੈ, ਉਹਨੇ ਪਿਛਲੇ ਸਮੇਂ ਦੇ ਵਿੱਚ ਇੱਕ ਵੱਡੀ ਗਲਤੀ ਇਹ ਕੀਤੀ ਹੈ ਵੀ ਉਹਨੂੰ ਲੱਗਦਾ ਹੈ ਕਿ ਡਾਇਰੈਕਟ ਪੋਲੀਟੀਕਲ ਐਕਟੀਵਿਟੀ ਹੀ ਪੋਲੀਟੀਕਲ ਐਕਟੀਵਿਟੀ ਹੈ। ਉਹਨੂੰ ਇਨਡਾਇਰੈਕਟ ਪੋਲੀਟੀਕਲ ਐਕਟੀਵਿਟੀ ਦੀ ਸਮਝ ਨਹੀਂ ਆਉਂਦੀ। ਉਹਨਾਂ ਨੂੰ ਲੱਗਦਾ ਵੀ ਜਿੰਨਾ ਚਿਰ ਕਿਤੇ ਜਾ ਕੇ 100 ਬੰਦੇ ਨੇ ਪ੍ਰੋਟੈਸਟ ਨਹੀਂ ਕੀਤੀ, ਨਾਰੇ ਨਹੀਂ ਮਾਰੇ, ਉਹਦਾ ਕੀ ਫਾਇਦਾ ਹੋਊਗਾ। ਜੇ ਹੁਣ ਸਮਝਾਉਣ ਦੀ ਕੋਸ਼ਿਸ਼ ਵੀ ਕਰੋ ਤਾਂ ਕਈ ਬੰਦੇ ਤਾਂ ਮੈਂ ਇਹ ਵੇਖਿਆ ਵੀ ਉਹ ਸੱਚੀ, ਜਿਵੇਂ ਤੁਸੀਂ ਘੰਟਾ ਲਾ ਵੀ ਦਿਓ ਨਾ ਤਾਂ ਵੀ ਉਹਨਾਂ ਦੇ ਗੱਲ ਪੱਲੇ ਨਹੀਂ ਪੈਂਦੀ। ਸੋ ਪਹਿਲੀ ਟਰਮ ਜਿਹੜੀ ਉਹ ਆਰਟਿਸਟਿਕ ਆ। ਆਰਟ ਦਾ ਕੀ ਮਤਲਬ ਹੈ? ਤੁਸੀਂ ਕੋਈ ਪੇਂਟਿੰਗ ਬਣਾਉਣੇ ਆ, ਕੋਈ ਹੋਰ ਕੁਝ ਕਰਦੇ ਆ। ਹੁਣ ਕੋਈ ਅਗਲਾ ਕਹੂਗਾ ਵੀ ਇਹਦਾ ਦੱਸੋ ਜੀ ਕੀ ਸੰਬੰਧ ਆ, ਤਾਂ ਦੱਸੋ ਖਾਲਿਸਤਾਨ ਕਿਵੇਂ ਬਣ ਜੂਗਾ? ਪੇਂਟਿੰਗਾਂ ਬਣਾ ਕੇ ਖਾਲਿਸਤਾਨ ਬਣ ਜੂਗਾ? ਜਿਹੜਾ ਕਿਸੇ ਵੀ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਆ, ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਜਾਂਦੇ ਆ, ਉਹਦੇ ਕਿਉਂ ਚਾਰੇ ਪਾਸੇ ਮੀਨਾ ਕਰੀਏ? ਕੀ ਕਾਰਨ ਉਹਦਾ? ਕੋਈ ਇਤਿਹਾਸਕ ਮਸਜਿਦ ਵੇਖ ਲਓ, ਈਰਾਨ 'ਚ ਚਲੇ ਜਾਓ, ਕਿਉਂ ਉਹ ਇੰਨੇ ਸੋਹਣੇ ਤਰੀਕੇ ਨਾਲ ਬਣਾਈਆਂ ਹੋਈਆਂ ਮਿਲਦੀਆਂ? ਕੀ ਕਾਰਨ ਉਹਦਾ? ਆਰਟਿਸਟਿਕ ਐਕਸਪ੍ਰੈਸ਼ਨ ਤੋਂ ਬਿਨਾਂ ਕਿਸੇ ਕੌਮ ਦੀ ਜੜ ਲੱਗਦੀ ਹੋਈ ਨਹੀਂ। ਸਿੱਖਣ ਦੀ ਗੱਲ ਛੱਡ ਹੀ ਦਿੱਤੀ, ਖਾਸ ਕਰਕੇ ਬਾਹਰਲੇ ਮੁਲਕਾਂ 'ਚ। ਆਰਟਿਸਟਿਕ ਐਕਸਪ੍ਰੈਸ਼ਨ ਜਿਹੜਾ ਉਹ ਬਹੁਤ ਜ਼ਰੂਰੀ ਆ। ਉੱਥੋਂ ਹੀ ਕੌਮ ਦੀ ਸਿਵਿਲਾਈਜੇਸ਼ਨਲ ਡਿਵੈਲਪਮੈਂਟ ਦਾ ਪਤਾ ਲੱਗਦਾ, ਉੱਥੋਂ ਹੀ ਕੌਮ ਦੇ ਵਿੱਚ ਆਪਦੀ ਕੌਮ ਪ੍ਰਤੀ ਮਾਣ ਪੈਦਾ ਹੁੰਦਾ। ਜੇ ਤੁਸੀਂ, ਤੁਹਾਡੇ 'ਚ ਕੋਈ ਆਰਟ ਨਹੀਂ ਗਾ,
ਮੰਨ ਲਓ ਵੀ ਜਿਵੇਂ ਜਿੰਨਾ ਵੀ ਸਿੱਖ ਆਰਟ ਸੀ, ਕੀਰਤਨ ਦਾ ਆਰਟ ਸੀ, ਉਹ ਪਿਛਲੇ 100 ਸਾਲ ਦੇ ਵਿੱਚ ਲਗਭਗ ਖਤਮ ਹੋਣ ਦੇ ਨੇੜੇ ਪਹੁੰਚ ਗਿਆ। ਅੱਜ ਦਰਬਾਰ ਸਾਹਿਬ ਦੇ ਵਿੱਚ ਵੀ ਜਿਹੜਾ ਕੀਰਤਨ ਹੁੰਦਾ ਉਹ ਉਸ ਲੈਵਲ ਦਾ ਨਹੀਂ ਗਾ। ਉਹ ਸੰਗੀਤਕ ਤੌਰ ਤੇ ਜਿਵੇਂ ਰਾਗਾਂ ਦੇ ਵਿੱਚ ਕੀਰਤਨ ਹੁੰਦਾ ਸੀ, ਤੰਤੀ ਸਾਜ਼ਾਂ ਨਾਲ ਕੀਰਤਨ ਹੁੰਦਾ 100 ਸਾਲ ਪਹਿਲਾਂ, ਜਿਹੜੇ ਪੁਰਾਣੇ ਰਾਗੀ ਆ ਉਹਨਾਂ ਨੂੰ ਸੁਣ ਕੇ ਵੇਖੋ, ਭਾਈ ਧਰਮ ਸਿੰਘ ਜ਼ਖਮੀ, ਭਾਈ ਦਿਲਬਾਗ ਸਿੰਘ ਦਿਲਬਾਗ ਸਿੰਘ, ਤੇ ਅੱਜ ਜਿਹੜੇ ਰਾਗੀ ਕੀਰਤਨ ਕਰਦੇ ਆ ਉਹਨਾਂ ਨੂੰ ਸੁਣ ਕੇ ਜ਼ਮੀਨ ਅਸਮਾਨ ਦਾ ਫਰਕ ਹੈ। ਸੋ ਜਿਹੜੀ ਆਰਟਿਸਟਿਕ ਐਕਟੀਵਿਟੀ ਹੈ ਕਿਸੇ ਕੌਮ ਦੀ, ਉਹਦੀ ਪੋਲਿਟਿਕਸ ਨਾਲ ਬਹੁਤ ਜ਼ਿਆਦਾ ਸੰਬੰਧ ਹੁੰਦਾ। ਸੈਕੰਡ ਨੰਬਰ ਤੇ ਹੈ ਲਿਟਰੇਰੀ ਐਕਟੀਵਿਟੀ। ਦੁਨੀਆ ਦੀ ਕੋਈ ਵੀ ਕੌਮ ਦੇਖ ਲਓ ਤਕੜੀ, ਉਹਦਾ ਆਰਟ ਜਿਹੜਾ ਬਹੁਤ ਉੱਤੇ ਹੋਊਗਾ। ਹੁਣ ਤੁਸੀਂ ਯੂਰਪ ਹੀ ਜਾਇਓ, ਯੂਰਪ ਕਿਸੇ ਵੀ ਮੁਲਕ 'ਚ ਜਿਹੜਾ ਕੱਢਿਆ ਹੋ, ਕਿਉਂ ਉੱਥੇ ਥਾਂ ਮਿਊਜ਼ੀਅਮ ਬਣੇ ਆ, ਕਿਉਂ ਥਾਂ ਤੇ ਬਿਲਡਿੰਗਾਂ ਜਿਹੜੀਆਂ ਉਹ ਆਰਟਿਸਟਿਕ ਬਣਾਈਆਂ ਹੋਈਆਂ। ਉਹਦਾ ਕਾਰਨ ਇਹ ਹੈ ਨਾ ਵੀ ਕੌਮ ਆ ਜਿਹੜੀ, ਆਰਟ ਇੱਕ ਤਰੀਕਾ ਹੁੰਦਾ ਦੁਨੀਆ ਨੂੰ ਦੱਸਣ ਦਾ ਵੀ ਆਹ ਕੌਮ ਜਿਹੜੀ ਉਹ ਕਿੱਥੇ ਖੜੀ ਹੈ। ਦੂਜਾ ਪੱਖ ਹੈ ਲਿਟਰੇਰੀ। ਲਿਟਰੇਰੀ ਪੱਖ ਦੇ ਵਿੱਚ ਕੀ ਹੈ ਵੀ ਜਿਹੜੀ ਕਿਸੇ ਕੌਮ ਦੇ ਨਾਲ ਜ਼ੁਲਮ ਹੋਇਆ ਜਿਹੜਾ, ਉਹਦੀ ਗੱਲ ਆ ਜਿਹੜੀ ਉਹ ਡਾਇਰੈਕਟਲੀ ਕਰਨੀ ਆ ਜਿਹੜੀ, ਉਹ ਸਗੋਂ ਉਸ ਦਰਦ ਨੂੰ ਸਹੀ ਤਰੀਕੇ ਨਾਲ ਪੇਸ਼ ਨਹੀਂ ਕਰਦੀ। ਜਿਵੇਂ ਆਮ ਹੀ ਇਹ ਗੱਲ ਆਪਣੇ ਸਟੇਜਾਂ ਤੋਂ ਹੁੰਦੀ ਹੈ ਕਿ ਸਾਡੇ ਤੇ ਕਿਸ ਕਿਸਮ ਦਾ ਜ਼ੁਲਮ ਹੋਇਆ, ਉਹ ਸਿੱਧੇ ਰੂਪ ਦੇ ਵਿੱਚ ਬਿਆਨ ਕੀਤਾ ਜਾਂਦਾ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਹਮੇਸ਼ਾ ਉਹਦਾ ਐਕਸਪ੍ਰੈਸ਼ਨ ਜਿਹੜਾ ਉਹ ਕਿਸੇ ਕਲਾਮਈ ਤਰੀਕੇ ਨਾਲ, ਕਿਸੇ ਕਵਿਤਾ ਦੇ ਵਿੱਚ, ਜਿਵੇਂ ਪੁਰਾਣੇ ਵੇਲਿਆਂ ਦੇ ਵਿੱਚ ਕਵੀਸ਼ਰ ਤੇ ਢਾਡੀ ਆ ਜਿਹੜੇ ਉਹ ਪਾਉਂਦੇ ਸੀ, ਜਿਵੇਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ। ਜਦੋਂ ਆਰਟਿਸਟਿਕਲੀ ਪ੍ਰੈਜ਼ੈਂਟ ਹੁੰਦੀ ਹੈ ਚੀਜ਼, ਉਹ ਢਹਿੰਦੀ ਕਲਾ ਨਹੀਂ ਪੈਦਾ ਕਰਦੀ, ਉਹ ਚੜ੍ਹਦੀ ਕਲਾ ਪੈਦਾ ਕਰਦੀ। ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਬਾਰੇ ਤੁਸੀਂ ਕੋਈ ਪੁਰਾਣੀ ਕਵੀਸ਼ਰੀ ਸੁਣ ਲਓ, ਢਾਡੀ ਜੱਥਾ ਸੁਣ ਲਓ, ਮਹਾਰਾਜਾ ਦਲੀਪ ਸਿੰਘ ਬਾਰੇ ਸੁਣ ਲਓ, ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਸੁਣ ਲਓ, ਤੁਹਾਡੇ ਅੰਦਰ ਬਹੁਤ ਡੂੰਘੇ ਭਾਵ ਪੈਦਾ ਹੋਣਗੇ। ਪਰ ਜਿਹੜਾ ਬੰਦਾ ਉਹਨੂੰ ਐਂ ਬਣਾ ਕੇ ਪੇਸ਼ ਕਰੂਗਾ ਵੀ ਸਾਡੇ ਨਾਲ ਕੋਈ, ਜਿਵੇਂ ਸਾਡੇ ਤੇ ਤਰਸ ਕਰੋ ਵੀ ਸਾਡੇ ਨਾਲ ਮਾੜਾ ਹੋਇਆ, ਉਹ ਇਮੋਸ਼ਨ ਨਹੀਂ ਪੈਦਾ ਕਰੂਗਾ, ਉਹ ਸਗੋਂ ਫਰਸਟ੍ਰੇਸ਼ਨ ਪੈਦਾ ਕਰੂਗਾ, ਜਿਹਦੇ ਵਿੱਚੋਂ ਕੋਈ ਪੋਲੀਟੀਕਲ ਹਾਇਰ ਐਕਸ਼ਨ ਨਹੀਂ ਨਿਕਲਣਾਗਾ। ਇਹ ਗੱਲ ਜਿਹੜੀ ਸਾਡੇ ਬਹੁਤ ਘੱਟ ਸਮਝੀ ਗਈ ਆ। ਤੀਜਾ ਇਹਦਾ ਪਾਰਟ ਹੈਗਾ ਫਿਲੋਸੋਫੀਕਲ। ਉਹਦੇ 'ਚ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਜਿਹੜੀ ਸੋਸਾਇਟੀ 'ਚ ਅਸੀਂ ਰਹਿੰਦੇ ਹਾਂ, ਸਾਈਕੋਪੋਲਿਟੀਕਲ ਸੋਸਾਇਟੀ ਹੈ। ਇਹਦੇ 'ਚ ਸਾਰੀ ਗੇਮ ਮੈਂਟਲ ਟ੍ਰਿਕਸ ਤੇ ਆ। ਇੱਕ ਨੌਜਵਾਨ ਮੁੰਡਾ ਪੰਜਾਬ ਤੋਂ ਆਉਂਦਾ, ਉਹ ਕਹਿੰਦਾ ਜੀ ਮੇਰੀ ਜ਼ਿੰਦਗੀ ਦਾ ਸੁਪਨਾ ਮੈਂ ਜੀ ਵੈਗਨ ਲੈਣੀ, ਤੇ ਉਹ ਅਗਲੇ 20 ਸਾਲ ਆਪਦੇ ਅੰਨਾ ਹੋ ਕੇ ਕੰਮ ਕਰੀ ਜਾਂਦਾ। ਸਾਰੀ ਜਵਾਨੀ ਆ ਜਿਹੜੀ ਉਹ ਇੱਕ ਕਾਰ ਲੈਣ ਦੀ ਡਿਜ਼ਾਇਰ ਦੇ ਵਿੱਚ ਗਾਲ ਦਿੰਦੀ, ਤੇ ਇਵੈਂਚੁਅਲੀ ਜਦੋਂ ਉਹ ਉੱਥੇ ਪਹੁੰਚਦਾ ਤੇ ਉਹ ਪਿੱਛੇ ਖੜ ਕੇ ਵੇਖਦਾ ਵੀ ਕੀ ਇਹ ਵਰਥ ਇਟ ਸੀ। ਜੇ ਉਹਨੂੰ ਲੱਗਦਾ ਵੀ ਇਹ ਵਰਥ ਇਟ ਨਹੀਂ ਸੀ, ਫਿਰ ਉਹਦੇ ਨਾਲ ਕੀ ਹੋਇਆ? ਮੈਨੀਪੂਲੇਸ਼ਨ ਹੋ ਗਈ ਨਾ। ਜਿਹੜੀ ਸਾਰੀ ਦੀ ਸਾਰੀ ਪੋਲੀਟੀਕਲ ਐਕਟੀਵਿਟੀ ਹੈ, ਉਹ ਸਾਰੀ ਇਸ ਗੱਲ ਤੇ ਡਿਪੈਂਡ ਕਰਦੀ ਹੈ ਵੀ ਕੌਮ ਕਿੰਨੀ ਕੁ ਛੇਤੀ ਮੈਨੀਪੂਲੇਟ ਹੁੰਦੀ ਹੈ। ਜੇ ਸਾਡੇ ਬੰਦੇ ਮੈਨੀਪੂਲੇਟ ਨਾ ਹੁੰਦੇ ਹੋਣ ਇੰਡੀਆ ਤੋਂ, ਤੇ ਫਿਰ ਤਾਂ ਸਾਡਾ ਆਪਸ ਦੇ ਵਿੱਚ ਜ਼ੋਰ ਤਾਂ ਲੱਗੇ ਹੀ ਨਾ। ਫਿਰ ਤਾਂ ਸਾਰੀ ਦੀ ਸਾਰੀ ਸਿੱਖ ਕੌਮ ਦੀ એનર્ਜੀ ਹੈ ਜਿਹੜੀ ਉਹ ਆਪਦੇ ਸੰਘਰਸ਼ ਦੇ ਵਿੱਚ ਪੈ ਜਾਵੇ। ਹੁਣ ਤੁਸੀਂ ਵੇਖੋ ਵੀ ਨਾਰਥ ਅਮਰੀਕਾ ਦੇ ਸਾਰੇ ਗੁਰਦੁਆਰੇ ਜਿਹੜੇ, ਜੇ ਮੰਨ ਲਓ ਸਾਰੇ ਇੱਕਮਤ ਹੋਣ ਇਸ ਗੱਲ ਤੇ ਬਈ ਹਾਂ ਬਈ ਸਾਡੇ ਨਾਲ, ਸਾਨੂੰ ਇੰਡੀਆ ਮਾਰ ਰਿਹਾ, ਸਾਡੇ ਨਾਲ ਧੱਕਾ ਹੋ ਰਿਹਾ, ਅਸੀਂ ਇਹਦੇ ਖਿਲਾਫ ਲੜਨਾ, ਅਸੀਂ ਆਜ਼ਾਦੀ ਪ੍ਰਾਪਤ ਕਰਦੇ ਹਾਂ। ਇੱਕ ਦਿਨ ਦੇ ਵਿੱਚ ਸਿੱਖਾਂ ਦੀ ਪਾਵਰ ਜਿਹੜੀ ਉਹ 100 ਗੁਣਾ ਵੱਧ ਜੂਗੀ ਇੱਕ ਦਿਨ 'ਚ। ਤੇ ਇਹ ਕੋਈ ਅਣਹੋਣੀ ਗੱਲ ਨਹੀਂ, ਬਾਕੀ ਕੌਮਾਂ ਦਾ ਆਈ ਹੈ, ਫਲਸਤੀਨੀਆਂ ਦਾ ਆਈ ਹੈ, ਕਿ ਉਹਨਾਂ ਦਾ ਕੋਈ ਬੰਦਾ ਜਿਹੜਾ ਉਹਨਾਂ ਦੇ ਖਿਲਾਫ ਨਹੀਂ ਚੱਲਦਾ ਹੈਗਾ। ਸੋ ਸਾਡੇ ਚੱਲਦੇ ਆ, ਤੇ ਇਹ ਗੱਲ ਨੂੰ ਖਤਮ ਕਰਨਾ ਪੈਣਾ ਹੈ, ਕਿਉਂਕਿ ਜਿਹੜੀ ਗੁਲਾਮੀ ਹੈ ਉਹ ਕਿਸੇ ਕੌਮ ਦੀ ਰੂਹ ਦੇ ਵਿੱਚ ਖੁੱਭਿਆ ਕੰਡਾ ਹੁੰਦੀ ਹੈ। ਜਿਵੇਂ ਤੁਹਾਡੇ ਪੈਰ ਦੇ ਵਿੱਚ ਕੰਡਾ ਖੁੱਭ ਜਾਵੇ, ਤੁਹਾਡਾ ਸਰੀਰ ਜਿੰਨਾ ਮਰਜ਼ੀ ਤਕੜਾ, ਤੁਸੀਂ ਭਾਵੇਂ 2 ਕੁਆਂਟਲ ਭਾਰ ਚੱਕ ਲਓ, ਤੁਹਾਡੀ ਤੋਰ ਹੈ ਜਿਹੜੀ ਉਹ ਸਿੱਧੀ ਨਹੀਂ ਰਹਿਣੀ।
ਤੁਸੀਂ ਨਾ ਤੁਰ ਸਕਦੇ ਨਾ ਭੱਜ ਸਕਦੇ, ਤੁਹਾਡਾ ਸਰੀਰ ਸਾਰੀ ਤਾਕਤ ਦੇ ਬਾਵਜੂਦ ਨਿਕੰਮਾ ਹੋ ਜਾਊਗਾ, ਕੰਡਾ ਭਵੇਂ ਡਾਕੀ ਹੈ। ਉਵੇਂ ਹੀ ਇੱਕ ਗਲਤ ਆਈਡੀਆ ਕੌਮ ਦੇ ਦਿਮਾਗ ਦੇ ਵਿੱਚ ਪਲਾਂਟ ਹੋ ਗਿਆ, ਜਦੋਂ ਖਾਸ ਕਰਕੇ ਆ ਸੈਲਫ ਹੀਟ ਵਾਲਾ, ਜਦੋਂ ਇਹ ਆਈਡੀਆ ਪਲਾਂਟ ਹੋ ਗਿਆ, ਬਾਕੀ ਸਾਰੀ ਕੌਮ ਦੀ ਤਾਕਤ ਆ ਜਿਹੜੀ ਉਹ ਧਰੀ ਧਰਾਈ ਰਹਿ ਜਾਂਦੀ, ਕਿਉਂਕਿ ਮੁੜ ਕੇ ਉਹ ਚੱਲਣ ਹੀ ਨਹੀਂ ਦਿੰਦਾ ਉਹ। ਠੀਕ ਹੈ ਨਾ, ਉਹ ਨਿੱਕੀ ਜਿਹੀ ਚੀਜ਼ ਨੇ ਉਹਨੂੰ ਚੱਲਣ ਨਹੀਂ ਦੇਣਾ। ਜੇ ਉਹ ਕੰਡੇ ਨੂੰ ਕੱਢ ਦੇਵੇ ਤੇ ਉਹਨੇ ਬਹੁਤ ਥੋੜੇ ਸਮੇਂ ਦੇ ਵਿੱਚ ਉਹਨੇ ਠੀਕ ਹੋ ਜਾਣਾ ਤੇ ਉਹਨੇ ਮੁੜ ਕੇ ਫੇਰ ਭੱਜਣ ਲੱਗ ਜਾਣਾ। ਸੋ ਮੇਰੀ ਬੇਨਤੀ ਇਹ ਹੈ ਕਿ ਜਿਹੜਾ ਇਹ ਗੁਲਾਮੀ ਦਾ ਕੰਡਾ ਰਲਾ ਸਾਡੀ ਰੂਹ ਦੇ ਵਿੱਚ ਖੁੱਭਿਆ ਹੋਇਆ, ਇਹਨੂੰ ਕੱਢਣਾ ਸਾਡੀ ਫਸਟ ਪ੍ਰਾਇਰਟੀ ਹੋਣੀ ਚਾਹੀਦੀ ਹੈ। ਜਿਸ ਦਿਨ ਇਹ ਗੱਲ ਅਚੀਵ ਹੋਊਗੀ ਤੇ ਬਿਨਾਂ ਡਿਸਕੋਰਸ ਤੋਂ ਹੋਣੀ ਨਹੀਂ ਗੀ, ਜਿਸ ਦਿਨ ਇਹ ਗੱਲ ਅਚੀਵ ਹੋਊਗੀ ਉਸੇ ਦਿਨ ਹੀ ਸਿੱਖ ਹੈ ਜਿਹੜੇ ਉਹ ਇੱਕ ਅਨਸਟਾਪੇਬਲ ਪਾਵਰ ਬਣ ਗਏ, ਜਿਹਨਾਂ ਨੂੰ ਕੋਈ ਰੋਕ ਹੀ ਨਹੀਂ ਸਕਦਾ। ਹੁਣ ਤਾਂ ਉਹ ਜਿਵੇਂ ਮੇਲਿਆਂ ਦੇ ਵਿੱਚ ਇੱਕ ਟ੍ਰਿਕ ਨਹੀਂ ਕਰਦੇ ਹੁੰਦੇ ਕਿ ਆਪਣਾ ਕੋਈ ਆਏ ਬੋਤਲ ਵਰਗੀ ਕੋਈ ਚੀਜ਼ ਲੈ ਕੇ ਤੇ ਉਹਦੇ ਮੂੰਹ ਦੇ ਵਿੱਚ ਕੁਛ ਚੀਜ਼ ਛੋਟੀ ਰੱਖ ਦੇਣੀ ਹੈ ਤੇ ਉਹਨੂੰ ਕਹਿਣਾ ਵੀ ਤੂੰ ਫੂਕ ਮਾਰ ਕੇ ਇਹਨੂੰ ਅੰਦਰ ਸੈੱਟ, ਉਹ ਹੁੰਦਾ ਨਹੀਂਗਾ। ਕਿਉਂ? ਕਿਉਂਕਿ ਜਦੋਂ ਫੂਕ ਮਾਰਦਾ ਤੇ ਆਪਦੀ ਫੂਕ ਹੀ ਆ ਜਿਹੜੀ ਉਹ ਪਿੱਛੇ ਨੂੰ ਉਨਾ ਹੀ ਪ੍ਰੈਸ਼ਰ ਕ੍ਰੀਏਟ ਕਰ ਦਿੰਦੀ ਆ ਅੱਗੋਂ ਮੁੜ ਕੇ, ਤੇ ਉਹ ਜਿੰਨਾ ਮਰਜ਼ੀ ਜਿੰਨੇ ਵੱਧ ਜ਼ੋਰ ਨਾਲ ਫੂਕ ਮਾਰੋਗੇ ਉਦਾਂ ਹੀ ਅੰਦਰੋਂ ਹੋਰ ਪ੍ਰੈਸ਼ਰ ਆ ਜਾਊਗਾ। ਉਵੇਂ ਹੀ ਸਾਡੀ ਸਿਚੁਏਸ਼ਨ ਬਣੀ ਹੋਈ ਆ ਕਿ ਜਿੰਨਾ ਅਸੀਂ ਵੱਧ ਜ਼ੋਰ ਮਾਰਦੇ ਆ ਉਨੇ ਕੀ ਸਾਡੇ ਅੰਦਰੋਂ ਉਹਦਾ ਵਿਰੋਧ ਕਰਨ ਵਾਲੇ ਉੱਠ ਖੜਦੇ ਆ। ਸੋ ਇਹ ਗੱਲ ਹੈ ਨਾ ਜਿਹੜੀ ਇਹ ਬਾਤ ਜਿੱਦੇ ਇੱਕ ਚੀਜ਼ ਖਤਮ ਹੋ ਗਈ ਉਦੇ ਸਿੱਖਾਂ ਦਾ ਸੰਘਰਸ਼ ਆ ਜਿਹੜਾ ਉਹਨੂੰ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ। ਇਹ ਗੱਲ ਸਮਝਣ ਵਾਲੀ ਹੈ। ਸੋ ਜਿਹੜੀਆਂ ਇਹੋ ਜਿਹੀਆਂ ਟ੍ਰਿਕਾਂ ਸਮਝਣੀਆਂ, ਇਹ ਫਿਲੋਸੋਫੀਕਲ ਟ੍ਰੇਨਿੰਗ ਸਾਰਾ ਇਹ ਕੰਮ ਹੀ ਹੈ। ਇਹ ਤੋਂ ਬਿਨਾਂ ਜੇ ਹਰ ਕੌਮ ਜਿਹੜੀ ਇਹ ਗੱਲਾਂ ਨੂੰ ਸਮਝਦੀ ਹੈ, ਜਿਵੇਂ ਇਸਲਾਮ ਦੀ ਉਦਾਹਰਨ ਦਿੱਤੀ ਜਾ ਸਕਦੀ ਹੈ ਇੱਥੇ, ਉਹ ਫਿਰ ਕੌਮ ਜਿਹੜੀ ਉਹ ਛਿੱਤ ਕੀਤੇ ਮਾਰ ਨਹੀਂ ਖਾਂਦੀ ਤੇ ਉਹਦਾ ਵੱਡਾ ਹਿੱਸਾ ਜਿਹੜਾ ਉਹ ਗੁਲਾਮੀ ਜਿਹੜੀ ਉਹਨੂੰ ਸਵੀਕਾਰ ਨਹੀਂ ਕਰ ਸਕਦਾ। ਸਿੰਘ ਸਭਾ ਲਹਿਰ ਪੈਦਾ ਹੋਣ ਤੋਂ ਪਹਿਲਾਂ ਸਿੱਖਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਆਰੀਆ ਸਮਾਜ ਜੁਆਇਨ ਕਰ ਲਿਆ ਸੀ। ਉਦੋਂ ਜਦੋਂ ਸਿੱਧੀ ਉਹ ਆਰੀਆ ਸਮਾਜੀ ਆ ਜਿਹੜੇ ਗੁਰੂ ਸਾਹਿਬ ਦੀ ਇਨਸਲਟ ਕਰਨ ਲੱਗੇ ਤੇ ਫੇਰ ਸਿੱਖ ਜਿਹੜੇ ਉਹਨਾਂ ਨੇ ਸਿੰਘ ਸਭਾ ਲਹਿਰ ਜਿਹੜੀ ਉਹ ਬਣਾਈ, ਉਹਦੇ ਤੋਂ 30-40 ਸਾਲ ਬਾਅਦ ਜਿਹੜੀ ਗਦਰ ਲਹਿਰ ਉੱਠੀ, ਉਹਨੇ ਭਾਰਤ ਮਾਤਾ ਦੀ ਆਜ਼ਾਦੀ ਨੂੰ ਆਪਦਾ ਆਈਡੀਅਲ ਬਣਾ ਲਿਆ। ਕਿਉਂ ਬਣਾ ਲਿਆ? ਭਾਰਤ ਮਾਤਾ ਦੀ ਆਜ਼ਾਦੀ ਦੀ ਥਾਂ ਤੇ ਪੰਜਾਬ ਦੀ ਆਜ਼ਾਦੀ ਵਾਸਤੇ ਕਿਉਂ ਨਹੀਂ ਲੜੇ? ਕਿਉਂਕਿ ਉਹ ਕੈਪੇਬਲ ਹੀ ਨਹੀਂ ਸੀ ਉਸ ਆਈਡੀਆ ਨੂੰ ਚੈਲੰਜ ਕਰਨ ਦੇ। ਉਹ ਆਈਡੀਆ ਉਦੋਂ ਹੀ ਚੈਲੰਜ ਹੋ ਜਾਣਾ ਚਾਹੀਦਾ ਸੀ, ਸੋ ਉਹਦੀ ਲੋੜ ਨਹੀਂ ਸੀ। ਬਾਅਦ ਚ ਉਸੇ ਹੀ ਭਾਰਤ ਮਾਤਾ ਨੇ ਫਿਰ ਸਿੱਖਾਂ ਨਾਲ ਕੀ ਕੀਤਾ। ਸੋ ਇਹ ਮੈਨੂੰ ਪਤਾ ਵੀ ਇਹ ਗੱਲਾਂ ਅਨਸੈਟਲਿੰਗ ਆ, ਪਰ ਇਹ ਅਨਕੰਫਰਟੇਬਲ ਹੋਏ ਬਿਨਾਂ ਇਹ ਗੱਲ ਦਾ ਕੋਈ ਹੱਲ ਨਹੀਂ ਨਿਕਲਣਾ। ਸੋ ਗੱਲ ਇਹ ਹੁੰਦੀ ਆ ਵੀ ਜਿਹੜੀ ਤੁਹਾਡੀ ਕੋਈ ਵੀ ਜਿਹੜਾ ਬੰਦਾ ਸਟੇਜ ਤੇ ਆ ਕੇ ਬੋਲਦਾ, ਜਿਵੇਂ ਮੈਂ ਬੋਲ ਰਿਹਾ, ਉਹਦੀ ਪਰਖ ਕਿਵੇਂ ਹੋਵੇ ਵੀ ਉਹ ਕੋਈ ਗੱਲ ਜਿਹੜੀ ਕਰ ਰਿਹਾ ਵੀ ਇਹਦਾ ਕੋਈ ਤੱਤ ਹੈਗਾ ਕਿ ਨਹੀਂ ਹੈਗਾ। ਉਹਦਾ ਸਿਰਫ ਇੱਕ ਹੀ ਤਰੀਕਾ ਹੁੰਦਾ ਵੀ ਉਹਦਾ ਤੁਸੀਂ ਪੁਰਾਣਾ ਰਿਕਾਰਡ ਵੇਖੋ ਵੀ ਇਹ ਜੋ ਗੱਲ ਕਹਿੰਦਾ ਰਿਹਾ ਉਹ ਬਾਅਦ ਚ ਗੱਲਾਂ ਸੱਚੀਆਂ ਹੋਈਆਂ ਜਾਂ ਨਹੀਂ ਹੋਈਆਂ, ਵੀ ਉਹ ਪ੍ਰੈਡਿਕਟ ਕਰ ਸਕਦਾ ਕਿ ਨਹੀਂ ਕਰ ਸਕਦਾ। ਇਤਿਹਾਸ ਤਾਂ ਹਰ ਕੋਈ ਸੁਣਾ ਦੂਗਾ, ਕਿਤਾਬਾਂ ਪੜ੍ਹੋ, ਇਤਿਹਾਸ ਸੁਣਾ ਦਿਓ, ਪਰ ਆਉਣ ਵਾਲੇ ਸਮੇਂ 'ਚ ਕੀ ਹੋਊਗਾ ਇਹ ਕੌਣ ਪ੍ਰੈਡਿਕਟ ਕਰੂਗਾ? ਪਿੱਛੇ ਚਲੇ ਜਾਓ 10 ਸਾਲ, 2014 ਤੋਂ ਪਹਿਲਾਂ ਆਮ ਆਦਮੀ ਪਾਰਟੀ ਪੰਜਾਬ 'ਚ ਆਈ, ਬਹੁਤ ਸਾਰੇ ਸਿੱਖਾਂ ਨੂੰ ਲੱਗਿਆ ਵੀ ਇਹ ਸਾਡਾ ਫਾਇਦਾ ਕਰ ਦੂ ਕੁਛ। ਬਹੁਤ ਸਿੱਖ ਗਰੁੱਪ ਜਿਹੜੇ ਪੱਕੇ ਕੱਟੜ ਖਾਲਿਸਤਾਨੀ ਗਰੁੱਪ, ਉਹ ਆਮ ਆਦਮੀ ਪਾਰਟੀ ਦੇ ਨੇੜੇ ਹੋਣ ਲੱਗ ਗਏ। ਜਿਹੜੇ ਸਾਡੇ ਵਰਗੇ ਇਹ ਗੱਲ ਕਹਿੰਦੇ ਸੀ ਕਿ ਨਹੀਂ ਇਹਨਾਂ ਨੇ ਉਦੋਂ ਵੀ ਵੱਧ ਖਤਰਨਾਕ ਸਾਬਤ ਹੋਣਾ, ਨਾ ਕਰੋ ਇਹ ਕੰਮ, ਉਹਨਾਂ ਨੂੰ ਫਿਰ ਉਹਨਾਂ ਨੇ 100-200 ਜਾਲੀ ਅਕਾਊਂਟ ਬਣਾਇਆ ਹੁੰਦਾ ਫੇਸਬੁੱਕ ਤੇ, ਉਹਦੇ ਰਾਹੀਂ ਚੁੱਪ ਕਰਾ ਦਿੰਦੇ ਆ। ਤੇ ਇਹ ਸਾਡੇ ਨਾਲ ਹੋਇਆ। ਸੋ ਪੁਆਇੰਟ ਇਹ ਹੈ ਕਿ ਤੁਹਾਨੂੰ ਜੇ ਪਹਿਲਾਂ ਨਹੀਂ ਪਤਾ ਲੱਗਦਾ ਆਉਣ ਵਾਲੇ ਖਤਰੇ ਦਾ,
ਫਿਰ ਸਾਰੀ ਗੱਲ ਆ ਜਿਹੜੀ ਉਹਦਾ ਕੋਈ ਮੀਨਿੰਗ ਨਹੀਂ ਰਹਿ ਜਾਂਦਾ। ਜਿਹੜੇ ਬੰਦੇ ਨੂੰ ਇਹ ਨਹੀਂ ਪਤਾ ਲੱਗਿਆਗਾ ਬਈ ਆਮ ਆਦਮੀ ਪਾਰਟੀ ਸਿੱਖਾਂ ਵਾਸਤੇ ਘਾਤਕ ਹੈ, ਆਮ ਆਦਮੀ ਪਾਰਟੀ ਦੇ ਪਾਵਰ ਚ ਆਉਣ ਤੋਂ ਪਹਿਲਾਂ ਉਹ ਬੰਦੇ ਦੀ ਵਿਰੋਧਤਾ ਕਿਸੇ ਕੰਮ ਦੀ ਨਹੀਂ, ਕਿਉਂਕਿ ਉਹਨੇ ਨੁਕਸਾਨ ਤਾਂ ਕਰਾਤਾ। ਇਹੀ ਗੱਲ ਆ ਜਿਹੜੀ ਉਹ ਪਿਛਲੇ ਸੰਘਰਸ਼ ਦੀਆਂ ਵੀ ਕਈ ਫੈਸਲਿਆਂ ਦੇ ਬਾਰੇ ਹੋ ਸਕਦੀ ਆ, ਪਰ ਉਹ ਆਪਾਂ ਕਰ ਰਹੇ ਨਹੀਂ। ਸੋ ਹੁਣ ਫਿਊਚਰ ਆ ਜਿਹੜਾ, ਮੈਂ ਸਿਰਫ ਇਹ ਬੇਨਤੀ ਕਰ ਰਿਹਾ ਬਈ ਸਿੱਖਾਂ ਦਾ ਪੋਲੀਟੀਕਲ ਫਿਊਚਰ ਜਿਹੜਾ ਉਹਦੇ ਆ ਦੋ ਪੱਖ ਆ। ਇੱਕ ਪੱਖ ਤਾਂ ਇਹ ਹੈ ਵੀ ਸਿੱਖ ਵੱਡੀ ਗਿਣਤੀ 'ਚ ਬਾਹਰਲੇ ਮੁਲਕਾਂ 'ਚ ਆ ਰਹੇ ਆ, ਤੇ ਜਿਹੜੇ ਬਾਹਰਲੇ ਮੁਲਕਾਂ 'ਚ ਆ ਰਹੇ ਆ, ਬਾਹਰਲੇ ਮੁਲਕਾਂ ਦੀ ਪਤਾ ਨਹੀਂ ਹਵਾ ਦੇ ਵਿੱਚ ਕੀ ਆ, ਉਹ ਉਹਨਾਂ ਦੀ ਵੱਡੀ ਗਿਣਤੀ ਇੱਥੇ ਆ ਕੇ ਪੰਥਕ ਬਣ ਜਾਂਦੀ ਹੈ, ਖਾਸ ਕਰਕੇ ਨੌਜਵਾਨ। ਪਰ ਉਹਦਾ ਜਿਹੜਾ ਸਾਈਡ ਇਫੈਕਟ ਆ ਉਹ ਇਹ ਹੈ ਵੀ ਪੰਜਾਬ 'ਚੋਂ ਸਿੱਖ ਡਿਸਪਲੇਸ ਹੋਈ ਜਾਂਦੇ ਆ, ਤੇ ਪੰਜਾਬ 'ਚ ਡੈਮੋਗ੍ਰਾਫਿਕ ਚੇਂਜ ਆ ਜਿਹੜੀ, ਉਹ ਮੈਨੂੰ ਲੱਗਦਾ ਵੀ ਬਹੁਤੇ ਅਸੀਂ ਉਹਨੂੰ ਸੀਰੀਅਸਲੀ ਨਹੀਂ ਵੇਖ ਰਹੇ। ਐਤਕੀ ਮਲਟੀਪਲ ਮੈਨੂੰ ਬੰਦਿਆਂ ਨੇ ਦੱਸਿਆ ਵੀ ਵਿਸਾਖੀ ਤੇ ਉਨੀ ਸੰਗਤ ਨਹੀਂ ਸੀ ਜਿੰਨੀ ਛਠ ਪੂਜਾ ਤੇ ਸੀ ਵਾਲੀਆਂ ਥਾਵਾਂ ਤੇ ਹੁਣ ਦੀ ਗੱਲ ਆ ਜਿਹੜੀ ਇਹਦਾ ਫਿਊਚਰ ਜਿਹੜਾ ਉਹ ਇਹਦੇ ਤੋਂ ਪਤਾ ਲੱਗਦਾ ਇੱਕ ਗੱਲ ਤੋਂ ਹੀ ਵੀ ਪੰਜਾਬ ਕਿੱਧਰ ਨੂੰ ਜਾ ਰਿਹਾ। ਹੁਣ ਉਹਦਾ ਫਰਕ ਕੀ ਹੈ? ਇਹ ਗੱਲ ਜਦੋਂ ਕੋਈ ਪੰਜਾਬ 'ਚ ਮਾਈਗ੍ਰੇਸ਼ਨ ਦੀ ਗੱਲ ਕਰਦਾ ਉਹ ਕਹਿੰਦੇ ਜੀ ਤੁਸੀਂ ਬਾਹਰ ਆਉਣੇ ਆ, ਤੇ ਸਿੱਖ ਬਹੁਤੇ ਵਾਰੀ ਇਹ ਗੱਲ ਦਾ ਜਵਾਬ ਨਹੀਂ ਦਿੱਤਾ ਜਾਂਦਾ। ਫਰਕ ਇਹ ਹੈ ਕਿ ਪੰਜਾਬ ਜਿਹੜੀ ਦੂਜੇ ਸੂਬਿਆਂ ਤੋਂ ਮਾਈਗ੍ਰੇਸ਼ਨ ਹੋ ਰਹੀ ਆ ਉਹ ਕੋਲੋਨਾਈਜ਼ਿੰਗ ਫੋਰਸ ਬਣ ਕੇ ਹੋ ਰਹੀ ਆ, ਜਿਵੇਂ ਇਜ਼ਰਾਈਲ ਦੇ ਵਿੱਚ ਸੈਟਲਰ ਕਲੋਨੀਆਂ ਬਣੀਆਂ ਹੋਈਆਂ। ਕਿਉਂ? ਕਿਉਂਕਿ ਉਹ ਵਰਗ ਜਿਹੜਾ ਆ ਰਿਹਾ ਉਹਨੂੰ ਸੱਤਾ ਦੀ ਧਿਰ ਹੈ ਜਿਹੜੀ ਇੰਡੀਆ ਦੀ ਉਹ ਰੈਪਰੈਜ਼ੈਂਟ ਕਰਦੀ ਹੈ। ਅਸੀਂ ਇੱਥੇ ਲੇਬਰ ਕਲਾਸ ਬਣ ਕੇ ਆਉਣੇ, ਜ਼ਮੀਨ ਅਸਮਾਨ ਦਾ ਫਰਕ ਹੈ। ਦੂਜੀ ਗੱਲ ਹੈ ਉੱਥੇ ਵੀਜ਼ੇ ਦੀ ਕੋਈ ਲੋੜ ਨਹੀਂ ਜੀ, ਇੱਥੇ ਅਸੀਂ ਤਾਂ ਵੀਜ਼ਾ ਲੈ ਕੇ ਆਉਣੇ। ਇੱਥੋਂ ਦੀ ਸਰਕਾਰ ਨੂੰ ਜਿੰਨੇ ਬੰਦੇ ਚਾਹੀਦੇ ਹੁੰਦੇ ਉਹਨੇ ਉਹ ਐਡਮਿਟ ਕਰਦੀ ਹੈ, ਦੂਜੇ ਨਹੀਂ ਕਰਦੀ। ਪਰ ਪੰਜਾਬ 'ਚ ਐਂ ਥੋੜ੍ਹੀ ਹੈ। ਸੋ ਜੇ ਹਜ਼ਾਰਾਂ ਬੰਦੇ ਇਹ ਆਰਗੂਮੈਂਟ ਦੇ ਵਿੱਚ ਉਲਝੇ ਹੋਏ ਆ ਤੇ ਉਹਨਾਂ ਨੂੰ ਇੰਨੀ ਕੁ ਗੱਲ ਦਾ ਜਵਾਬ ਨਹੀਂ ਆਉਂਦਾਗਾ, ਤੇ ਆਪ ਹੀ ਉਹ ਦਿਲੋਂ ਮੰਨ ਰਹੇ ਆ, ਤੇ ਇਹਦਾ ਮਤਲਬ ਕੋਈ ਪ੍ਰੋਬਲਮ ਹੈ ਨਾ ਵੀ ਕਿਤੇ ਨਾ ਕਿਤੇ ਸਮੱਸਿਆ ਜਿਹੜੀ ਉਹ ਸਾਡੇ ਸੋਚਣ ਦੇ ਢੰਗ ਦੇ ਵਿੱਚ ਆਈ ਪਈ ਹੈ। ਸੋ ਜਿਹੜੀ ਮੈਂ ਜਿਵੇਂ ਪਹਿਲਾਂ ਕਿਹਾ ਸੀਗਾ ਵੀ ਇਹ ਸੈਲਫ ਏਡਰ ਦੀ ਉਹ ਇਮੋਸ਼ਨਲ ਰਿਸਪੌਂਸ ਹੈ, ਇੰਟੈਲੈਕਚੁਅਲ ਰਿਸਪੌਂਸ ਨਹੀਂ ਹੈ। ਇੰਟੈਲੈਕਚੁਅਲ ਰਿਸਪੌਂਸ ਤਾਂ ਤੁਸੀਂ ਘੰਟਾ ਬੰਦੇ ਨਾਲ ਬਹਿ ਕੇ ਗੱਲ ਕਰ ਲਓ, ਦਲੀਲ ਦਿਓ ਤੇ ਅਗਲਾ ਮੰਨ ਜਾਊਗਾ, ਪਰ ਇਮੋਸ਼ਨਲ ਰਿਸਪੌਂਸ ਵਾਲਾ ਬੰਦਾ ਨਹੀਂ ਮੰਨਦਾਗਾ। ਉਹ ਫਿਰ ਹੋਰ ਗੱਲਾਂ ਕਰਨ ਲੱਗ ਜਾਂਦਾ, ਉਹ ਤੁਹਾਡੇ ਗਲ ਪੈ ਜੂ ਜਾਂ ਅਵੋਇਡ ਕਰੂ ਤੁਹਾਨੂੰ ਜਾਂ ਕੁਛ ਹੋਰ ਕਰੂਗਾ, ਨਾਅਰੇਬਾਜ਼ੀ ਕਰਨ ਲੱਗ ਜੂ। ਇਮੋਸ਼ਨਲ ਰਿਸਪੌਂਸ ਵਾਲਾ ਬੰਦਾ ਤਾਂ ਕਦੇ ਨਹੀਂ ਮੰਨ ਸਕਦਾ, ਪਰ ਉਹ ਮੰਨ ਸਕਦਾ ਇਨਡਾਇਰੈਕਟ ਤਰੀਕਿਆਂ ਨਾਲ। ਜਿਵੇਂ ਇਸੇ ਹਾਲ 'ਚ ਹੀ ਬਹੁਤ ਬੰਦੇ ਬੈਠੇ ਹੋਣਗੇ ਜਿਨ੍ਹਾਂ ਦੇ ਅੱਜ ਤੋਂ 10 ਸਾਲ ਪਹਿਲਾਂ ਵਿਚਾਰ ਬਿਲਕੁਲ ਵੱਖਰੇ ਹੋਣੇ, ਪਰ ਅੱਜ ਉਹਨਾਂ ਦੇ ਵਿਚਾਰ ਆ ਜਿਹੜੇ ਉਹ ਪੰਥਕ ਹੋ ਗਏ। ਉਹਨਾਂ ਦੇ ਵਿੱਚ ਤਬਦੀਲੀ ਕਿਵੇਂ ਆਈ? ਦੀਪ ਸਿੱਧੂ ਤੋਂ ਬਾਅਦ ਵੀ ਆਪਾਂ ਇਹ ਗੱਲ ਵੇਖੀ ਆ ਵੀ ਉਹਦੀ ਡੈਥ ਤੋਂ ਬਾਅਦ ਬਹੁਤ ਬੰਦਿਆਂ 'ਚ ਤਬਦੀਲੀ ਆਈ। ਹੁਣ ਕਿੱਡੀ ਹੈਰਾਨੀ ਦੀ ਗੱਲ ਹੈ ਬਈ ਜਦੋਂ ਬੰਦਾ ਪੂਰਾ ਹੋ ਗਿਆ ਕੋਈ, ਉਦੋਂ ਤਾਂ ਉਹ ਕੋਈ ਦਲੀਲ ਦੇ ਨਹੀਂ ਸਕਦਾ, ਪਰ ਉਸ ਗੱਲ ਨੇ, ਉਸ ਘਟਨਾ ਨੇ ਬੰਦਿਆਂ ਦੀ ਅੰਦਰੋਂ ਜਿਹੜੀਆਂ ਇਮੋਸ਼ਨਸ ਚੇਂਜ ਕਰ ਦਿੱਤੀਆਂ। ਜਿੱਥੇ ਉਹ ਪਹਿਲਾਂ, ਮੈਂ ਕਿੰਨੇ ਬੰਦੇ ਤੁਸੀਂ ਸੋਸ਼ਲ ਮੀਡੀਆ ਤੋਂ ਸੁਣੇ ਹੀ ਹੋਣੇ ਆ, ਕਿੰਨੇ ਬੰਦੇ ਕਹਿੰਦੇ ਆ ਵੀ ਅਸੀਂ ਤਾਂ ਬਈ ਪਹਿਲਾਂ ਇਹਨਾਂ ਗੱਲਾਂ 'ਚ ਕੋਈ ਇੰਟਰਸਟ ਹੀ ਨਹੀਂ ਸੀ ਲੈਂਦੇ, ਅਸੀਂ ਤਾਂ ਦੂਜੇ ਪਾਸੇ ਖੜੇ ਸੀ, ਹੁਣ ਅਸੀਂ ਸੋਚਣ ਲੱਗ ਗਏ ਵੀ ਹਾਂ ਵੀ ਵਾਕਿਆ ਕੋਈ ਮਸਲਾ ਹੈ। ਸੋ ਇਹ ਇਮੋਸ਼ਨਲ ਰਿਸਪੌਂਸ ਆ, ਤੇ ਇਹਨੂੰ ਇਮੋਸ਼ਨਲ ਲੈਵਲ ਤੇ ਹੀ ਤੇ ਲਾਸਟਲੀ ਸਪਿਰਿਚੁਅਲ ਲੈਵਲ ਤੇ ਹੀ ਐਡਰੈਸ ਕੀਤਾ ਜਾ ਸਕਦਾ। ਇਸੇ ਕਰਕੇ ਜਿਹੜੀ ਕੌਮ ਹੈ, ਹਰਿੰਦਰ ਸਿੰਘ ਮਹਿਬੂਬ ਜਿਹੜੇ ਬਹੁਤ ਵੱਡੇ ਕਵੀ ਹੋਏ ਆ, ਉਹਨਾਂ ਨੇ ਇੱਕ ਇੰਟਰਵਿਊ ਦਿੱਤੀ ਸੀ ਕਰਮਜੀਤ ਸਿੰਘ ਪੱਤਰਕਾਰ ਨੂੰ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ, ਤੇ ਉਹ ਇੰਟਰਵਿਊ ਦਾ ਸਿਰਲੇਖ ਸੀ ਕਿ ਉਹਨੇ ਸਾਨੂੰ ਇਸ ਤਰ੍ਹਾਂ ਜਗਾਇਆ ਜਿਵੇਂ 20ਵੀਂ ਸਦੀ 'ਚ ਕਿਸੇ ਹੋਰ ਨੇ ਨਹੀਂ ਸੀ ਜਗਾਇਆ। ਬੇਸਿਕਲੀ ਸੰਤਾਂ ਦੀ ਵੀ ਜਿਹੜੀ ਸ਼ਹਾਦਤ ਹੈ ਉਹ ਕੌਮ ਦੇ ਵਿੱਚ ਬਹੁਤ ਵੱਡੀ ਇੱਕ ਹਲਚਲ ਪੈਦਾ ਕਰਦੀ ਉਹਨੇ। ਪਰ ਜਦੋਂ ਹੀ ਸੰਘਰਸ਼ ਮੱਠਾ ਪਿਆ
ਉਦੋਂ ਹੀ ਸਿੱਖਾਂ ਦੇ ਵਿੱਚ ਫਿਰ ਜ਼ਿਆਦਾ ਜਦੋਂ ਸਟੇਟ ਜਿਹੜੀ ਭਾਰੂ ਪੈ ਗਈ ਤੇ ਉਹੀ ਗੁਲਾਮ ਮਾਨਸਿਕਤਾ ਫਿਰ ਅੱਗੇ ਆਉਂਦਾ। ਤੇ ਇਹ ਗੁਲਾਮ ਮਾਨਸਿਕਤਾ ਤੇ ਆਜ਼ਾਦ ਮਾਨਸਿਕਤਾ ਦਾ ਹਰੇਕ ਕੌਮ ਦੇ ਵਿੱਚ ਸੰਘਰਸ਼ ਹੈ ਜਿਹੜਾ ਇਹ ਐਂ ਚੱਲਦਾ ਹੀ ਰਹਿੰਦਾ। ਇਹ ਕਦੇ ਵੀ ਪੂਰੀ ਤਰ੍ਹਾਂ ਨਹੀਂ ਜਿੱਤਿਆ ਜਾ ਸਕਦਾ। ਇਹਦੇ ਖਿਲਾਫ ਸੰਘਰਸ਼ ਜਿਹੜਾ ਲਗਾਤਾਰ ਲੜਨਾ ਪੈਂਦਾ, ਕਿਉਂਕਿ ਹਰ ਕਮਜ਼ੋਰ ਮਨ ਨੇ ਸੰਘਰਸ਼ ਨਾਲ ਗੁਲਾਮੀ ਨੂੰ ਪਹਿਲ ਦੇਣੀ ਹੈ। ਤੇ ਉਹਨੂੰ ਐਮਪਾਵਰ ਕਰਨ ਦਾ ਤਰੀਕਾ ਕੀ ਹੈ ਕਿ ਸਿੱਖ ਰੈਨੇਸਾਂਸ, ਕਿ ਇੱਕ ਇਹੋ ਜਿਹੀ ਮੂਵਮੈਂਟ ਚੱਲੇ ਜਿਹਦੇ ਵਿੱਚ ਸਿੱਖ ਆਰਟ, ਸਿੱਖ ਲਿਟਰੇਚਰ, ਫਿਲੋਸੋਫੀਕਲ ਤੇ ਸਪਿਰਿਚੁਅਲ, ਇਸ ਚਾਰੇ ਗੱਲਾਂ ਜਿਹੜੀਆਂ ਹੁਣ ਸ਼ਾਮਲ ਹੋਣ ਤੇ ਇਹਨਾਂ ਦੇ ਵਿੱਚੋਂ ਮਾਨਾ ਜਿਹੜਾ ਜਿਵੇਂ ਜਿਵੇਂ ਕਲੈਕਟਿਵ ਮਾਈਂਡ ਹੈ, ਜਿਹੜਾ ਕਲੈਕਟਿਵ ਅਨਕੌਂਸ਼ੀਅਸ ਹੈ, ਜਿਹੜਾ ਜਿਵੇਂ ਜਿਵੇਂ ਸਟਰੋਂਗ ਹੁੰਦਾ ਜਾਊਗਾ ਉਵੇਂ ਉਵੇਂ ਹੀ ਜਿਹੜੀ ਮਾਨਸਿਕ ਗੁਲਾਮੀ ਵਾਲੀ ਜਾਂ ਸੈਲਫ ਹੇਟ ਵਾਲੀ ਗੱਲ ਕੀਤੀ ਹੈ ਮੈਂ ਜਿਹੜੀ ਉਹ ਦੂਰ ਹੁੰਦੀ ਜਾਊਗੀ। ਆਖਰੀ ਗੱਲ ਜਿਹੜੀ ਹੁਣ ਸਿਚੁਏਸ਼ਨ ਆਪਣੇ ਬਣੀ ਹੈ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ, ਉਹਦੇ ਬਾਰੇ ਬਹੁਤ ਲੰਮੇ ਸਮੇਂ ਬਾਅਦ ਕੋਈ ਇਹੋ ਜਿਹੀ ਗੱਲ ਹੋਈ ਹੈ ਜਦੋਂ ਸਿੱਖਾਂ ਨੂੰ ਕਿਤੇ ਲੱਗਿਆ ਹੋਵੇ ਵੀ ਕੋਈ ਕਿਸੇ ਅੰਤਰਰਾਸ਼ਟਰੀ ਤਾਕਤ ਨੇ ਸਿੱਖਾਂ ਦੇ ਹੱਕ ਦੇ ਵਿੱਚ ਸਟੈਂਡ ਲਿਆ। ਨਹੀਂ ਤਾਂ 84 ਤੋਂ ਲੈ ਕੇ ਹੁਣ ਤੱਕ ਮੈਨੂੰ ਲੱਗਦਾ ਨਹੀਂ ਗਾ ਵੀ ਕਦੇ ਨਿੱਕੇ ਮੋਟੇ ਬਿਆਨ ਵਾਲੇ ਜ਼ਰੂਰ ਆਉਂਦੇ ਰਹੇ ਆ, ਪਰ ਸਰਕਾਰਾਂ ਵੱਲੋਂ ਕੋਈ ਇਹੋ ਜਿਹਾ ਸਟੈਂਡ ਲਿਆ ਗਿਆ ਹੋਵੇ, ਇੰਡੀਆ ਨਾਲ ਕੋਈ ਇਹੋ ਜਿਹੀ ਟੈਨਸ਼ਨ ਪੈਦਾ ਹੋਈ ਹੋਵੇ, ਇਹੋ ਜਿਹੀ ਗੱਲ ਕਦੇ ਨਹੀਂ ਹੋਈ। ਇਹਦੇ ਵਿੱਚ ਹੁਣ ਸਿੱਖ ਇਸ ਮੌਕੇ ਤੇ ਕੀ ਕਰਨ, ਇਹ ਗੱਲ ਨੂੰ ਕਿਵੇਂ ਅੱਗੇ ਲੈ ਕੇ ਜਾਣਗੇ। ਜਦੋਂ ਦਾ ਇਹ ਗੱਲ ਹੋਈ ਹੈ ਉਦੋਂ ਦਾ ਇੱਕ ਤਾਂ ਇੰਡੀਆ ਦਾ ਜ਼ੋਰ ਇਸ ਗੱਲ ਤੇ ਲੱਗਿਆ ਕਿ ਇਹ ਸਾਬਤ ਕੀਤਾ ਜਾਵੇ ਕਿ ਜਿਹੜਾ ਬਾਹਰਲੇ ਮੁਲਕਾਂ ਦੇ ਵਿੱਚ ਹਿੰਦੂ ਵਸਦੇ ਆ ਉਹ ਸਮਹਾਉ ਵਿਕਟੀਮਾਈਜ਼ਡ ਹੈ, ਸਮਹਾਉ ਥ੍ਰੈਟਨਡ ਫੀਲ ਕਰਦੇ ਆ। ਇਹ ਸਾਰੀ ਗੱਲ ਪਹਿਲੀ ਬੇਨਤੀ ਤਾਂ ਇਹ ਹੈ ਵੀ ਕੋਈ ਇਹੋ ਜਿਹਾ ਗੱਲ ਨਾ ਕੀਤੀ ਜਾਵੇ ਜਿਹਦੇ ਨਾਲ ਇਹ ਗੱਲ ਹੈ ਜਿਹੜੀ ਇਹ ਪ੍ਰਭਾਵ ਸਿਰਜਿਆ ਜਾ ਸਕੇ, ਕੋਈ ਇਹੋ ਜਿਹੀ ਗੱਲ ਨਾ ਹੋਵੇ। ਦੂਜੀ ਗੱਲ ਇਹ ਹੈ ਵੀ ਜਿਹੜਾ ਹੁਣ ਤੱਕ ਕੰਮ ਨਹੀਂ ਹੋਇਆ ਤੇ ਹੋਣਾ ਚਾਹੀਦਾ, ਉਹ ਇਹ ਹੈ ਵੀ ਸਿੱਖ ਜਿਹੜੇ ਇੱਥੇ ਸਿਟੀਜ਼ਨ ਹੈ, ਤੇ ਮੋਸਟਲੀ ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਸ ਹੈ ਜਾਂ ਜਿਹੜੇ ਨਹੀਂ ਵੀ, ਉਹਨਾਂ ਦਾ ਫਰਜ਼ ਇਹ ਬਣਦਾ ਵੀ ਉਹ ਕੈਨੇਡੀਅਨ ਗੌਰਮੈਂਟ ਤੇ ਵੀ ਪ੍ਰੈਸ਼ਰ ਪਾ ਕੇ ਰੱਖਣ ਕਿ ਇਸ ਗੱਲ ਤੋਂ ਸਟੈਪ ਬੈਕ ਹੈ ਜਿਹੜੀ ਉਹ ਕੈਨੇਡਾ ਦੀ ਸਰਕਾਰ ਨਾ ਕਰ ਸਕੇ। ਜਿਹੜੀ ਨਾ ਇਹ ਕੋਈ ਸਟੈਪ ਹੈ ਜਿਹੜਾ ਇਕੱਲਾ ਸਿੱਖਾਂ ਨਾਲ ਸਿੰਪਥੀ ਚੋਂ ਨਹੀਂ ਲਿਆ ਗਿਆ। ਹਰ ਜਿਹੜੀ ਨਾ ਹੀ ਇੰਟਰਨੈਸ਼ਨਲ ਪੋਲਿਟਿਕਸ ਇਸ ਤਰੀਕੇ ਨਾਲ ਚੱਲਦੀ ਹੈ। ਇੰਟਰਨੈਸ਼ਨਲ ਪੋਲਿਟਿਕਸ ਜਿਹੜੀ ਇੰਟਰਨੈਸ਼ਨਲ ਡਿਪਲੋਮੇਸੀ ਆ ਉਹਦੇ ਤਾਂ ਆਪਦੇ ਹੀ ਇੱਕ ਪੈਟਰਨ ਹੁੰਦੇ ਆ, ਉਹਨਾਂ ਦੇ ਹਿਸਾਬ ਨਾਲ ਸਰਕਾਰਾਂ ਫੈਸਲੇ ਲੈਂਦੀਆਂ, ਪਰ ਉਹਨਾਂ ਦੇ ਵਿੱਚੋਂ ਇੱਕ ਫੈਕਟਰ ਹੈ ਜਿਹੜਾ ਉਹ ਪਬਲਿਕ ਪ੍ਰੈਸ਼ਰ, ਕਮਿਊਨਿਟੀ ਦਾ ਰਿਸਪੌਂਸ ਆ ਜਿਹੜਾ ਉਹ ਵੀ ਹੁੰਦਾ। ਹੁਣ ਤੱਕ ਜਿਹੜਾ ਸਾਡਾ ਰਿਸਪੌਂਸ ਆ ਉਹ ਇੱਕ ਕਿਸਮ ਦਾ ਸ਼ੁਕਰਗੁਜ਼ਾਰੀ ਵਾਲਾ। ਮੇਰੇ ਖਿਆਲ ਦੇ ਵਿੱਚ ਇਹ ਰਿਸਪੌਂਸ ਆ ਜਿਹੜਾ ਉਹ ਸ਼ੁਕਰਗੁਜ਼ਾਰੀ ਵਾਲਾ ਰਿਸਪੌਂਸ ਠੀਕ ਨਹੀਂ ਗਾ, ਕਿਉਂਕਿ ਕੈਨੇਡਾ ਦੀ ਸਰਕਾਰ ਨੂੰ ਜ਼ਿਆਦਾ ਕਰਨਾ ਚਾਹੀਦਾ ਸੀ ਇਹਦੇ ਨਾਲੋਂ। ਉਹਨਾਂ ਨੇ ਕੀਤਾ ਨਹੀਂ, ਇੱਕ ਬੰਦਾ ਕੱਢਿਆ ਦੈਟਸ ਇਟ। ਤੇ ਉਹ ਜੇ ਅਸੀਂ ਕੋਈ ਪ੍ਰੈਸ਼ਰ ਬਿਲਡ ਹੀ ਨਹੀਂ ਕਰਦੇ ਤੇ ਫਿਰ ਹੋਣਾ ਨਹੀਂ ਕਿਆ, ਉਹ ਫਿਰ ਤਾਂ ਜਿੰਨੀ ਕੁ ਲੋੜ ਆ, ਜਿੰਨੀ ਕੁ ਡਿਪਲੋਮੈਟਿਕ ਸਿਚੁਏਸ਼ਨ ਜੋ ਵੀ ਹੈ ਉਹਦੇ ਹਿਸਾਬ ਨਾਲ ਜਿੰਨਾ ਕੁ ਉਹਨਾਂ ਨੂੰ ਸੂਟ ਕਰਦਾ ਉਹਨਾਂ ਕਰਨਗੇ, ਅਦਰਵਾਈਜ਼ ਨਹੀਂ ਕਰਨਗੇ। ਸੋ ਇਹਨੂੰ ਇਸ ਤਰੀਕੇ ਨਾਲ ਇੰਟਰਪ੍ਰੇਟ ਨਹੀਂ ਕਰਨਾ ਚਾਹੀਦਾ ਵੀ ਇਹ ਸਿੱਖਾਂ ਦੇ ਕੋਈ ਕਿਸੇ ਕਿਸਮ ਦਾ ਫੇਵਰ ਹੈ। ਇਹ ਵਾਕਿਆ ਹੀ ਕੈਨੇਡੀਅਨ ਸੋਵਰੈਨਿਟੀ ਨੂੰ ਇੰਡੀਆ ਨੇ ਚੈਲੰਜ ਕੀਤਾ, ਉਹਦਾ ਇੱਕ ਵਾਜਬ ਰਿਸਪੌਂਸ ਆ ਜਿਹੜਾ ਉਹ ਕੈਨੇਡੀਅਨ ਗਵਰਨਮੈਂਟ ਨੇ ਦਿੱਤਾ, ਪਰ ਉਹ ਸਫੀਸ਼ੀਐਂਟ ਨਹੀਂ ਗਾ। ਰਿਸਪੌਂਸ ਠੀਕ ਆ ਪਰ ਹੋਰ ਜ਼ਿਆਦਾ ਕਰਨ ਦੀ ਲੋੜ ਆ, ਜਿਵੇਂ ਸੈਂਕਸ਼ਨਸ ਲੱਗਣੀਆਂ ਚਾਹੀਦੀਆਂ, ਹੋਰ ਡਿਪਲੋਮੈਟ ਆ ਜਿਹੜੇ ਉਹ ਜਾਣੇ ਚਾਹੀਦੇ ਆ। ਹੁਣ ਇੰਡੀਅਨ ਹਾਈ ਕਮਿਸ਼ਨਰ ਤਾਂ ਇੱਥੇ ਟੀਵੀ ਨੂੰ ਆਪਣਾ ਇੰਟਰਵਿਊਜ਼ ਦੇ ਰਹੇ ਆ ਤੇ ਆਪਦਾ ਪੱਖ ਰੱਖ ਰਹੇ ਆ, ਤੇ ਹਾਲਾਂਕਿ ਇਹ ਸਿਚੁਏਸ਼ਨ ਆ ਜਿਹੜੀ ਉਹ ਹੋਣੀ ਨਹੀਂ ਚਾਹੀਦੀ। ਥੋੜਾ ਸਾਡੇ ਵੱਲੋਂ ਵੱਧ ਪ੍ਰੈਸ਼ਰ ਹੋਣਾ ਚਾਹੀਦਾ। ਉਸ ਕਿਸਮ ਦਾ ਥੱਲੋਂ ਕੋਈ ਰਿਸਪੌਂਸ ਜਿਹੜਾ ਉਸ ਕਿਸਮ ਦਾ ਪ੍ਰੋਗਰਾਮ ਜਿਹੜਾ ਪਿਛਲੇ 6 ਮਹੀਨਿਆਂ ਦੇ ਵਿੱਚ ਆਇਆ ਨਹੀਂ ਗਾ। ਸਾਡਾ ਜਿਹੜਾ ਜ਼ਿਆਦਾ ਨਿਸ਼ਾਨਾ ਜਿਹੜਾ ਉਹ ਰਹਿੰਦਾ ਇਸ ਗੱਲ ਵੱਲ ਬਈ ਹਾਂਜੀ ਇਹ ਘਟਨਾ ਹੋਈ ਹੈ ਤੇ ਕੈਨੇਡੀਅਨ ਸਰਕਾਰ ਸਾਡਾ ਬਹੁਤ ਸਾਥ ਦੇ ਰਹੀ ਹੈ ਤੇ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਇਸ ਗੱਲ ਵਾਸਤੇ। ਸੋ ਇਹ ਗੱਲ ਬਾਰੇ ਸਾਨੂੰ ਬਹੁਤ ਜ਼ਿਆਦਾ ਸੋਚਣ ਦੀ ਲੋੜ ਹੈ। ਇੰਨੀਆਂ ਬੇਨਤੀਆਂ ਕਰਦਾ ਹੀ ਮੈਂ ਖਿਮਾ ਤਾਂ ਜਾ ਚੁੱਕਿਆ, ਤੇ ਜੇ ਕੋਈ ਵੱਧ ਘੱਟ ਗੱਲ ਕਹੀ ਹੋਵੇ ਉਹਦੇ ਵਾਸਤੇ ਮੈਂ ਮਾਫੀ ਚਾਹੁੰਦਾ ਤੁਹਾਡੇ ਤੋਂ।
ਮੈਂ ਇਹ ਸਮਝਦਾ ਹਾਂ ਵੀ ਜਿਹੜੀਆਂ ਗੱਲਾਂ ਬਹੁਤ ਚੰਗੀ ਤਰ੍ਹਾਂ ਸਮਝਦਾ ਤੇ ਮੈਂ ਇਹ ਸੋਚ ਸਮਝ ਕੇ ਗੱਲ ਕਰਦਾ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਥੋੜ੍ਹੀਆਂ ਜਿਹੀਆਂ ਅਨਸੈਟਲਿੰਗ ਹੈ, ਪਰ ਮੈਨੂੰ ਲੱਗਦਾ ਵੀ ਜਿਹੜੀ ਇੱਕ ਕਾਈਂਡ ਆਫ ਮੈਂਟਲ ਕੰਫਰਟੇਬਲ ਸਪੇਸ ਅਸੀਂ ਬਣਾਈ ਵੀ ਹੈ, ਉਹਦੇ ਚੋਂ ਅਸੀਂ ਜੇ ਹਿੱਲ ਜੁਲ ਕੇ ਬਾਹਰ ਨਹੀਂ ਨਿਕਲਦੇਗੇ ਤਾਂ ਸਾਡੀ ਹਾਲਤ ਦੇ ਵਿੱਚ ਸੁਧਾਰ ਨਹੀਂ ਹੋਣਾਗਾ। ਫਿਰ ਸਾਡਾ ਸੰਘਰਸ਼ ਆ ਜਿਹੜਾ ਉਹ ਸੰਘਰਸ਼ ਨਹੀਂ ਬੰਦ ਹੋਣਾ ਸਿੱਖਾਂ ਦਾ ਕਦੇ ਵੀ, 1000 ਸਾਲ ਵੀ ਨਹੀਂ ਬੰਦ ਹੋਣਾ, ਪਰ ਸਿੱਖਾਂ ਤੋਂ ਜਿੱਤਿਆ ਨਹੀਂ ਜਾਣਾਗਾ ਜਿੰਨਾ ਚਿਰ ਇਹ ਗੱਲ ਦਾ ਹੱਲ ਨਹੀਂ ਹੁੰਦਾ। ਸੋ ਇੰਨੀਆਂ ਕੁ ਮੇਰੀਆਂ ਬੇਨਤੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਸੰਗਤ ਜੀ, ਤੁਸੀਂ ਭਾਈ ਪ੍ਰਭ ਸ਼ਰਨਵੀਰ ਸਿੰਘ ਉਹਨਾਂ ਦੀ ਪ੍ਰੈਜੈਂਟੇਸ਼ਨ ਦੇਖੀ ਹੈ, ਉਹਨਾਂ ਨੂੰ ਸੁਣਿਆ। ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਵੀ ਬੇਨਤੀ ਕੀਤੀ ਗਈ ਸੀ ਜੇ ਕਿਸੇ ਵੀ ਵੀਰ ਭੈਣ ਦਾ ਕੋਈ ਸਵਾਲ ਹੋਵੇ ਤਾਂ ਉਹ ਜ਼ਰੂਰ ਕਰ ਸਕਦਾ ਗੁਰੂ ਮਰਿਆਦਾ ਦੇ ਅਨੁਸਾਰ, ਕਿਉਂਕਿ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਪ੍ਰੋਗਰਾਮ ਕਰ ਰਹੇ ਹਾਂ। ਜਾਂ ਫਿਰ ਜੇ ਤੁਸੀਂ ਸਮਝਦੇ ਹੋ ਕਿ ਇੱਥੇ ਨਹੀਂ ਸਵਾਲ ਕਰਨਾ, ਕੋਈ ਪਰਸਨਲ ਗੱਲ ਕਰਨੀ ਹੈ, ਤਾਂ ਪ੍ਰੋਗਰਾਮ ਤੋਂ ਬਾਅਦ ਜਿਵੇਂ ਇੱਥੋਂ ਜਿਹੜਾ ਪ੍ਰੋਗਰਾਮ ਸਮਾਪਤ ਹੁੰਦਾ ਤਾਂ ਗੁਰੂ ਘਰ ਦੇ ਨਾਲ ਹੀ ਪਿਛਲੇ ਪਾਸੇ ਇੱਕ ਹਾਲ ਹੈ, ਉੱਥੇ ਵੀ ਆਪਾਂ ਜਿਹੜਾ ਅੱਧਾ ਘੰਟਾ ਰਹਿ ਸਕਦੇ ਹਾਂ ਤੇ ਕਿਸੇ ਵੀ ਵੀਰ ਭੈਣ ਨੇ ਗੱਲ ਕਰਨੀ ਹੋਵੇ ਤਾਂ ਕਰ ਸਕਦੇ ਹਾਂ। ਤਾਂ ਮਕਸਦ ਆ ਜਿਹੜਾ ਪ੍ਰੋਗਰਾਮ ਕਰਨ ਦਾ, ਤੁਸੀਂ ਸਾਰੀ ਪ੍ਰੈਜੈਂਟੇਸ਼ਨ ਸੁਣੀ ਆ, ਉਹਨਾਂ ਤੋਂ ਵਧੀਆ ਤਰੀਕੇ ਨਾਲ ਤਾਂ ਮੈਂ ਨਹੀਂ ਐਕਸਪਲੇਨ ਕਰ ਸਕਦਾ, ਪਰ ਸਿੱਖੀਜ਼ਮ ਦੇ ਬਾਨੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ, ਉਹਨਾਂ ਦਾ ਆਗਮਨ ਪੁਰਬ ਵੀ ਜਿਹੜਾ ਅਸੀਂ ਆਉਣ ਵਾਲੇ ਸੋਮਵਾਰ ਨੂੰ ਸਾਰੀ ਕੌਮ ਜਿਹੜੀ ਆ ਮਨਾਉਣ ਜਾ ਰਹੀ ਹੈ। ਇਹ ਜਿਹੜਾ ਐਕਟਿਵਿਜ਼ਮ ਸਿੱਖ ਕੌਮ ਕਰਦੀ ਹੈ ਉਹਨਾਂ ਤੋਂ ਸ਼ੁਰੂ ਹੁੰਦਾ, ਤੇ ਜਿਹੜਾ ਹੋਕਾ ਉਹਨਾਂ ਨੇ ਬਾਬਰ ਦੇ ਉਸ ਜਾਬਰਾਨਾ ਹਕੂਮਤ ਦੇ ਲਈ ਉਸ ਵਕਤ ਦਿੱਤਾ ਸੀ, ਜਿਸ ਦ੍ਰਿੜਤਾ ਨਾਲ ਦਿੱਤਾ ਸੀ, ਉਹਨਾਂ ਨੇ ਉਸ ਰਜ਼ੀਮ ਬਾਰੇ ਇਹ ਕਿਹਾ ਸੀ ਕਿ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਣ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਣ ਘਾਓ ਰੱਤ ਪਿੱਤ ਕੁੱਤਿਓ ਚੱਟ ਜਾਓ। ਇਹਨਾਂ ਸਤਰਾਂ ਦੀ ਵਿਆਖਿਆ ਜੇ ਤੁਸੀਂ ਕਰੋ ਤੇ ਉਸ ਤੋਂ ਬਾਅਦ ਅੱਜ ਦੇ ਰਜ਼ੀਮ ਦੇਖੋ, ਖਾਸ ਕਰਕੇ ਉਹ ਰਜ਼ੀਮ ਜਿਹਦੇ ਨਕਸ਼ੇ ਦੀ ਕੈਦ ਦੇ ਵਿੱਚ ਸਾਡੀ ਸਰਕਾਰੇ ਖਾਲਸਾ ਦੀ ਧਰਤੀ, ਸਾਡਾ ਪੰਜਾਬ ਅੱਜ ਪਿਸ ਰਿਹਾ, ਲਹੂ ਲਹਾਨ ਹੋਇਆ ਪਿਆ, ਤੇ ਫਰਕ ਕੋਈ ਬਹੁਤਾ ਪਿਆ ਨਹੀਂ ਉਦੋਂ ਦੇ ਤੇ ਹੁਣ ਦੇ ਸਮੇਂ ਦੇ ਦੌਰਾਨ। ਇਹੀ ਵਜ੍ਹਾ ਹੈ ਕਿ ਸਾਨੂੰ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਆ ਇਹ ਪੰਥ ਦੀ ਆਜ਼ਾਦੀ ਤੱਕ ਕਰਦੇ ਰਹਿਣਾ ਚਾਹੀਦਾ, ਤੇ ਇਹਨਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸ਼ਮੂਲੀਅਤ ਵੀ ਕਰਦੇ ਰਹਿਣਾ ਚਾਹੀਦਾ। ਸਵਾਲ ਬਹੁਤ ਹੁੰਦੇ ਨੇ ਕਿਉਂਕਿ ਭਰਮਜਾਲ ਬਹੁਤ ਜ਼ਿਆਦਾ। ਜਦੋਂ ਅਸੀਂ ਦੇਖਦੇ ਹਾਂ ਕਿ ਹਿੰਦੁਸਤਾਨ ਦੇ ਵਿੱਚ, ਸੋ ਕਾਲਡ ਹਿੰਦੁਸਤਾਨ ਦੇ ਵਿੱਚ ਅੱਜ ਜਿੰਨੇ ਕੁ ਉਹਨਾਂ ਦੇ ਮੀਡੀਆ ਅਦਾਰੇ ਨੇ, ਜਿੰਨਾ ਕੁ ਕੁਫਰ ਤੋਲ ਰਹੇ ਨੇ, ਉਹਨੂੰ ਚੈਲੰਜ ਕਰਨਾ ਜਿਹੜਾ ਇਹ ਸੌਖੀ ਗੱਲ ਨਹੀਂ। ਪਰ ਅਸੀਂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਤੋਂ ਇਹ ਸਿੱਖਣਾ ਕਿ ਉਹਨਾਂ ਨੇ ਉਸ ਹਕੂਮਤ ਦਾ ਮੁਕਾਬਲਾ ਜਿਹੜਾ ਕਿਵੇਂ ਕੀਤਾ ਸੀ, ਤੇ ਅਸੀਂ ਉਹਨਾਂ ਰਾਹਾਂ ਤੇ ਹੀ ਚੱਲਣਾ, ਉਹਨਾਂ ਨੂੰ ਹੀ ਫੋਲੋ ਕਰਨਾ। ਉਹਦੇ ਚੋਂ ਹੀ ਸਾਡੇ ਲਈ ਕੁਛ ਨਾ ਕੁਛ ਜਿਹੜਾ ਉਹ ਨਿਕਲ ਸਕਦਾ। ਇਹ ਇਸ ਲਈ ਜ਼ਰੂਰੀ ਹੈ ਕਿ ਸਾਨੂੰ ਇੱਕ ਆਜ਼ਾਦ ਖਿੱਤਾ ਐਸਾ ਸਾਡੇ ਕੋਲ ਹੋਵੇ, ਸਾਡੀ ਧਰਤੀ ਆਜ਼ਾਦ ਹੋਵੇ, ਤਾਂ ਅਸੀਂ ਗੁਰੂ ਨਾਨਕ ਸਾਹਿਬ ਦਾ ਉਹ ਫਲਸਫਾ ਜਿਹੜਾ, 10 ਪਾਤਸ਼ਾਹੀਆਂ ਦਾ ਫਲਸਫਾ ਜਿਹੜਾ, ਉਹਦਾ ਜਿਹੜਾ ਮੈਸੇਜ ਆ, ਮਨੁੱਖਤਾ ਦਾ ਜਿਹੜਾ ਮੈਸੇਜ ਆ, ਉਹ ਦੁਨੀਆ ਦੇ ਭਰ ਦੇ ਵਿੱਚ ਦੇ ਸਕੀਏ। ਜੇ ਅਸੀਂ ਆਪ ਗੁਲਾਮ ਆ, ਇਸੇ ਕੈਨੇਡਾ ਦੀ ਧਰਤੀ ਉੱਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਸਿੱਖ ਦਾ ਜਿਹੜਾ ਜਨਮ ਹੋਇਆ, ਖਾਲਸੇ ਨੂੰ ਜਿਹੜਾ ਪ੍ਰਗਟ ਕੀਤਾ ਗੁਰੂ ਕਲਗੀਧਰ ਪਾਤਸ਼ਾਹ ਨੇ, ਉਹਨੂੰ ਸਜਾਇਆ, ਉਹ ਇਸ ਲਈ ਸਜਾਇਆ ਕਿ ਖਾਲਸਾ ਜਿਹੜਾ ਉਹ ਦੁਨੀਆ ਭਰ ਦੇ ਹਿਊਮਨ ਰਾਈਟ ਦੀ ਜਿਹੜੀ ਆ ਉਹ ਰਾਖੀ ਕਰ ਸਕੇ। ਪਰ ਜੇ ਅਸੀਂ ਆਪਣੇ ਹੀ ਹਿਊਮਨ ਰਾਈਟ ਦੀ ਰਾਖੀ ਨਾ ਕਰ ਸਕੇ ਤੇ ਅਸੀਂ ਕਿਸੇ ਵੱਲ ਕਦੋਂ ਜਾਵਾਂਗੇ? ਅਸੀਂ ਨਾ ਤਾਂ ਕਿਸੇ ਨੂੰ ਜਬਰੀ ਗੁਲਾਮ ਕਰਨ ਦੇ ਜਿਹੜਾ ਸਾਡੀ ਗੁਰਬਾਣੀ ਆ, ਸਾਡੇ ਗੁਰੂ ਆ, ਉਹਨਾਂ ਦਾ ਜਿਹੜਾ ਸਾਨੂੰ ਸੰਦੇਸ਼ ਆ, ਉਪਦੇਸ਼ ਆ, ਨਾ ਤਾਂ ਉਹ ਸਾਨੂੰ ਇਹ ਇਜਾਜ਼ਤ ਦਿੰਦਾ,
ਕਿ ਅਸੀਂ ਕਿਸੇ ਨੂੰ ਜਬਰੀ ਕਿਸੇ ਦਾ ਧਰਮ ਪਰਿਵਰਤਨ ਕਰਾਈਏ ਜਾਂ ਕਿਸੇ ਨੂੰ ਗੁਲਾਮ ਕਰਕੇ ਰੱਖੀਏ। ਪਰ ਅਸੀਂ ਜਿੱਥੇ ਸਾਡੇ ਧਰਮ ਦੇ ਵਿੱਚ ਹਮਲੇ ਹੋ ਰਹੇ ਨੇ, ਸਾਡੇ ਧਰਮ ਦੇ ਹਮਲੇ ਹੋ ਰਹੇ ਨੇ, ਸਾਡੇ ਜਿਹੜੇ ਮਨੁੱਖੀ ਅਧਿਕਾਰ ਆ ਉਹਨਾਂ ਦੇ ਹਮਲੇ ਹੋ ਰਹੇ ਨੇ, ਉਹਨਾਂ ਦੇ ਖਿਲਾਫ ਜਿਹੜੀ ਆਵਾਜ਼ ਆ ਬੁਲੰਦ ਕਰਨੀ ਹੈ, ਜਿਹੜੀ ਇਹ ਵੀ ਸਾਡੇ ਗੁਰੂ ਸਾਹਿਬ ਦਾ ਗੁਰਬਾਣੀ ਦਾ ਮੈਸੇਜ ਆ। ਸਾਰੀ ਮਨੁੱਖਤਾ ਨੂੰ ਅਸੀਂ ਸਰਬਸੰਜੀਵਾਲਤਾ ਦੇ ਨਜ਼ਰੀਏ ਦੇ ਨਾਲ ਵੇਖਣਾ। ਇਹ ਉਦੋਂ ਹੀ ਸੰਭਵ ਹੈ ਜਦੋਂ ਅਸੀਂ ਗੁਰਬਾਣੀ ਦੇ ਉੱਤੇ ਚੱਲਾਂਗੇ, ਗੁਰਬਾਣੀ ਦੇ ਫਲਸਫੇ ਦੇ ਉੱਤੇ ਚੱਲਾਂਗੇ, ਤੇ ਜਿਹੜਾ ਸਾਡੇ ਵਿੱਚ ਚੈਲੰਜ ਹੈ ਉਹ ਵੀ ਇਸੇ ਗੁਰਬਾਣੀ ਦੇ ਵਿੱਚੋਂ ਆਉਣਾ। ਅਸੀਂ ਚਾਹ ਕੇ ਵੀ ਕੁਝ ਨਹੀਂ ਕਰ ਸਕਦੇ ਜੇ ਅਸੀਂ ਅਧਿਆਤਮ ਪੱਖੋਂ ਜਿਹੜਾ ਉਹ ਹੁਣੇ ਰਹਿ ਗਏ। ਤਲਵਾਰ ਜਿਹੜੀ ਆ ਉਹ ਕਿਰਪਾਨ ਉਦੋਂ ਹੀ ਬਣਦੀ ਆ ਜਦੋਂ ਅਸੀਂ ਪੰਜ ਕਕਾਰੀ ਜਿਹੜਾ ਗੁਰੂ ਨੇ ਸਾਨੂੰ ਸਰੂਪ ਬਖਸ਼ਿਆ ਹੋਇਆ ਉਹਦੇ 'ਚ ਪੂਰੇ ਉਤਰਾਂਗੇ। ਉਹ ਤੋਂ ਬਿਨਾਂ ਬਹੁਤ ਮੁਸ਼ਕਲਾਂ ਨੇ। ਸ਼ਾਇਦ ਇਸੇ ਕਰਕੇ ਜਿਹੜਾ ਆ ਅੱਜ ਮੁਸ਼ਕਲਾਂ ਦਾ ਸਾਹਮਣਾ ਅਸੀਂ ਕਰ ਰਹੇ ਹਾਂ ਕਿ ਅਸੀਂ ਸੰਪੂਰਨ ਤੌਰ ਤੇ ਜਿਹੜਾ ਗੁਰੂ ਦਾ ਫਲਸਫਾ ਆ, ਗੁਰੂ ਦਾ ਹੁਕਮ ਆ, ਪੰਜ ਕਕਾਰੀ ਸਾਨੂੰ ਜਿਹੜੀ ਯੂਨੀਫਾਰਮੇਸ਼ਨ ਗੁਰੂ ਨੇ ਕੀਤੀ ਆ, ਜਦ ਤੱਕ ਅਸੀਂ ਉਹ ਤੋਂ ਮੂੰਹ ਮੋੜੀ ਰੱਖਾਂਗੇ ਉਦੋਂ ਤੱਕ ਥੋੜਾ ਜਿਹਾ ਮੁਸ਼ਕਲ ਹੋ ਜਾਊਗਾ। ਤੇ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਦੇ ਵੀ ਉਪਰਾਲੇ ਕਰਨੇ ਚਾਹੀਦੇ ਆ ਕਿ ਸਾਡਾ ਜਿਹੜਾ ਪੰਥ ਪਰਿਵਾਰ ਆ ਗੁਰੂ ਦੇ ਹੁਕਮ ਦੇ ਅਨੁਸਾਰ ਚੱਲੇ। ਸੋ ਇੰਨੀਆਂ ਹੀ ਬੇਨਤੀਆਂ ਨੇ ਜੀ। ਇਹ ਭੁੱਲ ਚੁੱਕ ਦੀ ਖਿਮਾ। ਤੇ ਅਗੇਨ ਜੇ ਵੀ ਕਿਸੇ ਵੀ ਵੀਰ ਭੈਣ ਦਾ ਕੋਈ ਸਵਾਲ ਹੋਵੇ, ਕੋਈ ਗੱਲ ਕਰਨੀ ਹੋਵੇ ਤਾਂ ਇੱਥੇ ਕਰਨੀ ਹੋਵੇ ਇੱਥੇ ਕਰ ਸਕਦੇ ਆ, ਜਾਂ ਪ੍ਰੋਗਰਾਮ ਤੋਂ ਬਾਅਦ ਨਾਲ ਦੇ ਹਾਲ ਦੇ ਵਿੱਚ। ਹਾਂਜੀ ਸਰਦਾਰ ਸਾਹਿਬ। ਖਾਲਸਾ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਹੈ ਜੀ ਸਰਦਾਰ ਸਾਹਿਬ ਉਹਨਾਂ ਦਾ, ਖਾਲਸਾ ਜੀ। ਬਹੁਤ ਮੋਤੀ ਚੁਗੇ ਨੇ ਜੀ ਅੱਜ, ਬਹੁਤ ਕੁਝ ਸਮਝ ਆਇਆ। ਜਿਹੜੀ ਰੈਨੇਸਾਂਸ ਦੀ ਗੱਲ ਹੋਈ ਆ ਜੀ, ਜਿਹੜੀ ਸ਼ਾਇਦ ਮੈਂ ਸਹੀ ਪ੍ਰੋਨਾਂਸ ਕਰ ਰਿਹਾ ਇੰਗਲਿਸ਼ ਦਾ ਲਫ਼ਜ਼, ਤੇ ਜਿਹੜੇ 4 ਸਟੈਪ ਦੱਸੇ ਗਏ ਨੇ, ਬਹੁਤ ਇੱਕ ਨਵੀਂ ਸੋਚ ਅੱਜ ਮਿਲੀ ਹੈ ਜੀ ਉਸ ਤੋਂ, ਜਿਸ ਤੋਂ ਲੱਗਦਾ ਹੈ ਕਿ ਵਾਕਈ ਕੁਛ ਅਗਾਂਹ ਵਧੂ ਕੁਛ ਹੋ ਸਕਦਾ ਹੈ, ਕੁਛ ਤਬਦੀਲੀ ਆ ਸਕਦੀ ਹੈ। ਜਿਹੜੇ ਕਿ ਪਿਛਲੇ ਲੰਮੇ ਸਮੇਂ ਤੋਂ ਸਿੱਖ ਪੰਥ, ਜਿਵੇਂ ਕਿ ਵੀਰ ਜੀ ਉਹਨਾਂ ਨੇ ਦੱਸਿਆ ਕਿ ਇੱਕ ਹਿੱਸਾ ਹੈ ਕੌਮ ਦਾ ਜਿਹੜਾ ਕਿ ਬੜਾ ਉੱਦਮ ਕਰਦਾ, ਬੜਾ ਹੱਲਾ ਮਾਰਦਾ, ਪਰ ਉਸ ਤੋਂ ਬਾਅਦ ਆਪਣੇ ਵਿਚਲੇ ਹੀ ਕਈ ਵਾਰ ਐਸੇ ਹੁੰਦੇ ਨੇ ਜਿਹੜੇ ਕਿ ਡੋਮੈਸਟੀਕੇਟਡ ਹੋ ਚੁੱਕੇ ਨੇ। ਦੀਪ ਸਿੱਧੂ ਕਿਹਾ ਕਰਦਾ ਸੀਗਾ ਕਿ ਜਿਹੜੇ ਐਸਿਮੀਲੇਟ ਹੋਏ ਨੇ, ਉਹਨਾਂ ਦੀ ਵਰਡਿੰਗ ਹੈ, ਉਹਨਾਂ ਦਾ ਵੀਡੀਓ ਹੈਗਾ ਜਿੱਥੋਂ ਕਹਿੰਦੇ ਨੇ ਕਿ ਭਾਰਤ ਸਰਕਾਰ ਚਾਹੁੰਦੀ ਆ ਕਿ ਸਿੱਖਾਂ ਨੂੰ ਐਸਿਮੀਲੇਟ ਕਰ ਲਿਆ ਜਾਵੇ ਤੇ ਜਿਹੜਾ ਐਸਿਮੀਲੇਟ ਨਹੀਂ ਹੁੰਦਾ ਉਹਨੂੰ ਐਲੀਮੀਨੇਟ ਕਰ ਦਿੱਤਾ ਜਾਵੇ। ਤੇ ਪਹਿਲੀ ਗੱਲ ਇਹ ਬੜਾ ਅੱਛਾ ਹੋਏਗਾ ਕਿ ਆਪਾਂ ਅੱਜ ਹੀ ਵਿਚਾਰ ਕਰੀਏ ਕਿ ਹੁਣ ਰੈਨੇਸਾਂਸ ਦੀ ਗੱਲ ਹੋਈ ਹੈ ਤੇ ਜਿਹੜੇ 4 ਪਹਿਲੂ ਨੇ ਉਹਦੇ ਬਹੁਤ ਅੱਛੇ ਨੇ ਜੀ ਤੇ ਬਹੁਤ ਉਮਦਾ ਨੇ ਜੀ, ਪਰ ਕਿ ਨਾ ਇਹਦੀ ਸਿਰਫ ਗੱਲ ਹੋਵੇ। ਘੱਟੋ ਘੱਟ ਮੈਂ ਇਹ ਚਾਹੂੰਗਾ ਕਿ ਲੰਡਨ ਦੀ ਸੰਗਤ ਜਿੰਨੀ ਬੈਠੀ ਆ, ਲੰਡਨ ontario ਦੇ ਵਿੱਚ, ਜਿਹੜੇ ਲੰਡਨ ontario ਦੇ ਜਿਹੜੇ ਆ ਸਾਡੇ ਨੌਜਵਾਨ ਨੇ ਜਿਨ੍ਹਾਂ ਨੇ ਅੱਜ ਆਰਗੇਨਾਈਜ਼ ਕੀਤਾ ਜੀ, ਤੇ ਉਹਨਾਂ ਦੇ ਪਿੱਛੇ ਸਾਡੇ ਵਰਗੇ ਜਿਹੜੇ ਖੜੇ ਨੇ, ਇਸ ਰੈਨੇਸਾਂਸ ਦਾ ਨੀਂਹ, ਇਹਦਾ ਬੀਜ ਕੱਲ ਤੋਂ ਨਹੀਂ ਅੱਜ ਤੋਂ ਹੀ ਅਸੀਂ ਕਿਵੇਂ ਬੀਜਣਾ ਸ਼ੁਰੂ ਕਰੀਏ, ਕਿਵੇਂ ਉਸ ਬੂਟੇ ਨੂੰ, ਉਸ ਜਿਹੜਾ ਕਿ 100 ਸਾਲ ਦਾ ਟਾਰਗੇਟ ਹੈ ਰੈਨੇਸਾਂਸ ਦਾ, ਲੰਡਨ ontario ਦੇ ਵਿੱਚ ਲੰਡਨ ਦੀ ਸੰਗਤ ਜਾਂ ਲੰਡਨ ਦੇ ਜਿਹੜੇ ਨੌਜਵਾਨ ਨੇ ਕੀ ਕਰਨ, ਉਸਦਾ ਜੇ ਉਹ ਵੀ ਥੋੜ੍ਹਾ ਜਿਹਾ ਦੱਸਿਆ ਜਾਵੇ ਕਿ ਇਹ ਅੱਜ ਤੋਂ ਹੀ ਸਟੈਪ ਕਿਵੇਂ ਅਸੀਂ ਚੱਕਣੇ ਸ਼ੁਰੂ ਕਰੀਏ ਤਾਂ ਕਿ ਉੱਧਰ ਨੂੰ ਵਧਣਾ ਸ਼ੁਰੂ ਕਰਨ। ਦੂਸਰਾ ਸਵਾਲ ਇੱਕ ਹੋਰ, ਜੇ ਉਹਦਾ ਵੀ ਥੋੜ੍ਹਾ ਜਿਹਾ ਮਾਰਗਦਰਸ਼ਨ ਹੋ ਜੇ ਕਿ ਜਿਹੜੇ ਡੋਮੈਸਟੀਕੇਟਡ ਹੋ ਗਏ ਨੇ ਸਾਡੇ ਵਿੱਚ, ਜਿਹੜੇ ਐਸਿਮੀਲੇਟਡ ਹੋ ਗਏ ਨੇ, ਗੁਰੂ ਮਹਾਰਾਜ ਵੇਲੇ ਧੀਰ ਮਲੀਏ, ਮੀਨੇ, ਮਸੰਦ ਉਹਨਾਂ ਦੀ ਗੱਲ ਹੁੰਦੀ ਸੀ ਕਿ ਆਪਾਂ ਉਹਨਾਂ ਨੂੰ ਐਲੀਮੀਨੇਟ ਕਰਨਾ, ਆਪਾਂ ਉਹਨਾਂ ਨੂੰ ਵੱਖਰੇ ਕਰ ਦੇਣਾ। ਅੱਜ ਆਪਣੇ ਸਮਾਜ 'ਚ ਇੱਕ ਨਵਾਂ ਲਫ਼ਜ਼ ਜੁੜ ਗਿਆ, ਕਾਮਰੇਡ। ਉਹਨਾਂ ਨੂੰ ਵੀ ਮੈਂ ਜੇ ਗਲਤ ਨਾ ਹੋਵਾਂ ਤਾਂ ਉਹਨਾਂ 'ਚ ਹੀ ਮੰਨੂਗਾ, ਜਿਹੜੇ ਕਿਸੇ ਨਾ ਕਿਸੇ ਤੌਰ ਤੇ ਕਾਮਰੇਡੀ ਸੋਚ ਜਾਂ ਕਾਮਰੇਡੀ ਪਾਲਣ ਪੋਸ਼ਣ ਤੋਂ ਪ੍ਰਭਾਵਿਤ ਨੇ, ਉਹ ਨੁਕਸਾਨ ਕਰਦੇ ਨੇ ਪੰਥ ਦਾ। ਤੇ ਜਿਹੜੇ ਐਸਿਮੀਲੇਟ ਹੋ ਚੁੱਕੇ ਨੇ ਜਾਂ ਡੋਮੈਸਟੀਕੇਟਡ ਹੋ ਚੁੱਕੇ ਨੇ, ਹੁਣ ਜਿਹੜੇ ਹੋ ਚੁੱਕੇ ਨੇ ਤੇ ਕੋਸ਼ਿਸ਼ ਤਾਂ ਇਹ ਹੈ, ਜਿਵੇਂ ਤੁਸੀਂ ਦੱਸਿਆ ਕਿ ਅੱਜ ਤੋਂ 10 ਸਾਲ ਪਹਿਲਾਂ ਬਹੁਤ ਜਨਾਂ ਦੀ ਸੋਚ ਹੋਰ ਹੋਏਗੀ ਅੱਜ ਬਦਲਦੀ, ਪਰ ਜਿਹੜੇ ਇੰਨੇ ਡਿਜ਼ੀਜ਼ ਹੋ ਚੁੱਕੇ ਨੇ ਜਾਂ ਐਸਿਮੀਲੇਟ ਹੋ ਚੁੱਕੇ ਕਿ ਕੋਈ ਉਮੀਦ ਨਹੀਂ ਕਿ ਉਹ ਬਦਲੇ ਜਾ ਸਕਣ। ਕਿਵੇਂ ਉਹਨਾਂ ਨੂੰ ਵੱਖਰੇ ਕੀਤਾ ਜਾ ਸਕਦਾ, ਕਿ ਉਹਨਾਂ ਨੂੰ ਆਪਾਂ ਆਪਦੇ ਸਿਸਟਮ ਵਿੱਚੋਂ ਐਲੀਮੀਨੇਟ ਕਰੀਏ? ਉਮੀਦ ਛੱਡਣੀ ਚਾਹੀਦੀ ਜੀ।
ਪਹਿਲੀ ਗੱਲ ਤਾਂ ਮੈਂ ਜਿਹੜੀ ਰੈਨੇਸਾਂ ਵਾਲਾ ਸਵਾਲ ਆ ਤੁਹਾਡਾ ਉਹ ਜਵਾਬ ਦੇਵਾਂ। ਸਿੱਖੀ ਦਾ ਬੇਸ ਹੈ ਜਿਹੜਾ ਉਹ ਹੈਗਾ ਗੁਰਬਾਣੀ। ਆਮ ਕਰਕੇ ਆਪਾਂ ਸੁਣਦੇ ਹਾਂ ਕਿ ਗੁਰਬਾਣੀ ਪਾਠ ਕਰਨਾ ਚਾਹੀਦਾ, ਹਰ ਸਿੱਖ ਨੂੰ ਵੱਧ ਤੋਂ ਵੱਧ ਬਾਣੀ ਪੜ੍ਹਨੀ ਚਾਹੀਦੀ। ਮੈਂ ਇਹਨੂੰ ਥੋੜ੍ਹੇ ਜਿਹੇ ਵੱਖਰੇ ਢੰਗ ਨਾਲ ਕਹਿੰਦਾ ਇਸੇ ਗੱਲ ਨੂੰ। ਮੈਂ ਇਹ ਕਹਿੰਦਾ ਵੀ ਹਰ ਸਿੱਖ ਨੂੰ ਸੰਥਿਆ ਪ੍ਰਾਪਤ ਕਰਨੀ ਚਾਹੀਦੀ। ਇਹ ਦੋ ਗੱਲਾਂ ਦਾ ਬਹੁਤ ਫਰਕ ਹੈ। ਸੰਥਿਆ ਪ੍ਰਾਪਤ ਕਰਦੇ ਨੇ ਜਿੰਨਾ ਚਿਰ, ਉਹਨਾਂ ਚਿਰ ਪਾਠ ਜਿਹੜਾ ਕਰਨਾ ਉਹਦਾ ਜਿਵੇਂ ਤੁਸੀਂ ਕਹਿ ਲਓ ਵੀ ਉਹ ਅਹਿਸਾਸ ਹੋਰ ਹੁੰਦਾ। ਜੇ ਤੁਹਾਨੂੰ ਪਾਠ ਕਰਨਾ ਨਹੀਂ ਨਾ ਆਉਂਦਾ, ਫਿਰ ਤੁਸੀਂ ਪਾਠ ਕਰਦੇ ਆ, ਚੰਗੀ ਗੱਲ ਹੈ। ਮੈਂ ਨਹੀਂ ਕਹਿੰਦਾ ਵੀ ਬਿਨਾਂ ਸੰਥਿਆ ਵਾਲੇ ਪਾਠ ਨਾ ਕੀਤਾ ਜਾਵੇ, ਪਾਠ ਜ਼ਰੂਰ ਕੀਤਾ ਜਾਵੇ, ਉਹਦਾ ਫਾਇਦਾ ਹੀ ਫਾਇਦਾ। ਪਰ ਸੰਥਿਆ ਨੂੰ ਜਿਵੇਂ ਹੁਣ ਪੁਰਾਣੇ ਵੇਲਿਆਂ ਦੇ ਵਿੱਚ ਜਿਵੇਂ ਸੰਥਿਆ ਸੀ ਵੀ ਹਰ ਬੱਚਾ ਜਿਹੜਾ ਇੱਕ ਸਿੱਖ ਘਰ ਦੇ ਵਿੱਚ ਜਨਮ ਲੈਂਦਾ, ਉਹਨੂੰ ਬਚਪਨ ਤੋਂ ਹੀ ਸੰਥਿਆ ਮਿਲ ਜਾਂਦੀ ਸੀ। ਉਹਦੇ ਘਰੋਂ ਹੀ ਮੇਰੇ ਮਾਤਾ ਜੀ ਨੇ ਮੈਨੂੰ ਪਾਠ ਕਰਨਾ ਸਿਖਾਇਆ। ਉਹ ਪਰੰਪਰਾ ਬਹੁਤ ਹੱਦ ਤੱਕ ਟੁੱਟ ਗਈ ਸਾਡੀ, ਸੰਥਿਆ ਦੀ ਪਰੰਪਰਾ ਜਿਹੜੀ। ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਸੰਥਿਆ ਕਲਾਸਾਂ ਲੱਗਦੀਆਂ, ਪਰ ਜਿਸ ਪੱਧਰ ਤੇ ਲੱਗਣੀਆਂ ਚਾਹੀਦੀਆਂ, ਜਿਸ ਗਿਣਤੀ ਦੇ ਵਿੱਚ ਉੱਥੇ ਸਿੱਖ ਹੋਣੇ ਚਾਹੀਦੇ, ਜਿਸ ਗਿਣਤੀ ਦੇ ਉੱਤੇ ਬੱਚੇ ਹੋਣੇ ਚਾਹੀਦੇ, ਉਸ ਗਿਣਤੀ 'ਚ ਨਹੀਂ ਹੁੰਦੇ। ਸੋ ਪਹਿਲਾ ਫਰਜ਼ ਤਾਂ ਇਹ ਸਿੱਖ ਜਿਹੜੀ ਰੈਨੇਸਾਂਸ ਹੈ ਉਹ ਗੁਰਬਾਣੀ 'ਚੋਂ ਹੀ ਪੈਦਾ ਹੋ ਸਕਦੀ, ਹੋਰ ਕਿਤੋਂ ਨਹੀਂ। ਪਹਿਲਾ ਕੰਮ ਸੰਥਿਆ ਸ਼ੁਰੂ ਕਰੋ। ਪਹਿਲਾ ਸਟੈਪ ਜਿਵੇਂ ਆਪਣਾ ਆਰਟਿਸਟ ਪਹਿਲਾ ਕੰਮ ਸੰਥਿਆ। ਦੂਜਾ ਕੰਮ ਗੁਰਮੁਖੀ ਕੈਲੀਗ੍ਰਾਫੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ ਜਿਹੜਾ, ਉਹਦੀ ਛਪਾਈ ਹੋਣੀ ਚਾਹੀਦੀ ਹੈ ਪ੍ਰਿੰਟਿੰਗ ਪ੍ਰੈਸ 'ਚ ਜਾਂ ਨਹੀਂ ਹੋਣੀ ਚਾਹੀਦੀ? ਮੈਂ ਕਹਿੰਦਾ ਨਹੀਂ ਹੋਣੀ ਚਾਹੀਦੀ। ਪਰ ਜੇ ਅਸੀਂ ਅੱਜ ਫੈਸਲਾ ਕਰਦੇ ਹਾਂ ਤਾਂ 50 ਸਾਲ ਸਾਨੂੰ ਲੱਗਣਗੇ ਪੂਰੀ ਤਰ੍ਹਾਂ ਹੱਥ ਲਿਖਤ ਸਰੂਪ ਸਾਰੀ ਦੁਨੀਆ ਦੇ ਵਿੱਚ ਪਹੁੰਚਾਉਣ 'ਚ। ਸੋ ਉਹ ਹੱਥ ਲਿਖਤ ਸਰੂਪ ਤਾਂ ਹੀ ਪਹੁੰਚ ਸਕਦੇ ਆ ਜੇ ਗੁਰਮੁਖੀ ਕੈਲੀਗ੍ਰਾਫੀ ਦੀ ਬਹੁਤ ਰਿਚ ਟ੍ਰੈਡੀਸ਼ਨ ਹੈ ਜਿਹੜੀ, ਉਹ ਬਹੁਤ ਸਟਰੋਂਗ ਟ੍ਰੈਡੀਸ਼ਨ ਹੈ ਜਿਹੜੀ, ਉਹ ਪੈਦਾ ਹੋਊਗੀ। ਸੋ ਇੱਕ ਕੰਮ ਤੁਸੀਂ ਇਹ ਕਰ ਸਕਦੇ ਹੋ, ਗੁਰਮੁਖੀ ਕੈਲੀਗ੍ਰਾਫੀ ਸਿਖਾਉਣ ਵਾਲਾ ਕੋਈ ਲੱਭ ਕੇ ਤੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਕਲਾਸਾਂ ਲਾਓ। ਤੇ ਆਮ ਇੱਕ ਸਿੱਖ ਹੈ ਜਿਹੜਾ ਉਹ ਇਹ ਗੱਲ ਨੂੰ ਆਪਦਾ ਗੁਰਬਾਣੀ ਪੜ੍ਹਨੀ ਵੀ ਤੇ ਗੁਰਬਾਣੀ ਲਿਖਣੀ ਵੀ ਬਹੁਤ ਜਿਵੇਂ ਵੱਡੀ ਗੱਲ ਹੈ, ਤੇ ਇਹ ਸੇਵਾ ਜਿਹੜੀ ਉਹ ਜ਼ਰੂਰ ਕੀਤੀ ਜਾਵੇ। ਸੋ ਇਹ ਜਿਹੜੀ ਆਰਟਿਸਟਿਕ ਜਿਹੜੀ ਟ੍ਰੇਨਿੰਗ ਹੈ ਉਹਦੇ ਬਾਰੇ ਗੱਲ। ਦੂਜੀ ਗੱਲ ਜਿਹੜੀ ਤੁਸੀਂ ਕੀਤੀ ਆ ਕਿ ਜਿਨ੍ਹਾਂ ਦੀ ਆਸ ਹੀ ਕੋਈ ਨਹੀਂ ਉਹਨਾਂ ਦਾ ਕੀ ਕੀਤਾ ਜਾਵੇ। ਇਹ ਗੱਲ ਤੁਹਾਡੀ ਪ੍ਰੈਕਟੀਕਲੀ ਠੀਕ ਹੈ ਕਿ ਕੁਛ ਨਾ ਕੁਛ ਬੰਦੇ ਦਾ ਇਹੋ ਜਿਹੇ ਹੋਣਗੇ ਵੀ ਜਿਨ੍ਹਾਂ ਨੂੰ ਤੁਸੀਂ ਕੁਛ ਵੀ ਕਰ ਲਓ ਜਿਹੜੇ ਵਾਪਸ ਨਹੀਂ ਮੁੜਨਗੇ। ਉਹਦੇ 'ਚ ਜਿਹੜਾ ਇੱਕ ਆਪਣੀ ਸਿਸਟਮ ਹੈ ਨਾ ਵੀ ਇੱਕ ਸੋਸ਼ਲ ਬਾਈਕਾਟ ਟਾਈਪ ਛੇਕਣ ਵਾਲੀ ਚੀਜ਼ ਹੈ ਜਿਹੜੀ, ਉਹ ਤਾਂ ਹੈਗੀ ਹੈ ਐਕਸਟ੍ਰੀਮ ਸਿਚੁਏਸ਼ਨਸ ਵਾਸਤੇ। ਵੀ ਜੇ ਕੋਈ ਬਹੁਤ ਜ਼ਿਆਦਾ ਜਿਵੇਂ ਅਗੇਂਸਟ ਚੱਲਦਾ ਤੇ ਉਹਦੇ ਵਾਸਤੇ, ਜਿਵੇਂ ਕੋਈ ਬੇਅਦਬੀ ਕਰਦਾ ਜਾਂ ਕੋਈ ਬਹੁਤ ਵੱਡੇ ਕਤਲੋਗਾਰਤ ਕਰਦਾ, ਉਹਦੇ ਵਾਸਤੇ ਉਹ ਵਰਤਿਆ ਜਾਂਦਾ। ਪਰ ਇੱਕ ਹੋਰ ਚੀਜ਼ ਆ ਉਹਦੇ ਤੋਂ ਥੋੜੀ ਜਿਹੀ ਸੌਫਟ, ਉਹ ਹੈਗੀ ਆ ਸੋਸ਼ਲ ਪ੍ਰੈਸ਼ਰ। ਇਹ ਸਾਰੀਆਂ ਜਿੰਨੀਆਂ ਵੀ ਵੈਸਟ ਦੇ ਵਿੱਚ ਮੂਵਮੈਂਟਸ ਚੱਲੀਆਂ, ਬਲੈਕ ਲਾਈਵਸ ਮੈਟਰ, ਫਲਸਤੀਨ ਦੀ ਤੇ ਹੋਰ ਸੋਸ਼ਲ ਜਸਟਿਸ ਮੂਵਮੈਂਟਸ ਆ ਜਿਹੜੀਆਂ, ਇਹਨਾਂ ਦੇ ਵਿੱਚ ਸੋਸ਼ਲ ਪ੍ਰੈਸ਼ਰ ਹੈ ਨਾ ਜਿਹੜਾ, ਬਈ ਜੇ ਤੁਸੀਂ ਆਹ ਗੱਲ ਨਹੀਂ ਕਰਦੇ ਤਾਂ ਤੁਸੀਂ ਸਭ ਕਾਈਂਡ ਆਫ ਗਲਤ ਕੰਮ ਕਰ ਰਹੇ ਆ। ਵੀ ਜੇ ਤੁਸੀਂ ਆਹ ਕੰਮ ਦੇ ਹੱਕ ਦੇ ਵਿੱਚ ਆਵਾਜ਼ ਨਹੀਂ ਉਠਾਉਂਦੇ ਤਾਂ ਤੁਸੀਂ ਗਲਤ ਆ। ਇਹ ਸਥਾਪਿਤ ਕਰਨਾ ਬਹੁਤ ਵੱਡੀ ਗੱਲ। ਸਾਡੇ ਤੋਂ ਇਹ ਸਥਾਪਿਤ ਨਹੀਂ ਹੋਈ। ਜਿਹੜੀ ਕਾਮਰੇਡਾਂ ਵਾਲੀ ਗੱਲ ਹੈ ਨਾ, ਕਾਮਰੇਡ ਸਗੋਂ ਇਹ ਸਥਾਪਿਤ ਕਰ ਗਏ ਵੀ ਸਿੱਖ ਪੱਖੀ ਗੱਲ ਕਰਨਾ ਗਲਤ ਆ। ਉਹਦੇ 'ਚ ਉਹ ਬਹੁਤ ਜ਼ਿਆਦਾ ਨੁਕਸਾਨ ਕਰਨਗੇ ਸਾਨੂੰ। ਨਹੀਂ, ਉਹ ਸੰਘਰਸ਼ ਖਤਮ ਨਹੀਂ ਸੀ ਹੋਣਾ 84 ਵਾਲਾ, ਨਹੀਂ ਉਹਨੇ ਹੋਰ ਤਕੜਾ ਹੁੰਦਾ ਜਾਣਾ ਸੀਗਾ। ਕਿਉਂਕਿ ਸਰਕਾਰ ਜਦੋਂ ਕਿਸੇ ਖਿੱਤੇ 'ਚ ਲੋਕਾਂ ਨੂੰ ਮਾਰ ਰਹੀ ਹੁੰਦੀ ਆ, ਉਹ ਆਪਦੀ ਕ੍ਰੈਡੀਬਿਲਿਟੀ ਗਵਾ ਲੈਂਦੀ ਆ, ਉਹਦੀ ਗੱਲ ਤੋਂ ਲੋਕ ਕਨਵਿੰਸ ਨਹੀਂ ਹੁੰਦੇ। ਸੋ ਇੱਥੇ ਫਿਰ ਤੀਜੀ ਧਿਰ ਬਣ ਕੇ ਕਾਮਰੇਡ ਆਏ, ਪਰ ਕੰਮ ਉਹਨਾਂ ਨੇ ਸਰਕਾਰ ਵਾਸਤੇ ਕੀਤਾ ਤੇ ਬਹੁਤ ਜ਼ਿਆਦਾ ਨੁਕਸਾਨ ਕਰ ਗਏ ਸਿੱਖਾਂ ਦਾ, ਤੇ ਅੱਜ ਵੀ ਕਰ ਰਹੇ ਆ। ਸੋ ਸੋਸ਼ਲ ਪ੍ਰੈਸ਼ਰ ਜਿੰਨਾ ਤੁਹਾਡਾ ਡਿਸਕੋਰਸ ਤਕੜਾ ਹੁੰਦਾ ਜਾਊਗਾ, ਉਨਾ ਤੁਹਾਡੇ ਡਿਸਕੋਰਸ ਦੇ ਮਗਰ ਸੋਸ਼ਲ ਪ੍ਰੈਸ਼ਰ ਵੱਧਦਾ ਜਾਣਾ। ਉਹਦੇ 'ਚ ਇਹ ਹੁੰਦਾ ਵੀ ਤੁਸੀਂ ਇਹਨੂੰ, ਇਹ ਗੱਲ ਹੈ ਜਿਹੜੀ, ਇਹਨੂੰ ਆਏ ਨਹੀਂ ਸਮਝਣਾ ਵੀ ਇਹ ਗੱਲ ਸਿਰਫ ਸਟੇਜਾਂ ਤੋਂ ਪ੍ਰੋਗਰਾਮਾਂ 'ਚ ਹੀ ਹੋਣੀ ਹੈ ਜਾਂ ਪ੍ਰੋਟੈਸਟ ਤੇ ਹੀ ਹੋਣੀ ਹੈ। ਜੇ ਤੁਸੀਂ ਕਿਸੇ ਪਾਰਟੀ ਜਾਂਦੇ ਆ ਉੱਥੇ ਵੀ ਤੁਸੀਂ ਇਹ ਗੱਲ ਕਰ ਸਕਦੇ, ਕਿਸੇ ਵਿਆਹ ਤੇ ਜਾਂਦੇ ਹੋ ਉੱਥੇ ਵੀ, ਜੇ ਕੋਈ ਤੁਸੀਂ ਰਿਸ਼ਤੇਦਾਰਾਂ 'ਚ ਬੈਠੇ ਹੋ ਉੱਥੇ ਵੀ ਗੱਲ ਰੱਖ ਸਕਦੇ ਆ। ਸੋ ਇੱਕ ਕਾਈਂਡ ਆਫ ਉਸ ਧਿਰ ਨਾਲ ਜੁੜੇ ਸਾਰੇ ਬੰਦਿਆਂ ਨੂੰ ਉਹਨੂੰ ਮਿਸ਼ਨ ਬਣਾਉਣਾ ਪੈਂਦਾ। ਦੂਜੀ ਗੱਲ ਵੀ ਤੁਹਾਡੀ ਦਲੀਲ ਪੁਖਤਾ ਚਾਹੀਦੀ ਹੈ। ਇਹ ਗੱਲ ਦੇ ਵਿੱਚ ਸਾਡੇ ਬੰਦੇ ਕੱਚੇ ਆ।
ਉਹ ਤਿਆਰੀ ਨਹੀਂ ਕਰਦੇ ਗੇ। ਉਹ ਜਿਵੇਂ ਕਈ ਵਾਰੀ ਉਹਨਾਂ ਨੂੰ ਘਿਰ ਜਾਂਦੇ ਆ। ਜਿਵੇਂ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਬਈ ਮੂਵਮੈਂਟ ਦੇ ਦੌਰਾਨ ਕਾਮਰੇਡਾਂ ਨੇ ਇੱਕ ਤਰੀਕਾ ਲੱਭਿਆ ਸਿੱਖਣ ਨੂੰ ਚੁੱਪ ਕਰਾਉਣ ਦਾ। ਉਹਨਾਂ ਨੇ ਜਦੋਂ ਵੀ ਕੋਈ ਬੰਦਾ ਸਿੱਖ ਪੱਖੀ ਗੱਲ ਕਰਦਾ ਸੀ, ਉਹਨਾਂ ਨੇ ਕਹਿਣਾ ਤੂੰ ਬਾਕੀ ਗੱਲਾਂ ਛੱਡ, ਪਹਿਲਾਂ ਮੈਨੂੰ ਇਹ ਗੱਲ ਦੱਸ ਵੀ ਤੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਪਾਠ ਕੀਤਾ। ਹੁਣ ਆਮ ਸਿੱਖ ਨੇ ਨਹੀਂ ਕੀਤਾ, ਅਗਲਾ ਕਹਿੰਦਾ ਨਹੀਂ ਕੀਤਾ, ਤੇ ਫਿਰ ਤੂੰ ਗੱਲ ਹੀ ਕੀ ਕਰਦਾ, ਚੁੱਪ ਕਰ ਜਾ, ਤੈਨੂੰ ਹੱਕ ਹੀ ਕੋਈ ਨਹੀਂ ਗੱਲ ਕਰਦਾ। ਬਹੁਤੀਆਂ ਸਥਿਤੀਆਂ ਦੇ ਵਿੱਚ ਬਾਹਲੇ ਸਿੱਖਾਂ ਨੂੰ ਵਿਚਾਰਿਆਂ ਨੂੰ ਇਹ ਗੱਲ ਦਾ ਹੀ ਜਵਾਬ ਨਹੀਂ ਆਇਆਗਾ। ਹੁਣ ਇਹ ਗੱਲ ਦਾ ਜਵਾਬ ਤਾਂ ਇਹ ਵੀ ਹੋ ਸਕਦਾ ਸੀਗਾ ਵੀ ਤੂੰ ਕਾਰਲ ਮਾਰਕਸ ਦੀਆਂ ਸਾਰੀਆਂ ਕਿਤਾਬਾਂ ਪੜ੍ਹੀਆਂ, ਪੰਜਾਬ ਦੇ ਕਿਸੇ ਕਾਮਰੇਡ ਨੇ ਨਹੀਂ ਪੜ੍ਹੀਆਂ, ਇੱਕ ਨੇ ਵੀ। ਮੈਂ ਇਹ ਗੱਲ ਦੀ ਗਾਰੰਟੀ ਕਰਦਾ, ਜੇ ਕੋਈ ਕਲੀਮ ਕਰਦਾ ਮੇਰੇ ਨਾਲ ਗੱਲ ਕਰ ਸਕਦਾ, ਮੇਰੇ ਨਾਲ ਜਿੱਥੇ ਮਰਜ਼ੀ ਬਹਿਸ ਰੱਖ ਲਵੇ, ਮੈਂ ਇਹ ਸਾਬਤ ਕਰ ਸਕਦਾ ਵੀ ਨਹੀਂ ਪੜ੍ਹੀਆਂ, ਤੇ ਫਿਰ ਉਹ ਕਾਮਰੇਡ ਦੀ ਗੱਲ ਕਿਉਂ ਕਰਦੇ? ਸੋ ਉਹ ਜਿਹੜੀਆਂ ਨਾ ਇਹਨੂੰ ਤਾਂ ਹੀ ਮੈਂ ਮੈਂਟਲ ਟ੍ਰਿਕਸ ਕਹਿੰਦਾ, ਮੈਂਟਲ ਟ੍ਰੈਪ ਸੀਗੇ। ਇੱਕ ਸਿੱਖ ਥੋੜੇ ਭੋਲੇ ਆ, ਉਹਦੇ ਕਰਕੇ ਉਹਦੇ ਵਿੱਚ ਫਸਦੇ ਗਏ, ਤੇ ਦੂਜੀਆਂ ਜਿਹੜੀਆਂ ਥੋੜੀਆਂ ਸਿਵਲਾਈਜੇਸ਼ਨਲ ਡਿਵੈਲਪ ਕੌਮਾਂ ਉਹ ਨਹੀਂ ਫਸਦੀਆਂ ਇਹਨਾਂ ਗੱਲਾਂ 'ਚ, ਉਹ ਨਾਲ ਦੀ ਨਾਲ ਅਗਲੇ ਦੇ ਮੂੰਹ ਤੇ ਮਾਰਦੇ ਆ। ਪਰ ਆਪਣੇ ਥੋੜੀ ਜਿਹੀ ਇਹ ਵੀ ਹੈਗੀ ਆ ਸਿਚੁਏਸ਼ਨ ਵੀ ਕਈ ਵਾਰੀ ਜਿਵੇਂ ਦਲੀਲ ਕੱਚੀ ਹੁੰਦੀ ਆ, ਪਰ ਦੇਣ ਵਾਲਾ ਬੰਦਾ ਜਿਹੜਾ ਉਹ ਫੀਲਿੰਗ ਇਹ ਲੈਂਦਾ ਜਿਵੇਂ ਉਹਨੇ ਬਿਲਕੁਲ ਪੱਕੀ ਦਲੀਲ ਦਿੱਤੀ ਹੋਵੇ। ਸੋ ਉਹ ਥੋੜੀ ਜਿਹੀ ਜਿਹੜੀ ਸੈਲਫ ਕੌਨਸ਼ੀਅਸ ਹੁੰਦੀ ਹੈ ਨਾ, ਬੰਦੇ ਦੀ ਅਵੇਅਰਨੈਸ ਹੁੰਦੀ ਹੈ ਵੀ ਸੈਲਫ ਕੌਨਸ਼ੀਅਸ ਵੀ ਆਪਦੇ ਆਪ ਨੂੰ ਪ੍ਰੋਪਰ ਤਰੀਕੇ ਨਾਲ ਰੱਖ ਕੇ ਵੇਖਣਾ ਵੀ ਮੈਂ ਕਿੱਥੇ ਕਾਂ ਗੱਲਬਾਤ ਦੇ ਵਿੱਚ ਜਾਂ ਖੇਡ ਦੇ ਮੈਦਾਨ 'ਚ ਜਾਂ ਜਿੱਥੇ ਮਰਜ਼ੀ ਹੋਵੇ। ਉਹ ਕਈ ਵਾਰੀ ਤਾਂ ਜਿਵੇਂ ਸੈਲਫ ਗੋਲ ਕਰਕੇ ਹੀ ਆਪਣੇ ਬੰਦੇ ਖੁਸ਼ ਹੋ ਲੈਂਦੇ ਆ। ਇਹ ਵੱਡੀ ਪ੍ਰੋਬਲਮ ਆ ਇਹ। ਹਾਂਜੀ, ਜਿਹੜਾ ਰੇਨੇਸਾਂਸ ਦੀ ਗੱਲ ਹੈ ਜੀ, ਇਹ ਪੰਥਕ ਤੌਰ ਤੇ ਵੀ ਕੋਈ ਪ੍ਰੋਗਰਾਮ ਇਹਦੇ ਵਾਸਤੇ? ਬਿਲਕੁਲ ਬਿਲਕੁਲ। ਜਿਵੇਂ ਹੁਣ ਸ਼੍ਰੋਮਣੀ ਕਮੇਟੀ ਜੇ ਸਹੀ ਹੱਥਾਂ 'ਚ ਹੋਵੇ ਤਾਂ ਸ਼੍ਰੋਮਣੀ ਕਮੇਟੀ ਨੂੰ ਪਹਿਲ ਦੇ ਆਧਾਰ ਤੇ ਇੱਕ ਖਾਲਸਾ ਕਾਲਜ ਜਿੱਡੀ ਜਾਂ ਉਦੋਂ ਵੀ ਵੱਡੀ ਸੰਸਥਾ ਬਣਾਉਣੀ ਚਾਹੀਦੀ ਹੈ, ਜਿਹਦਾ ਸਿਰਫ ਕੰਮ ਹੋਵੇ ਕਿ ਗੁਰੂ ਸਾਹਿਬ ਦੇ ਸਰੂਪ ਹੱਥ ਲਿਖਤ ਸਰੂਪ ਤਿਆਰ ਕਰ, ਜਿੱਥੇ ਹਜ਼ਾਰਾਂ ਬੰਦੇ ਕੰਮ ਕਰਦੇ ਹੋਣ। ਹਰ ਸਰੂਪ ਹੈ ਜਿਹੜਾ ਜਦੋਂ ਤਿਆਰ ਹੋਊਗਾ, ਫਿਰ ਉਹਨੂੰ 5 ਸਿੱਖ ਜਿਹੜੇ ਕਿ ਬਾਣੀ ਬਹੁਤ ਜ਼ਿਆਦਾ ਪੜ੍ਹਨ ਵਾਲੇ ਹੋਣਗੇ, ਉਹ 5 ਸਿੱਖ ਵਾਰੀ-ਵਾਰੀ ਪਾਠ ਕਰਨਗੇ ਸਰੂਪ ਦਾ, ਫਿਰ ਦੇਖਣਗੇ ਵੀ ਕੋਈ ਸੁਧਾਈ ਕਰਨ ਵਾਲੀ ਹੈ ਕਿ ਨਹੀਂ ਹੈ, ਫਿਰ ਉਹ ਪਾਸ ਕਰਨਗੇ। ਫਿਰ ਜਿਵੇਂ ਲੰਮਾ ਪ੍ਰੋਸੈਸ ਆ, ਪਰ ਜੇ ਸਿੱਖ ਇਹ ਕਰ ਜਾਣ ਤੇ ਮੇਰੇ ਖਿਆਲ ਦੇ ਵਿੱਚ ਬਹੁਤ ਵੱਡੀ ਤਬਦੀਲੀ ਆ ਸਕਦੀ। ਜਿਹੜੀ ਹੱਥ ਲਿਖਤ ਹੈ ਨਾ, ਜਿਹੜੀ ਅੱਜ ਕੱਲ੍ਹ ਨਿਊਰੋ ਸਾਇੰਸ ਜਿਹੜੀ ਰਿਸਰਚ ਚੱਲ ਰਹੀ ਹੈ, ਹੱਥ ਲਿਖਤ ਤਾਂ ਤੁਹਾਡੀ ਬ੍ਰੇਨ ਦੀ ਕੈਮਿਸਟਰੀ ਨੂੰ ਵੀ ਚੇਂਜ ਕਰ ਦਿੰਦੀ ਹੈ, ਤੇ ਗੁਰਬਾਣੀ ਲਿਖਣੀ ਤਾਂ ਬਹੁਤ ਵੱਡੀ ਗੱਲ ਆ। ਤੇ ਹੁਣ ਤਾਂ ਹੱਥ ਲਿਖਤ ਹੀ ਖਤਮ ਕਰੀ ਜਾਂਦੇ ਆ, ਤੇ ਸਕੂਲਾਂ 'ਚ ਵੀ ਨਹੀਂ ਸਿਖਾਉਂਦੇ, ਕੰਪਿਊਟਰ ਆ ਗਏ, ਪਰ ਉਹ ਹੱਥ ਲਿਖਤ ਨਾ ਸਿਖਾਉਣੀ ਬਹੁਤ ਮਾੜੀ ਗੱਲ ਆ। ਸਵੀਡਨ ਦੇ ਵਿੱਚ ਜਿੱਥੇ ਦੁਨੀਆ ਦਾ ਟੌਪ ਦਾ ਐਜੂਕੇਸ਼ਨ ਸਿਸਟਮ ਹੈ, ਉਹਨਾਂ ਨੇ ਇਸ ਸਾਲ ਫੈਸਲਾ ਲਿਆ ਹੁਣ ਲੇਟੈਸਟ ਬਈ ਹੱਥ ਲਿਖਤ ਦੁਬਾਰਾ ਇੰਟਰੋਡਿਊਸ ਕੀਤੀ ਹੈ, ਤੇ ਬਾਕੀ ਮੁਲਕਾਂ ਦੇ ਵਿੱਚ ਵੀ ਹੋ ਜੂ, ਇੱਥੇ ਵੀ ਹੋਣੀ ਚਾਹੀਦੀ ਹੈ। ਸੋ ਇੱਕ ਇਹ ਸਿਰਫ ਉਦਾਹਰਨ ਹੈ। ਰੈਨੇਸਾਂਸ ਤਾਂ ਬਹੁਤ ਵੱਡਾ ਫਿਨੋਮੀਨਾ, ਜਿਹਦੇ 'ਚ ਲਿਟਰੇਚਰ, ਆਰਟ, ਪੇਂਟਿੰਗ, ਹੋਰ ਬਹੁਤ ਜ਼ਿਆਦਾ ਚੀਜ਼ਾਂ ਜਿਹੜੀਆਂ ਉਹਦੇ 'ਚ ਸ਼ਾਮਲ ਹੈ। ਇੱਕ ਜਿਹੜੀ ਵਧੀਆ ਗੱਲ ਹੋਈ ਹੈ ਪਿਛਲੇ ਸਮੇਂ ਦੇ ਵਿੱਚ, ਉਹ ਇਹ ਹੈ ਕਿ ਜਿਹੜਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਯਾਦ ਦੇ ਵਿੱਚ ਯਾਦਗਾਰ ਅਸਥਾਨ ਬਣਿਆ ਦਰਬਾਰ ਸਾਹਿਬ ਦੇ ਵਿੱਚ, ਉਹਦੀ ਮੀਨਾਕਾਰੀ, ਜਿਵੇਂ ਤੁਸੀਂ ਕਹਿ ਲਓ ਵੀ ਬੰਦਾ ਸ਼ਸ਼ਕਰ ਉੱਠਦਾ, ਬਹੁਤ ਜ਼ਿਆਦਾ ਕਮਾਲ ਦੀ ਮੀਨਾਕਾਰੀ ਕੀਤੀ, ਉਹ ਬਹੁਤ ਜ਼ਿਆਦਾ ਸੋਹਣਾ ਬਣਾਇਆ, ਤੇ ਉਹ ਜਿਵੇਂ ਉਹਨੂੰ ਵਧੀਆ ਗੱਲ ਹੋਈ ਹੈ, ਬਹੁਤ ਵਧੀਆ ਉਹ ਸਟੈਪ ਲਿਆ। ਹਾਂਜੀ ਹਾਂਜੀ, ਮੈਂ ਤਾਂ ਕਮੈਂਟ ਕਰਨਾ ਚਾਹੁੰਦਾ। ਹਾਂਜੀ, ਇੱਕ ਦੋ ਕਮੈਂਟ ਕਰ ਲੈਣਾ ਮੈਂ। ਠੀਕ ਹੈ ਜੀ, ਡੋਂਟ ਮਾਈਂਡ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਜੁਗਰਾਜ ਸਿੰਘ ਨੇ ਨੁਕਤੇ ਉਠਾਏ ਹੈ, ਉਹ ਸਾਡੇ ਸਾਰਿਆਂ ਦੇ ਭਲੇ ਵਾਸਤੇ, ਸਾਡੇ ਫਿਊਚਰ ਵਾਸਤੇ। ਤੇ ਜੁਗਰਾਜ ਸਿੰਘ ਵੈਸੇ ਕਈ ਵਾਰੀ ਕੌੜਾ ਲੱਗਦਾ ਲੋਕਾਂ ਨੂੰ, ਪਰ ਇਹਦੀ ਗੱਲ ਦੇ ਵਿੱਚ ਜਾਨ ਹੁੰਦੀ ਹੈ। ਹੀ ਇਜ਼ ਵੈਰੀ ਵਰੀਡ ਬਈ ਸਾਡਾ ਫਿਊਚਰ ਕਿੱਦਾਂ ਜਾਊਗਾ। ਇਹ ਭਾਈ ਸਾਹਿਬ ਡਾਕਟਰ ਪ੍ਰਭ ਸ਼ਰਨ ਵੀਰ ਸਿੰਘ ਬਹੁਤ ਚੰਗੀ ਤਰ੍ਹਾਂ ਤਿਆਰੀ ਕਰਕੇ ਆਏ ਸੀ,
ਤੇ ਮੈਂ ਸਮਝਦਾ ਵੀ ਆਪਾਂ ਲੱਕੀ ਹਾਂ, ਖੁਸ਼ਕਿਸਮਤ ਹਾਂ ਵੀ ਸਾਡਾ ਜਿਹੜਾ ਰੁਖਾਸਣੇ ਵਾਲਾ এনवायरमेंट ਸੀ ਇਹਦੇ ਵਿੱਚ ਥੋੜੀ ਜਿਹੀ ਚਾਨਣ ਇਹਨਾਂ ਨੇ ਲਿਆਂਦਾ ਤੇ ਇੰਨੇ ਸਕੋਲਰਲੀ ਤਰੀਕੇ ਨਾਲ ਸਾਰੀ ਪ੍ਰੈਜੈਂਟੇਸ਼ਨ ਦਿੱਤੀ ਤੇ ਇਟ ਇਜ਼ ਸਾਡੇ ਲਈ ਬਹੁਤ ਭਾਗਾਂ ਵਾਲੀ ਗੱਲ ਆ ਵੀ ਸਾਡੇ ਚ ਇਹੋ ਜਿਹੇ ਸਿਆਣੇ ਬੰਦੇ ਬੈਠੇ ਆ। ਬਾਕੀ ਜਿਹੜੀ ਇਹਨਾਂ ਨੇ ਬਹੁਤ ਕਮਾਲ ਦੀਆਂ ਗੱਲਾਂ ਸਾਡੇ ਨਜ਼ਰ ਦੇ ਵਿੱਚ ਲਿਆਂਦੀਆਂ ਵੀ ਸਾਡੀ ਜਿਹੜੀ ਸਾਈਕੀ ਹੈ, ਜਿਹੜੀ ਸਾਡੀ ਥਿੰਕਿੰਗ ਹੈ, ਜਿਹੜੀ ਉਹ ਅਮੈਲਗਮੇਸ਼ਨ ਵਾਲੀ ਜਾਂ ਜਿਹੜੀ ਕੀ ਕਹਿੰਦੇ ਸੀ ਇਹ ਡੋਮੈਸਟੀਕੇਟਡ ਉਹ ਕਰਤੀ। ਜਿਹੜੀ ਸਾਡੀ ਸਾਈਕੋਲੋਜੀ ਹੈ ਇਹ ਐਸੈਂਸ਼ਲੀ ਐਜੂਕੇਸ਼ਨ ਦੇ ਨਾਲ, ਪੜ੍ਹਾਈ ਦੇ ਨਾਲ ਇਹ ਸ਼ਾਰਪ ਹੁੰਦੀ ਹੈ ਸਾਡੀ ਜਿਹੜੀ ਰੀਜ਼ਨਿੰਗ ਪਾਵਰ ਹੈ ਤੇ ਉਹਦੇ ਨਾਲ ਹੀ ਸਾਡੀ ਗੱਲਬਾਤ ਕਰਨ ਦਾ ਜਿਹੜਾ ਤਰੀਕਾ ਹੈ। ਹੁਣ ਜਿਵੇਂ ਡਾਇਲੌਗ ਕਰਨਾ ਆਪਾਂ ਵੀ ਦੂਜੇ ਦੀ ਗੱਲ ਸੁਣਨੀ, ਗੁਰੂ ਮਹਾਰਾਜ ਨੇ ਕਿਹਾ ਵੀ ਸੁਣਨ ਦੇ ਉੱਤੇ ਦੇਖੋ 4 ਪੌੜੀਆਂ ਫਿਰ ਮੰਨਣ ਦੀਆਂ। ਅਸੀਂ ਸੁਣਦੇ ਹੀ ਨਹੀਂ ਦੂਜੇ ਦੀ ਗੱਲ। ਮਤਲਬ ਮੈਂ ਇਹ ਕਹਿਣਾ ਚਾਹੁੰਦਾ ਵੀ ਸਾਡਾ ਜਿਹੜਾ ਸਾਰੀ ਗੱਲ ਦਾ ਜਿਹੜਾ ਬੇਸ ਆ ਉਹ ਇੱਕੋ ਗੱਲ ਤੇ ਖੜਾ, ਗੱਗਾ ਗੁਰ ਕਾ ਬਚਨ ਪਛਾਨਾ, ਦੂਜੀ ਬਾਤ ਨਾ ਧਰੀ ਕਾਨਾ। ਕਹਿੰਦੇ ਤੂੰ ਗੁਰੂ ਦੇ ਬਚਨ ਨੂੰ ਪਛਾਣ ਪਾਈ ਤੇ ਦੂਜੀ ਗੱਲ ਬਣੀ ਕਾਨੀ ਨਾ ਕਰੀ ਕਦੇ। ਆ ਕਾਮਰੇਡੀ ਕਿੱਥੇ ਨੇੜੇ ਹੁੰਦੀ ਜੇ ਬਾਣੀ ਪੜ੍ਹ ਲਈ ਇੱਕ ਵਾਰੀ। ਹਾਂ, ਬਾਕੀ ਇਹਨਾਂ ਨੇ ਸਹੀ ਗੱਲ ਕੀਤੀ ਹੈ, ਜਿਹੜੇ ਕਾਮਰੇਡ ਕਹਾਉਂਦੇ ਪੜ੍ਹਿਆ ਕੋਈ ਵੀ ਨਹੀਂ, ਕਿਸੇ ਜਿਹੜੀ ਅਸਲ ਫਿਲੋਸਫਰ ਸੀਗੇ ਉਹਨਾਂ ਨੂੰ ਕੋਈ ਨਹੀਂ ਪੜ੍ਹਿਆ ਹੈ। ਸੋ ਸਾਡੇ ਵਿੱਚ ਇੱਕ ਗੱਲ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੋਈ, ਸਾਡੇ ਅੰਦਰ ਚੀਜ਼ ਜਿਉਂਦੀ ਹੈ, ਪਿਆਰ। ਪਾਣੀ ਵਾਸਤੇ ਜਿਹੜਾ ਪਿਆਰ ਹੈ, ਸਾਡੀ ਸ਼ਰਧਾ ਜਿਹੜੀ ਉਹਨੂੰ ਕਾਇਮ ਰੱਖਣਾ ਜਿਹੜਾ ਉਹ ਸਾਡਾ ਆਧਾਰ ਹੈ। ਤੇ ਉਸ ਨੂੰ ਟ੍ਰਾਂਸਫਰ ਕਿਵੇਂ ਕਰਨਾ ਬੱਚਿਆਂ ਦੇ ਵਿੱਚ, ਨਿਊ ਜਨਰੇਸ਼ਨ ਦੇ ਵਿੱਚ। ਜਿਵੇਂ ਇਹਨਾਂ ਨੇ ਗੱਲ ਦੱਸੀ ਵੀ ਆ ਜਿਹੜੇ ਸਿੱਖ ਰੈਨੇਸਾਂਸ ਹੋਣਾ ਚਾਹੀਦਾ ਤੇ ਇਹਨਾਂ ਵੱਲ ਸਾਡਾ ਧਿਆਨ ਹੋਣਾ ਚਾਹੀਦਾ ਹੈ ਨਾ। ਮੈਂ ਪਿੱਛੇ ਜੇ ਵੈਨਕੂਵਰ ਤੋਂ ਆਇਆ ਗੇੜਾ ਕੱਢ ਕੇ ਤੇ ਮੈਨੂੰ ਲੱਗਿਆ ਵੀ ਜਿਹੜੀ ਉੱਧਰ ਸਾਡੀ ਕਮਿਊਨਿਟੀ ਹੈ, ਸਾਡੇ ਤੋਂ 1-2 ਜਨਰੇਸ਼ਨ ਪਹਿਲਾਂ ਦੀ ਉੱਥੇ ਟਿੱਕੀ ਹੋਣ ਕਰਕੇ ਉਹਨਾਂ ਦੇ ਵਿੱਚ ਜਿਹੜੀਆਂ ਸੈਂਸੀਬਿਲਿਟੀਜ਼ ਨੇ, ਫਾਈਨਰ ਸੈਂਸੀਬਿਲਿਟੀਜ਼ ਆਫ ਲਾਈਫ, ਆਰਟ, ਕਲਾ, ਇਹੋ ਜਿਹੀ ਚੀਜ਼ਾਂ ਉਹਨਾਂ 'ਚ ਟਿਕੀਆਂ ਹੋਈਆਂ ਤੇ ਦੇ ਡਿਸਪਲੇ ਇਟ ਇਨ ਦੇਅਰ ਕਰੈਕਟਰ। ਉੱਥੇ ਐਬਸਫੋਰਡ ਜਿਹੜੀ ਉਹਨਾਂ ਦੀ ਆਰਟ ਗੈਲਰੀਜ਼, ਹੁਣ ਇੱਥੇ ਤੁਸੀਂ ਦੱਸੋ ਵੀ ਆਪਾਂ ਆਰਟ ਗੈਲਰੀਆਂ 'ਚ ਕਦੋਂ ਜਾਂਦੇ ਹਾਂ? ਪਿੱਛੇ ਜਿਹੀ ਉਹ ਗੱਲ ਹੋਈ ਸੀਗੀ ਇਹਦੀ ਵੀ ਇੱਥੇ ਉਹ ਡਾਇਬਟੀਜ਼ ਦੀ ਜਿਹੜਾ ਇਨਵੈਂਸ਼ਨ ਇੱਥੇ ਹੋਈ ਹੈ ਨਾ, ਤੇ ਉਹ ਜਿਹੜਾ ਮਿਸਟਰ ਬੈਂਟਿੰਗ ਸੀ ਉਹ ਹੁਣ ਐਡੀ ਵੱਡੀ ਇਨਵੈਂਸ਼ਨ ਹੋਵੇ। ਹੁਣ ਆਪਾਂ ਇੱਥੇ ਇੰਨੇ ਰਹਿਣੇ, ਆਪਾਂ ਕਦੇ ਗਏ ਹੀ ਨਹੀਂ ਉੱਥੇ, ਉਹਦਾ ਮਿਊਜ਼ੀਅਮ ਹੀ ਨਹੀਂ ਦੇਖਿਆ। ਜਿਹੜੀਆਂ ਇਹ ਆਰਟਿਸਟਿਕ ਗੱਲਾਂ, ਇਹ ਜੋ ਰੈਨੇਸਾਂਸ ਹੈ, ਇਹ ਮੈਂ ਸਮਝਦਾ ਵੀ ਗੁਰਬਾਣੀ ਦੇ ਨਾਲ ਹੀ ਚੱਲਦਾ ਹੈ। ਗੁਰੂ ਮਹਾਰਾਜ ਨੇ ਗੁਰੂ ਨਾਨਕ ਦੇਵ ਜੀ ਦਾ ਆਪਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤੇ ਹੁਣ ਗੁਰੂ ਸਾਹਿਬ ਕਹਿੰਦੇ ਨਾਨਕ ਮੇਰ ਸਰੀਰ ਕਾ ਇੱਕ ਰਥ ਵਾ। ਹੁਣ ਸਾਨੂੰ ਦੱਸਦਾ ਵੀ ਭਾਈ ਆ ਦੁਨੀਆ ਦੇ ਸਾਰੇ ਸਰੀਰ ਜਿਹੜੇ ਨੇ ਉਹਨਾਂ 'ਚ ਇੱਕ ਮੇਰੂ ਸਰੀਰ, ਉਹ ਸਰੀਰ ਮਨੁੱਖ ਦਾ ਸਰੀਰ ਆ। ਆਪਾਂ ਖੁਸ਼ਕਿਸਮਤ ਹਾਂ ਵੀ ਸਾਨੂੰ ਬੰਦੇ ਦੀ ਜੂਨ ਮਿਲੀ ਆ। ਕਹਿੰਦੇ ਨਾਨਕ ਮੇਰ ਸਰੀਰ ਦਾ ਇੱਕ ਰਥ ਵਾ। ਹਰ ਇੱਕ ਸਰੀਰ ਦਾ ਕਹਿੰਦੇ ਜੁਗ ਫੇਰ ਵਟਾਈ ਹੈ, ਗਿਆਨੀ ਬੁੱਝੇ ਤਾਂ ਵੀ ਜਿਹੜਾ ਗਿਆਨਵਾਨ ਬੰਦਾ ਉਹ ਦੇਖਦਾ ਵੀ ਹਰ ਯੁੱਗ ਦੇ ਵਿੱਚ ਇਸ ਮੇਰ ਸਰੀਰ ਦਾ ਕੋਈ ਰਥਵਾ, ਇਹਦਾ ਰਥਵਾ, ਇਹਦਾ ਡਰਾਈਵਰ ਸੀਗਾ। ਕਲਯੁਗ ਰਥ, ਪਹਿਲਾਂ ਸਤਯੁਗ ਰਥ ਸੰਤੋਖ ਦਾ, ਧਰਮ ਅੱਗੇ ਰਥਵਾ। ਉਹ ਕਹਿੰਦੇ ਧਰਮ ਸੀਗਾ, ਉਹ ਬੰਦੇ ਦੇ ਮਾਈਂਡ ਨੂੰ ਕੰਟਰੋਲ ਕਰਦਾ ਸੀ। ਤ੍ਰੇਤੇ ਰਥ ਜਤੈ ਕਾ ਜ਼ੋਰ ਅੱਗੇ ਰਥਵਾ। ਉਦੋਂ ਕਹਿੰਦੇ ਜ਼ੋਰ ਕੰਮ ਕਰਦਾ ਸੀ, ਤਾਕਤ, ਪਾਵਰ, ਫਿਜ਼ੀਕਲ। ਤੇ ਇਸ ਨੇ ਕਹਿੰਦੇ ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥਵਾ। ਹੁਣ ਆਪਾਂ ਕਲਯੁਗ ਦੇ ਵਿੱਚ ਆ। ਝੂਠ ਕਹਿੰਦੇ ਜਿਹੜਾ ਝੂਠ ਹੈ ਨਾ, ਉਹ ਬੰਦੇ ਦੇ ਮਾਈਂਡ ਨੂੰ ਕੰਟਰੋਲ ਕਰਦਾ। ਬੰਦਾ ਝੂਠ ਬੋਲਣ ਲੱਗੇ ਮਿੰਟ ਨਹੀਂ ਲਾਉਂਦਾ, ਆਪਦੀ ਉਹਦੇ ਕੁੰਡਾ ਹੈ ਨਹੀਂ। ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ,
ਬਿਰਹਿ ਵਿਛੋੜਾ ਧਨੀ ਸਿਉ ਨਾਨਕ ਸਹਿ ਗੰਠ। ਉਹ ਕਹਿੰਦੇ ਅੱਕ ਦੀ ਜਿਹੜੀ ਉਹ ਹੁੰਦੀ ਹੈ ਡੋਡੀ ਜਹੀ ਅੰਬੀ ਜੀ, ਉਹਨੂੰ ਨਾਲ ਲੱਗੀ ਸੋਹਣੀ ਲੱਗਦੀ ਹੈ। ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ, ਜੋ ਉਹਦੇ ਨਾਲ ਲੱਗੀਆਂ ਹੋਈਆਂ ਅੱਕ ਤੇ ਕਹਿੰਦੇ ਸੋਹਣੀ ਲੱਗਦੀ ਹੈ, ਉਦੋਂ ਤਾਂ ਉਹ ਅੰਬੀ ਵਰਗੀ ਲੱਗਦੀ ਹੈ। ਬਿਰਹਿ ਵਿਛੋੜਾ ਧਨੀ ਸਿਉ ਨਾਨਕ ਸਹਿ ਗੰਠ, ਜਦੋਂ ਖੁੱਲ ਕੇ ਉੱਡ ਜਾਂਦਾ ਨਾ ਉਹ ਭੱਬੂ ਤਾਰੇ ਫੰਬੇ ਜਿਹੇ ਉੱਡ ਕੇ ਪਤਾ ਨਹੀਂ ਕਿੱਧਰ ਚਲੇ ਜਾਂਦੇ। ਜਿੰਨੀ ਦੇਰ ਗੁਰਬਾਣੀ ਦੇ ਨਾਲ ਜੁੜੇ ਰਹਾਂਗੇ ਇਸ ਤੋਂ ਬਿਨਾਂ ਸਾਡਾ ਗੁਜ਼ਾਰਾ ਹੈ ਨਹੀਂ। ਬਾਕੀ ਜਿਹੜੀ ਹੈ ਵੀ ਆ ਦੂਜੀਆਂ ਜਿਹੜੀਆਂ ਸਾਰੀਆਂ ਚੀਜ਼ਾਂ ਇਹਦੇ ਵਿੱਚੋਂ ਹੀ ਐਮੈਨੇਟ ਹੋਣੀਆਂ। ਸਾਡਾ ਜਿਹੜਾ ਕਰੈਕਟਰ ਹੈ, ਸਾਡਾ ਜੋ ਵੀ ਅਸੀਂ ਕੁਛ ਕਰਨਾ ਹੈ। ਸੋ ਜਿਹੜੀ ਜੁਗਰਾਜ ਨੇ ਗੱਲ ਕੀਤੀ ਹੈ, ਮੈਂ ਉਹਦੇ 'ਤੇ ਮੁੜ ਕੇ ਆਉਣਾ ਵੀ ਸਾਡੇ ਲਈ ਐਕਚੁਅਲੀ ਵੀ ਜਿਹੜੀ ਗੱਲ ਹੈ ਵੀ ਅਸੀਂ ਹੁਣ ਕੀ ਕਰੀਏ। ਇੱਥੇ ਏਡੀ ਕਮਿਊਨਿਟੀ ਸਾਡੀ ਹੋ ਗਈ, ਸਾਡੇ ਕੋਲ ਮਾਇਆ ਦਾ ਕੋਈ ਘਾਟਾ ਨਹੀਂ, ਜਿੰਨੀ ਮਰਜ਼ੀ ਇਕੱਠੀ ਕਰ ਲਓ। ਗੁਰਦੁਆਰੇ ਕੋਲ ਵੀ ਹੈਗੀ, ਤੁਸੀਂ ਆਵਾਜ਼ ਮਾਰੋ ਕੋਈ ਚੰਗਾ ਪ੍ਰੋਗਰਾਮ ਦਿਓ, ਦੇਖਿਆ ਕਿਵੇਂ ਸੰਗਤ ਪੈਸੇ ਦਿੰਦੀ ਹੈ। ਅੱਜ ਤੋਂ 25-30 ਸਾਲ ਪਹਿਲਾਂ ਮੈਂ ਮੁਲਤਾਨ ਗਿਆ, ਇੱਕ ਮੁਸਲਮਾਨ ਮੇਰਾ ਦੋਸਤ ਸੀਗਾ ਇੱਥੇ ਪੜ੍ਹਦਾ, ਉਹ ਮੈਨੂੰ ਕਹਿੰਦਾ ਤੂੰ ਮੇਰੇ ਘਰੇ ਜ਼ਰੂਰ ਜਾਈਂ। ਉਹ ਮੁਲਤਾਨ ਤੋਂ ਸੀ, ਮੈਂ ਚਲਾ ਗਿਆ ਉਹਦੇ ਘਰ। ਜਦੋਂ ਉਹਦੀ ਮਾਂ ਨੇ ਖਾਣਾ ਵਗੈਰਾ ਖਵਾ ਕੇ ਨਾ ਬੈਠੀ ਮੇਰੇ ਮੂਹਰੇ ਸਾਹਮਣੇ, ਮੈਨੂੰ ਕਹਿੰਦੀ ਵੀ ਤੁਹਾਡੇ 'ਚ ਨਾ ਇੱਕ ਗੱਲ ਮੈਨੂੰ ਬਹੁਤ ਵਧੀਆ ਲੱਗੀ। ਮੈਂ ਕਿਹਾ ਕਿਵੇਂ? ਕਹਿੰਦੀ ਮੇਰੇ ਜਿਹੜਾ ਪੇਕੇ ਘਰ ਹੈ ਨਾ, ਕਹਿੰਦੀ ਉਹ ਹਸਨਵਦਾਲ ਹੈ ਕਿ ਜਿੱਥੇ ਪੰਜਾ ਸਾਹਿਬ ਗੁਰਦੁਆਰਾ ਕਹਿੰਦੀ ਤੁਹਾਡਾ, ਉਹਦੇ ਨਾਲ ਮੇਰੇ ਮਾਂ ਪਿਓ ਦੀ ਕੰਧ ਹੈ। ਕਹਿੰਦੇ ਅਸੀਂ ਛੋਟੀਆਂ ਹੁੰਦੀਆਂ ਕੰਧ ਤੇ ਚੜ੍ਹ ਜਾਣਾ ਦੇਖਣ, ਜਦੋਂ ਵਿਸਾਖੀ ਨੂੰ ਮੇਲਾ ਲੱਗਦਾ ਸੀ। ਕਹਿੰਦੀ ਇੱਕ ਵਾਰੀ ਮੈਂ ਦੇਖਿਆ ਬਈ ਉੱਥੇ ਸਿੱਖਾਂ ਨੇ ਨਾ ਚਾਦਰ ਵਿਛਾਤੀ ਤੇ ਕਿਸੇ ਨੇ ਅਨਾਉਂਸ ਕੀਤਾ ਵੀ ਆਹ ਕੰਮ ਕਰਨਾ, ਤੇ ਕਮਰੇ ਪਾਉਣੇ, ਜਾਂ ਕੋਈ ਮਾਇਆ ਦੀ ਲੋੜ ਆ। ਕਹਿੰਦੀ ਮੈਂ ਸਿੱਖ ਜਨਾਨੀਆਂ ਦੇਖੀ ਕਾਂਟੇ ਲਾ ਕੇ, ਹਾਰ ਲਾ ਕੇ ਸੜਦੀਆਂ ਦੇਖੀਆਂ। ਕਹਿੰਦੇ ਵੀ ਜਿਹੜੀ ਇਹ ਦਾਨ ਦੇਣ ਦੀ ਗੱਲ ਆ ਵੀ ਜਿੰਨੀ ਤੁਹਾਡੇ 'ਚ ਕਿਤੇ ਮੈਂ ਦੇਖੀ ਨਹੀਂ। ਵੀ ਸਾਨੂੰ ਤਾਂ ਹੁਣ ਦੇਖੋ ਵੀ ਇਹੋ ਜਿਹੀ ਗੱਲ ਕਿਸੇ ਬੱਚੇ ਦੇ, ਕੋਈ ਮੁਸਲਮਾਨ ਔਰਤ ਦੇ ਬਚਪਨ ਦੇ ਵਿੱਚ ਦਿਲ 'ਚ ਬੈਠੀ ਸੀ, ਉਹਨੇ ਮੇਰੇ ਨਾਲ ਸਾਂਝੀ ਕੀਤੀ ਇਹ ਗੱਲ। ਪਰ ਇਹ ਗੱਲ ਹੈ ਟਰੂ ਹੈ। ਜਦੋਂ ਗੁਰਦੁਆਰਾ ਵੀ ਬਣਾਇਆ ਸੀ, ਉਦੋਂ ਜਿਹੜੇ ਥੋੜ੍ਹੀ ਜਿਹੀ ਫੈਮਿਲੀ ਸੀ, ਉਹ ਸਾਰਿਆਂ ਨੇ ਪਰਸਨਲ ਮੌਰਗੇਜਾਂ ਲਈਆਂ ਸੀ ਘਰਾਂ 'ਤੇ, ਹੈ ਜੀ। ਸੋ ਆਈਡੀਆ ਇਹ ਹੈ ਕਿ ਸਾਡੇ ਕੋਲ ਹੋਣਾ ਚਾਹੀਦਾ ਕ੍ਰੀਏਟਿਵ ਪ੍ਰੋਗਰਾਮ, ਜਿਵੇਂ ਭਾਈ ਸਾਹਿਬ ਆ ਕੇ ਦੱਸ ਕੇ ਗਏ ਸਾਨੂੰ ਵੀ ਸਾਨੂੰ ਜਾਗਰਤ ਹੋਣਾ ਚਾਹੀਦਾ ਹੋਵੇ। ਸਿਆਣੇ ਬਣੇ ਹੈਗੇ, ਸਾਡੇ ਕੋਲ ਕਿਹੜੀ ਚੀਜ਼ ਦੀ ਘਾਟ ਹੈ? ਬਹੁਤ ਅਵੇਅਰ ਹੈ ਸਾਡੇ ਪੋਲੀਟੀਕਲੀ, ਸਾਡੇ ਬੈਠੇ ਪ੍ਰਭੂ ਨੇ ਜਿਹੜੇ ਐਕਟਿਵ ਨੇ ਇਹਨਾਂ ਗੱਲਾਂ ਦੇ ਵਿੱਚ, ਸਮਾਜ ਦੇ ਵਿੱਚ ਜਾ ਕੇ। ਸਾਡੇ ਲਈ ਇਮੀਡੀਏਟਲੀ ਜੁਗਰਾਜ ਆ ਹੀ ਮੈਨੂੰ ਇਹ ਲੱਗਦਾ ਵੀ ਸਾਡੇ ਜਿਹੜੇ ਬੱਚੇ ਆ ਨਿੱਕੇ ਨਿੱਕੇ, ਇੱਥੇ ਕਿ ਭੱਜਿਆ ਫਿਰਦਾ ਸੀਗਾ, ਉਹਦੀ ਮਾਂ ਨੇ ਉਹਨੂੰ ਫੜਿਆ ਵੀ ਨਹੀਂ। ਇਹਨਾਂ ਬੱਚਿਆਂ ਨੂੰ ਅਸੀਂ ਕਿਵੇਂ ਸਿਖਾਈਏ? ਮਾਂ ਗੋਦੀ 'ਚ ਲੈ ਕੇ ਜਪਜੀ ਸਾਹਿਬ ਦਾ ਪਾਠ ਸੁਣਾਉਂਦੀ ਹੈ ਕਿ ਨਹੀਂ, ਜਾਂ ਮੂਲ ਮੰਤਰ ਕਰਦੀ ਹੈ ਸਵੇਰੇ ਉੱਠ ਕੇ? ਸਾਡੀ ਗੱਲ ਤੇ ਨੋਟਿਸ ਬੋਰਡ ਲੱਗਿਆ ਜੀ, ਉਹ ਦੇਖੋ ਸੰਸਥਾ ਬਣਾਈ ਹੈ, ਬੱਚਿਆਂ ਨੇ ਬਣਾਈ ਹੈ ਜੀ, ਦੇਖ ਲਓ ਜੀ। ਬਿਊਟੀਫੁਲ। ਮਤਲਬ ਅੱਜ ਲੈਕਚਰ ਵੀ ਇਹਨਾਂ ਨੇ ਆਰਗੇਨਾਈਜ਼ ਕੀਤੇ ਮੁੰਡਿਆਂ ਨੇ, ਮੈਂ ਕਮਾਲ ਮੰਨ ਗਿਆ ਤੇ ਇਹਨਾਂ ਦੇ ਅੰਦਰ ਕੋਈ ਚੀਜ਼ ਹੈ ਜਿਹੜੀ ਕਹਿੰਦੇ ਵੀ ਅਸੀਂ ਜਾਗਦੇ ਜਿਉਂਦੇ ਆ ਭਾਈ। ਸਾਰੇ ਯੰਗਸਟਰਸ ਨੇ ਜੀ, ਇਹਨਾਂ ਨੇ ਆਰਗੇਨਾਈਜ਼ ਕੀਤਾ ਅੱਜ ਦਾ ਪ੍ਰੋਗਰਾਮ, ਤੇ ਇਹ ਸਗੋਂ ਚਾਹੀਦਾ ਆਪਾਂ ਨੂੰ, ਆਪਾਂ ਸਾਰੇ ਲੰਡਨਰਸ ਜਿਹੜੇ ਹੈਗੇ ਆ, ਇਹਨਾਂ ਦੇ ਹੱਥ ਮਜ਼ਬੂਤ ਕਰੀਏ ਤਾਂ ਕਿ ਆਪਾਂ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮ ਅੱਗੇ ਮਿਲਦੇ ਰਹਿਣ। ਐਬਸੋਲੂਟਲੀ। ਤੇ ਸਾਡੀ ਜਿਹੜੀ ਨਜ਼ਰ ਹੈ, ਉਹ ਗੁਰੂ ਮਹਾਰਾਜ ਨੇ ਕਿਹਾ ਸੀ ਵੀ ਦੋ ਤਰ੍ਹਾਂ ਦੀ ਦ੍ਰਿਸ਼ਟੀ ਹੁੰਦੀ ਹੈ, ਇੱਕ ਸਿੰਘ ਦ੍ਰਿਸ਼ਟੀ, ਇੱਕ ਕੁੱਕਰ ਦ੍ਰਿਸ਼ਟੀ। ਉਹ ਕਹਿੰਦੇ ਜੀ, ਗੁਰੂ ਮਹਾਰਾਜ ਕਹਿੰਦੇ ਦੱਸੋ ਗੁਰੂ ਮਹਾਰਾਜ ਵੀ ਕਿਹੋ ਜਿਹੀ ਹੁੰਦੀ, ਕੀ ਫਰਕ ਇਹਨਾਂ 'ਚ? ਉਹ ਕਹਿੰਦੇ ਤੁਸੀਂ ਕੁੱਤੇ ਦੇ ਸੋਟੀ ਮਾਰੋ, ਕੁੱਤਾ ਸੋਟੀ ਨੂੰ ਦਿੰਦੀ ਵੱਢਦਾ। ਜੇ ਸ਼ੇਰ ਦੇ ਕਹਿੰਦੇ ਮਾਰੋ ਸੋਟੀ, ਤਾਂ ਸ਼ੇਰ ਨੇ ਜਿਹਦੇ ਹੱਥ 'ਚ ਸੋਟੀ ਫੜੀ ਉਹਨੂੰ ਕਹੂ। ਸਾਡੀ ਦ੍ਰਿਸ਼ਟੀ ਹੈ ਜਿਹੜੀ, ਅਸੀਂ ਤਾਂ ਮੋਤੀ ਚੁਗਦੇ, ਅਸੀਂ ਤਾਂ ਹੰਸ ਬਣਾਇਆ ਗੁਰੂ ਮਹਾਰਾਜ ਨੇ, ਕਹਿੰਦੇ ਤੂੰ ਹੰਸ ਹੈ ਯਾਰ ਬਾਣੀ ਦੇ ਵਿੱਚੋਂ। ਸੋ ਇਹਨਾਂ ਨੇ ਸਹੀ ਗੱਲ ਕੀਤੀ ਵੀ ਸੰਧਿਆ ਬਿਨਾਂ ਸ਼ਬਦ ਦੀ ਮੀਨਿੰਗ ਦੇ ਠੀਕ ਹੈ, ਤਾਂ ਵੈਸੇ ਵੀ ਸਪਿਰਿਚੁਅਲ ਅਸਰ ਤਾਂ ਹੁੰਦਾ ਹੀ ਹੈ। ਸੁਣਦੇ ਜਦੋਂ ਬਾਣੀ, ਉਹਦੇ ਕੋਲ ਦੀ ਸ਼ਬਦ ਤੇ ਲੰਘ ਜਾਂਦੀ ਤਾਂ ਹਵੇ ਬੰਦੇ ਨੂੰ ਠੀਕ ਕਰ ਦਿੰਦੀ ਹੈ। ਪਰ ਜੇ ਕਿਤੇ ਹਿਰਦੇ 'ਚ ਟਿਕ ਜਾਵੇ, ਮਨ ਦੇ ਵਿੱਚ ਇੱਕ ਸ਼ਬਦ ਟਿਕ ਜਾਵੇ, ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਇੱਕ ਅੱਖਰ ਇਹਦਾ ਐਸੀ ਇਹ ਕੀਮਤੀ ਹੈ। ਸੋ ਉਹ ਜਿਹੜੀ ਅਮੋਲਕ ਵਸਤੂ ਖਜ਼ਾਨਾ ਹੈ ਸਾਡਾ, ਅਸੀਂ ਸ਼ੇਅਰ ਕਰ ਸਕਦੇ। ਸਾਡੇ ਬੱਚਿਆਂ ਨੂੰ ਪ੍ਰਾਊਡ ਹੋਵੇ, ਸਕੂਲ ਜਾਣ, ਉਹਨਾਂ ਨੂੰ ਪਤਾ ਹੋਵੇ ਅਸੀਂ ਕੌਣ ਹਾਂ, ਸਾਡੇ ਕੋਲ ਹੈ ਕੀ। ਸੋ ਇਹ ਗੱਲਾਂ ਜਿਹੜੀਆਂ ਆਈ ਐਮ ਆਲਵੇਜ਼ ਵਾਟ ਐਵਰ ਹੈਜ਼ ਹੈਪਨਡ ਹੇਅਰ, ਤੇ ਇਹਦੇ ਵਿੱਚ ਜ਼ਿੰਮੇਵਾਰੀ ਹੈ ਸਾਡੇ ਵੱਡਿਆਂ ਦੀ, ਜਿਨ੍ਹਾਂ ਦੇ ਹੱਥ 'ਚ ਗੁਰੂ ਘਰ ਹੈ, ਸਾਰਾ ਕੁਝ ਚੱਲਦਾ। ਸੌਰੀ,
ਸ਼ਾਇਦ ਬਹੁਤ ਟਾਈਮ ਲੱਗ ਗਿਆ। ਥੈਂਕ ਯੂ ਜੀ। ਹਾਂਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Too much thankful, yeah. Too much. Yes. So, how we pressurize? It sort of extend going. ਜਿਵੇਂ ਸਿੱਖਾਂ ਨੂੰ ਖਾਲਿਸਤਾਨ ਇੱਕ word ਹੈ ਜਦੋਂ ਅਸੀਂ ਬੋਲਦੇ ਆ ਬੜਾ ਭਾਰਾ ਲੱਗਦਾ ਸਾਡੇ ਭੈਣ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਮਤਲਬ ਕਿ ਇਸ word ਨੂੰ explain ਕਰਨ ਲਈ ਸੋ ਹਾਂਜੀ ਠੀਕ, ਮੈਂ ਸਮਝ ਗਿਆ ਤੁਹਾਡੀ ਗੱਲ। ਦੇਖੋ ਗੱਲ ਇਹ ਹੈ ਕਿ ਸਾਰੀ ਰਾਜਨੀਤੀ ਹੈ ਜਿਹੜੀ ਉਹ ਦਬਾਅ ਦੀ ਖੇਡ ਹੈ, ਉਹ ਪ੍ਰੈਸ਼ਰ ਦੀ ਖੇਡ ਹੈ। ਜੇ ਕਿਸੇ ਤੇ ਪ੍ਰੈਸ਼ਰ ਪੈਂਦਾ ਤਾਂ ਉਹ ਤੁਹਾਡੇ ਕੰਮ ਕਰਦਾ, ਜੇ ਨਹੀਂ ਪੈਂਦਾ ਤਾਂ ਨਹੀਂ ਕਰਦਾ। ਅਦਰਵਾਈਜ਼ ਤਾਂ ਜਿਹੜੀ ਦੁਨੀਆ ਦਾ ਅਸੂਲ ਹੈ ਨਾ ਜਿਹੜਾ, ਉਹ ਸੈਲਫ ਇੰਟਰਸਟ ਹੈ। ਇਹ ਸਿੱਖ ਹੀ ਸਿਰਫ ਇਸ ਅਸੂਲ ਤੋਂ ਬਾਹਰ ਹੈ, ਜਿਹੜੇ ਕਿ ਸੈਲਫ ਇੰਟਰਸਟ 'ਚੋਂ ਕੰਮ ਨਹੀਂ ਕਰਦੇਗੇ, ਸਗੋਂ ਸੇਵਾ ਭਾਵਨਾ ਨਾਲ ਕੰਮ ਕਰਦੇ ਆ ਜ਼ਿਆਦਾ। ਪਰ ਬਹੁਤੀ ਦੁਨੀਆ ਜਿਹੜੀ ਉਹ ਸੈਲਫ ਇੰਟਰਸਟ ਨਾਲ ਚੱਲਦੀ ਹੈ। ਇੰਟਰਨੈਸ਼ਨਲ ਡਿਪਲੋਮੈਸੀ 100% ਸੈਲਫ ਇੰਟਰਸਟ ਨਾਲ ਚੱਲਦੀ ਹੈ। ਸੋ ਇਹ ਸਿਚੁਏਸ਼ਨ ਹੈ ਨਾ ਜਿਹੜੀ, ਇਹ ਸਿੱਖਾਂ ਨੂੰ ਝਟਕਾ ਵੀ ਲੱਗ ਸਕਦਾ ਭਵਿੱਖ ਦੇ ਵਿੱਚ। ਇਹ ਸਿਚੁਏਸ਼ਨ ਰਿਵਰਸ ਹੁੰਦੀ ਨੂੰ ਟਾਈਮ ਨਹੀਂ ਲੱਗਣਾਗਾ। ਸਰਕਾਰਾਂ ਨੂੰ ਫੈਸਲੇ ਬਦਲਣ ਲੱਗਿਆ ਕੁਝ ਵੀ ਨਹੀਂ ਲੱਗਦਾਗਾ। ਉਹਨਾਂ ਨੇ ਯੂ ਟਰਨ ਮਾਰ ਜਾਣੀ ਹੈ ਇੱਕਦਮ ਜਿੱਦੇ ਸਿਚੁਏਸ਼ਨ ਬਦਲ ਗਈ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਸਿੱਖਾਂ ਨੂੰ ਪ੍ਰੈਸ਼ਰ ਪਾਉਣਾ ਚਾਹੀਦਾ ਹੈ। ਇੱਕ ਘੱਟੋ ਘੱਟ ਇੱਕ ਵੱਡਾ ਪ੍ਰੋਗਰਾਮ ਹੈ ਜਿਹੜਾ, ਉਹ ਕੈਨੇਡੀਅਨ ਪਾਰਲੀਮੈਂਟ ਦੇ ਬਾਹਰ ਇੱਕ ਵੱਡੀ ਪ੍ਰੋਟੈਸਟ ਹੈ ਜਿਹੜੀ, ਵੱਡਾ ਇਕੱਠ ਹੈ ਜਿਹੜਾ, ਉਹ ਸਿੱਖਾਂ ਨੂੰ ਕਰਨਾ ਚਾਹੀਦਾ। ਤੇ ਇਹ ਗੱਲ ਦੀ ਮੰਗ ਕਰਨੀ ਚਾਹੀਦੀ ਹੈ ਵੀ ਕੈਨੇਡਾ ਸਰਕਾਰ ਜਿੰਨਾ ਕਰ ਰਹੀ ਹੈ ਉਹ ਇਨਫ ਨਹੀਂ ਕਰ ਰਹੀ, ਹੋਰ ਕਰਨਾ ਚਾਹੀਦਾ। ਵੀ ਸੈਂਕਸ਼ਨਸ ਲਾਉਣੀਆਂ ਚਾਹੀਦੀਆਂ। ਇੰਡੀਆ ਕੀਤਾ ਤਾਂ ਕੁਝ ਵੀ ਨਹੀਂ, ਸੈਂਕਸ਼ਨਸ ਲੱਗਣੀਆਂ ਚਾਹੀਦੀਆਂ। ਇੰਡੀਆ ਤੇ ਡਿਪਲੋਮੈਟ ਵਾਪਸ ਭੇਜਣੇ ਚਾਹੀਦੇ ਆ, ਡਿਪਲੋਮੈਟਿਕ ਸੰਬੰਧ ਤੋੜਨੇ ਚਾਹੀਦੇ ਆ। ਸੋ ਜਾਂ ਕੋਈ ਵੀ ਹੋਰ ਕਮਿਊਨਿਟੀ ਹੁੰਦੀ ਤਾਂ ਉਹਦੀ ਸਾਰੀ ਦੀ ਸਾਰੀ ਪ੍ਰੋਟੈਸਟ ਜਿਹੜੀ ਸਰਕਾਰ ਦੇ ਖਿਲਾਫ ਹੋਣੀ ਸੀ। ਆਪਣੇ ਥੋੜੇ ਜਿਹੇ ਲੋਕ ਬੰਦੇ ਜਿਹੜੇ, ਉਹਨਾਂ ਨੂੰ ਇਹ ਗੱਲ ਸਮਝਾਉਣੀ ਥੋੜੀ ਜਿਹੀ ਔਖੀ ਆ। ਹਾਂਜੀ, ਦੂਜੀ ਗੱਲ ਜਿਹੜੀ ਤੁਸੀਂ ਖਾਲਿਸਤਾਨ ਵਾਲੀ ਕੀਤੀ ਆ, ਇੰਡੀਅਨ ਗੌਰਮੈਂਟ ਦੀ ਇਹ ਬਹੁਤ ਵੱਡੀ ਇਸ ਗੱਲ ਦੇ ਵਿੱਚ ਜਿੱਤ ਹੋਈ ਕਿ ਉਹਨਾਂ ਨੇ ਖਾਲਿਸਤਾਨ ਸ਼ਬਦ ਨੂੰ ਹਊਆ ਬਣਾਤਾ ਲੋਕਾਂ ਦੇ ਮਨਾਂ 'ਚ, ਕਿ ਜੇ ਕੋਈ ਖਾਲਿਸਤਾਨ ਸ਼ਬਦ ਬੋਲਦਾ ਇਹਦਾ ਮਤਲਬ ਉਹ ਬੰਦਾ ਹੀ ਗਲਤ ਆ। ਇਹ ਗੱਲ ਬਿਲਕੁਲ ਨਹੀਂ ਗੀ। ਖਾਲਿਸਤਾਨ ਬਹੁਤ ਪਵਿੱਤਰ ਸੰਕਲਪ ਹੈ ਜਿਹੜਾ, ਦੇਖੋ ਡਾਕਟਰ ਗੁਰਭਗਤ ਸਿੰਘ ਹੋਏ ਆ ਬਹੁਤ ਵੱਡੇ ਵਿਦਵਾਨ, ਉਹ ਯੂਨੀਵਰਸਿਟੀ ਆਫ ਕੈਲੀਫੋਰਨੀਆ ਤੋਂ ਉਹਨਾਂ PhD ਕੀਤੀ ਸੀ, ਪਰ ਬਾਅਦ 'ਚ ਉਹਨਾਂ ਨੇ ਪੰਜਾਬ ਜਾ ਕੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਪੜ੍ਹਾਇਆ ਸਾਰੀ ਉਮਰ। ਉਹ ਕਹਿੰਦੇ ਵੀ ਦੁਨੀਆ 'ਚ ਦੋ ਸਿਸਟਮ ਹੈ, ਇੱਕ ਕੈਪੀਟਲਿਜ਼ਮ ਤੇ ਇੱਕ ਸੋਸ਼ਲਿਜ਼ਮ। ਸੋਸ਼ਲਿਜ਼ਮ ਤਾਂ ਹੁਣ ਫੇਲ ਹੋ ਗਿਆ, ਕੈਪੀਟਲਿਜ਼ਮ ਚੱਲ ਰਿਹਾ, ਪਰ ਕੈਪੀਟਲਿਜ਼ਮ ਵੀ ਪੂਰਾ ਸਹੀ ਨਹੀਂਗਾ। ਇਹਦੇ ਵਿੱਚ ਵੀ ਨਾ ਬਰਾਬਰੀ ਬਹੁਤ ਆ, ਇਹਦੇ 'ਚ ਵੀ ਪ੍ਰੋਬਲਮਸ ਬਹੁਤ ਆ। ਜਿਹੜੀਆਂ ਸਾਰੀ ਸਾਈਕੋਪੋਲਿਟੀਕਲ ਮੈਨੀਪੂਲੇਸ਼ਨ ਦੀ ਮੈਂ ਗੱਲ ਕੀਤੀ ਹੈ, ਇਹ ਸਾਰਾ ਕੈਪੀਟਲਿਜ਼ਮ ਨੇ ਇਹਨੂੰ ਪਰਫੈਕਟ ਕੀਤਾ ਹੋਇਆ। ਉਹ ਕਹਿੰਦੇ ਵੀ ਜਿਹੜਾ ਸਿੱਖੀ ਹੈ ਇਹ ਤੀਜਾ ਬਦਲ ਦੇ ਸਕਦੀ ਹੈ। ਸੋ ਖਾਲਿਸਤਾਨ ਦਾ ਆਈਡੀਆ ਜਿਹੜਾ ਉਹ ਤੀਜਾ ਬਦਲ ਆ। ਉਹਦੇ 'ਚ ਉਹਨਾਂ ਨੇ ਜਿਹੜਾ ਟਰਮ ਲਿਆਂਦੀ ਉਹ ਹੈ ਵਿਸਮਾਦੀ ਪੂੰਜੀ, ਕਿ ਪੂੰਜੀ ਹੈ ਜਿਹੜੀ ਉਹਦਾ ਸਰੂਪ ਹੀ ਬਦਲਤਾ। ਵਿਸਮਾਦੀ ਪੂੰਜੀ ਦਾ ਆਈਡੀਆ ਲਿਆਂਦਾ, ਉਹਦੇ ਅਰਾਊਂਡ ਖਾਲਿਸਤਾਨ ਦੀ ਜਿਹੜੀ ਥਿਓਰਾਈਜ਼ੇਸ਼ਨ ਹੈ ਉਹ ਹਜੇ ਹੋਈ ਨਹੀਂ, ਇਸ ਕਰਕੇ ਉਹਨੂੰ ਕਰਨ ਦੀ ਲੋੜ ਹੈ। ਤੇ ਥੋੜੀ ਬਹੁਤੀ ਕੋਸ਼ਿਸ਼ ਅਸੀਂ ਕਰ ਰਹੇ ਹਾਂ। ਸੋ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਕੁਝ ਨਾ ਕੁਝ ਆਊਗਾ। ਪਰ ਇਨ ਦੀ ਮੀਨ ਟਾਈਮ ਤੁਸੀਂ ਇਹ ਕਹਿ ਸਕਦੇ ਹੋ ਵੀ ਜਿਹੜਾ, ਦੇਖੋ ਹਰ ਕੌਮ ਹੈ ਜਿਹੜੀ, ਉਹਨੂੰ ਆਪਦਾ ਰਾਜ ਆਪ ਕਰਨ ਦਾ ਹੱਕ ਹੈਗਾ। ਤੇ ਦੁਨੀਆ ਦੇ ਵਿੱਚ ਇਕੱਲੇ ਸਿੱਖ ਨਹੀਂ ਗੇ, ਫਲਸਤੀਨੀ, ਕਸ਼ਮੀਰੀ ਹੋਰ ਬਹੁਤ ਲੜ ਰਹੇ ਆ। ਤੇ ਜੇ ਉਹਨਾਂ ਪ੍ਰਤੀ ਤੁਹਾਡਾ ਐਟੀਟਿਊਡ ਸੇਮ ਨਹੀਂ ਗਾ, ਫਿਰ ਸਿੱਖਾਂ ਪ੍ਰਤੀ ਵੱਖਰਾ ਕਿਉਂ ਆ? ਉਹਨਾਂ ਤੋਂ ਤਾਂ ਕੋਈ ਮੰਗ ਨਹੀਂ ਕਰਦਾ ਵੀ ਪਹਿਲਾਂ ਸਾਨੂੰ ਦੱਸੋ ਵੀ ਤੁਹਾਡਾ ਰਾਜ ਕਿਹੋ ਜਿਹਾ ਹੋਊਗਾ, ਕੀ ਉਹਦੇ 'ਚ ਬਰਾਬਰੀ ਹੋਊਗੀ ਕਿ ਨਹੀਂ। ਕਸ਼ਮੀਰੀਆਂ ਤੋਂ ਕੋਈ ਨਹੀਂ ਪੁੱਛਦਾ, ਇਕੱਲੇ ਸਿੱਖਾਂ ਤੋਂ ਪੁੱਛਦੇ ਆ। ਸੋ ਉਹ ਕੁਐਸਚਨ ਦੇ ਪਿੱਛੇ ਵੀ ਜਿਹੜੀ ਇੰਟੈਂਸ਼ਨ ਹੈ ਉਹ ਓਨੈਸਟ ਨਹੀਂ ਹੁੰਦੀ, ਕਿਉਰਿਓਸਿਟੀ ਨਹੀਂ ਹੁੰਦੀ ਗੀ, ਉਹਦੇ ਪਿੱਛੇ ਇੰਟੈਂਸ਼ਨ ਨੈਗੇਟਿਵ ਹੁੰਦੀ ਹੈ। ਸੋ ਦੇਖੋ, ਜਦੋਂ ਆਪਾਂ ਕਿਸੇ ਨਾਲ ਗੱਲ ਕਰਦੇ ਹਾਂ, ਆਪਾਂ ਨੂੰ ਅਗਲੇ ਦੀ ਟੋਨ ਤੋਂ ਪਤਾ ਲੱਗ ਜਾਂਦਾ ਵੀ ਅਗਲਾ ਆਪਣੇ ਬਾਰੇ ਪੋਜ਼ਿਟਿਵ ਹੈ ਜਾਂ ਨੈਗੇਟਿਵ ਹੈ, ਜਾਂ ਰੂਡ ਹੈ ਜਾਂ ਕਿਵੇਂ ਹੈ। ਭਾਵੇਂ ਅਗਲਾ ਜੀ ਕਹਿ ਰਿਹਾ ਹੋਵੇ, ਪਰ ਜੀ ਵੀ ਇਸ ਤਰ੍ਹਾਂ ਨਾਲ ਕਿਹਾ ਜਾ ਸਕਦਾ ਵੀ ਜਿਹੜਾ ਬਹੁਤ ਰੂਡ ਹੋਵੇ। ਉਵੇਂ ਹੀ ਜਦੋਂ ਕੌਮੀ ਪੱਧਰ ਤੇ ਕੌਮੀ ਮਸਲਿਆਂ ਦੇ ਵਿੱਚ ਜਦੋਂ ਗੱਲ ਚੱਲਦੀ ਹੈ ਨਾ, ਉਦੋਂ ਵੀ ਟੋਨ ਪਛਾਣਨ ਦੀ ਲੋੜ ਹੁੰਦੀ ਹੈ। ਅਗਲੇ ਦੀ ਟੋਨ ਤੋਂ ਪਤਾ ਲੱਗਦਾ ਵੀ ਅਗਲਾ ਕਿੱਥੋਂ ਸਵਾਲ ਕਰ ਰਿਹਾ। ਪਹਿਲਾਂ ਜੇ ਤੁਸੀਂ ਕਹਿੰਦੇ ਹੋ ਨਾ ਵੀ ਜਦੋਂ ਖਾਲਿਸਤਾਨ ਬਾਰੇ ਕੋਈ ਗੱਲ ਕਰਦਾ, ਤੁਸੀਂ ਅਗਲੇ ਦੀ ਗੱਲ ਦਾ ਜਵਾਬ ਦੇਣ ਦੀ ਬਜਾਏ ਅਗਲੇ ਦੀ ਟੋਨ ਕੁਐਸਚਨ ਕਰੋ ਵੀ ਤੁਹਾਡੀ ਟੋਨ ਨੈਗੇਟਿਵ ਕਿਉਂ ਆ। ਜੇ ਤੁਸੀਂ ਸਵਾਲ ਕਰਨਾ ਹੈ
ਤਾਂ ਤੁਸੀਂ ਨਿਊਟਰਲ ਟੋਨ 'ਚ ਕਿਉਂ ਨਹੀਂ ਕਰਦੇ? ਸੋ ਆਮ ਕਰਕੇ ਖਾਲਿਸਤਾਨ ਬਾਰੇ ਸਵਾਲ ਜਿਹੜੇ ਉਹ ਨੈਗੇਟਿਵ ਟੋਨ 'ਚ ਹੁੰਦੇ ਆ। ਹਾਂਜੀ ਹਾਂਜੀ इसका मतलब कि आपकी कम्युनिटी से अंडरस्टैंड करते हैं कि सारे जो यूनिवर्सिटी के वर्ड कहना और कनेक्टिविटी में ਪਰ ਜਿੰਨਾ ਤੁਸੀਂ ਇਹ ਸ਼ਬਦ ਵੱਧ ਵਰਤੋਗੇ ਉਹਨਾਂ ਇਹਦੇ ਅਰਾਊਂਡ ਟੈਬੂ ਬਣਾਇਆ ਹੋਇਆ ਜਿਹੜਾ ਉਹ ਘਟੀ ਜਾਊਗਾ। ਜਾਂ ਸੋ ਜਿੰਨਾ ਇਹਨੂੰ ਵੱਧ ਕਹੋਗੇ, ਜਿੰਨਾ ਘੱਟ ਕਹੋਗੇ ਉਹਨਾਂ ਟੈਬੂ ਸਟਰੋਂਗ ਹੁੰਦਾ, ਜਿੰਨਾ ਨੂੰ ਵੱਧ ਵਰਤੋਗੇ ਉਹਨਾਂ ਹੀ ਟੈਬੂ ਜਿਹੜਾ ਖਤਮ ਹੋ ਜਾਂਦਾ। ਸੋ ਬੇਝਿਜਕ ਹੋ ਕੇ ਗੱਲ ਕਰੋ। ਪਰ ਇੱਕ ਗੱਲ ਹੈ ਜਿਹੜੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਇੱਕ ਸੁਪਰ ਪਾਵਰ ਹਰ ਬੰਦਾ ਆਪਦੇ ਅੰਦਰ ਡਿਵੈਲਪ ਕਰ ਸਕਦਾ ਵੀ ਤੁਸੀਂ ਗੱਲ ਕਰਨੀ ਹੈ ਪਰ ਹਾਈਪਰ ਨਹੀਂ ਹੋਣਾ। ਬਹੁਤ ਸ਼ਾਂਤ ਰਹਿ ਕੇ ਜਿੰਨੀ ਤੁਹਾਡੀ ਗੱਲ ਰੈਡੀਕਲ ਹੈ ਉਨੀ ਤੁਹਾਡੀ ਟੋਨ ਹੈ ਜਿਹੜੀ ਉਹ ਸ਼ਾਂਤ ਹੋਣੀ ਚਾਹੀਦੀ, ਫਿਰ ਤੁਹਾਡੀ ਗੱਲ ਦਾ ਅਸਰ ਦੁੱਗਣਾ ਬਣੂ। ਹਾਂਜੀ ਮੇਰੇ ਖਿਆਲ ਇੱਧਰ ਵੀ ਕੋਈ ਸਵਾਲ ਸੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਸਵਾਲ ਇਹ ਹੈ ਕਿ ਖਾਲਿਸਤਾਨ ਨੂੰ ਟੈਰਰਿਜ਼ਮ ਦੇ ਨਾਲ ਕਿਉਂ ਜੋੜਿਆ ਜਾਂਦਾ ਹੈ, ਤੇ ਕਿ ਦੂਜਾ ਇਹ ਹੈ ਕਿ ਜਿਹੜੀ ਆਪਣੇ ਹੱਕਾਂ ਦੀ ਗੱਲ ਕਰਨਾ, ਆਪਣੇ ਵਿਚਾਰਧਾਰਾ ਰੱਖਣਾ, ਉਸ ਨੂੰ ਕਿਉਂ ਮਤਲਬ ਹਰ ਵਾਰੀ ਮਤਲਬ ਨਿਰਾਸ਼ਾ ਜਾਂਦਾ ਕਿ ਨਹੀਂ ਅਸੀਂ ਤੁਹਾਡੀ ਗੱਲ ਸੁਣਨੀ ਨਹੀਂ ਹੈ। ਦੂਜਾ ਇਹ ਹੈ ਕਿ ਜਿਹੜੇ ਸਟੇਟ ਦੇ ਫਾਈਨੈਂਸਿਸ ਨੇ ਉਹ ਕਿੱਦਾਂ ਕਿਸੇ ਕੌਮ ਨੂੰ ਅੱਗੇ ਲੈ ਕੇ ਜਾਂਦੇ ਨੇ, ਇਸ ਦੇ ਉੱਤੇ ਤੁਹਾਡੇ ਵਿਚਾਰ ਚਾਹੀਦੇ ਨੇ। ਕਿਉਂਕਿ ਜੇ ਅਸੀਂ ਵਾਈਟ ਪੇਪਰ ਔਨ ਸਟੇਟ ਫਾਈਨੈਂਸ ਪੜ੍ਹੀਏ ਪੰਜਾਬ ਗਵਰਨਮੈਂਟ ਦੇ, ਤੇ ਉਹਦੇ ਉੱਤੇ 2.63 ਲੱਖ ਕਰੋੜ ਦਾ ਕਰਜ਼ਾ ਸਰਕਾਰ ਦੇ ਉੱਤੇ ਹੈ, ਤੇ ਜਿਹੜੇ ਸਟੇਟ ਦੇ ਫਾਈਨੈਂਸਿਸ ਨੇ ਉਹ ਕਿੱਦਾਂ ਮੈਟਰ ਕਰਦੇ ਨੇ, ਇਸ ਦੇ ਉੱਤੇ ਤੁਹਾਡੀ ਵਿਚਾਰਧਾਰਾ ਜ਼ਰੂਰ ਚਾਹੀਦੀ। ਹਾਂਜੀ ਦੇਖੋ, ਜਿਹੜੀ ਕੋਈ ਵੀ ਸਟੇਟ ਹੈ ਉਹਨੇ ਆਪਦੇ ਖਿਲਾਫ ਲੜ ਰਹੀ ਧਿਰ ਨੂੰ ਤਾਂ ਬਦਨਾਮ ਕਰਨਾ ਹੁੰਦਾ। ਸੋ ਜਿਹੜੀ ਉਹਦੇ ਪਿੱਛੇ ਇੱਕ ਆਈਡੀਆ ਜਿਹੜਾ ਕੰਮ ਕਰਦਾ ਉਹਨੂੰ ਕਹਿੰਦੇ ਆ ਸਟੇਟ ਮੋਨੋਪੋਲੀ ਔਨ ਵਾਇਲੈਂਸ, ਕਿ ਵਾਇਲੈਂਸ ਜਿਹੜੀ ਉਹ ਸਟੇਟ ਯੂਜ਼ ਕਰ ਸਕਦੀ ਹੈ, ਪੁਲਿਸ ਵਾਇਲੈਂਟ ਹੋ ਸਕਦੀ ਹੈ, ਸਟੇਟ ਕਿਸੇ ਨੂੰ ਫਾਂਸੀ ਲਾ ਸਕਦੀ ਹੈ, ਵਾਇਲੈਂਸ ਯੂਜ਼ ਕਰ ਸਕਦੀ ਹੈ, ਸਟੇਟ ਵਾਸਤੇ ਜਾਇਜ਼ ਹੈ ਪਰ ਹੋਰ ਕਿਸੇ ਵਾਸਤੇ ਜਾਇਜ਼ ਨਹੀਂ ਵੀ ਸਟੇਟ ਦੀ ਮੋਨੋਪੋਲੀ ਆ ਵਾਇਲੈਂਸ ਤੇ, ਵੀ ਸਿਰਫ ਸਟੇਟ ਐਕਟਰ ਹੀ ਵਾਇਲੈਂਸ ਕਰ ਸਕਦੀ ਹੈ। ਪੁਰਾਣੇ ਸਮੇਂ ਦੇ ਵਿੱਚ ਜਿਹੜੀ ਸਿੱਖ ਇਤਿਹਾਸ ਵੱਲੀ ਨਿਗਾਹ ਮਾਰੋ ਜੇ ਤਾਂ ਸਾਰਾ ਸਿੱਖ ਇਤਿਹਾਸ ਆ ਜਿਹੜਾ ਇਸ ਆਈਡੀਆ ਦੇ ਵਿਰੋਧ ਦੇ ਵਿੱਚ ਖੜਾ ਕਿ ਵਾਇਲੈਂਸ ਆ ਜਿਹੜੀ ਉਹ ਹਰ ਸਿਚੁਏਸ਼ਨ ਉਸ ਸਿਚੁਏਸ਼ਨ ਦੇ ਵਿੱਚ ਜਸਟੀਫਾਈਡ ਹੈ ਜਦੋਂ ਉਹ ਜਸਟਿਸ ਓਰੀਐਂਟਡ ਹੈ, ਅਦਰਵਾਈਜ਼ ਨਹੀਂ ਗੀ। ਜੇ ਉਹ ਜਸਟਿਸ ਓਰੀਐਂਟਡ ਨਹੀਂ ਗੀ, ਭਾਵੇਂ ਸਟੇਟ ਕਰ ਰਹੀ ਹੈ ਫਿਰ ਸਟੇਟ ਵੀ ਗਲਤ ਹੈ, ਜੇ ਉਹ ਜਸਟਿਸ ਓਰੀਐਂਟਡ ਆ ਫਿਰ ਕੋਈ ਹੋਰ ਵੀ ਕਰ ਸਕਦਾ। ਸੋ ਇੱਕ ਤਾਂ ਇਹ ਗੱਲ ਸਿੱਖਾਂ ਦਾ ਵਾਇਲੈਂਸ ਪ੍ਰਤੀ ਨਜ਼ਰੀਆ ਜਿਹੜਾ ਉਹ ਇਹ ਹੈ। ਸੋ ਮਾਡਰਨ ਸਟੇਟਸ ਉਹਨੂੰ ਮੰਨਦੀਆਂ ਨਹੀਂ, ਮਾਡਰਨ ਸਟੇਟਸ ਜਿਹੜੀਆਂ ਉਹ ਤਾਂ ਸਾਰੀਆਂ ਮੋਨੋਪੋਲੀ ਸਟੇਟ ਮੋਨੋਪੋਲੀ ਨੂੰ ਹੀ ਮੰਨਦੀਆਂ ਕਿ ਸਟੇਟ ਮੋਨੋਪੋਲੀ ਹੋਣੀ ਚਾਹੀਦੀ ਵਾਇਲੈਂਸ ਤੇ, ਇਸ ਕਰਕੇ ਉਹ ਇਹ ਗੱਲ ਕਰਦੇ ਆ। ਪਰ ਇੰਟਰਨੈਸ਼ਨਲ ਸਿਵਲ ਸੁਸਾਇਟੀ ਆ ਜਿਹੜੀ ਉਹ ਨਹੀਂ ਇਹ ਗੱਲ ਮੰਨਦੀ ਗੀ। ਹੁਣ ਜਿਹੜਾ ਹਮਾਸ ਨੇ ਹਮਲਾ ਕੀਤਾ ਇਜ਼ਰਾਈਲ ਤੇ, ਬਹੁਤ ਲੋਕੀ ਉਹਦੇ ਹੱਕ 'ਚ ਨੇ ਕਿ ਉਹ ਤਾਂ ਜੀ ਦੇਖੋ ਉਹਨਾਂ ਨੂੰ ਜਿਉਣ ਨਹੀਂ ਦਿੰਦੇ, ਉਹਦੇ ਕਰਕੇ ਇਸ ਕਰਕੇ ਉਹਨਾਂ ਦਾ ਹਮਲਾ ਜਾਇਜ਼ ਸੀ। ਇੱਕ ਦੂਜੀ ਗੱਲ ਵੀ ਜਿਹੜੀ ਸਟੇਟ ਫਾਈਨੈਂਸਿਸ ਆ ਉਹ ਬਹੁਤ ਜ਼ਿਆਦਾ ਮੈਟਰ ਕਰਦੇ ਆ। ਪੰਜਾਬ ਨੂੰ ਸਿਸਟੇਮੈਟਿਕਲੀ ਕੰਗਾਲ ਕੀਤਾ, ਉਸ ਕੰਗਾਲੀ ਦੇ ਵਿੱਚੋਂ ਪੰਜਾਬ ਦੇ ਵਿੱਚ ਕੋਈ ਅਪਰਚੂਨਿਟੀਜ਼ ਨਹੀਂ ਰਹੀਆਂ, ਉਹਦੇ ਕਰਕੇ ਮਾਈਗ੍ਰੇਸ਼ਨ ਹੋ ਰਹੀ ਹੈ। ਹਾਂਜੀ ਤੁਸੀਂ ਗੱਲ ਕੀਤੀ ਕਿ ਜਿੱਦਾਂ ਪੰਜਾਬ ਦੇ ਨੌਜਵਾਨ ਬਹੁਤ ਵੱਡੀ ਮਾਤਰਾ 'ਚ ਇੱਧਰ ਆ ਰਹੇ ਨੇ, ਰਾਈਟ, ਤੇ ਉਹਦੇ ਪਿੱਛੇ ਕੀ ਇਹ ਕਾਰਨ ਹੈ ਕਿ ਜਿਹੜੇ ਫਾਈਨੈਂਸਿਸ ਨੇ ਉਹ ਬਹੁਤ ਜ਼ਿਆਦਾ ਮੈਟਰ ਕਰਦੇ, ਉਧਰ ਜ਼ਿਆਦਾ ਓਪਰਚੁਨਿਟੀਜ਼ ਹੈਗੀਆਂ ਨਹੀਂ ਆ, ਤਾਂ ਕਿ ਕਿਉਂਕਿ ਰੋਜ਼ਗਾਰ ਲਈ ਹੀ ਆਉਂਦੇ ਨੇ ਲੋਕ ਇੱਧਰ, ਜਿਹੜੇ ਨੌਜਵਾਨ ਨੇ ਉਹਨਾਂ ਨੂੰ ਉਧਰ ਰੋਜ਼ਗਾਰ ਨਹੀਂ ਮਿਲ ਰਿਹਾ, ਕਿਤੇ ਨਾ ਕਿਤੇ ਇਹ ਚੀਜ਼ ਲੈਕ ਕਰਦੀ ਹੈ। ਉੱਥੇ ਰੋਜ਼ਗਾਰ ਇੱਕ ਫੈਕਟਰ ਹੈ, ਪਰ ਰੋਜ਼ਗਾਰ ਤੋਂ ਬਿਨਾਂ ਹੋਰ ਵੀ ਬਹੁਤ ਫੈਕਟਰ ਹੈ। ਜਿਹੜੀ ਸਟੇਟ ਵਾਇਲੈਂਸ ਹੈ ਵੀ ਇੱਕ ਫੈਕਟਰ। ਬਹੁਤ ਲੋਕ ਆ ਜਿਹੜੇ ਉਹ ਇਸ ਗੱਲ ਤੋਂ ਬਹੁਤ ਡਰੇ ਹੋਏ ਆ ਵੀ ਇੱਥੇ ਸਿੱਖਾਂ ਵਾਸਤੇ ਜਿਹੜਾ ਸੇਫ ਨਹੀਂ ਗਾ, ਇਸ ਕਰਕੇ ਵੀ ਉਹ ਆਪਦੇ ਬੱਚਿਆਂ ਨੂੰ ਬਾਹਰ ਭੇਜਣਾ ਪ੍ਰੈਫਰ ਕਰਦੇ ਆ। ਸੋ ਰੋਜ਼ਗਾਰ ਇੱਕ ਇੰਪੋਰਟੈਂਟ ਫੈਕਟਰ ਹੈਗਾ, ਤੇ ਪਰ ਉਹਦੇ ਨਾਲ ਹੋਰ ਵੀ ਬਹੁਤ ਗੱਲਾਂ ਨੇ। ਇੱਧਰ ਵੀ ਸਵਾਲ ਸੀਗਾ ਭੈਣ ਜੀ ਦਾ, ਇੱਧਰ ਹੈਲੋ, ਓਕੇ, ਮੈਂ ਤੁਹਾਨੂੰ ਦੋ ਸਵਾਲ ਪੁੱਛਣੇ ਸੀ ਐਕਚੁਅਲੀ। ਜਿਹੜਾ ਫਰਸਟ ਕੁਐਸਚਨ ਹੈਗਾ, ਆਈ ਵਾਂਟ ਟੂ ਨੋ ਜਿਹੜਾ ਸਾਡੇ ਵਿੱਚ ਸੈਲਫ ਹੇਟ ਹੈਗਾ ਅੰਦਰ, ਉਹ ਅਸੀਂ
ਕਿੱਦਾਂ ਰੈਕਗਨਾਈਜ਼ ਕਰੀਏ ਤਾਂ ਅਸੀਂ ਦੂਜਿਆਂ ਨੂੰ ਕਿੱਦਾਂ ਅਵੇਅਰਨੈਸ ਪਾਈਏ ਤੇ ਤੁਹਾਡੇ ਵਿੱਚ ਵੀ ਹੈਗਾ ਆ in a very nice way ਕਿਉਂਕਿ ਉਹ ਥੋੜਾ ਜਿਹਾ ਛੁਪਿਆ ਲੱਗਦਾ ਆ for some people ਤੇ ਕਈ ਮੰਨਣ ਨੂੰ ਤਿਆਰ ਨਹੀਂ ਆ I know ਮੈਂ ਵੀ ਮੰਨਣ ਨੂੰ ਤਿਆਰ ਸੀ ਮੈਨੂੰ ਵੀ ਕਾਫੀ ਸਮਾਂ ਲੱਗ ਗਿਆ but that's my own journey but ਦੂਜਿਆਂ ਨੂੰ ਕਿੱਦਾਂ ਜਗਾਈਏ in a very ਸਮਝਦਾਰ ਤਰੀਕਾ and ਜਿਹੜਾ ਮੇਰਾ ਦੂਜਾ ਸਵਾਲ ਆ ਮੈਂ ਪੁੱਛਣਾ ਚਾਹੁੰਦੀ ਹਾਂ ਜਿੱਦਾਂ ਅਸੀਂ ਇੱਥੇ ਖੁੱਲ ਕੇ ਆਜ਼ਾਦੀ ਬਾਰੇ ਗੱਲ ਕਰ ਸਕਦੇ ਹਾਂ ਸੈਲਫ ਆਈਡੈਂਟੀਟੀ ਬਾਰੇ ਗੱਲ ਕਰ ਸਕਦੇ ਹਾਂ ਖਾਲਿਸਤਾਨ ਬਾਰੇ ਗੱਲ ਕਰ ਸਕਦੇ ਹਾਂ ਮੈਨੂੰ ਸੁਣਨ ਨੂੰ ਮਿਲਦਾ ਆ ਜੇ ਅਸੀਂ ਇੱਥੇ ਬਾਹਰ ਮੁਲਕ ਵਿੱਚ ਆ ਕੇ ਇੱਦਾਂ ਦੀ ਗੱਲਾਂ ਕਰੀਏ ਇਹ ਪੰਜਾਬ ਨੂੰ ਅਫੈਕਟ ਪੈਂਦਾ ਆ ਸੋ ਕੈਨ ਯੂ ਸਪੀਕ ਅਬਾਊਟ ਦੈਟ ਲਾਈਕ ਇਹ ਗੱਲ ਸਹੀ ਆ ਔਰ ਇਹ ਗੱਲ ਗਲਤ ਆ ਹਾਂਜੀ ਜਿਹੜੀ ਤੁਹਾਡੀ ਪਹਿਲੀ ਗੱਲ ਹੈ ਕਿ ਸੈਲਫ ਹਾਈਡ ਦਾ ਕੀ ਕੀਤਾ ਜਾਵੇ ਉਹਦੇ ਵਿੱਚ ਪਹਿਲਾ ਆਈਡੀਆ ਤਾਂ ਹੈਗਾ ਸੈਲਫ ਰਿਫਲੈਕਸ਼ਨ ਦੂਜਾ ਆਈਡੀਆ ਹੈ ਕਿ ਤੁਸੀਂ ਕੰਪੇਅਰ ਕਰੋ ਬਾਕੀ ਕਮਿਊਨਿਟੀਜ਼ ਨੂੰ ਆਪਦੀ ਕਮਿਊਨਿਟੀਜ਼ ਨਾਲ ਜਿਵੇਂ ਮੇਰਾ ਇਹ ਵਿਚਾਰ ਨਹੀਂ ਕਿ ਵੀ ਸਿੱਖਾਂ ਦੇ ਵਿੱਚ ਕੋਈ ਨੁਕਸ ਨਹੀਂ ਸਿੱਖਾਂ ਦੇ ਵਿੱਚ ਬਹੁਤ ਨੁਕਸ ਹੈਗੇ ਆ ਸਾਰੀਆਂ ਕਮਿਊਨਿਟੀਜ਼ 'ਚ ਪਰ ਸਿੱਖਾਂ ਦੇ ਨੁਕਸਾਂ ਨੂੰ ਸਟ੍ਰੈਟਜੀਕਲੀ ਸਿੱਖ ਸਫਰਿੰਗ ਨੂੰ ਇਰੇਜ਼ ਕਰਨ ਵਾਸਤੇ ਵਰਤਿਆ ਜਾਂਦਾ ਇਸ ਗੱਲ ਦੇ ਮੈਂ ਖਿਲਾਫ ਹਾਂ ਜਿਵੇਂ ਡੋਮੈਸਟਿਕ ਵਾਇਲੈਂਸ every community has it every single community ਪਰ ਤੁਸੀਂ ਕੈਨੇਡਾ ਦੇ ਵਿੱਚ ਇਹ ਪ੍ਰੋਗਰਾਮ ਬਹੁਤ ਵੇਖੇ ਹੋਣਗੇ ਡੋਮੈਸਟਿਕ ਵਾਇਲੈਂਸ ਇਨ ਸਿੱਖਸ ਡੋਮੈਸਟਿਕ ਵਾਇਲੈਂਸ ਇਨ ਪੰਜਾਬੀ ਕਮਿਊਨਿਟੀਜ਼ ਪਰ ਕਦੇ ਸਿੰਗਲ ਮੈਂ ਜਦੋਂ ਦਾ ਕੈਨੇਡਾ ਆਇਆ ਮੈਂ ਯੂਨੀਵਰਸਿਟੀ ਸਿਸਟਮ ਦੇ ਵਿੱਚ 16 ਸਾਲ ਹੋ ਗਏ ਇੱਕ ਸਿੰਗਲ ਇਵੈਂਟ ਨਹੀਂ ਹੋਇਆ ਡੋਮੈਸਟਿਕ ਵਾਇਲੈਂਸ ਇਨ ਹਿੰਦੂ ਕਮਿਊਨਿਟੀ ਵਾਈ ਹਿੰਦੂਆਂ 'ਚ ਹੈ ਨਹੀਂ ਡੋਮੈਸਟਿਕ ਵਾਇਲੈਂਸ ਮੈਂ ਨਿਊਜ਼ਪੇਪਰ ਦੇ ਵਿੱਚ ਕੰਮ ਕਰਦਾ ਰਿਹਾ ਮੈਂ ਦਰਜਨਾਂ ਸਟੋਰੀਜ਼ ਕੀਤੀਆਂ ਡੋਮੈਸਟਿਕ ਵਾਇਲੈਂਸ ਈਵਨ ਮਰਡਰ ਦੀਆਂ ਨਾਰਥ ਅਮਰੀਕਾ 'ਚ ਹਿੰਦੂਆਂ ਦੀਆਂ ਪਰ ਇੱਕ ਵੀ ਪ੍ਰੋਗਰਾਮ ਨਹੀਂ ਹੋਇਆ ਯੂਨੀਵਰਸਿਟੀ 'ਚ ਡੋਮੈਸਟਿਕ ਵਾਇਲੈਂਸ ਇਨ ਮੁਸਲਿਮ ਕਮਿਊਨਿਟੀਜ਼ ਨੋ ਡੋਮੈਸਟਿਕ ਵਾਇਲੈਂਸ ਇਨ ਫਲਸਤੀਨੀ ਕਮਿਊਨਿਟੀ ਨੋ ਵਾਈ ਕਿਉਂਕਿ ਉਹ ਕਮਿਊਨਿਟੀਜ਼ ਜਿਹੜੀਆਂ ਇਹ ਅੰਡਰਸਟੈਂਡ ਕਰਦੀਆਂ ਕਿ ਜੇ ਅਸੀਂ ਸਾਡੀਆਂ ਵਿਦਿਨ ਪ੍ਰੋਬਲਮਸ ਆ ਜਿਹੜੀਆਂ ਉਹਨਾਂ ਨੂੰ ਉਛਾਲਾਂਗੇ ਉਹਦੇ ਨਾਲ ਜਿਹੜੀ ਸਾਡੀ ਲੜਾਈ ਚੱਲ ਰਹੀ ਆ ਉਹਦੇ 'ਚ ਅਸੀਂ ਇਸ ਤਰੀਕੇ ਨਾਲ ਇੰਟਰਪ੍ਰੈਟ ਹੁੰਦੇ ਆ ਕਿ ਇਹ ਤਾਂ ਵਰਦੀ ਨਹੀਂ ਗੇ ਜੀ ਇਹ ਵਿਕਟਿਮ ਨਹੀਂ ਗੇ ਆਪ ਵੀ ਬਹੁਤ ਵਾਇਲੈਂਸ ਕਰਦੇ ਆ ਤੇ ਇਸ ਕਰਕੇ ਜੇ ਇਹਨਾਂ ਨਾਲ ਵੀ ਵਾਇਲੈਂਸ ਹੁੰਦੀ ਆ ਤਾਂ ਓਕੇ ਆ ਸੋ ਸਿੱਖਾਂ ਨੂੰ ਬਹੁਤ ਸਕਸੈਸਫੁਲੀ ਇਸ ਤਰੀਕੇ ਨਾਲ ਇੰਟਰਪ੍ਰੈਟ ਕਰਤਾ ਹੁਣ ਸਵਾਲ ਇਹਦੇ 'ਚੋਂ ਇਹ ਪੈਦਾ ਹੁੰਦਾ ਵੀ ਕੀ ਡੋਮੈਸਟਿਕ ਵਾਇਲੈਂਸ ਦੀ ਗੱਲ ਹੀ ਨਾ ਕੀਤੀ ਜਾਵੇ ਪਰ ਡਿਸਪ੍ਰਪੋਰਸ਼ਨੇਟ ਆ ਕੈਨੇਡਾ ਦੇ ਵਿੱਚ ਖਾਸ ਕਰਕੇ ਜਿਹੜਾ ਡੋਮੈਸਟਿਕ ਵਾਇਲੈਂਸ ਪੰਜਾਬੀ ਕਮਿਊਨਿਟੀ ਹੈ ਨਾ ਡਾਟਾ ਕੁਝ ਹੋਰ ਕਹਿੰਦਾ ਡਾਟੇ ਦੇ ਅਕੋਰਡਿੰਗ ਨਹੀਂ ਇੰਨੀ ਵਾਇਲੈਂਸ ਹੈਗੀ ਜੇ ਐਕੈਡੈਮਿਕ ਡਿਸਕੋਰਸ ਜਰਨਲਿਸਟਿਕ ਡਿਸਕੋਰਸ ਵੇਖੋ ਤਾਂ ਵਾਇਲੈਂਸ ਸਾਰੀ ਹੈ ਹੀ ਸਾਡੇ 'ਚ ਸੋ ਉਹਨਾਂ ਨੇ ਇੱਕ ਇੰਪ੍ਰੈਸ਼ਨ ਕ੍ਰੀਏਟ ਕਰਤਾ ਪਰਸੈਪਸ਼ਨ ਕ੍ਰੀਏਟ ਕਰਤੀ ਕੈਨੇਡੀਅਨ ਪਬਲਿਕ 'ਚ ਕਿ ਪੰਜਾਬੀ ਸਿੱਖ ਜਿਹੜੇ ਇਹ ਬਹੁਤ ਪ੍ਰੋਬਲਮੈਟਿਕ ਕਮਿਊਨਿਟੀ ਹੈ ਉਹਦੇ ਕਰਕੇ ਸਾਡੇ ਪ੍ਰਤੀ ਸਿੰਪਥੀ ਨਹੀਂ ਪੈਦਾ ਹੁੰਦੀ ਉਵੇਂ ਹੀ ਸਾਰਾ ਕਾਸਟ ਡਿਸਕੋਰਸ ਸਾਡੇ ਅਗੇਂਸਟ ਵਰਤਿਆ ਗਿਆ ਇੰਡੀਆ ਦੇ ਵਿੱਚੋਂ ਪੰਜਾਬ ਦਾ ਕਾਸਟ ਡਿਸਕ੍ਰਿਮੀਨੇਸ਼ਨ ਦੇ ਵਿੱਚੋਂ ਹੇਠੋਂ ਦੂਜੇ ਨੰਬਰ ਤੇ ਆ ਲੋਐਸਟ ਰੇਟਸ ਆ ਕਾਸਟ ਡਿਸਕ੍ਰਿਮੀਨੇਸ਼ਨ ਦੇ ਪਰ ਸਿੱਖਾਂ ਨੂੰ ਪ੍ਰੈਜ਼ੈਂਟ ਇਸ ਤਰੀਕੇ ਨਾਲ ਕੀਤਾ ਗਿਆ ਕਿ ਸਿੱਖਾਂ ਦੇ ਵਿੱਚ ਜਿੰਨਾ ਕਾਸਟ ਹੈ ਉਹਨਾਂ ਦਾ ਕਿਸੇ 'ਚ ਹੈ ਹੀ ਨਹੀਂ ਮੈਨੂੰ ਦੱਸੋ ਵੀ ਕਿੰਨੇ ਬੰਦੇ ਇੱਥੇ ਜਦੋਂ ਲੰਗਰ ਛਕਦੇ ਆ ਉਹ ਵੇਂਦੇ ਆ ਵੀ ਮੇਰੇ ਨਾਲ ਬੈਠਾ ਇਹਦੀ ਜਾਤ ਕੀ ਹੈ ਕਦੇ ਕਿਹੜਾ ਸਾਰੇ ਨਾਰਥ ਅਮਰੀਕਾ ਦੇ ਵਿੱਚ ਕਦੇ ਸਿੰਗਲ ਘਟਨਾ ਹੋਈ ਆ ਵੀ ਕਿਸੇ ਨੂੰ ਕਿਹਾ ਹੋਵੇ ਵੀ ਭਾਈ ਉੱਠ ਇੱਥੋਂ ਤੇਰੀ ਜਾਤ ਹੋਰ ਆ ਤੇ ਤੂੰ ਨਹੀਂ ਲੰਗਰ ਛਕ ਸਕਦਾ ਸੋ ਦੇਖੋ ਇਹੀ ਟ੍ਰਿਕ ਹੈ ਜਿਹੜਾ ਸਾਰਾ ਮੈਂ ਐਗਜ਼ਾਮਪਲਾਂ ਨਹੀਂ ਦਿੱਤੀਆਂ ਪਰ ਜਿਹੜਾ ਸਾਰਾ ਸੈਲਫ ਹੇਟ ਵਾਲਾ ਡਿਸਕੋਰਸ ਹੈ ਉਹਦੀ ਜੜ ਹੈ ਜਿਹੜੀ ਉਹ ਐਕੈਡਮੀਆ ਮੈਂ ਨੇੜਿਓਂ ਵੇਖਿਆ ਮੈਂ ਆਪ ਝੱਲਿਆ ਇਹ ਸਾਰਾ ਕੁਝ ਤੇ ਉਹ ਸਿਸਟੇਮੈਟਿਕਲੀ ਕਰਦੇ ਆ ਉਹਦਾ ਕਾਰਨ ਇਹ ਹੈ ਵੀ ਸਾਡੀ ਰੈਪਰੈਜ਼ੈਂਟੇਸ਼ਨ ਘੱਟ ਹੈ ਜਿੰਨੀ ਸਾਡੀ ਰੈਪਰੈਜ਼ੈਂਟੇਸ਼ਨ ਹੈ ਉਹ ਵੀ ਇਹਨਾਂ ਗੱਲਾਂ ਤੇ ਕਨਵਿੰਸਡ ਹੈ ਕਿ ਸਿੱਖ ਕਮਿਊਨਿਟੀ ਹੈ ਜਿਹੜੀ ਉਹ ਵਾਕਈ ਪ੍ਰੋਬਲਮੈਟਿਕ ਕਮਿਊਨਿਟੀ ਹੈ ਤੇ ਇਸ ਕਰਕੇ ਇਹ ਉਹਨਾਂ ਵਰਦੀ ਨਹੀਂ ਜਿਵੇਂ ਇੱਕ ਐਵਰੇਜ ਐਜੂਕੇਟਿਡ ਸਿੱਖ ਜਿੰਨਾ ਕੰਸਰਨਡ ਕਿਸੇ ਹੋਰ ਸੋਸ਼ਲ ਜਸਟਿਸ ਇਸ਼ੂ ਬਾਰੇ ਹੈ ਜਿਵੇਂ ਬਲੈਕ ਲਾਈਵਜ਼ ਮੈਟਰ ਉਹਨਾਂ ਹੀ ਬੰਦਿਆਂ ਨੂੰ ਮੈਂ ਫੋਲੋ ਕਰਦਾ ਹਾਂ ਉਹਨਾਂ ਹੀ ਲੋਕਾਂ ਨੇ ਭਾਈ ਹਰਦੀਪ ਸਿੰਘ ਨਿੱਜਰ ਬਾਰੇ ਟਵੀਟ ਪਾਈ ਜੇ ਪਾਏ ਵੀ ਤਾਂ ਕੋਈ ਇੱਕ ਅੱਧਾ ਬਹੁਤ ਇਨਡਾਇਰੈਕਟ ਜਿਹਾ ਜਿਵੇਂ ਫਾਰਮੈਲਿਟੀ ਕਰਨ ਨੂੰ
ਪਰ ਜੇ ਕੋਈ ਹੋਰ ਘਟਨਾ ਹੋ ਜਾਂਦੀ ਹੈ, ਜਿਵੇਂ ਕੋਈ ਮੰਨ ਲਓ ਵੀ ਕੋਈ ਬਲੈਕ ਪਰਸਨ ਦੀ ਕਿਲਿੰਗ ਹੋ ਜਾਂਦੀ ਅਮਰੀਕਾ 'ਚ, ਤੇ ਉਹ 10-10 ਦਿਨ ਜਿਵੇਂ ਗੁੱਸਾ ਅੰਦਰੋਂ ਜਿਵੇਂ ਨਾ ਬਹੁਤ ਡੂੰਘੇ ਥਾਂ ਤੋਂ ਐਨਰੇਜਡ ਹੁੰਦੇ ਆ ਵੀ ਇਹ ਹੋ ਕੀ ਰਿਹਾ ਦੁਨੀਆ। ਪਰ ਜਦੋਂ ਸਿੱਖਾਂ ਤੇ ਵਾਇਲੈਂਸ ਹੁੰਦੀ ਆ, ਭਾਵੇਂ ਉਹ ਪੰਜਾਬ 'ਚ ਹੋਵੇ ਜਾਂ ਇੱਥੇ ਹੋਵੇ, ਉਦੋਂ ਉਹਨਾਂ ਦੇ ਅੰਦਰੋਂ ਗੁੱਸਾ ਨਹੀਂ ਪੈਦਾ ਹੁੰਦਾ, ਉਹ ਉਹਨੂੰ ਜਿਵੇਂ ਡਾਊਨ ਪਲੇ ਕਰਦੇ ਆ। ਸੋ ਇਹ ਇਮੋਸ਼ਨਲ ਰਿਸਪੌਂਸ ਆ, ਸਾਰੀ ਗੱਲ ਆਪਾਂ ਇਹੀ ਕੀਤੀ ਹੈ। ਦੂਜੀ ਗੱਲ ਜਿਹੜੀ ਤੁਸੀਂ ਦੂਜਾ ਸਵਾਲ ਜਿਹੜਾ ਪੁੱਛਿਆ ਸੀਗਾ ਉਹ ਸੀ ਕਿ ਦੂਜਿਆਂ ਨੂੰ ਕਿਵੇਂ ਸਮਝਾਇਆ ਜਾ ਸਕਦਾ। ਹਾਂਜੀ ਦੇਖੋ ਜਿਹੜੀ ਵੀ ਕਿਸੇ ਕੌਮ ਦੀ ਆਜ਼ਾਦੀ ਦੀ ਲੜਾਈ ਹੈ, ਉਹਦੇ ਵਿੱਚ ਉਹਨੂੰ ਕੁਛ ਨਾ ਕੁਛ ਰਿਸਕ ਤਾਂ ਲੈਣੇ ਹੀ ਪੈਂਦੇ ਆ। ਉਹਦੇ ਚ ਕੁਛ ਨਾ ਕੁਛ ਵਾਇਲੈਂਸ ਤਾਂ ਉੱਤੇ ਹੋਣੀ ਹੈ। ਜਿਵੇਂ ਹੁਣ ਫਲਸਤੀਨ ਵੇਖ ਲਓ, ਉਹ ਵਾਇਲੈਂਸ ਨੂੰ ਤਾਂ ਤੁਸੀਂ ਅਵੋਇਡ ਕਰ ਨਹੀਂ ਸਕਦੇ। ਉਹਦੇ ਤੁਹਾਡੇ ਕੋਲ ਚੁਆਇਸ ਇਹ ਹੈ ਵੀ ਜਾਂ ਤਾਂ ਤੁਸੀਂ ਬਿਨਾਂ ਲੜੇ ਚੁੱਪ ਚਪੀਤੇ ਖਤਮ ਹੋ ਜਾਓ, ਜਿਹੜੀ ਸਟਰਕਚਰਲ ਵਾਇਲੈਂਸ ਹੈ ਸਟਰਕਚਰਲ ਵਾਇਲੈਂਸ ਦੇ ਸ਼ਿਕਾਰ ਬਣ ਕੇ ਹੌਲੀ ਹੌਲੀ ਖਤਮ ਹੋ ਜਾਓ, ਤੇ ਜਾਂ ਫਿਰ ਤੁਸੀਂ ਸਟ੍ਰਾਈਕ ਕਰੋ, ਜਾਂ ਫਿਰ ਤੁਸੀਂ ਉਹਦਾ ਵਿਰੋਧ ਕਰੋ ਹਰੇਕ ਵਾਇਲੈਂਸ ਦਾ, ਭਾਵੇਂ ਕੌਨਸੀਕੁਐਂਸ ਜੋ ਮਰਜ਼ੀ ਹੋਣ। ਮੇਰੇ ਖਿਆਲ ਦੇ ਵਿੱਚ ਜੇ ਸਿੱਖ ਹਿਸਟਰੀ ਦੀ ਗੱਲ ਹੈ ਜਿਹੜੀ, ਜੇ 18ਵੀਂ ਸਦੀ ਦੀ ਗੱਲ ਕਰੀਏ, ਜੇ ਉਹ ਮੰਨ ਲਓ ਵੀ ਜੇ ਉਹਨਾਂ ਨੂੰ ਆਪਾਂ ਇੰਸਪੀਰੇਸ਼ਨ ਮਿਲ ਲਈਏ 18ਵੀਂ ਸਦੀ ਨੂੰ, ਫਿਰ 18ਵੀਂ ਸਦੀ ਦਾ ਇਤਿਹਾਸ ਤਾਂ ਇਹੀ ਹੈ ਕਿ ਡਜ਼ਨਟ ਮੈਟਰ ਰਿਸਪੌਂਸ ਕੀ ਹੁੰਦਾ, ਉਹਦਾ ਕੌਨਸੀਕੁਐਂਸ ਕੀ ਹੈ, ਵੀ ਤੁਸੀਂ ਰੈਜ਼ਿਸਟ ਕਰੀ ਚੱਲੋ। ਇਵੈਂਚੁਅਲੀ 100 ਸਾਲ ਨੂੰ 50 ਸਾਲ ਨੂੰ ਇਵੈਂਚੁਅਲੀ ਕੰਡੀਸ਼ਨਸ ਇਹੋ ਜਿਹੀਆਂ ਕ੍ਰੀਏਟ ਹੋ ਜਾਣਗੀਆਂ ਵੀ ਤੁਸੀਂ ਜਿੱਤ ਜਾਓਗੇ। ਮੈਂ ਬਿਲੀਵ ਕਰਦਾ ਇਸ ਗੱਲ 'ਚ ਬਈ ਇਵੈਂਚੁਅਲੀ, ਜਿਵੇਂ ਹੁਣ ਫਲਸਤੀਨ ਦੀ ਉਦਾਹਰਨ ਜਿਹੜੀ, ਇਹ ਤਾਂ ਬਹੁਤ ਜ਼ਿਆਦਾ ਚੀਜ਼ ਜਿਹੜਾ ਸੀਜ਼ ਫਾਇਰ ਹੋਇਆ ਨਾ, ਇਹਦਾ ਮੀਨਿੰਗ ਇਹ ਆ ਵੀ ਹਮਾਸ ਦੀ ਜਿੱਤ ਹੋ ਗਈ। ਜੇ ਕਮਿਊਨਿਟੀ ਲੜੀ ਜਾਂਦੀ ਹੈ ਉਹ ਇੱਕ ਦਿਨ ਜਿੱਤ ਜਾਂਦੀ ਹੈ। ਹਜੇ ਫਲਸਤੀਨਾਂ ਦੀ ਕੰਟਰੀ ਨਹੀਂ ਬਣਨੀ ਗਈ, ਪਰ 50 ਸਾਲਾਂ ਨੂੰ 100 ਸਾਲਾਂ ਨੂੰ ਉਹਦੀ ਨਹੀਂ ਰੱਖੀ ਗਈ, ਹੁਣ ਮਜ਼ਬੂਤ ਹੋ ਗਈ। ਹੁਣ ਇਜ਼ਰਾਈਲ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ, ਤਾਂ ਮੋਰਲੀ ਤਾਂ ਉਹ ਹਾਰ ਹੀ ਗਏ ਜਾਂ ਸੋ ਇੰਨਾ ਜ਼ਿਆਦਾ। ਹੁਣ ਸਾਰੀ ਦੁਨੀਆ ਜਦੋਂ ਵਿਰੋਧ 'ਚ ਹੋ ਗਈ, ਕਿੰਨਾ ਚਿਰ ਸਰਵਾਈਵ ਕਰਨਗੇ? ਆਲੇ ਦੁਆਲੇ ਸਾਰੇ ਅਰਬ ਕੰਟਰੀਜ਼ ਆ, ਬਹੁਤਾ ਚਿਰ ਨਹੀਂ। ਤੇ ਸਗੋਂ ਇਸ ਲੜਾਈ ਤੋਂ ਪਹਿਲਾਂ ਚਾਂਸ ਸੀ ਵੀ ਇਜ਼ਰਾਈਲ ਦਾ ਜਿਹੜਾ ਉਹ 2 ਸਟੇਟਾਂ ਬਣ ਜਾਂਦੀਆਂ, ਇਜ਼ਰਾਈਲ ਫਲਸਤੀਨ, ਇਜ਼ਰਾਈਲ ਵੀ ਬਚ ਜਾਂਦਾ। ਹੁਣ ਜੇ ਉਹ ਬਣੂਗਾ ਤਾਂ ਫਿਰ ਮੈਨੂੰ ਲੱਗਦਾ ਵੀ ਇੱਕ ਹੀ ਰਹੂਗਾ ਹੁਣ ਤਾਂ। ਸੋ ਪਰ ਪੰਜਾਬ ਵਾਲੀ ਸਿਚੁਏਸ਼ਨ ਦੇ ਵਿੱਚ ਵੀ ਮੈਂ ਸਮਝਦਾ ਇਹ ਵੀ 18ਵੀਂ ਸਦੀ ਵਾਲੀ ਗੱਲ ਹੈ ਨਾ ਜਿਹੜੀ, ਉਹ ਇਵੈਂਚੁਅਲੀ ਲੰਮੇ ਗੇੜ ਦੇ ਵਿੱਚ ਉਹ ਠੀਕ ਸਟੈਂਸ ਆ ਕਿ ਕਮਿਊਨਿਟੀ 'ਚ ਰੈਜ਼ਿਸਟ ਕਰੀ ਜਾਂਦੀ ਆ ਤੇ ਇਵੈਂਚੁਅਲੀ ਉਹਨੂੰ ਮੌਕਾ ਮਿਲ ਜਾਂਦਾ। ਉਵੇਂ ਜਿਹੜਾ ਐਜੂਕੇਟਡ ਮਾਈਂਡ ਆ, ਉਹਦੀ ਸਕਿੱਲ, ਉਹਦੀ ਕੈਪੈਸਿਟੀ ਵੱਧ ਜਾਂਦੀ ਆ। ਸੋ ਜਦੋਂ ਐਜੂਕੇਟਡ ਮਾਈਂਡ, ਇੱਕ ਪਾਸੇ ਕੌਮ ਆ ਜਿਹੜੀ ਐਜੂਕੇਟਡ ਮਾਈਂਡ ਵਾਲੀ ਇੰਪਾਵਰ ਹੋਈ ਵੀ, ਦੂਜੇ ਪਾਸੇ ਜਿਹੜੀ ਇੰਪਾਵਰ ਨਹੀਂ ਹੋਈ ਵੀ, ਤਾਂ ਉਹਦੇ ਚੋਂ ਐਜੂਕੇਟਡ ਮਾਈਂਡ ਵਾਲੀ ਕੌਮ ਹੀ ਜਿੱਤੂਗੀ, ਜਿਵੇਂ ਕਿ ਵੈਸਟ ਸਾਰੀ ਦੁਨੀਆ ਤੇ ਜਿੱਤ ਗਿਆ। ਠੀਕ ਹੈ, ਹੁਣ ਵੈਸਟ ਦੀ ਇਹ ਜਿੱਤ ਹੈ ਜਿਹੜੀ, ਕੀ ਇਹ ਸਰਬੱਤ ਦੇ ਭਲੇ ਵਾਲੀ ਜਿੱਤ ਹੈ? ਨਹੀਂ। ਜਿਸ ਕਿਸਮ ਦਾ ਗੁਰਬਾਣੀ ਦੇ ਵਿੱਚੋਂ ਵਰਲਡ ਆਰਡਰ ਨਿਕਲਦਾ, ਕੀ ਇਹ ਉਹੋ ਜਿਹਾ? ਨਹੀਂ। ਜੇ ਅਸੀਂ ਉਹੋ ਜਿਹਾ ਬਣਾਉਣਾ ਤਾਂ ਸਾਡਾ ਐਜੂਕੇਸ਼ਨ ਸਿਸਟਮ ਵੀ ਹੈ ਜਿਹੜਾ ਉਹ ਵੱਖਰਾ ਹੋਣਾ ਚਾਹੀਦਾ, ਜਿਹਦੇ 'ਚ ਪ੍ਰਾਇਮਰੀ ਮੋਟਿਵ ਹੈ ਜਿਹੜਾ ਉਹ ਇਹ ਨਹੀਂਗਾ ਕਿ ਬੰਦੇ ਨੂੰ ਸਾਰੀ ਦੁਨੀਆ ਨੂੰ ਡੋਮੀਨੇਟ ਕਰਨ ਵਾਸਤੇ ਉਹਨੂੰ ਐਮਪਾਵਰ ਕਰਨਾ। ਉਹਦਾ ਤਾਂ ਇੱਕ ਗੁਰਮੁਖ ਸਾਜਣਾ ਪਰਪਸ ਹੈ। ਉਹ ਗੁਰਮੁਖ ਜੰਗ ਕਰ ਸਕਦਾ ਪਰ ਡੋਮੀਨੇਟ ਕਰਨ ਵਾਸਤੇ ਨਹੀਂ। ਗੁਰਮੁਖ ਦੀ ਜੰਗ ਡੋਮੀਨੇਟ ਕਰਨ ਵਾਸਤੇ ਨਹੀਂ ਹੋ ਸਕਦੀ। ਹੁਣ ਜਿਹੜੀ ਅੱਜ ਹੀ ਮੈਂ ਇੱਕ ਕਲਾਸ ਪੜ੍ਹਾਉਣਾ ਸੀ, ਉਹਦੇ 'ਚ ਗੱਲ ਹੋਈ ਵੀ ਜਿਹੜੀ ਅੰਡਰਸਟੈਂਡਿੰਗ ਹੈ ਆਪਣੀ, ਬਹੁਤ ਗੱਲ ਚੱਲਦੀ ਹੈ ਵੀ ਅੰਡਰਸਟੈਂਡ ਕਰੋ। ਅੰਡਰਸਟੈਂਡਿੰਗ ਵੀ ਚੰਗੀ ਚੀਜ਼ ਹੈ, ਅੰਡਰਸਟੈਂਡਿੰਗ ਚੰਗੀ ਚੀਜ਼ ਨਹੀਂ। ਜਿਹੜੀ ਚੀਜ਼ ਨੂੰ ਅਸੀਂ ਅੰਡਰਸਟੈਂਡ ਕਰਦੇ ਹਾਂ ਉਹਦੇ ਵਾਸਤੇ ਚੰਗੀ ਚੀਜ਼ ਨਹੀਂ। ਬੰਦੇ ਨੇ ਨੇਚਰ ਨੂੰ ਅੰਡਰਸਟੈਂਡ ਕੀਤਾ, ਨੇਚਰ ਤਬਾਹ ਕਰਤੀ। ਜੇ ਮੈਂ ਤੁਹਾਨੂੰ ਸਾਈਕੋਲੋਜੀਕਲੀ ਅੰਡਰਸਟੈਂਡ ਕਰਦਾ, ਮੈਂ ਤੁਹਾਨੂੰ ਮੈਨੀਪੂਲੇਟ ਕਰ ਸਕਦਾ। ਜਿਹੜੀ ਆ ਸਾਰੀ ਇਕਨੋਮੀ ਹੈ ਕੈਪੀਟਲਿਸਟ, ਇਹ ਸਾਈਕੋਲੋਜੀਕਲ ਮੈਨੀਪੂਲੇਸ਼ਨ ਤੇ ਖੜੀ ਹੈ, ਬੰਦੇ ਦੀ ਸਾਈਕੋਲੋਜੀਕਲ ਅੰਡਰਸਟੈਂਡਿੰਗ ਤੇ ਖੜੀ। ਸੋ ਅੰਡਰਸਟੈਂਡਿੰਗ ਹੈ ਉਹ ਨੈਗੇਟਿਵ ਟਰਮ ਹੈ, ਇਹ ਪੋਜ਼ਿਟਿਵ ਨਹੀਂ ਗਾ। ਜਿਹੜਾ ਸਾਡਾ ਗੁਰਬਾਣੀ ਦੇ ਰਾਹੀਂ ਜਿਹੜਾ ਸਾਡਾ ਕੁਦਰਤ ਨਾਲ ਰਿਸ਼ਤਾ ਬਣਦਾ, ਹੋਰਾਂ ਚੀਜ਼ਾਂ ਨਾਲ ਰਿਸ਼ਤਾ ਬਣਦਾ, ਉਹ ਐਕਸਪਲੋਇਟੇਟਿਵ ਨਹੀਂ ਹੋ ਸਕਦਾ। ਸੋ ਇਸ ਕਰਕੇ ਨਾ ਇਹ ਗੱਲ ਬਹੁਤ ਜ਼ਿਆਦਾ ਲੰਮੀ ਹੈ। ਇਹਦੇ 'ਚ ਤਾਂ ਖਾਲਿਸਤਾਨ ਦੀ ਸਥਾਪਤੀ ਵੀ ਸਿਰਫ ਇੱਕ ਕਲਮ ਹੀ ਹੈ।
ਜਿਹੜੀ ਸਿਵਲਾਈਜੇਸ਼ਨਲ ਲੜਾਈ ਹੈ ਸਿੱਖੀ ਦੀ, ਉਹ ਤਾਂ ਜਦੋਂ ਮਾਡਰਨ ਵਰਲਡ ਆਰਡਰ ਹੈ ਨਾ, ਉਹ ਨਵੇਂ ਵਰਲਡ ਆਰਡਰ ਨਾਲ ਰਿਪਲੇਸ ਹੋਊਗਾ, ਉਹਦੇ 'ਚ ਉਹੀ ਧਿਰ ਅੱਗੇ ਆਊਗੀ ਜਿਹੜੀ ਉਹਦਾ ਬਦਲ ਦੇ ਸਕੂਗੀ ਵਧੀਆ। ਮੈਂ ਇਹ ਸਮਝਦਾ ਹਾਂ ਵੀ ਆਉਣ ਵਾਲੇ 200 ਸਾਲ ਦੇ ਵਿੱਚ ਜਦੋਂ ਆਸ ਪ੍ਰੈਜ਼ੈਂਟ ਸਿਸਟਮ ਹੈ ਜਿਹੜਾ, ਇਹਦੀ ਉਮਰ ਲੰਘ ਗਈ, ਉਦੋਂ ਫਿਰ ਜਿਹੜੀ ਚੀਜ਼ ਬਦਲ ਬਣੂਗੀ ਮੇਰੇ ਖਿਆਲ ਦੇ ਵਿੱਚ ਸਿੱਖੀ ਉਹਦਾ ਬਦਲ ਬਣੂਗੀ, ਤੇ ਇੱਕ ਕਾਈਂਡ ਆਫ ਗਲੋਬਲ ਸਿੱਖ ਰੈਨੇਸਾਂਸ ਇਸ ਸਦੀ ਦੇ ਵਿੱਚ ਜਿਹਦੇ ਵਾਪਰਨ ਦੇ ਪੂਰੇ ਚਾਂਸ ਹੈ। ਪਰ ਉਹ ਸਥਾਪਿਤ ਹੋਊਗੀ, ਉਹਦੇ ਵਿੱਚੋਂ ਨਵਾਂ ਵਰਲਡ ਆਰਡਰ ਜਿਹੜਾ ਉਹਨੂੰ ਹੋਰ 100-200 ਸਾਲ ਲੱਗ ਜਾਣਗੇ। ਸੋ ਉਹਦੇ ਕੰਟੈਕਸਟ ਦੇ ਵਿੱਚ ਉਹ ਡਿਫਰੈਂਟ ਸੋਸ਼ਲ ਸਪੇਸ ਦੇ ਵਿੱਚ ਹੀ ਸਿੱਖ ਐਜੂਕੇਸ਼ਨ ਹੈ ਜਿਹੜੀ ਉਹ ਮਾਸ ਲੈਵਲ ਤੇ ਪੋਸੀਬਲ ਆ। ਉਹਨਾਂ ਚਰਨ ਦਾ ਸਿੱਖ ਆਪਣਾ ਆਪ ਬਚਾ ਸਕਦੇ ਆ। ਉਹਨਾਂ ਨੂੰ ਜਿਹੜੀ ਵੈਸਟਰਨ ਐਜੂਕੇਸ਼ਨ ਹੈ ਉਹਨੂੰ ਨੋ ਨਹੀਂ ਕਹਿ ਸਕਦੇ ਸਿੱਖ, ਮੈਨੂੰ ਨਹੀਂ ਲੱਗਦਾ, ਪਰ ਉਹਦੇ ਨਾਲ ਕ੍ਰਿਟੀਕਲ ਇੰਗੇਜ ਕਰ ਸਕਦੇ ਆ। ਜੇ ਤਾਂ ਸਿੱਖ ਕਹਿਣ ਵੀ ਵੈਸਟਰਨ ਐਜੂਕੇਸ਼ਨ ਹੈ ਜਿਹੜੀ ਉਹ ਅਲਟੀਮੇਟ ਹੈ ਤੇ ਉਹਦੇ ਥਰੂ ਅਸੀਂ ਗੁਰਬਾਣੀ ਨੂੰ ਇੰਟਰਪ੍ਰੀਟ ਕਰਨਾ, ਫਿਰ ਗਲਤ ਆ। ਪਰ ਜੇ ਸਿੱਖ ਕਹਿਣ ਵੀ ਵੈਸਟਰਨ ਐਜੂਕੇਸ਼ਨ ਸਾਡੀ ਮਜਬੂਰੀ ਹੈ, ਪਰ ਅਸਲੀ ਐਜੂਕੇਸ਼ਨ ਸਾਡੀ ਗੁਰਬਾਣੀ ਦੀ ਹੈ। ਵੈਸਟਰਨ ਐਜੂਕੇਸ਼ਨ ਅਸੀਂ ਗੁਜ਼ਾਰੇ ਵਾਸਤੇ, ਜਿਵੇਂ ਬੰਦਾ ਟਰੱਕ ਚਲਾਉਣਾ ਸਿੱਖਦਾ, ਉਹ ਵੀ ਤਾਂ ਐਜੂਕੇਸ਼ਨ ਹੈ ਨਾ। ਜਦੋਂ ਤੁਸੀਂ ਟਰੱਕ ਦਾ ਲਾਇਸੈਂਸ ਲੈਂਦੇ ਆ, ਕਾਰ ਦਾ ਲਾਇਸੈਂਸ ਲੈਂਦੇ ਆ, ਉਹ ਐਜੂਕੇਸ਼ਨ ਹੈ। ਤੁਹਾਨੂੰ ਉਹ ਟਰੱਕ ਚਲਾਉਣਾ ਸਿਖਾਉਂਦਾ ਅਗਲਾ, ਟਰੱਕ ਡਰਾਈਵਿੰਗ ਸਕੂਲ ਵਾਲਾ, ਉਹ ਐਜੂਕੇਸ਼ਨ ਤਾਂ ਲੈਣੀ ਪੈਣੀ ਹੈ। ਉਵੇਂ ਜਿਹੜੀ ਬਾਕੀ ਪੜ੍ਹਾਈ ਹੈ, ਕੋਈ ਇੰਜੀਨੀਅਰ ਬਣਦਾ, ਉਹ ਵੀ ਤਾਂ ਉਹੀ ਐਜੂਕੇਸ਼ਨ ਹੈ ਨਾ। ਸੋ ਉਹ ਐਜੂਕੇਸ਼ਨ ਮਜਬੂਰੀ ਹੈ। ਇਹ ਐਜੂਕੇਸ਼ਨ ਹੈ ਜਿਹੜੀ ਐਕਚੁਅਲ ਜਿਹੜਾ ਤੁਹਾਡਾ ਲਾਈਫ ਦਾ ਮੀਨਿੰਗ ਜਿਹਦੇ ਨਾਲ ਜੁੜਿਆ ਹੋਇਆ, ਉਹ ਐਜੂਕੇਸ਼ਨ ਹੈ। ਪਰ ਜਿਹੜੀ ਰਿਐਲਿਟੀ ਆ ਉਹ ਇਹ ਹੈ ਵੀ ਇਹ ਐਜੂਕੇਸ਼ਨ ਤਾਂ ਪਿੱਛੇ ਰਹਿ ਗਈ ਐਕਚੁਅਲੀ, ਤੇ ਦੂਜੀ ਐਜੂਕੇਸ਼ਨ ਹੀ ਸਾਡੇ ਪੱਲੇ ਰਹਿ ਗਈ, ਉਹੀ ਸਾਨੂੰ ਸਾਰਾ ਕੁਝ ਚਲਾ ਰਹੀ ਹੈ। ਉਹਦੇ ਕਰਕੇ ਹੀ ਗੜਬੜ। ਸੋ ਇਹ ਹੈ ਮੇਰੀ ਪੋਜੀਸ਼ਨ ਇਹਦੇ ਬਾਰੇ ਐਜੂਕੇਸ਼ਨ ਵਾਲੇ ਪਾਸੇ ਨਾਲ। ਠੀਕ ਹੈ, ਬਹੁਤ ਬਹੁਤ ਮਿਹਰਬਾਨੀ ਜੀ। ਆਪਣਾ ਜਿਹੜੇ ਪ੍ਰਬੰਧਕ ਨੇ ਜਗਮੋਹਨ ਸਿੰਘ ਜੀ, ਭਾਈ ਮਨਵੀਰ ਸਿੰਘ ਜੀ, ਇਹਨਾਂ ਨੇ ਮੈਨੂੰ ਇੰਨਾ ਮਾਣ ਬਖਸ਼ਿਆ, ਸੰਗਤ ਦੇ ਦਰਸ਼ਨ ਕਰਨ ਦਾ ਮੈਨੂੰ ਸੁਭਾਗ ਪ੍ਰਾਪਤ ਹੋਇਆ, ਆਪ ਜੀ ਨਾਲ ਵਿਚਾਰਾਂ ਦੀ ਸਾਂਝ ਪਾਉਣ ਦਾ ਸੁਭਾਗ ਪ੍ਰਾਪਤ ਹੋਇਆ। ਤੇ ਬਹੁਤ ਲੰਮਾ ਸਮਾਂ ਤੁਸੀਂ ਬਹੁਤ ਜ਼ਿਆਦਾ ਸਬਰ ਦੇ ਨਾਲ ਬੈਠ ਕੇ ਮੇਰੀ ਗੱਲਬਾਤ ਸੁਣੀ ਹੈ। ਇੱਕ ਵਾਰੀ ਮੈਂ ਥੋੜੀ ਜਿਹੀ ਮਾਫੀ ਮੰਗਣੀ ਚਾਹੁੰਦਾ ਹੈ ਕਿ ਮੈਂ ਨਿੱਜੀ ਤੌਰ ਤੇ, ਹਾਲਾਂਕਿ ਪੰਥ ਨੇ ਇਸ ਗੱਲ ਨੂੰ ਐਕਸੈਪਟ ਕੀਤਾ ਵਾ, ਨਿੱਜੀ ਤੌਰ ਤੇ ਮੈਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਲੈਕਚਰ ਕਰਨ ਵਾਲੀ ਗੱਲ ਦੇ ਖਿਲਾਫ ਹਾਂ। ਤੇ ਮੈਂ ਆਮ ਕਰਕੇ ਜਦੋਂ ਮੈਨੂੰ ਕੋਈ ਸੱਦਾ ਆਉਂਦਾ, ਮੈਂ ਉਹਨਾਂ ਨੂੰ ਬੇਨਤੀ ਇਹੀ ਕਰਦਾ ਹੁੰਦਾ ਵੀ ਤੁਸੀਂ ਕਿਰਪਾ ਕਰਕੇ ਹਾਲ 'ਚ ਕਰੋ, ਤੇ ਉੱਥੇ ਫਿਰ ਸਵਾਲ ਜਵਾਬ ਵੀ ਖੁੱਲੇ ਹੋ ਜਾਣਗੇ। ਤੇ ਉੱਥੇ ਵੈਸੇ ਵੀ ਜਿਵੇਂ ਹੁਣ ਜਿਹੜਾ ਮੇਰੇ ਵਰਗਾ ਬੰਦਾ ਨਾ, ਜਿਹੜਾ ਸਪਿਰਚੁਅਲੀ ਬਹੁਤ ਪਹੁੰਚਿਆ ਹੋਇਆ ਨਹੀਂ ਗਾ, ਫਿਰ ਉਹ ਮੈਨੂੰ ਲੱਗਦਾ ਵੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਤਾਂ ਗੱਲ ਗੁਰਬਾਣੀ ਦੀ ਹੀ ਹੋਣੀ ਚਾਹੀਦੀ ਹੈ। ਜਿਹੜੇ ਬਾਕੀ ਐਨਾਲਿਸਿਸ ਆ ਸਾਡੇ ਜ਼ਰੂਰੀ ਆ, ਪਰ ਇਹ ਉਹਦੇ ਤੋਂ ਉੱਤੇ ਨਹੀਂ ਗਏ। ਸੋ ਉਹਦੇ ਵਾਸਤੇ ਮੈਂ ਸਾਰਿਆਂ ਤੋਂ ਮਾਫੀ ਮੰਗਦਾ, ਕਿਉਂਕਿ ਆਖਰੀ ਸਮੇਂ ਤੇ ਉਹ ਰੱਦ ਹੋਣ ਕਰਕੇ ਇਹ ਆਪਾਂ ਨੂੰ ਇੱਥੇ ਪ੍ਰੋਗਰਾਮ ਕਰਨਾ ਪਿਆ। ਤੇ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਖਾਸ ਤੌਰ ਤੇ ਇਸ ਗੱਲ ਵਾਸਤੇ ਮੈਂ ਮਾਫੀ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦਾ ਇਹ ਫਰਮਾਨ ਹੈ, ਜਬ ਲੱਗ ਦੁਨੀਆ ਰਹੀਏ ਨਾਨਕ, ਕਿਛ ਸੁਣੀਏ ਕਿਛ ਕਹੀਏ। ਇਹ ਜਿਹੜਾ ਡਾਇਲੋਗ ਦਾ ਸਿਸਟਮ ਸਾਡੇ ਜੋ ਮਨਫੀ ਹੁੰਦਾ ਜਾ ਰਿਹਾ, ਇਹਨੂੰ ਬਹੁਤ ਵੱਡੇ ਪੱਧਰ ਤੇ ਸੁਰਜੀਤ ਕਰਨ ਦੀ ਲੋੜ ਆ। ਅੱਜ ਜੇ ਇਸ ਮਾਹੌਲ ਦੇ ਵਿੱਚ, ਭਾਵੇਂ ਕਿ ਚਲੋ ਇਹ ਗੁਰੂ ਘਰ ਦੇ ਵਿੱਚ ਨਹੀਂ ਸੀ ਹੋਣਾ ਚਾਹੀਦਾ, ਪ੍ਰੋਗਰਾਮ ਹਾਲ ਦੇ ਵਿੱਚ ਹੋਣਾ ਚਾਹੀਦਾ ਸੀ, ਤੁਹਾਨੂੰ ਸਭ ਨੂੰ ਪਤਾ ਜੋ ਵੀ ਉਹਦੇ 'ਚ ਡਿਫੀਕਲਟੀਜ਼ ਆਈਆਂ ਉਹਦੇ ਕਰਕੇ ਲਾਸਟ ਮਿੰਟ ਦੇ ਪ੍ਰੋਗਰਾਮ ਚੇਂਜ ਕਰਕੇ ਗੁਰੂ ਘਰ 'ਚ ਕਰਨਾ ਪਿਆ। ਚਲੋ ਇਹ ਵੀ ਮਾੜੀ ਗੱਲ ਨਹੀਂ, ਗੁਰੂ ਦੀ ਹਜ਼ੂਰੀ ਦੇ ਵਿੱਚ, ਗੁਰੂ ਦੀ ਗੋਦ ਦੇ ਵਿੱਚ ਹੀ ਬੈਠੇ ਹਾਂ ਆਪਾਂ। ਪਰ ਇਹ ਲੋੜ ਆ, ਵਕਤ ਦੀ ਜਿਹੜੀ ਲੋੜ ਆ ਨਾ, ਅਸੀਂ ਜੇ ਇਹ ਦੇਖੀਏ ਕਿ ਪਹਿਲਾਂ ਸਾਡਾ ਵਰਤਾਰਾ ਕਿਹੋ ਜਿਹਾ ਸੀ, ਜਦੋਂ ਘੋੜਿਆਂ ਦੀਆਂ ਘਾਟੀਆਂ ਤੋਂ ਰਾਜ ਤੱਕ ਪਹੁੰਚੀ ਆ ਕੌਮ, ਉਦੋਂ ਕੀ ਸੋਸ਼ਲ ਮੀਡੀਆ ਦੇ ਉੱਤੇ ਹੀ ਸਾਰਾ ਐਕਟਿਵਿਜ਼ਮ ਰਹਿ ਗਿਆ ਸੀ? ਜਵਾਬ ਸਾਨੂੰ ਸਭ ਨੂੰ ਪਤਾ। ਮਾੜੀ ਚੀਜ਼ ਨਹੀਂ ਸੋਸ਼ਲ ਮੀਡੀਆ ਵਰਤਣਾ, ਪਰ ਉਸ ਰੌਲੇ ਗੋਲੇ ਦੇ ਵਿੱਚ ਜਿਹੜਾ ਸਾਡਾ ਅਸਲ ਢੰਗ ਤਰੀਕਾ ਆਪਣੀ ਜਿਹੜੀ ਹੋਣੀ ਆ ਉਹਨੂੰ ਸਵਾਰਨ ਦਾ, ਉਹ ਆ ਸੰਗਤੀ ਰੂਪ ਦੇ ਵਿੱਚ ਗੁਰੂ ਮਤਾ। ਇਸ ਤਰੀਕੇ ਦੇ ਨਾਲ ਜੇ ਅਸੀਂ ਚੱਲਾਂਗੇ, ਇਹੋ ਜਿਹੇ ਪ੍ਰੋਗਰਾਮ ਆ ਜਿਹੜੇ ਹੋਰ ਵਧਣਗੇ, ਮੇਰਾ ਖਿਆਲ ਆ ਕਿ ਅਸੀਂ ਇੱਕ ਦੂਜੇ ਦੇ ਨਾਲ
ਚੰਗੇ ਤਰੀਕੇ ਨਾਲ ਗੱਲ ਵੀ ਕਰ ਸਕਦੇ ਹਾਂ, ਮਸਲੇ ਵਿਚਾਰ ਸਕਦੇ ਹਾਂ, ਉਹਨਾਂ ਦੇ ਹੱਲ ਵੀ ਜਿਹੜੇ ਆ ਉਹ ਕੱਢ ਸਕਦੇ ਹਾਂ। ਉਹ ਸਭ ਤੋਂ ਵੱਡੀ ਗੱਲ ਜਿਹੜੀ ਅਸੀਂ ਸਾਡੀ ਅਰਦਾਸ ਦਾ ਹਿੱਸਾ ਦੋ ਵੇਲੇ ਦਾ ਕਿ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਨਿਸ਼ਾਨ, ਚੌਂਕੀਆਂ ਝੰਡੇ ਹੋंगे जुगो जुग टल, ਧਰਮ ਕਾ ਜੈਕਾਰ, ਖਾਲਸਾ ਜੀ ਕੇ ਬੋਲ ਵਾਲੇ, ਬੋਲੋ ਜੀ ਵਾਹਿਗੁਰੂ। ਇਹਨਾਂ ਸਤਰਾਂ ਨੂੰ ਅਰਦਾਸ ਦਾ ਕੱਲਾ ਜਿਹੜਾ ਪੰਥ ਪ੍ਰਵਾਨਿਤ ਅਰਦਾਸ ਜਿਹੜੀ ਅਸੀਂ ਕਰਦੇ ਆ, ਉਹਦੇ ਕੱਲੇ ਲਫ਼ਜ਼ ਦੇ ਉੱਤੇ ਅਸੀਂ ਜਦੋਂ ਪ੍ਰੈਕਟੀਕਲ ਹੋਣਾ ਸ਼ੁਰੂ ਹੋ ਗਏ ਨਾ, ਤੇ ਸਾਡੇ 'ਚ ਇੱਕ ਦੂਜੇ ਖਿਲਾਫ ਜਿਹੜੇ ਸ਼ੰਕੇ ਆ, ਸਭ ਤੋਂ ਪਹਿਲਾਂ ਤਾਂ ਉਹ ਨਿਵਾਰਨ ਹੋਣਗੇ। ਇੱਕ ਦੂਜੇ ਤੇ ਅਸੀਂ ਭਰੋਸਾ ਕਰਾਂਗੇ ਤੇ ਸਿੱਖੀ ਦਾ ਦਾਨ ਆ ਜਿਹੜਾ ਉਹ ਅਸੀਂ ਅਰਦਾਸ 'ਚ ਮੰਗਦੇ ਆ, ਤੇ ਉਹਨੂੰ ਜਦੋਂ ਅਸੀਂ ਜਿਉਣਾ ਸ਼ੁਰੂ ਕਰਤਾ ਗੁਰੂ ਦੀ ਬਖਸ਼ੀ ਹੋਈ ਸਿੱਖੀ ਨੂੰ, ਤੇ ਸਾਡੇ ਆਪਣੇ ਆਪ ਜਿਹੜੇ ਰਾਹ ਆ ਸਾਰੇ ਉਹ ਸੁਖਾਲੇ ਹੋ ਜਾਣਗੇ। ਉਹ ਕਹਿਣ ਦਾ ਭਾਵ ਇਹ ਆ ਕਿ ਸਾਰਾ ਕੁਝ ਜਿਹੜਾ ਸੋਸ਼ਲ ਮੀਡੀਆ ਦਾ ਹੱਲਾ ਗੁੱਲਾ ਜਿਹੜਾ ਉਹ ਨਹੀਂ ਹੈ, ਉਹ ਜ਼ਰੂਰੀ ਆ, ਉਹਦੀ ਇੱਕ ਲਿਮਿਟ ਤੱਕ ਵੈਲਿਡਿਟੀ ਹੈਗੀ ਆ। ਕੁਝ ਪਲ ਲਈ ਅਸੀਂ ਖੁਸ਼ ਹੋ ਸਕਦੇ ਹਾਂ, ਆਪਣੇ ਆਪ ਨੂੰ ਜਿੱਤਿਆ ਹੋਇਆ ਸਮਝ ਸਕਦੇ ਹਾਂ ਕਿ 2-4 ਘੰਟੇ ਅਸੀਂ ਜਿਹੜਾ ਉਹ ਕਰ ਲਿਆ ਤੇ ਬਸ ਓਕੇ ਆ। ਪਰ ਜਦ ਤੱਕ ਇਹ ਜਿਹੜਾ ਇਸ ਤਰ੍ਹਾਂ ਬਹਿ ਕੇ ਅਸੀਂ ਗੁਰਮਤਿ ਨਹੀਂ ਕਰਦੇ, ਇੱਕ ਦੂਜੇ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ, ਉਦੋਂ ਤੱਕ ਜਿਹੜਾ ਆ ਮੇਰਾ ਖਿਆਲ ਆ ਮੁਸ਼ਕਲਾਂ ਜਿਹੜੀਆਂ ਸਾਡੀਆਂ ਉਹ ਵਧਣਗੀਆਂ। ਉਹਨਾਂ ਮੁਸ਼ਕਲਾਂ ਨੂੰ ਘਟਾਉਣ ਲਈ ਗੁਰੂ ਦਾ ਜਿਹੜਾ ਹੁਕਮ ਆ ਸਾਨੂੰ ਗੁਰਮਤਿ ਦਾ, ਇਹਦੇ ਉੱਤੇ ਅਸੀਂ ਆਈਏ ਤਾਂ ਕਿ ਅਗਲੇ ਰਸਤੇ ਜਿਹੜੇ ਉਹ ਸੁਖਾਲੇ ਹੋਣ। ਤੇ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੂੰਗਾ ਸੰਗਤ ਦਾ। ਗੁਰੂ ਰੂਪ ਸਾਧ ਸੰਗਤ ਜੀ ਨੇ ਆ ਕੇ ਪ੍ਰੋਗਰਾਮ ਜਿਹੜਾ ਇਹ ਸੁਣਿਆ, ਆਸ਼ੀਰਵਾਦ ਦਿੱਤਾ, ਤੇ ਉਸ ਤੋਂ ਬਾਅਦ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਇਹ ਸਟੇਜ ਮੁਹੱਈਆ ਕਰਾਈ ਹੈ ਇਸ ਪ੍ਰੋਗਰਾਮ ਨੂੰ ਹੋ ਸਕੇ। ਉਸ ਤੋਂ ਬਾਅਦ ਜਿਹੜਾ ਦਾ ਲੰਡਨ ਸਿੱਖ ਯੂਥ ਅਲਾਇੰਸ ਨੌਜਵਾਨਾਂ ਦੀ ਇਹ ਜਥੇਬੰਦੀ ਹੈ, ਸੋ ਬਹੁਤ ਵਧੀਆ ਉਪਰਾਲਾ, ਇਹਨਾਂ ਦਾ ਵੀ ਬਹੁਤ ਧੰਨਵਾਦ। ਭਾਈ ਸਾਹਿਬ ਭਾਈ ਪ੍ਰਭ ਸ਼ਰਨਵੀਰ ਸਿੰਘ ਹੁਣੀ ਜਿਹੜੇ ਵੈਨਕੂਵਰ ਤੋਂ ਆਏ ਆ, ਆਪਣਾ ਕੀਮਤੀ ਸਮਾਂ ਕੱਢ ਕੇ। ਤੇ ਦੇਖੋ ਜਿੱਥੇ ਤੱਕ ਇਹਨਾਂ ਨੇ ਪੜ੍ਹਾਈ ਕੀਤੀ ਆ, ਉਸ ਤੋਂ ਬਾਅਦ ਬੰਦਾ ਕਮਰਸ਼ੀਅਲਾਈਜ਼ ਕਰ ਸਕਦਾ ਆਪਣੇ ਆਪ ਨੂੰ, ਪਰ ਇਹ ਤੇ ਇਹਨਾਂ ਦੇ ਵੱਡੇ ਭਾਈ ਸਾਹਿਬ ਭਾਈ ਪ੍ਰਭ ਸ਼ਰਨਦੀਪ ਸਿੰਘ ਜੀ, ਇੱਕ ਐਸੇ ਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਬਖਸ਼ਿਸ਼ ਹੋਈ ਹੈ ਇਹਨਾਂ ਵੀਰਾਂ ਦੀ ਕਿ ਇਹ ਇੰਨੇ ਉੱਚ ਲੈਵਲ ਦੀ ਪੜ੍ਹਾਈ ਕਰਕੇ ਵੀ, ਯੂਨੀਵਰਸਿਟੀਆਂ ਦੇ ਪੜ੍ਹਾਉਣ ਦੇ ਬਾਵਜੂਦ ਵੀ ਆਪਣਾ ਬਹੁਤਾ ਸਮਾਂ ਜਿਹੜਾ ਉਹ ਸਿੱਖਾਂ ਦੀ ਜਿਹੜੀ ਹੋਣੀ ਆ ਉਹਨੂੰ ਕਿਵੇਂ ਸਿੱਖ ਕੌਮ ਦੇ ਅਨੁਕੂਲ ਜਿਹੜਾ ਉਹ ਢਾਲਿਆ ਜਾਵੇ, ਉਹਦੇ ਉੱਤੇ ਇਹ ਸਾਰਾ ਵਰਕ ਆਪਣਾ ਕਰਦੇ ਨੇ। ਬਹੁਤ ਜ਼ਿਆਦਾ ਟਾਈਮ ਦਿੰਦੇ ਨੇ, ਇਹਨਾਂ ਦਾ ਵੀ ਬਹੁਤ ਜਿਹੜਾ ਧੰਨਵਾਦ ਹੈ। ਔਰ ਹੋਰ ਵੀ ਅਸੀਂ ਇਹ ਜ਼ਰੂਰ ਕਵਾਂਗੇ ਕਿ ਜਿੰਨੇ ਸਾਡੇ ਵੀਰ ਆ ਪੜ੍ਹੇ ਲਿਖੇ ਆ ਜਾਂ ਕਿਸੇ ਵੀ ਫੀਲਡ ਦੇ ਵਿੱਚ ਮਾਹਰ ਆ, ਤੁਸੀਂ ਜ਼ਰੂਰ ਇਹ ਸਮਾਂ ਕੱਢੋ ਕਿ ਤੁਹਾਡੀ ਜਿਹੜੀ ਕਾਬਲੀਅਤ ਆ ਉਹ ਤੋਂ ਕੌਮ ਕੀ ਫਾਇਦਾ ਲੈ ਸਕਦੀ ਆ। ਪਰਸਨਲੀ ਤੌਰ ਤੇ ਤਾਂ ਅਸੀਂ ਦੁਨੀਆ ਤੇ ਆਏ ਆ, ਗੁਰੂ ਨੇ ਸਾਨੂੰ ਇਹ ਜਿਹੜਾ ਆ ਇਹ ਵਾਅਦਾ ਕੀਤਾ ਹੀ ਹੋਇਆ ਕਿ ਜਿਹੜਾ ਰੋਟੀ ਪਾਣੀ ਦਾ ਸੰਬੰਧ ਜਿਹੜਾ ਜਗਾੜ ਹੈ ਉਹ ਤਾਂ ਗੁਰੂ ਨੇ ਕਰਕੇ ਹੀ ਭੇਜਿਆ ਸਭ ਨੂੰ, ਅਕਾਲ ਪੁਰਖ ਵਾਹਿਗੁਰੂ। ਪਰ ਅਸੀਂ ਆਪਣੇ ਜੀਵਨ 'ਚੋਂ ਕਿੰਨਾ ਕੁ ਦਸਵੰਧ ਆ ਜਿਹੜਾ ਕੌਮ ਦੀ ਹੋਣੀ ਸਵਾਰਨ ਲਈ ਲਾ ਸਕਦੇ ਆ, ਇਹ ਸਾਨੂੰ ਸੋਚਣ ਦੀ ਲੋੜ ਆ, ਉਹਦੇ ਵੱਲ ਉਪਰਾਲੇ ਕਰਨੇ ਚਾਹੀਦੇ ਆ। ਤੇ ਅਖੀਰ ਦੇ ਵਿੱਚ ਭਾਈ ਪ੍ਰਭ ਸਿਮਰਨ ਸਿੰਘ ਜੀ, ਇਹ ਲੀਗਲ ਕਾਉਂਸਲ ਨੇ ਯੂਨਾਈਟਿਡ ਸਿੱਖਸ ਦੇ, ਇਹ 5 ਮਿੰਟ ਦੇ ਲਈ ਸੰਗਤ ਦੇ ਨਾਲ ਮੁਖਾਤਬ ਹੋਣਗੇ। ਉਸ ਤੋਂ ਬਾਅਦ ਭਾਈ ਸਾਹਿਬ ਉਹਨਾਂ ਦਾ ਜਿਹੜਾ ਉਹ ਸਨਮਾਨ ਵੀ ਜਿਹੜਾ ਪ੍ਰਬੰਧਕਾਂ ਵੱਲੋਂ ਕੀਤਾ ਜਾਏਗਾ। ਸੋ ਇੰਨੀਆਂ ਹੀ ਬੇਨਤੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਈ ਸਾਧ ਸੰਗਤ ਜੀ, ਗੰਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਂ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਜਿਨ੍ਹਾਂ ਦੀ ਮੱਤ ਸਦਕਾ ਅੱਜ ਅਸੀਂ ਜੋ ਆਜ਼ਾਦੀ ਲਹਿਰ ਦੇਖ ਰਹੇ ਹਾਂ, ਇਹ ਉਹ ਸਰੀਰ ਨੇ, ਉਹ ਰੂਹਾਂ ਨੇ ਜਿਹੜੀਆਂ ਜੋ ਖਾਲਿਸਤਾਨ ਦਾ ਜੋ ਸਿੱਖ ਰਾਜ ਦਾ ਜੋ ਸੁਪਨਾ ਆ, ਉਹ ਇਨ ਪ੍ਰੈਕਟੀਕਲ ਜਿਹੜਾ ਆ, ਉਹ ਇਨ ਪ੍ਰੈਕਟੀਕੈਲਿਟੀ ਵਿੱਚ ਜਿਹੜਾ ਭਾਈ ਸਾਰੀ ਰਿਸਰਚ ਦੀ ਗੱਲ ਕੀਤੀ ਆ, ਉਹ ਸੁਪਨਾ ਜਿਹੜਾ ਆ ਉਹ ਸੁਪਨਾ ਨਹੀਂ ਰਹਿ ਜਾਣਾ। ਕਿਉਂਕਿ ਹਰ ਇੱਕ ਮੰਜ਼ਿਲ ਜਿਹੜੀ ਉਹ ਇੱਕ ਕਦਮ ਨਾਲ ਸ਼ੁਰੂ ਹੁੰਦੀ ਆ, ਤੇ ਇਹ ਕਦਮ ਜਿਹੜਾ ਸਾਨੂੰ ਚੁੱਕਣਾ ਸਿਖਾਇਆ ਸੀ ਧੰਨ ਗੁਰੂ ਨਾਨਕ ਪਾਤਸ਼ਾਹ ਨੇ। ਅਸਲ ਵਿੱਚ ਸਾਡੇ ਪੰਥ ਵਿੱਚ ਜਿਹੜੀਆਂ ਪ੍ਰਚਾਰਕ ਪ੍ਰਣਾਲੀਆਂ ਨੇ ਉਹਨਾਂ ਦਾ ਬਹੁਤ ਵੱਡਾ ਰੋਲ ਸੀਗਾ, ਪਰ ਅਨਫੋਰਚੂਨੇਟਲੀ ਉਹਨਾਂ ਪ੍ਰਚਾਰਕ ਪ੍ਰਣਾਲੀਆਂ ਦੇ ਥਰੂ ਹੀ ਜਿਹੜਾ ਸਾਡੀ ਕੌਮ ਦਾ ਘਾਣ ਵੀ ਹੋਇਆ।
ਉਹਦੀ ਵੱਡੀ ਐਗਜ਼ਾਮਪਲ ਹੈ ਕਿ ਸਾਨੂੰ ਵੱਡੇ ਪੱਧਰ ਦੱਸਿਆ ਗਿਆ ਕਿ ਜਿਹੜਾ ਗੁਰੂ ਨਾਨਕ ਸਾਹਿਬ ਦਾ ਪੰਥ ਚਲਾਇਆ ਸੀਗਾ ਉਹਦਾ ਜਿਹੜਾ ਮੇਨ ਉਹ ਫਾਊਂਡੇਸ਼ਨ ਪ੍ਰਿੰਸੀਪਲ ਸੀਗਾ ਉਹ ਸੀਗਾ ਨਾਮ ਜਪਣਾ, ਵੰਡ ਛਕਣਾ ਤੇ ਕਿਰਤ ਕਰਨੀ। ਪਰ ਇਹ ਜਿਹੜੇ 3 ਐਸਪੈਕਟ ਨੇ ਇਹ ਹੋਰ ਧਰਮਾਂ 'ਚ ਵੀ ਪਾਏ ਜਾ ਸਕਦੇ ਨੇ, ਪਰ ਜਿਹੜਾ ਐਸਪੈਕਟ ਧੰਨ ਗੁਰੂ ਨਾਨਕ ਸਾਹਿਬ ਨੇ ਸਿਰਜਿਆ ਸੀਗਾ, ਜਿਹੜਾ ਨਾ ਤਾਂ ਕਦੀ ਸਮਾਜ ਨੇ ਦੇਖਿਆ ਸੀਗਾ ਤੇ ਕੋਈ ਵੀ ਸਮਾਜ ਜਾਂ ਅਜੋਕਾ ਜਿਹੜਾ ਧਰਮ ਪ੍ਰੈਕਟਿਸ ਕਰ ਰਹੇ ਨੇ ਉਹ ਇਸ ਬਾਰੇ ਸੋਚ ਵੀ ਨਹੀਂ ਸਕਦੇ, ਉਹ ਸੀਗਾ ਹਿਊਮਨ ਰਾਈਟਸ ਪ੍ਰੇਵਲੈਂਸ। ਸਿੱਖ ਧਰਮ ਸੰਸਾਰ ਦਾ ਇੱਕੋ ਇੱਕ ਧਰਮ ਆ ਜਿਹੜੀ ਫਾਊਂਡੇਸ਼ਨ ਹਿਊਮਨ ਰਾਈਟਸ ਦੇ ਪਿਲਰ ਤੇ ਰੱਖੀ ਗਈ ਸੀ, ਪਰ ਕਿਉਂਕਿ ਉਹਦੀ ਗੱਲ ਸਾਡੇ ਘਰਾਂ 'ਚ ਕਦੀ ਕੀਤੀ ਨਹੀਂ ਗਈ, ਇਸੇ ਕਰਕੇ ਜਿੱਦਾਂ ਸਾਰਾ ਕਈਆਂ ਦਾ ਸਵਾਲ ਸੀਗਾ ਕਿ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਜੋ ਆਜ਼ਾਦੀ ਦੀ ਗੱਲ ਕਰਦੇ ਹਾਂ, ਤੇ ਸਾਡੇ ਮਨਾਂ ਦੇ ਵਿੱਚ ਸੋਸਾਇਟੀ ਵਿੱਚ ਡਰ ਪੈਦਾ ਹੋ ਜਾਂਦਾ ਹੈ। ਉਹਦਾ ਰੀਜ਼ਨ ਇਹ ਆ ਕਿ ਸਾਨੂੰ ਗੁੜਤੀ ਜਿਹੜੀ ਦਿੱਤੀ ਗਈ ਨਾ ਉਹ ਮਾਲਾ ਤੋਂ ਦਿੱਤੀ ਗਈ ਹੈ। ਸਾਨੂੰ ਦੱਸਿਆ ਗਿਆ ਆ ਕਿ ਸਿੱਖ ਬੈਰਾਗੀ ਇੱਕ ਸਿੱਖਾਂ ਨੂੰ ਸਾਧੂਆਂ ਦਾ ਰੂਪ ਦੇ ਦਿੱਤਾ ਗਿਆ, ਪਰ ਜਦੋਂ 6ਵੇਂ ਪਾਤਸ਼ਾਹ ਦਾ ਦੌਰ ਆਉਂਦਾ ਤੇ ਉਹਨਾਂ ਨੇ ਇਹ ਗੱਲ ਨੂੰ ਬਹੁਤ ਕਲੀਅਰ ਕਰ ਦਿੱਤਾ ਕਿ ਜਿਹੜਾ ਸਿੱਖ ਪੰਥ ਆ ਉਹ ਇੱਕ ਬੈਲੈਂਸਡ ਰਿਲੀਜਨ ਆ, ਜਿਹਨੂੰ ਉਹਨਾਂ ਨੇ ਮੇਰੀ ਤੇ ਪੀਰੀ ਦਾ ਸਿਧਾਂਤ ਦਿੱਤਾ। ਹੁਣ ਸਾਨੂੰ ਇਹ ਗੱਲ ਸਮਝਣੀ ਪੈਣੀ ਹੈ ਕਿ ਜੇ ਅਸੀਂ ਸੰਪੂਰਨ ਆਜ਼ਾਦੀ ਚਾਹੁੰਦੇ ਹਾਂ ਤੇ ਸਾਨੂੰ ਬੈਲੈਂਸ ਵੀ ਲਿਆਉਣਾ ਪੈਣਾ, ਜਿਹੜਾ ਮੇਰੀ ਤੇ ਪੀਰੀ ਦੇ ਸਿਧਾਂਤ ਤੇ ਟਿਕਿਆ ਹੋਇਆ ਹੈ, ਜਿਹੜਾ ਟੈਂਪੋਰਲ ਤੇ ਸੇਂਟ ਫਿਲਾਸਫੀ ਆ। ਤੇ ਉਹ ਸੇਮ ਫਿਲਾਸਫੀ ਜਿਹੜੀ ਆ, ਚਾਹੇ ਤੁਸੀਂ ਕਿਸੇ ਵੀ ਅਦਾਰੇ 'ਚ ਕੰਮ ਕਰਦੇ ਹੋ, ਐਜੂਕੇਸ਼ਨ ਅਦਾਰੇ 'ਚ ਕੰਮ ਕਰਦੇ ਹੋ ਜਾਂ ਪੋਲੀਟੀਕਲ ਅਦਾਰੇ 'ਚ, ਜਾਂ ਤੁਹਾਡੇ ਆਪਣੇ ਕੋਈ ਨਿੱਜੀ ਕੰਮ ਨੇ, ਉਹਦੇ ਵਿੱਚ ਵੀ ਤੁਹਾਨੂੰ ਲਾਗੂ ਕਰਨੀ ਪਏਗੀ। ਅਸੀਂ ਇਸੇ ਹੀ ਸਿਧਾਂਤ ਨੂੰ ਲੈ ਕੇ ਜੋ ਮੇਰੀ ਤੇ ਪੀਰੀ ਹੈ, ਲੰਡਨ ਸਿੱਖ ਯੂਥ ਅਲਾਇੰਸ ਆ, ਉਹਨਾਂ ਦੇ ਨੌਜਵਾਨਾਂ ਨੇ ਜਿਹੜਾ ਇਹ ਕਦਮ ਚੁੱਕਿਆ। ਇਹ ਸੰਸਥਾ ਕਿਉਂ ਇਹਨਾਂ ਨੂੰ ਲੱਗਿਆ ਕਿ ਜ਼ਰੂਰੀ ਆ, ਕਿਉਂਕਿ ਆਰਗੇਨਾਈਜੇਸ਼ਨ ਬਹੁਤ ਬਣਦੀਆਂ ਨੇ ਤੇ ਉਹਨਾਂ ਦਾ ਜਿਹੜਾ ਜ਼ਿਆਦਾ ਜ਼ੋਰ ਆ ਉਹ ਲੰਗਰ ਤੇ ਆ, ਜਿਹੜਾ ਮੁਬਾਰਕ ਆ, ਜਿਹੜਾ ਸਿੱਖ ਕੌਮ ਦਾ ਇੱਕ ਬਹੁਤ ਡੂੰਘਾ ਪਹਿਲੂ ਆ, ਬਹੁਤ ਵਧੀਆ ਪਹਿਲੂ ਆ। ਪਰ ਜਿੰਨਾ ਚਿਰ ਤੱਕ ਅਸੀਂ ਇਨਸਾਫ, ਆਜ਼ਾਦੀ, ਬਰਾਬਰਤਾ ਅਤੇ ਹੱਕ ਸੱਚ ਦੀ ਗੱਲ ਨਹੀਂ ਕਰਦੇ, ਅਸੀਂ ਅਧੂਰੇ ਰਹਿ ਜਾਂਦੇ ਹਾਂ। ਤੋਂ ਮੈਂ ਬੇਨਤੀ, ਜਿੰਨੇ ਵੀ ਇੱਥੇ ਸੰਗਤ ਬੈਠੀ ਆ, ਮੈਂ ਬੇਨਤੀ ਕਰਦਾ ਕਿ ਇਹ ਹੁਣ ਤੁਹਾਡਾ ਫਰਜ਼ ਆ ਕਿ ਜਿਹੜੀ ਲੰਡਨ ਸਿੱਖ ਯੂਥ ਅਲਾਇੰਸ ਆ, ਇਸ ਨੂੰ ਤੁਸੀਂ ਆਪਣਾ ਸਮਝ ਕੇ, ਆਪਣੀ ਪੰਥ ਦਾ ਇੱਕ ਇੰਟੈਗਰਲ ਪਾਰਟ ਸਮਝ ਕੇ ਤੁਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪੰਥ ਦੀ ਸੇਵਾ ਕਰਨੀ ਹੈ। ਚੌਥਾ ਪਹਿਲੂ ਜਿਹੜਾ ਆ ਉਹ ਹੈਗਾ ਕਲੈਕਟਿਵ ਡਾਇਲੌਗ। ਉਹ ਬਹੁਤ ਜ਼ਰੂਰੀ ਆ। ਜੋ ਸਾਡੇ ਮਨ 'ਚ ਕੋਈ ਵੀ ਵਿਚਾਰ ਆਉਂਦਾ ਆ, ਸਾਡਾ ਫਰਜ਼ ਬਣਦਾ ਕਿ ਅਸੀਂ ਉਹਨੂੰ ਕਲਮਬੰਦ ਕਰਕੇ, ਜਦੋਂ ਗੁਰਦੁਆਰੇ ਆਉਣੇ ਆ ਹਰ ਐਤਵਾਰ, ਤਾਂ ਬੇਨਤੀ ਕਰੋ ਕਿ ਅਸੀਂ ਇਸ ਪਹਿਲੂ ਤੇ ਕੌਮ ਦਾ ਜਿਹੜਾ ਸਾਡਾ ਕੋਈ ਇਸ਼ੂ ਚੱਲ ਰਿਹਾ, ਚਾਹੇ ਗਲੋਬਲ ਇਸ਼ੂ ਨੇ, ਰੀਜਨਲ ਨੇ, ਨੈਸ਼ਨਲ ਨੇ, ਉਸ ਤੇ ਕ੍ਰਿਟੀਕਲ ਜਿਹੜੀ ਆ ਉਹ ਡਾਇਲੌਗ, ਕ੍ਰਿਟੀਕਲ ਥਿੰਕਿੰਗ ਹੋਣੀ ਚਾਹੀਦੀ ਆ, ਜੋ ਗੁਰੂ ਸਾਹਿਬ ਨੇ ਸਾਨੂੰ ਬਖਸ਼ੀ ਆ। ਤੇ ਸਭ ਤੋਂ ਅਹਿਮ ਰੋਲ ਜਿਹੜਾ ਆ ਗੁਰਦੁਆਰੇ ਸਾਹਿਬ ਦਾ ਰੋਲ ਜਿਹੜਾ ਆ, ਉਹ ਤੁਸੀਂ ਸੰਗਤ ਜਿਹੜੀ ਆ ਉਹ ਖੁਦ ਆਪ ਪ੍ਰਧਾਨ ਹੋ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਤੁਸੀਂ ਜਿਹੜੀ ਗਵਰਨੈਂਸ ਆਫ ਪੀਪਲ ਜਿਹੜੀ 6ਵੇਂ ਪਾਤਸ਼ਾਹ ਨੂੰ ਦੱਸੀ ਸੀਗੀ, ਇਹ ਤੁਸੀਂ ਲਾਗੂ ਕਰਨੀ ਹੈ। ਤੁਸੀਂ ਪ੍ਰੋਗਰਾਮ ਦੇਣੇ ਆ ਪ੍ਰਬੰਧਕ ਕਮੇਟੀਆਂ ਵੀ, ਅਸੀਂ ਆਹ ਜਿਹੜੇ ਪ੍ਰੋਗਰਾਮਸ ਨੇ ਅਸੀਂ ਕੌਮ ਦੀ ਭਲਾਈ ਵਾਸਤੇ ਕਰਨਾ ਚਾਹੁੰਦੇ ਹਾਂ। ਜਿੰਨਾ ਚਿਰ ਤੱਕ ਅਸੀਂ ਆਪ ਅੱਗੇ ਨਹੀਂ ਆਵਾਂਗੇ, ਇਨੀਸ਼ੀਏਟਿਵ ਨਹੀਂ ਲਵਾਂਗੇ, ਸਾਡੇ ਵਾਸਤੇ ਕਿਸੇ ਨੇ ਵੀ ਆਜ਼ਾਦੀ ਦੀ ਗੱਲ ਨਹੀਂ ਕਰਨੀ। ਅੰਤ ਵਿੱਚ ਧੰਨਵਾਦ ਕਰਦਾ ਹਾਂ ਵੀਰ ਪ੍ਰਭ ਸ਼ਮਵੀਰ ਹੋਣਾ ਦਾ, ਜਿਨ੍ਹਾਂ ਨੇ ਕਲੈਕਟਿਵਲੀ, ਕੰਸਟਰਕਟਿਵਲੀ ਤੁਹਾਨੂੰ ਕੱਲਾ ਕੱਲਾ ਜਿਹੜਾ ਪਹਿਲੂ ਆ ਉਹ ਇੰਨੀ ਖੂਬਸੂਰਤੀ ਨਾਲ ਦੱਸਿਆ ਕਿ ਆਈ ਬਲੀਵ ਜੇ ਅਸੀਂ ਆਪ ਇਹ ਜ਼ਿੰਮੇਵਾਰੀ ਲੈ ਲਈਏ ਜੀ ਕਿ ਅਸੀਂ ਵੀ ਸਕਾਲਰ ਬਣਨਾ ਆ ਕੌਮ ਦੇ, ਅਸੀਂ ਵੀ ਇਸ ਮੁਹਾਰੇ ਸੇਵਾ ਕਰਨੀ ਆ, ਤੇ ਮੈਨੂੰ ਲੱਗਦਾ ਉਹ ਸਮਾਂ ਦੂਰ ਨਹੀਂ ਆ ਕਿ ਜਦੋਂ ਖਾਲਸੇ ਦੇ ਝੰਡੇ ਹਰ ਜਗ੍ਹਾ ਝੁੱਲਣਗੇ ਤੇ ਅਸੀਂ ਆਪਣਾ ਜਿਹੜਾ ਆ ਰਾਜ ਆ ਉਹ ਕਾਇਮ ਕਰਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰੋ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਧੰਨਵਾਦ ਕਰਦੇ ਹਾਂ ਪ੍ਰਭ ਸ਼ਰਨਵੀਰ ਸਿੰਘ ਜੀ ਜਿਨ੍ਹਾਂ ਨੇ ਤੇ ਭਾਈ ਸਾਹਿਬ ਭਾਈ ਮਨਤੀਰ ਸਿੰਘ ਜੀ ਜਿਨ੍ਹਾਂ ਨੇ ਇਸ ਸਥਾਨ ਤੇ ਆ ਕੇ ਸੰਗਤਾਂ ਨੂੰ ਕਾਫੀ ਜਾਣਕਾਰੀ ਦਿੱਤੀ ਹੈ, ਜੋ ਕਿ ਸੰਗਤਾਂ ਦੇ ਵਿੱਚ ਸਵਾਲ ਸੀ ਉਹਨਾਂ ਦੇ ਜਵਾਬ ਵੀ ਦਿੱਤੇ ਹਨ। ਤੇ ਆਈ ਹੋਈ ਸੰਗਤ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਇਹਦੀ ਜੋ ਰੂਪਰੇਖਾ ਉਸ ਨੂੰ ਉਹਦੇ ਵਿੱਚ ਆ ਕੇ ਮਤਲਬ ਵਧਾਈ ਦੇ ਪਾਤਰ ਹਨ ਸਾਰੇ, ਜਿਨ੍ਹਾਂ ਨੇ ਇਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਸਫਲ ਕੀਤਾ ਹੈ। ਹਾਂਜੀ, ਸਫਲ ਕੀਤਾ ਹੈ। ਸੋ ਸਾਰੀ ਆਈ ਹੋਈ ਸੰਗਤ ਦਾ ਬਹੁਤ ਬਹੁਤ ਧੰਨਵਾਦ। ਤੇ ਹੁਣ ਅਸੀਂ ਆਏ ਹੋਏ ਵੀਰਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਸਾਹਿਬ ਜੀ ਭਾਈ ਬਾਬਾ ਸਿੰਘ ਜੀ ਉਹਨਾਂ ਦਾ ਮਾਣ ਸਨਮਾਨ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਗੁਰੂ ਪਿਆਰੀ ਸਾਧ ਸੰਗਤ ਜੀ, ਹਾਂਜੀ ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਵੀਰਾਂ ਨੇ ਇਸ ਪ੍ਰੋਗਰਾਮ ਦੀ ਜੋ ਆਰਗੇਨਾਈਜ਼ ਕੀਤਾ ਸੀਗਾ। ਸੋ ਉਸ ਸਾਰੇ ਹੀ ਨੌਜਵਾਨ ਜੋ ਆਪਣੇ ਲੰਡਨ ਸ਼ਹਿਰ ਦੇ ਹਨ, ਉਹਨਾਂ ਨੇ ਰਲ ਮਿਲ ਕੇ ਸਾਰਾ ਪ੍ਰੋਗਰਾਮ ਆਰਗੇਨਾਈਜ਼ ਕੀਤਾ। ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਤੇ ਇਹ ਜੋ ਸ਼ੀਲਡਾਂ ਨੌਜਵਾਨ ਸਭਾ ਵੱਲੋਂ ਤਿਆਰ ਕੀਤੀਆਂ ਗਈਆਂ ਹਨ, ਕੁਲਦੀਪ ਸਿੰਘ ਮੁਲਤਾਨੀ ਜਿਨ੍ਹਾਂ ਦੇ ਪ੍ਰੋਗਰਾਮ ਨੇ ਜਿਨ੍ਹਾਂ ਦੇ ਪਰਿਵਾਰ ਨੇ ਇਸ ਪ੍ਰੋਗਰਾਮ ਦਾ ਜੋ ਸਪਾਂਸਰ ਕੀਤਾ ਹੈ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਅਗਲੀ ਸ਼ੀਲਡ ਜੀ ਬਾਜੀ ਪ੍ਰਭ ਸ਼ਰਨਵੀਰ ਸਿੰਘ ਜੀ ਵਾਸਤੇ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਇਹ ਸ਼ੀਲਡ ਜੀ ਇਹਨਾਂ ਨੇ ਨੌਜਵਾਨ ਸਭਾ ਨੇ ਗੁਰਦੁਆਰਾ ਲੰਡਨ ਸਿੱਖ ਸੁਸਾਇਟੀ ਵਾਸਤੇ ਬਣਾਈ ਹੈ। ਸੋ ਉਹਨਾਂ ਦਾ ਧੰਨਵਾਦ ਕਰਦੇ ਹਾਂ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ।